ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ। ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਵੱਖਰੇ ਐਂਗਲ ਤੋਂ, ਵੱਖਰੇ ਪਹਿਲੂ ਤੋਂ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਮਿਜਾਜ਼ ਨੂੰ, ਵੋਟਰ ਦੇ ਮਿਜਾਜ਼ ਨੂੰ ਤੇ ਸਿਆਸੀ ਕਾਵਾਂ-ਰੌਲੀ ਨੂੰ, ਸਿਆਸੀ ਰੌਲੇ-ਰੱਪਿਆਂ ਨੂੰ ਸਮਝਣ ਦਾ ਯਤਨ ਕਰਾਂਗੇ। ਭਾਰਤ ਇੱਕ ਬਹੁ-ਭਾਸ਼ਾਈ, ਭਾਸ਼ਾ ਵਾਲਾ ਤੇ ਬਹੁਤ ਸੱਭਿਅਤਾਵਾਂ ਵਾਲਾ ਦੇਸ਼ ਕਿਹਾ ਜਾਂਦਾ ਹੈ। ਪਰ ਹਾਲਾਂਕਿ ਆਪਾਂ ਦੇਖਦੇ ਹਾਂ ਕਿ ਉੱਥੇ ਇੱਕ ਰਾਸ਼ਟਰ, ਇੱਕ ਦੇਸ਼, ਇੱਕ ਭਾਸ਼ਾ ਵਾਲੀ ਗੱਲ ਜਿਹੜੀ ਚੱਲਦੀ ਹੈ ਸੱਤਾ ਵੱਲੋਂ। ਪਰ ਫਿਰ ਵੀ ਸਮਝਣਾ ਬੜਾ ਔਖਾ ਹੈ ਕਿਉਂਕਿ ਭਾਸ਼ਾਵਾਂ, ਬੋਲੀਆਂ ਸਾਰਾ ਕੁਛ ਇਲਾਕੇ ਅਲੱਗ-ਅਲੱਗ ਨੇ, ਖੇਤਰੀ ਪਾਰਟੀਆਂ ਦੀ ਆਪਣੀ ਇੱਕ ਭੂਮਿਕਾ ਹੈ। ਇਸ ਸੰਬੰਧ ਦੇ ਵਿੱਚ ਲਾਜ਼ਮੀ ਹੋ ਜਾਂਦਾ ਕਿ ਉਸ ਸ਼ਖਸ ਦੇ ਨਾਲ, ਉਸ ਆਦਮੀ ਦੇ ਨਾਲ, ਕਿਸੇ ਵੀ ਜਰਨਲਿਸਟ ਦੇ ਨਾਲ ਗੱਲਬਾਤ ਕੀਤੀ ਜਾਵੇ ਜਿਹਨੇ ਇਹਨਾਂ ਸਾਰੇ ਇਲਾਕਿਆਂ ਨੂੰ ਘੁੰਮ ਕੇ, ਫਿਰ ਕੇ ਜਾਣਿਆ ਹੋਵੇ ਤੇ ਵੋਟਰ ਦੇ ਮਿਜਾਜ਼ ਨੂੰ ਨੇੜੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੋਵੇ। ਹਾਲਾਂਕਿ ਜੋ ਸੋਸ਼ਲ ਮੀਡੀਆ ਤੇ ਦਿਖਾਇਆ ਜਾਂਦਾ, ਜੋ ਟੀਵੀ ਤੇ ਦਿਖਾਇਆ ਜਾਂਦਾ ਹੈ ਔਰ ਸੱਤਾ ਦੇ ਬਾਰੇ ਤਾਂ ਕਿਹਾ ਜਾਂਦਾ ਕਿ ਜੋ ਦਿਖਦਾ ਉਹ ਹੁੰਦਾ ਨਹੀਂ ਤੇ ਜੋ ਹੁੰਦਾ ਉਹ ਕਦੇ ਦਿਖਦਾ ਨੀਗਾ। ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ, ਪੰਜਾਬੀ ਰੇਡੀਓ ਯੂਐਸਏ, ਪੰਜਾਬੀ ਟੀਵੀ ਯੂਐਸਏ ਦੇ ਵੀ ਸਾਰੇ ਹੀ ਸਤਿਕਾਰਤ ਸਰੋਤੇ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ। ਸੋ ਬਿਲਕੁਲ ਹਾਂਜੀ। ਚੋਣਾਂ ਸਿਰ ਤੇ ਅਖੀਰਲਾ ਹੂੰ, ਗੇੜ ਹੂੰ, ਹੋ ਹੂੰ। ਰਿਹਾ ਆ। ਉਹ ਆਪਾਂ ਨੂੰ ਪਤਾ ਵੀ ਪੰਜਾਬ ਦੇ, ਹਰਿਆਣੇ ਦੇ ਇਲਾਕਿਆਂ ਦੇ ਵਿੱਚ, ਹਿਮਾਚਲ ਦੇ ਕੁਛ ਇਲਾਕੇ, ਜਿਹੜੇ ਨੇ ਉੱਥੇ ਯੂਪੀ ਦੇ ਕੁਛ ਜਿਹੜੀਆਂ ਰਹਿ ਗਈਆਂ ਸੀਟਾਂ ਉੱਧਰ ਹੂੰ, ਇਹ ਸਾਰੀਆਂ ਚੋਣਾਂ ਹੋਣੀਆਂ ਆ। ਹੂੰ, ਦੱਸ ਦਈਏ ਜਿੱਦਾਂ ਤੁਸੀਂ ਦੱਸ ਰਹੇ ਸੀ ਵੀ ਜਿਨ੍ਹਾਂ ਨੇ ਪੂਰੇ ਮੁਲਕ ਨੂੰ ਘੁੰਮ ਕੇ ਦੇਖਿਆ, ਹੂੰ। ਆਪਣੇ ਨਾਲ ਉਹ ਖਬਰਾਂ ਪਿਛਲੇ ਫਰਵਰੀ ਮਹੀਨੇ ਤੋਂ ਹਾਂਜੀ। ਇਹਨਾਂ ਨੇ ਰੀਸੈਂਟਲੀ ਆਪਣੇ ਨਾਲ ਸ਼ੁਰੂ ਕੀਤਾ ਹੂੰ। ਆ। ਫਾਰਮਰ ਪ੍ਰੋਟੈਸਟ ਦੇ ਦੌਰਾਨ ਕਹਿ ਲਓ ਵੀ ਫੇਮ ਦੇ ਵਿੱਚ ਜਾਂ ਚਰਚਾ ਦੇ ਵਿੱਚ ਆਏ, ਜਿਹੜੀ ਗਰਾਊਂਡ ਰਿਪੋਰਟਿੰਗ ਦੇ ਲਈ ਚਰਚਾ 'ਚ ਆਏ ਹੂੰ। ਮਨਦੀਪ ਪੂਨੀਆ, ਪੂਨੀਆ, ਹਾਂਜੀ। ਉਹਨਾਂ ਦੇ ਨਾਲ ਜਿਹੜੀ ਉਹ ਅੱਜ ਆਪਣੀ ਗੱਲਬਾਤ ਹੋਊਗੀ। ਹੂੰ। ਉਹਨਾਂ ਤੋਂ ਜਿਹੜਾ ਮੁਲਕ ਦਾ ਭ੍ਰਮਣ ਵੀ ਕਰਾਂਗੇ, ਹਾਂ, ਹਾਂ, ਬਿਲਕੁਲ। ਘੁੰਮਾਂਗੇ ਵੀ, ਹਾਂਜੀ। ਦੇਖਾਂਗੇ ਵੀ ਕਿਹੜੇ ਇਲਾਕੇ ਦੇ ਵਿੱਚ ਕੀ ਕੁਛ ਜਿਹੜਾ ਉਹ ਚੱਲ ਰਿਹਾ। ਹੂੰ, ਬਿਯੋਂਡ ਦਾ ਹੈਡਲਾਈਨ ਦੇ ਵਿੱਚ ਉਹ ਰੋਜ਼ਾਨਾ ਆਪਣੇ ਨਾਲ ਰਿਪੋਰਟ ਵੀ ਹੂੰ। ਸਾਂਝੀ ਕਰਦੇ ਆ। ਸਵੇਰੇ ਜਿਹੜੇ ਉਹ 8 ਤੋਂ 8:30 ਵਜੇ ਵਾਲੇ ਜਿਹੜੇ ਪ੍ਰੋਗਰਾਮ ਦੇ ਵਿੱਚ। ਜੀ। ਤੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਮਨਦੀਪ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਜੀ। ਅਕਾਲ। ਜੀ ਸਤਿ ਸ੍ਰੀ ਅਕਾਲ, ਸ਼ੁਕਰੀਆ ਬਾਈ ਜੀ। ਜੀ। ਸੋ ਮਨਦੀਪ, ਲੋਕ ਸਭਾ ਚੋਣਾਂ ਨੂੰ ਲੈ ਕੇ ਵਰਲਡ ਦੇ ਵਿੱਚ ਮੀਡੀਆ ਇਹਨਾਂ ਚੋਣਾਂ ਨੂੰ ਕਵਰ ਕਰ ਰਿਹਾ ਔਰ ਕਵਰ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇੱਕ ਪਾਰਟੀ ਜਿਹੜੀ ਕਿ ਪਿਛਲੇ 10 ਸਾਲ ਤੋਂ ਸੱਤਾ ਦੇ ਵਿੱਚ ਹੈ, ਉਹਦਾ ਦਾਅਵਾ ਇਹ ਹੈ ਕਿ ਅਸੀਂ ਇੱਕ ਵਾਰੀ ਫਿਰ ਤੋਂ ਕਲੇਮ ਆ ਉਹਨਾਂ ਦਾ ਕਿ ਇੱਕ ਵਾਰੀ ਫਿਰ ਤੋਂ ਅਸੀਂ ਬਹੁਤ ਜੀ ਪ੍ਰਚੰਡ ਦੇ ਨਾਲ, ਬਹੁਤ ਵੱਡੇ ਬਹੁਮਤ ਦੇ ਨਾਲ ਅਸੀਂ ਸੱਤਾ ਦੇ ਵਿੱਚ ਆ 400 ਰਹੇ ਹਾਂ। ਪਾਰ ਦੀ ਗੱਲ 400 ਪਾਰ ਦੀ ਗੱਲ ਉਹ ਕਰਦੇ ਨੇ। ਮਨਦੀਪ, ਤੁਸੀਂ ਸਾਰੇ ਇਲਾਕੇ ਨੂੰ ਘੁੰਮਿਆ, ਸਾਊਥ ਇੰਡੀਆ ਤੁਸੀਂ ਘੁੰਮੇ ਹੋ, ਸੈਂਟਰਲ ਇੰਡੀਆ ਤੁਸੀਂ ਘੁੰਮੇ ਹੋ ਤੇ ਸੈਂਟਰਲ ਇੰਡੀਆ ਦੇ ਵਿੱਚ ਕਾਓ ਬੈਲਟ ਵੀ ਆ ਜਾਂਦੀ ਤੇ ਨਾਰਥ ਇੰਡੀਆ ਦੇ ਵਿੱਚ ਤੁਸੀਂ ਇਸ ਟਾਈਮ ਹੈਗੇ ਹੋ। ਕਿਵੇਂ ਸਮਝ ਗਏ ਜੇਕਰ ਆਪਾਂ ਚੋਣ ਗਣਿਤ ਨੂੰ ਸਮਝਣਾ ਹੋਵੇ? ਭਾਜਪਾ ਕਈ ਥਾਈਂ ਬੀਫ ਦਾ ਵਿਰੋਧ ਕਰਦੀ ਹੈ, ਫਿਰ ਕਈ ਥਾਈਂ ਉਹਨਾਂ ਲੋਕਾਂ ਨਾਲ ਯਾਰੀਆਂ ਵੀ ਪਾਉਂਦੀ ਹੈ। ਸਾਊਥ ਦੇ ਵਿੱਚ ਪੋਲਿਟਿਕਸ ਹੋਰ ਹੈ, ਨਾਰਥ ਦੇ ਵਿੱਚ ਹੋਰ ਹੈ। ਜੇ ਆਪਾਂ ਸਾਊਥ ਤੋਂ ਜੀ ਸ਼ੁਰੂਆਤ ਕਰੀਏ, ਸਾਊਥ ਦੇ ਵਿੱਚ ਹਾਂ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿਹੜੀਆਂ ਰਾਜਾਂ ਦੇ ਵਿੱਚ ਹੋਈਆਂ ਸੀਗੀਆਂ, ਇਹ ਮੰਨਿਆ ਜਾ ਰਿਹਾ ਸੀਗਾ ਕਿ ਥੋੜ੍ਹੀ ਜਿਹੀ ਡਗਰ ਔਖੀ ਆ। ਉੱਥੇ ਇੱਕ ਤਰੀਕੇ ਦੇ ਨਾਲ ਆਰਐਸਐਸ ਦਾ ਜੋ ਏਜੰਡਾ ਉਹਨੂੰ ਵੀ ਕਾਊਂਟਰ ਕੀਤਾ ਜਾਂਦਾ ਹੈ ਤੇ ਉੱਥੇ ਜਿਹੜੇ ਆਪਣਾ ਇੱਕ ਭਾਵਨਾ ਹੈ ਆਪਣੀ ਖੇਤਰਵਾਦ ਦੀ, ਪਾਰਟੀਆਂ ਦੀ, ਉਹ ਵੀ ਬੜੀ ਆਪਣੇ ਦੇਖਣ ਭਾਸ਼ਾ ਦੇ ਲਈ ਵੀ। ਭਾਸ਼ਾ ਦੇ ਲਈ ਵੀ। ਤੁਸੀਂ ਉੱਥੇ ਜਾ ਕੇ ਕਿਵੇਂ ਦੇਖਿਆ ਕਿ ਕੀ ਮਹਿਸੂਸ ਕਰਦੇ ਹੋ ਕਿ ਭਾਜਪਾ ਜੋ ਕਹਿ ਰਹੀ ਹੈ ਕਿ ਉਹ ਵਾਕਈ ਗਰਾਊਂਡ ਤੇ ਸੱਚ ਵੀ ਦਿਖਦਾ ਜਾਂ ਕੁਝ ਹੋਰ ਹੈ ਤਸਵੀਰ? ਦੇਖੋ, ਜਿਹੜਾ 400 ਪਾਰ ਦਾ ਨਾਰਾ ਸੀਗਾ ਉਹਨਾਂ ਦਾ, ਇੱਕ ਤਾਂ ਉਹ ਸਾਈਕੋਲੋਜੀਕਲ ਬੜਤ ਬਣਾਉਣ ਦਾ ਇੱਕ ਇਸ਼ੂ ਸੀਗਾ। ਉਹਨਾਂ ਦੀ ਕੋਸ਼ਿਸ਼ ਸੀ ਕਿ ਜਿੰਨਾ ਵੀ ਆਪੋਜੀਸ਼ਨ ਪਾਰਟੀਆਂ ਹੈਗੀਆਂ, ਜਿੰਨੀ ਵੀ, ਉਹਨਾਂ ਤੇ ਜੀ। ਇੱਕ ਸਾਈਕੋਲੋਜੀਕਲ ਬੜਤ ਬਣਾਈਏ। ਉਹਨਾਂ ਨੂੰ ਪਹਿਲਾਂ ਹੀ ਇੰਨਾ ਟ੍ਰੇਲ ਦਿਖਾ ਦਈਏ, ਇੰਨਾ ਪਿਛੜਾ ਹੋਇਆ ਦਿਖਾ ਦਈਏ ਲੋਕਾਂ ਨੂੰ ਕਿ ਲੋਕ ਉਹਨਾਂ ਤੇ ਭਰੋਸਾ ਹੀ ਨਾ ਕਰਨ। ਤੇ ਜਿਹੜੀ ਕਾਂਗਰਸ ਪਾਰਟੀ ਸੀਗੀ ਉਹ ਮੰਨੀ ਵੀ ਬੈਠੀ ਸੀ ਕਿ ਸਾਡਾ ਕੁਝ ਬਣ ਨਹੀਂ ਰਿਹਾ। ਤੁਸੀਂ ਰਾਮ ਮੰਦਿਰ ਦੇ ਬਾਅਦ ਦਾ ਦੌਰ ਯਾਦ ਕਰੋ, ਜਦੋਂ 22 ਜਨਵਰੀ ਨੂੰ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਸੀ। ਮੈਂ ਉੱਥੋਂ ਰਿਪੋਰਟ ਵੀ ਕੀਤੀ ਹੈ, ਕਈ ਸਾਰੇ ਇੰਟਰਵਿਊ ਵੀ ਕੀਤੇ। ਉਸ ਤੁਰੰਤ ਬਾਅਦ ਮੁਲਕ ਦਾ ਮਾਹੌਲ ਇੱਦਾਂ ਦਾ ਸੀਗਾ ਕਿ ਇੱਥੇ ਤਾਂ ਜਿਹੜਾ ਇਹ ਸਾਰਾ ਚੋਣ ਹੈ ਰਾਮ ਮੰਦਿਰ ਤੇ ਲੜਿਆ ਜਾਊਗਾ ਤੇ ਆਰਾਮ ਨਾਲ ਸਾਰੀਆਂ ਸੀਟਾਂ ਬੀਜੇਪੀ ਜਿੱਤੂਗੀ, ਕੋਈ ਸੀਟ ਆਪੋਜੀਸ਼ਨ ਪਾਰਟੀਆਂ ਜਿੱਤਣਗੀਆਂ। ਇਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਗਿਆ ਸੀਗਾ। ਪਰ ਇਹ ਜਿਹੜਾ ਮਾਹੌਲ ਤੋੜਿਆ ਪੰਜਾਬ ਨੇ ਤੇ ਹਰਿਆਣੇ ਨੇ। ਕਿਸਾਨ ਅੰਦੋਲਨ ਚੱਲਦਾ ਹੈ ਫਰਵਰੀ ਦੇ ਵਿੱਚ, ਤੁਸੀਂ 13 ਫਰਵਰੀ ਨੂੰ ਯਾਦ ਕਰੋ, 21 ਫਰਵਰੀ ਨੂੰ ਯਾਦ ਕਰੋ। ਫਿਰ ਇੱਕਦਮ ਹੀ ਲੋਕਾਂ 'ਚ ਇਹ ਇੱਕ ਹਿਸਾਬ ਨਾਲ ਕਹੀਏ ਜਿਹੜੀ 10 ਸਾਲ, ਪਿਛਲੇ 10 ਸਾਲਾਂ 'ਚ ਬੀਜੇਪੀ ਨੇ ਜੋ ਕੁਛ ਕੀਤਾ ਹੈ, ਲੋਕਾਂ ਦੇ ਹਿਊਮਨ ਰਾਈਟ ਵਾਇਲੇਸ਼ਨ ਜਿੰਨੇ ਕੀਤੇ ਹੈਗੇ, ਉਹ ਸਾਰੀਆਂ ਚੀਜ਼ਾਂ, ਸਾਰੀਆਂ ਤਸਵੀਰਾਂ ਕਿਸਾਨਾਂ ਰਾਹੀਂ ਤਾਜ਼ਾ ਹੋ ਗਈਆਂ ਸੀਗੀਆਂ। ਉਹਨਾਂ 'ਚ ਜਿਹੜਾ ਘੱਟ ਗਿਣਤੀ ਦੇ ਲੋਕ ਹੈਗੇ ਮੁਸਲਮਾਨ, ਉਹਨਾਂ ਨੇ ਜਿਹੜਾ CNRC ਦਾ ਅੰਦੋਲਨ ਕੀਤਾ ਸੀ ਉਹ ਵੀ ਯਾਦ ਆ ਗਿਆ। ਜਿੰਨੇ ਯੂਨੀਵਰਸਿਟੀਆਂ ਦੇ ਸਟੂਡੈਂਟ ਮੂਵਮੈਂਟ ਹੋਏ ਉਹ ਵੀ ਯਾਦ ਆਏ। ਜਿਹੜੇ ਮਜ਼ਦੂਰਾਂ ਦੇ ਅੰਦੋਲਨ ਹੋਏ ਉਹ ਵੀ ਯਾਦ ਆਏ। ਤੇ ਪੰਜਾਬ 'ਚ ਕਈ ਕਿਸਮ ਦੇ ਕ੍ਰੈਕਡਾਊਨ ਆਪਾਂ ਨੂੰ ਦੇਖਣ ਨੂੰ ਮਿਲੇ ਸੀਗੇ ਤੇ ਉਹ ਵੀ ਜਿਹੜੇ ਬੰਦਿਆਂ ਨੂੰ ਯਾਦ ਆਏ। ਇਸ ਕਰਕੇ ਜਿਹੜਾ ਇੱਕ ਮਾਹੌਲ ਸੀਗਾ ਉਹ ਫਰਵਰੀ ਮਹੀਨੇ ਦੇ ਐਂਡ 'ਚ ਆ ਕੇ ਟੁੱਟਣ ਲੱਗ ਪਿਆ ਸੀਗਾ। ਉਹਦੀ ਪਹਿਲੀ ਨਿਸ਼ਾਨੀ ਹਰਿਆਣੇ 'ਚ ਦੇਖਣ ਨੂੰ ਮਿਲੀ।
ਹਰਿਆਣੇ 'ਚ 20 ਫਰਵਰੀ ਨੂੰ RSS ਇੱਕ ਸਰਵੇ ਕਰਵਾਉਂਦੀ ਹੈ ਲੋਕ ਸਭਾ ਚੋਣਾਂ ਵਾਸਤੇ, ਤੇ ਉਸ 'ਚ ਉਹ 6 ਸੀਟਾਂ ਹਾਰ ਰਹੇ ਸੀ, 10 ਸੀਟਾਂ 'ਚ। ਤੇ ਉਹਨਾਂ ਨੂੰ ਫਿਰ ਉਹਦਾ ਸਿੱਟਾ ਕੀ ਕੱਢਿਆ ਸੀ, ਇਹਦਾ ਜਿਹੜਾ ਪੂਰਾ ਕਿਵੇਂ ਕਰੀਏ ਭਰਪਾਈ, ਤੇ ਉਹਨਾਂ ਨੇ CM ਹਟਾਤਾ। ਤੇ ਉਹ CM ਹਟਾਉਣ 'ਚ ਮਨੋਹਰ ਲਾਲ ਖੱਟੜ ਨੂੰ ਕੁਰਸੀ ਤੋਂ ਲਾਤਾ ਤੇ ਉਹਨਾਂ ਦੀ ਥਾਂ ਤੇ ਨਾਇਬ ਸਿੰਘ ਸੈਣੀ ਨੂੰ ਕੁਰਸੀ ਤੇ ਬਿਠਾਤਾ। ਤੇ ਉਹਦਾ ਕ੍ਰੈਡਿਟ ਆਪਾਂ ਨੂੰ ਪਤਾ ਹੈ ਕਿ ਸਾਰਾ ਪੰਜਾਬ ਦੇ ਕਿਸਾਨਾਂ ਨੂੰ, ਹਰਿਆਣਾ ਦੇ ਕਿਸਾਨਾਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਇੰਨਾ ਜ਼ਿਆਦਾ ਸਟਰਗਲ ਕੀਤਾ ਖੱਟੜ ਦੇ ਖਿਲਾਫ, ਤੇ ਖੱਟੜ ਨੂੰ ਜਮਾ ਡਿਸਕ੍ਰੈਡਿਟ ਕਰਦਾ। ਈਵਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਇੱਕ ਇਮੇਜ ਹੈਗੀ ਆ, ਜਿਹੜੇ ਜਿਸ ਇਮੇਜ ਦੇ ਸਿਰ ਤੇ ਉਹ 400 ਪਾਰ ਦਾ ਦਾਅਵਾ ਕਰ ਰਹੇ ਸੀਗੇ, ਉਹਦੇ 'ਚ ਜਿਹੜਾ ਡੈਂਟ ਪਾਇਆ ਉਹ ਹਰਿਆਣਾ ਤੇ ਪੰਜਾਬ ਦੇ ਲੋਕਾਂ ਨੇ ਪਾਇਆ। ਹੁਣ ਤੁਸੀਂ ਜਿਹੜਾ ਦੂਜੀ ਗੱਲ ਕੀਤੀ ਹੈ ਸਾਊਥ ਇੰਡੀਆ ਤੋਂ, ਆਪਾਂ ਸ਼ੁਰੂਆਤ ਕਰ ਲੈਂਦੇ ਹਾਂ। ਸਾਊਥ ਇੰਡੀਆ ਜਮਾ ਏਦਾਂ ਦਾ ਸੂਬਾ ਜਿਵੇਂ ਪੰਜਾਬ ਦੂਜਾ ਪੰਜਾਬ ਹੋਵੇ, ਪਰ ਉਹਦਾ ਇੱਕ ਰੀਜ਼ਨ ਇਹ ਹੈ ਕਿ ਨੋਨ ਹਿੰਦੀ ਸਪੀਕਿੰਗ ਸਟੇਟਸ ਦੀ ਜਿਹੜੀ ਰਾਜਨੀਤੀ ਰਹੀ ਹੈ, ਜਾਂ ਫਿਰ ਆਪਾਂ ਕਹੀਏ ਉੱਥੇ ਬਹੁਤ ਸਾਰੇ ਸੂਬੇ ਏਦਾਂ ਦੇ ਹੈਗੇ ਜਿਨ੍ਹਾਂ ਦੀ ਹੋਂਦ ਭਾਸ਼ਾਈ ਆਧਾਰ ਤੇ ਆਈ। ਜਦੋਂ 47 ਦਾ ਪਾਰਟੀਸ਼ਨ ਹੁੰਦਾ, ਉੱਥੇ ਵੀ ਜਿਵੇਂ ਪੰਜਾਬੀ ਸੂਬੇ ਵਾਸਤੇ ਇੱਥੇ ਲੜਾਈ ਚੱਲ ਰਹੀ ਸੀ, ਉੱਥੇ ਵੀ ਆਪਣੀ ਆਪਣੀ ਭਾਸ਼ਾਵਾਂ ਤੇ ਸਟੇਟਾਂ ਮੰਗੀਆਂ ਜਾ ਰਹੀਆਂ ਸੀ। ਉੱਥੇ ਵੱਡੇ ਪ੍ਰੋਟੈਸਟ ਵੀ ਹੋਏ, ਕਈ ਬੰਦਿਆਂ ਦੀ ਉੱਥੇ ਜਾਨਾਂ ਵੀ ਗਈਆਂ, ਤੇ ਇਸ ਕਰਕੇ ਉੱਥੇ ਵੀ ਭਾਸ਼ਾ ਨੂੰ ਲੈ ਕੇ ਖਾਸਾ ਆਪਾਂ ਕਹੀਏ ਕਿ ਇੱਕ ਚੀਜ਼ ਹੈਗੀ। ਦੂਜਾ, ਉੱਥੇ ਫੈਡਰਲ ਇਸ਼ੂਜ਼ ਨੂੰ ਲੈ ਕੇ ਵੀ ਇੱਕ ਸਮਝ ਹੈਗੀ ਆ। ਜਿਵੇਂ ਪੰਜਾਬ 'ਚ ਤੁਹਾਨੂੰ ਵੱਧ ਅਧਿਕਾਰਾਂ ਵਾਸਤੇ ਗੱਲ ਕਰਨ ਵਾਲੇ ਲੋਕ ਮਿਲ ਜਾਣਗੇ, ਉਦਾਂ ਹੀ ਜਿਹੜਾ ਸਾਊਥ ਹੈ ਉੱਥੇ ਵੀ ਤੁਹਾਨੂੰ ਉਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਲੋਕ ਮਿਲ ਜਾਣਗੇ। ਫੈਡਰਲਿਜ਼ਮ ਦੇ ਢਾਂਚੇ ਦੀ ਗੱਲ ਕਰਦੇ ਆ। ਫੈਡਰਲਿਜ਼ਮ ਦੇ ਜੀ। ਹਾਂ, ਇੱਥੇ ਪੰਜਾਬ 'ਚ ਤਾਂ ਹਾਲਾਂਕਿ ਡਿਬੇਟ ਇੱਕ ਐਡਵਾਂਸ ਲੈਵਲ ਤੇ ਪਹੁੰਚ ਗਈ। ਉੱਥੇ ਵੀ ਤਾਮਿਲਾਂ ਦੀ ਇੱਕ ਜਿਹੜੀ ਡਿਬੇਟ ਹੈਗੀ ਹੈ ਨੈਸ਼ਨਲਿਟੀ ਦੇ ਕੁਐਸਚਨ ਤੇ, ਉਹ ਐਡਵਾਂਸ ਲੈਵਲ ਤੇ ਪਹੁੰਚੀ ਹੋਈ ਹੈ, ਏਦਾਂ ਦੀ ਗੱਲ ਨਹੀਂ ਹੈ। ਤੇ ਉੱਥੇ ਲਗਾਤਾਰ ਆਪਾਂ ਦੇਖਾਂਗੇ ਤਾਂ ਜਿਹੜੇ ਤਾਮਿਲਨਾਡੂ ਦੇ CM ਸਟਾਲਿਨ ਹੋਰੀ, ਤੇ ਸਟਾਲਿਨ ਹੋਰੀ ਤਾਂ ਲਗਾਤਾਰ ਅੰਦੋਲਨ ਵੀ ਕਰਦੇ ਰਹੇ। ਉਹ ਕੇਰਲਾ ਦੇ ਚੀਫ ਮਿਨਿਸਟਰ, ਤਾਮਿਲਨਾਡੂ ਦੇ ਚੀਫ ਮਿਨਿਸਟਰ, ਉਹ ਦਿੱਲੀ ਵੀ ਆ ਕੇ, ਕਰਨਾਟਕਾ ਦੇ ਚੀਫ ਮਿਨਿਸਟਰ, ਉਹ ਦਿੱਲੀ ਆ ਕੇ ਧਰਨਾ ਵੀ ਲਾ ਕੇ ਗਏ ਮੋਦੀ ਦੇ ਖਿਲਾਫ। ਈਵਨ ਭਗਵੰਤ ਮਾਨ ਦਾ ਵੀ RDF ਰੂਰਲ ਡਿਵੈਲਪਮੈਂਟ ਫੰਡ ਰੋਕਿਆ ਹੋਇਆ ਸੀ, ਪਰ ਉਹਨਾਂ ਨੂੰ ਇੰਨੀ ਮਤਲਬ ਉਹਨਾਂ ਕੋਲ ਇੰਨੀ ਹਿੰਮਤ ਨਹੀਂ ਸੀ ਕਿ ਉਹ ਜਾ ਕੇ ਦਿੱਲੀ ਭੁੱਖ ਹੜਤਾਲ ਤੇ ਬਹਿ ਜਾਣ। ਉਹਨਾਂ ਨੇ ਹਿੰਮਤ ਨਹੀਂ ਦਿਖਾਈ। ਤੇ ਆਪਾਂ ਹੁਣ ਉਹ ਗਣਿਤ ਦੀ ਗੱਲ ਕਰਦੇ ਆ, ਕਿਉਂਕਿ ਐਕਚੁਅਲੀ ਤਾਂ ਜਿਹੜਾ ਇੰਡੀਅਨ ਡੈਮੋਕ੍ਰੈਟਿਕ ਸਿਸਟਮ ਹੈ ਇਲੈਕਟੋਰਲ ਪੋਲਿਟਿਕਸ ਦੇ ਵਿੱਚ, ਉਹ ਨੰਬਰ ਗੇਮ ਤੇ ਖੜਿਆ। ਜਿਹਦੇ ਕੋਲ 272 ਨੰਬਰ ਹੋਣਗੇ ਉਹ ਸਰਕਾਰ ਬਣਾਊਗਾ। ਤੇ ਨੰਬਰ ਗੇਮ ਦੀ ਗੱਲ ਕਰਦੇ ਆ ਤਾਂ ਤਾਮਿਲਨਾਡੂ ਇੱਕ ਵੱਡਾ ਸੂਬਾ ਹੈਗਾ, ਉੱਥੇ 39 ਸੀਟਾਂ ਹੈਗੀਆਂ, ਤੇ ਉੱਥੇ ਕੋਈ ਵੀ ਸੀਟ ਮੈਨੂੰ ਲੱਗ ਰਿਹਾ ਕਿ BJP ਜਿੱਤ ਪਾਊਗੀ, ਇੱਕ ਵੀ ਸੀਟ ਨਹੀਂ ਜਿੱਤ ਪਾਊਗੀ। ਉੱਥੇ ਸਟਾਲਿਨ ਤੇ AIDMK ਬਹੁਤ ਸਟਰੋਂਗ ਹੈ। ਉੱਥੇ BJP ਨੇ ਅੰਨਾਮਲਾਈ ਨਾਂ ਦੇ ਇੱਕ ਸਾਬਕਾ IPS ਨਾਲ ਟਰਾਈ ਕੀਤੀ ਸੀਗੀ ਕਿ ਅੰਨਾਮਲਾਈ ਦੇ ਰਾਹੀਂ ਅਸੀਂ ਐਂਟਰ ਕਰੀਏ ਤੇ ਉੱਥੇ ਚੋਣ ਲੜੀਏ, ਪਰ ਅੰਨਾਮਲਾਈ ਖੁਦ ਆਪਣੀ ਸੀਟ ਨਹੀਂ ਜਿੱਤ ਪਾਊਗਾ ਮੈਨੂੰ ਲੱਗ ਰਿਹਾ। ਤੇ ਦੂਜਾ ਸੂਬਾ ਪੈਂਦਾ ਉਹਦੇ ਨੇੜੇ ਹੀ ਕੇਰਲਾ ਦੇ ਵਿੱਚ ਲੈਫਟ ਅਤੇ ਕਾਂਗਰਸ ਦਾ ਇੱਕ ਸਟਰੋਂਗ ਗੜ ਹੈ। ਹਾਲਾਂਕਿ ਉੱਥੇ ਮੁਸਲਮਾਨ ਭਾਈਚਾਰੇ ਦੀ ਸ਼ਿਕਾਇਤ ਰਹੀ ਹੈ ਕਿ ਜਿਹੜਾ ਉੱਥੋਂ ਦਾ ਲੈਫਟ ਹੈ ਉਹਨੇ ਮੁਸਲਮਾਨ ਭਾਈਚਾਰੇ ਨਾਲ ਇੱਕ ਆਪਾਂ ਕਹੀਏ ਤੇ ਧੱਕਾ ਕੀਤਾ ਹੈ। ਉੱਥੇ ਬਹੁਤ ਸਾਰੇ ਨੌਜਵਾਨਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ ਨੇ। ਤੇ ਲੈਫਟ ਮਤਲਬ ਕਹਿਣ ਦਾ ਹੀ ਲੈਫਟ, ਉਹਨੂੰ ਬਹੁਤ ਸਾਰੇ ਲੈਫਟ ਦੀ ਪੋਲਿਟਿਕਸ ਉੱਤੇ ਕੁਐਸਚਨ ਮਾਰਕ ਵੀ ਖੜੇ ਹੁੰਦੇ ਨੇ ਤੇ ਐਗਜ਼ਾਮਪਲ ਵੀ ਦਿੱਤੇ ਜਾਂਦੇ ਨੇ। ਐਗਜ਼ਾਮਪਲ ਜਿਵੇਂ ਰੂਰਲ ਡਿਵੈਲਪਮੈਂਟ ਤੇ ਐਜੂਕੇਸ਼ਨ ਤੇ ਕਿ 100% ਲਿਟਰੇਸੀ ਹੈ ਕੇਰਲਾ ਦੇ ਵਿੱਚ, ਤਾਂ ਇਸ ਕਿਸਮ ਦੇ ਐਗਜ਼ਾਮਪਲ ਵੀ ਆਉਂਦੇ ਨੇ। ਤੇ ਜਿਹੜਾ ਉਹਨਾਂ ਤੇ ਕੁਐਸਚਨ ਮਾਰਕ ਖੜੇ ਹੁੰਦੇ ਨੇ, ਉਹ ਜਿਹੜਾ ਮਾਈਨੋਰਿਟੀਜ਼ ਨਾਲ ਉੱਥੇ ਜੋ ਕੁਝ ਕਰਦੇ ਹੈਗੇ ਲੈਫਟ ਵਾਲੇ, ਉਹ ਉਸ ਕਰਕੇ ਉੱਥੇ ਮਤਲਬ ਕੁਐਸਚਨ ਵੀ ਖੜੇ ਹੁੰਦੇ ਆ। ਤੇ ਕੇਰਲਾ ਦੇ ਵਿੱਚ BJP ਦਾ ਨਹੀਂ ਲੱਗ ਰਿਹਾ ਕਿ ਮੈਨੂੰ ਕੋਈ ਕੁਝ ਅੱਛਾ 39 ਜੋ ਤੁਹਾਨੂੰ ਲੱਗਦਾ ਵੀ ਤਮਿਲ ਚ ਤੁਸੀਂ ਕਹਿ ਰਹੇ ਵੀ 39 ਚ ਕੋਈ ਸੀਟ ਆਉਣ ਦੀ ਸੰਭਾਵਨਾ ਨਹੀਂ? ਕੋਈ ਸੀਟ BJP ਦੀ ਨਹੀਂ ਆਊਗੀ। ਹੁਣ ਕੇਰਲਾ 'ਚ ਵੀ ਕੋਈ ਸੀਟ ਨਹੀਂ ਆਊਗੀ। ਕੇਰਲਾ ਦੀ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ ਚੋਣ ਦਾਅਵੇਦਾਰੀ ਕਰ ਰਹੇ ਹਨ। ਹਾਲਾਂਕਿ ਲੈਫਟ ਵਾਲਿਆਂ ਦਾ ਅਲਾਇੰਸ ਸੀਗਾ, ਇੰਡੀਆ ਅਲਾਇੰਸ, ਪਰ ਕੇਰਲਾ ਦੇ ਵਿੱਚ ਉਹਨਾਂ ਨੇ ਸੀਟ ਸ਼ੇਅਰਿੰਗ ਨਹੀਂ ਕੀਤੀ। ਕਾਂਗਰਸ ਅੱਡ ਲੜ ਰਹੀ, ਲੈਫਟ ਪਾਰਟੀਆਂ ਅੱਡ ਲੜ ਰਹੀਆਂ, ਤੇ ਮੈਨੂੰ ਲੱਗਦਾ ਕਿ ਉੱਥੇ ਵਾਇਨਾਡ ਤੋਂ 5-6 ਲੱਖ ਦੀ ਲੀਡ ਤੋਂ ਦੁਬਾਰਾ ਰਾਹੁਲ ਗਾਂਧੀ ਜਿੱਤੂਗਾ। ਤੇ ਉੱਥੇ ਲੈਫਟ ਤੇ ਕਾਂਗਰਸ ਦਾ ਹੀ ਮੋਟਾ ਰਹੂਗਾ। KC ਵੇਣੂਗੋਪਾਲ ਤੋਂ ਲੈ ਕੇ ਸ਼ਸ਼ੀ ਥਰੂਰ, ਵੱਡੇ ਨਾਂ ਉੱਥੇ ਕਾਂਗਰਸ ਦੇ ਚੋਣ ਲੜ ਰਹੇ। ਉਸ ਤੋਂ ਜੇ ਆਪਾਂ ਉੱਪਰ ਵੱਲ ਵੱਧਦੇ ਹੈਗੇ ਆ, ਕਰਨਾਟਕਾ ਦੇ ਵਿੱਚ ਇੱਕ ਵੱਡੀ ਗਿਣਤੀ, ਆਪਾਂ ਨੂੰ ਪਤਾ ਹੈ ਕਿ 27 ਸੀਟਾਂ ਸੀਗੀਆਂ BJP ਕੋਲ, ਪਰ ਉੱਥੇ ਜਿਹੜਾ ਵਿਧਾਨ ਸਭਾ ਚੋਣ ਹੋਇਆ, ਉੱਥੇ ਆਪਾਂ ਨੂੰ ਪਤਾ ਕਿ 2022 ਦੇ ਵਿੱਚ ਉੱਥੇ BJP ਨੂੰ ਝਟਕਾ ਲੱਗਿਆ। ਉਸ ਤੋਂ ਬਾਅਦ ਜਿਹੜਾ ਫਸਟ ਫੇਜ਼ ਸੀਗਾ, ਉਸ ਟਾਈਮ ਉਹਨਾਂ ਦਾ ਅਲਾਇੰਸ ਸੀਗਾ JDS ਨਾਲ। ਜੇ ਤੁਸੀਂ ਇੱਕ ਨਾਂ ਸੁਣਿਆ ਹੋਊਗਾ ਦੇਵਗੌੜਾ ਦਾ, ਦੇਵਗੌੜਾ ਇੰਡੀਆ ਦੇ ਪ੍ਰਾਈਮ ਮਿਨਿਸਟਰ ਰਹੇ ਹਨ।
HD ਤੇ ਦੇਵੇ ਉਹਨਾਂ ਪ੍ਰਜਵਲ ਰਵੰਨਾ ਵਾਲਾ ਹਾਂ ਤੇ ਉਹਨਾਂ ਦੇ ਪੋਤੇ ਰਵੰਨਾ ਪ੍ਰਜਲਾ ਰਵੰਨਾ ਦਾ ਮਾਮਲਾ ਤੁਸੀਂ ਸੁਣਿਆ ਹੋਊਗਾ। ਪਰ ਹਾਂਜੀ ਫਸਟ ਫੇਜ਼ 'ਚ ਉਹ ਮਤਲਬ ਲੋਕਾਂ 'ਚ ਆਇਆ ਨਹੀਂ ਸੀ, ਤੇ ਫਸਟ ਫੇਜ਼ 'ਚ ਉਹ ਸਾਰੀਆਂ ਸੀਟਾਂ ਸੀਗੀਆਂ ਜਿੱਥੇ JDS ਅਤੇ BJP ਦਾ ਅਲਾਇੰਸ ਸੀਗਾ, ਤੇ ਮੈਨੂੰ ਲੱਗ ਰਿਹਾ ਕਿ ਉੱਥੇ ਮਾੜਾ ਮੋਟਾ ਉਹਨਾਂ ਨੇ ਠੀਕ ਕੀਤਾ ਹੋਊਗਾ। ਪਰ ਜਦੋਂ ਹੀ ਸੈਕਿੰਡ ਫੇਜ਼ ਦੇ ਦੌਰਾਨ ਪ੍ਰਜਲਾ ਰਵੰਨਾ ਵਾਲਾ ਕਾਂਡ ਸਾਹਮਣੇ ਆਉਂਦਾ ਹੈ, ਕਰਨਾਟਕਾ ਦੇ ਵਿੱਚ BJP ਨੂੰ ਬਹੁਤ ਵੱਡੀ ਸੈਟਬੈਕ ਲੱਗਦੀ ਹੈ। ਮੈਨੂੰ ਲੱਗ ਰਿਹਾ ਹੈ ਕਿ ਕਰਨਾਟਕਾ ਦੇ ਵਿੱਚ ਘੱਟੋ ਘੱਟ 15 ਸੀਟਾਂ ਦਾ ਨੁਕਸਾਨ BJP ਆਪਣਾ ਕਰਵਾਊਗੀ। ਤੇ ਤੁਸੀਂ ਇਹ ਜੀ, ਲਿਖ ਲਓ, ਕਿਉਂਕਿ ਆਪਾਂ ਨਾ ਨੁਕਸਾਨ ਲਿਖਦੇ ਚੱਲਦੇ ਹਾਂ। 15 ਸੀਟਾਂ ਦਾ ਆਪਾਂ ਕਰਨਾਟਕਾ 'ਚ BJP ਦਾ ਨੁਕਸਾਨ ਕਰ ਰਹੇ ਹਾਂ। ਉਸ ਠੀਕ ਹੈ। ਤੋਂ ਜਿਹੜਾ ਅਗਲਾ ਸੂਬਾ ਆਉਂਦਾ ਹੈ ਉਹ ਹੈ ਮਹਾਰਾਸ਼ਟਰ। ਮਹਾਰਾਸ਼ਟਰ ਦੇ ਵਿੱਚ 48 ਸੀਟਾਂ ਹੈਗੀਆਂ। ਉੱਥੇ ਕਿਤੇ ਨਾ ਕਿਤੇ BJP ਕੋਲ ਮੈਕਸਿਮਮ ਸੀਟਾਂ ਸੀਗੀਆਂ। ਉਹਦਾ ਇੱਕ ਰੀਜ਼ਨ ਇਹ ਸੀਗਾ ਕਿ ਉਹਨਾਂ ਦਾ ਅਲਾਇੰਸ ਮਤਲਬ ਇੱਕ ਲਾ ਲਓ ਕਿ ਇੱਕ ਹਿੰਦੂਤਵ ਦਾ ਗੜ ਹੈ। ਨਾਗਪੁਰ ਜਿਹੜਾ ਜਿੱਥੋਂ RSS ਚੱਲਦਾ ਹੈ, ਹਾਂ, ਉਹ ਮਹਾਰਾਸ਼ਟਰ 'ਚ ਹੀ ਪੈਂਦਾ ਹੈ, ਤੇ ਉਹਨਾਂ ਦੀ ਪੋਲਿਟਿਕਸ ਦਾ ਗੜ ਹੈ ਉੱਥੇ। ਤੇ ਸ਼ਿਵ ਸੈਨਾ ਉਹਨਾਂ ਤੋਂ ਅੱਡ ਹੋਈ ਸੀ, ਆਪਾਂ ਨੂੰ ਪਤਾ ਵਿਧਾਨ ਸਭਾ ਚੋਣਾਂ ਦੌਰਾਨ, ਪਰ ਲੋਕ ਸਭਾ ਚੋਣਾਂ ਦੌਰਾਨ ਤਾਂ ਉਹਨਾਂ ਨਾਲ ਹੀ ਸੀ। ਵਿਧਾਨ ਸਭਾ ਚੋਣਾਂ ਦੌਰਾਨ ਉਹ ਅੱਡ ਹੋਈ, ਤੇ ਉਸ ਤੋਂ ਬਾਅਦ ਉद्धਵ ਠਾਕਰੇ ਨੇ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾਈ ਉੱਥੇ, ਤੇ ਸ਼ਰਦ ਪਵਾਰ ਵੀ ਸ਼ਾਮਿਲ ਹੋਏ NCP ਵਾਲੇ। ਪਰ ਉੱਥੇ ਉਹਨਾਂ ਨੇ ਸ਼ਰਦ ਪਵਾਰ ਦੀ ਪਾਰਟੀ ਦੇ ਅਤੇ ਸ਼ਿਵ ਸੈਨਾ ਦੇ ਦੋ ਟੋਟੇ ਕਰਾਤੇ। ਏਕਨਾਥ ਸਿੰਘ ਦੇ ਅੱਡ ਹੋਏ ਉद्धਵ ਠਾਕਰੇ ਹੋਣਾ ਤੋਂ, ਤੇ ਏਦਾਂ ਹੀ ਸ਼ਰਦ ਪਵਾਰ ਤੋਂ ਉਹਨਾਂ ਦੇ ਭਤੀਜੇ ਅਜੀਤ ਪਵਾਰ ਅੱਡ ਹੋਏ। ਤੇ ਉਹ ਅੱਜ ਦੇ ਟਾਈਮ ਜਿਹੜੀ NDA ਉੱਥੇ ਫੋਰਮ ਹੋਈ ਹੈ, ਮਤਲਬ ਜਿਹੜੀ BJP ਵਾਲੇ ਅਲਾਇੰਸ ਗਰੁੱਪ ਹੈਗੇ ਆ, ਉਹ ਏਕਨਾਥ ਸ਼ਿੰਦੇ ਪਲੱਸ ਅਜੀਤ ਪਵਾਰ ਪਲੱਸ BJP ਉੱਤੇ ਚੋਣ ਲੜ ਰਹੀ ਹੈ। ਉੱਥੇ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਮਸਾਂ ਕੋਈ ਇੱਕ ਅੱਧੀ ਸੀਟ ਜਿੱਤਣਗੇ। ਉਹਦਾ ਰੀਜ਼ਨ ਇਹ ਹੈ ਕਿ ਉੱਥੇ ਲੋਕਾਂ ਨੂੰ ਅਸਲੀ ਸ਼ਿਵ ਸੈਨਾ ਉद्धਵ ਠਾਕਰੇ ਵਾਲੀ ਲੱਗਦੀ ਹੈ, ਸ਼ਰਦ ਪਵਾਰ ਵਾਲੀ NCP ਅਸਲੀ ਲੱਗਦੀ ਹੈ। ਇਸ ਕਰਕੇ ਉੱਥੇ ਜਿਹੜਾ BJP ਅਲਾਇੰਸ ਉਹਦਾ ਬੜਾ ਬੁਰਾ ਹਾਲ ਰਹੂਗਾ। ਹਾਲਾਂਕਿ BJP ਵੱਧ ਸੀਟਾਂ ਤੇ ਚੋਣ ਲੜ ਰਹੀ ਹੈ, ਪਰ BJP ਵੀ ਘੱਟੋ ਘੱਟ ਉੱਥੇ 10 ਸੀਟਾਂ ਦਾ ਲੋਸ ਉਹਨੂੰ ਹੋਊਗਾ। ਉਹਦਾ ਰੀਜ਼ਨ ਇੱਕ ਇਹ ਹੈ ਕਿ ਲੋਕਾਂ 'ਚ ਉੱਥੇ ਗੁੱਸਾ ਹੈਗਾ ਕਿ ਉੱਥੇ ਉਹਨਾਂ ਨੇ ਇੱਕ ਆਪਾਂ ਕਹੀਏ ਕਿ ਉਹਨਾਂ ਦੀ ਪਾਰਟੀਆਂ 'ਚ ਤੋੜ ਭੰਨ ਕੀਤੀ, ਜਿਹੜੀ ਖੇਤਰੀ ਪਾਰਟੀਆਂ ਹੈ। ਇੱਕ ਦੂਜਾ ਉੱਥੋਂ ਦੇ ਦਲਿਤਾਂ 'ਚ ਚੇਤਨਾ ਬਹੁਤ ਹੈ। ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਉਹ ਉੱਥੋਂ ਹੀ ਆਉਂਦੇ ਸੀਗੇ, ਤੇ ਉੱਥੇ ਜਿਹੜਾ ਦਲਿਤ ਪੋਲਿਟਿਕਸ ਹੈਗੀ ਉਹ ਸਾਰੀ ਬਾਬਾ ਸਾਹਿਬ ਅੰਬੇਡਕਰ ਤੇ ਉੱਥੇ ਬਾਬਾ ਸਾਹਿਬ ਅੰਬੇਡਕਰ ਨੇ ਬੁੱਧ ਧਰਮ ਅਪਣਾ ਲਿਆ ਸੀਗਾ। ਤੇ ਇਸ ਕਰਕੇ ਉੱਥੋਂ ਦੇ ਦਲਿਤਾਂ 'ਚ ਸਭ ਤੋਂ ਜ਼ਿਆਦਾ ਜੇ ਕੋਈ ਧਰਮ ਪ੍ਰਚਲਿਤ ਹੈਗਾ ਉਹ ਤਾਂ ਬੁੱਧ ਧਰਮ ਹੈਗਾ। ਉੱਥੇ ਜਿਹੜੇ ਦਲਿਤ ਹੈਗੇ ਉਹ ਬੁੱਧਿਸਟ ਹੈਗੇ ਆ, ਤੇ ਉੱਥੇ ਸਭ ਤੋਂ ਪਹਿਲਾਂ ਦਲਿਤਾਂ 'ਚ ਇਹ ਸੰਵਿਧਾਨ ਬਚਾਉਣ ਵਾਲਾ ਨੁਕਤਾ ਚੱਲਿਆ। ਹਾਲਾਂਕਿ ਇਹਦੇ ਤੋਂ ਬਹੁਤ ਸਾਰੀ ਡਿਬੇਟਾਂ ਹੈਗੀਆਂ, ਕਿਉਂਕਿ ਪੰਜਾਬ 'ਚ ਉਸ ਕਿਸਮ ਨਾਲ ਨਹੀਂ ਦਿਖਦਾ, ਕਿਉਂਕਿ ਪੰਜਾਬ 'ਚ ਉਸ ਸੰਵਿਧਾਨ ਦੇ ਰਾਹੀਂ 80 ਦੇ ਦਸ਼ਕ 'ਚ 90 ਦੇ ਦਹਾਕੇ 'ਚ ਜੋ ਕੁਝ ਹੋਇਆ ਉਹ ਆਪਾਂ ਨੂੰ ਪਤਾ ਹੈ। ਪਰ ਮਹਾਰਾਸ਼ਟਰ ਦੇ ਦਲਿਤਾਂ 'ਚ ਇਹਦੀ ਚੇਤਨਾ ਹੈਗੀ ਕਿ ਉਹਨਾਂ ਨੂੰ ਜਿੰਨੇ ਵੀ ਰਾਈਟ ਮਿਲੇ ਹੈ ਉਹ ਇਸ ਸੰਵਿਧਾਨ ਕਰਕੇ ਮਿਲੇ। ਤੇ ਉੱਥੇ ਸਭ ਤੋਂ ਪਹਿਲਾਂ ਉਹ ਦਲਿਤਾਂ 'ਚ ਸੰਵਿਧਾਨ ਬਚਾਉਣ ਦੀ, ਰਿਜ਼ਰਵੇਸ਼ਨ ਬਚਾਉਣ ਦੀ ਲੜਾਈ ਸ਼ੁਰੂ ਹੁੰਦੀ ਹੈ, ਤੇ ਉਹਦਾ ਅਸਰ ਵੀ ਆਪਾਂ ਨੂੰ ਮਹਾਰਾਸ਼ਟਰ ਪੋਲਿਟਿਕਸ ਦੇ ਵਿੱਚ ਦੇਖਣ ਨੂੰ ਮਿਲੂਗਾ। ਹਾਲਾਂਕਿ ਜਿਹੜਾ ਇੰਡੀਆ ਅਲਾਇੰਸ ਸੀਗਾ, ਉਹ ਜਿਹੜਾ ਮਹਾਦਲਿਤ ਵਿਕਾਸ ਅਘਾੜੀ ਜਿਹੜਾ ਸੰਗਠਨ ਸੀ, ਉਹਨਾਂ ਨਾਲ ਅਲਾਇੰਸ ਨਹੀਂ ਕਰ ਸਕਿਆ, ਪਰ ਫਿਰ ਵੀ ਇੱਕ ਵੱਡਾ ਹਿੱਸਾ ਜਿਹੜਾ ਇੰਡੀਆ ਅਲਾਇੰਸ ਨੂੰ ਵੋਟਾਂ ਦਾ ਦਲਿਤਾਂ ਦਾ ਖਿੱਚਿਆ ਜਾਊਗਾ। ਤੇ ਉੱਥੇ ਮੈਂ ਜਿਵੇਂ ਪਹਿਲਾਂ ਕਿਹਾ, ਜਿਹੜੇ 24 ਸੀਟਾਂ ਤੇ ਜੇ ਆਪਾਂ ਸਿੱਧੀ ਹੀ ਫਾਈਟ ਮੰਨੀਏ, ਅਲਾਇੰਸ ਵਾਲੇ ਜਿਹੜੇ ਜਿੰਨੇ ਵੀ ਹੈਗੇ ਆ, ਏਕਨਾਥ ਸ਼ਿੰਦੇ ਪਲੱਸ ਅਜੀਤ ਪਵਾਰ, ਤੇ ਉੱਥੇ ਘੱਟੋ ਘੱਟ 14 ਤੋਂ 15 ਸੀਟਾਂ ਦਾ ਨੁਕਸਾਨ ਜਿਹੜੇ ਅਲਾਇੰਸ ਗਰੁੱਪ ਨਾਲ ਇੰਡੀਆ ਅਲਾਇੰਸ ਦੀ ਲੜਾਈ ਹੈਗੀ ਆ, ਉੱਥੇ ਉਹਨਾਂ ਨੂੰ ਹੁੰਦਾ ਦਿਖ ਰਿਹਾ। BJP ਦੀ ਘੱਟੋ ਘੱਟ ਆਪਾਂ 10 ਸੀਟਾਂ ਦਾ ਨੁਕਸਾਨ ਆਪਾਂ ਮੰਨ ਰਹੇ ਹਾਂ। ਤੇ ਇਸ ਨੰਬਰ ਨੂੰ ਤੁਸੀਂ ਜੇ ਆਪਾਂ ਕੰਜ਼ਰਵੇਟਿਵ ਪੀਰੀਅਡ ਤਾਂ ਇਹਨੂੰ 20 ਦਾ ਰੱਖ ਕੇ ਚੱਲੋ ਕਿ 20 ਸੀਟਾਂ ਦਾ ਨੁਕਸਾਨ ਉੱਥੇ ਘੱਟੋ ਘੱਟ ਮਤਲਬ BJP ਅਤੇ ਅਲਾਇੰਸ ਗਰੁੱਪ ਨੂੰ ਹੋ ਸਕਦਾ ਹੈਗਾ। 15 ਦਾ ਤੁਸੀਂ ਕਰਨਾਟਕਾ 'ਚ ਕਹਿੰਦੇ ਆ, ਤੇ ਮਹਾਰਾਸ਼ਟਰ 'ਚ 20 ਸੀਟਾਂ ਦਾ ਤੁਸੀਂ ਕਹਿ ਰਹੇ ਆ ਨੁਕਸਾਨ ਕਹਿੰਦੇ ਆ। ਪਰ ਹੁਣ ਕੁਝ ਏਦਾਂ ਦੇ ਸੂਬੇ ਵੀ ਹੈਗੇ ਆ ਸਾਊਥ 'ਚ ਜਿੱਥੇ BJP ਗਰੋ ਕਰੂਗੀ। ਉਹ ਇੱਕ ਸੂਬਾ ਹੈਗਾ, ਜੇ ਆਪਾਂ ਗੱਲ ਕਰੀਏ ਤੇ ਉੜੀਸਾ ਦਾ। ਉੜੀਸਾ ਦੇ ਵਿੱਚ BJP ਦੇ ਪੈਰ ਬੀਜੂ ਜਨਤਾ ਦਲ ਨੇ ਕਦੇ ਲੱਗਣ ਨਹੀਂ ਦਿੱਤੇ ਸੀਗੇ, ਪਰ ਇਸ ਵਾਰ ਉਹਨਾਂ ਨੇ ਜਿਹੜਾ ਇਲੈਕਸ਼ਨ ਹੈ ਉਹ ਬੀਜੂ ਜਨਤਾ ਦਲ ਯਾਨੀ ਕਿ ਨਵੀਨ ਪਟਨਾਇਕ ਦੇ ਖਿਲਾਫ ਹੋ ਕੇ ਲੜਿਆ। ਇਸ ਕਰਕੇ ਉੱਥੇ ਇਸ ਵਾਰ ਉਹਨਾਂ ਨੂੰ 5 ਤੋਂ 6 ਸੀਟਾਂ ਦਾ ਵਾਧਾ ਹੋ ਸਕਦਾ ਹੈ। ਤੇ ਇਸ ਹਿਸਾਬ ਨਾਲ ਤੁਸੀਂ ਜਿਹੜਾ ਘਾਟਾ ਹੈਗਾ ਉਹਦੇ ਚੋਂ ਆਂਧਰਾ ਪ੍ਰਦੇਸ਼ ਦੇ ਕੀ ਹਾਲਾਤ ਆ ਮਨਦੀਪ? ਆਂਧਰਾ ਪ੍ਰਦੇਸ਼ ਦੀ ਤੇ ਤੇਲੰਗਾਨਾ ਦੇ ਆਪਾਂ ਹੁਣ ਗੱਲ ਕਰਾਂਗੇ। ਆਂਧਰਾ ਪ੍ਰਦੇਸ਼, ਆਂਧਰਾ ਪ੍ਰਦੇਸ਼ 'ਚ TDP ਹੁੰਦੀ ਹੈ, ਤੇਲਗੂ ਦੇਸ਼ਮ ਪਾਰਟੀ, ਚੰਦਰ ਬਾਬੂ ਨਾਇਡੂ।
ਹਾਂ ਉਹਨਾਂ ਦਾ ਅਲਾਈਅੰਸ ਹੋਇਆ ਨਰਿੰਦਰ ਮੋਦੀ ਨਾਲ, ਮਤਲਬ ਬੀਜੇਪੀ ਨਾਲ, ਪਰ ਉਹ ਨਰਿੰਦਰ ਮੋਦੀ ਦੀ ਛਵੀ ਨੂੰ ਲੈ ਕੇ ਸਹਿਜ ਨਹੀਂ ਹਨ। ਤੇ ਉੱਥੇ ਜਿਹੜਾ ਆਂਧਰ ਪ੍ਰਦੇਸ਼ ਇਹਦਾ ਦਾ ਸੂਬਾ ਹੈ ਜਿੱਥੇ ਫੈਡਰਲ ਇਸ਼ੂਜ਼ ਤੇ ਵੀ ਗੱਲ ਹੁੰਦੀ ਹੈ, ਤੇ ਮਾਈਨੋਰਟੀਜ਼ ਦੇ ਬਹੁਤ ਤੁਹਾਨੂੰ ਮਤਲਬ ਆਪਾਂ ਕਹੀਏ ਕਿ ਬਹੁਤ ਬਰੀਕ ਲਾਈਨ ਉੱਥੇ ਮਾਈਨੋਰਟੀ ਤੇ ਉਹਦਾ ਰੀਜ਼ਨ ਇੱਕ ਇਹ ਹੈ ਕਿ ਉੱਥੇ ਗਰੀਬ ਜਨਤਾ ਦੇ ਵਿੱਚ ਕ੍ਰਿਸਚਨ ਜਿਹੜਾ ਰਿਲੀਜਨ ਹੈ ਉਹਦਾ ਪ੍ਰਚਾਰ ਬਹੁਤ ਜ਼ਿਆਦਾ ਹੈ। ਉੱਥੇ ਬਹੁਤ ਸਾਰੇ ਲੋਕ ਕ੍ਰਿਸਚਨ ਹੈਗੇ, ਮੁਸਲਮਾਨ ਵੀ ਵਧੀਆ ਗਿਣਤੀ 'ਚ ਹੈਗੇ, ਆਦਿਵਾਸੀ ਉੱਥੇ ਬਹੁਤ ਸਾਰੇ ਹੈਗੇ ਆ। ਤੇ ਇਸ ਕਰਕੇ ਕਿਤੇ ਨਾ ਕਿਤੇ ਆਂਧਰਾ ਪ੍ਰਦੇਸ਼ ਚੰਦਰ ਬਾਬੂ ਨਾਇਡੂ ਨੂੰ ਅੱਡ ਤੋਂ ਪ੍ਰੈਸ ਕਾਨਫਰੰਸਾਂ ਕਰਨੀਆਂ ਪਈਆਂ ਤੇ ਸਫਾਈ ਵੀ ਦੇਣੀ ਪਈ। ਜਿਹੜੀ ਬੀਜੇਪੀ ਸੈਂਟਰ 'ਚ ਬੋਲ ਰਹੀ ਸੀ ਉਹ ਤਾਂ ਆਂਧਰਾ ਪ੍ਰਦੇਸ਼ 'ਚ ਸੂਟ ਨਹੀਂ ਕਰਦਾ। ਮੇਰੇ ਕੋਲ ਸਾਡੀ ਹੈਗੇ ਉੱਥੇ ਚੰਦਰ ਬਾਬੂ ਨਾਇਡੂ ਦੀ ਟੀਮ 'ਚ, ਜਿਹੜੇ ਮੇਰੇ ਨਾਲ ਜਰਨਲਿਜ਼ਮ ਸਕੂਲ 'ਚ ਹੁੰਦੇ ਸੀ, ਉਹਦਾ ਪੀਆਰ ਸਾਹਮਣੇ ਹੈਗਾ, ਤੇ ਉਹਨਾਂ ਨਾਲ ਗੱਲ ਹੋ ਰਹੀ ਸੀ, ਕਹਿੰਦੇ ਯਾਰ ਇਹ ਤਾਂ ਅਸੀਂ ਤਾਂ ਇਹਨਾਂ ਨਾਲ ਅਲਾਇੰਸ ਕਰਕੇ ਨਾ ਫਸ ਗਏ, ਸਾਨੂੰ ਹਰ ਚੀਜ਼ 'ਚ ਸਫਾਈ ਦੇਣੀ ਪੈ ਰਹੀ ਹੈ। ਤੇ ਉੱਥੇ ਜਿਹੜਾ ਜਗਨ ਰੈੱਡੀ ਹੈ YSR ਕਾਂਗਰਸ, ਉਹ ਵੀ ਠੀਕ ਚੋਣ ਲੜ ਰਿਹਾ। ਮੈਨੂੰ ਲੱਗ ਰਿਹਾ ਕਿ ਚੰਦਰ ਬਾਬੂ ਨਾਇਡੂ ਤੇ YSR ਕਾਂਗਰਸ ਹੀ ਮਾੜੀਆਂ ਮੋਟੀਆਂ ਸੀਟਾਂ ਜਿੱਤੂਗੀ, ਬੀਜੇਪੀ ਉੱਥੇ ਆਪਣੇ ਪੈਰ ਨਹੀਂ ਲਾ ਪਾਊਗੀ। ਹਾਲਾਂਕਿ 6 ਸੀਟਾਂ ਤੇ ਉੱਥੇ ਚੋਣ ਲੜ ਰਹੀ ਹੈ, 25 ਟੋਟਲ ਸੀਟਾਂ ਹੈਗੀਆਂ, 6 ਸੀਟਾਂ ਤੇ ਬੀਜੇਪੀ ਲੜ ਰਹੀ ਹੈ, ਬਾਕੀ 19 ਸੀਟਾਂ ਤੇ TDP ਲੜ ਰਹੀ ਹੈ ਚੰਦਰ ਬਾਬੂ ਨਾਇਡੂ। YSR ਕਾਂਗਰਸ ਜਗਨ ਵਾਲੀ ਜਿਹੜੀ ਪਾਰਟੀ ਹੈ, ਉੱਥੋਂ ਦੇ ਜਿਹੜੇ ਚੀਫ ਮਿਨਿਸਟਰ ਵੀ ਹੈਗੇ ਜਗਨ ਰੈੱਡੀ, ਉਹਨਾਂ ਦੀ ਪਾਰਟੀ 25 ਦੀ 25 ਸੀਟਾਂ ਦੀ ਚੋਣ ਲੜ ਰਹੀ ਹੈ। ਪਰ ਮੈਨੂੰ ਲੱਗ ਰਿਹਾ ਕਿ ਉੱਥੇ ਬੀਜੇਪੀ 6 ਸੀਟਾਂ ਚੋਂ ਇੱਕ ਵੀ ਸੀਟ ਨਹੀਂ ਜਿੱਤੂਗੀ। ਤੇ ਤੁਸੀਂ ਚੰਦਰ ਬਾਬੂ ਨਾਇਡੂ ਨੂੰ ਐਨਡੀਏ ਦਾ ਹਿੱਸਾ ਨਾ ਮੰਨ ਕੇ ਚੱਲੋ, 4 ਜੂਨ ਨੂੰ ਤੁਹਾਨੂੰ ਉਹ ਅਹਿਸਾਸ ਵੀ ਹੋ ਜਾਊਗਾ ਚੰਦਰ ਬਾਬੂ ਨਾਇਡੂ ਨੂੰ ਤਾਂ ਧੱਕੇ ਨਾਲ ਉਹਨਾਂ ਨੇ ਜੋੜ ਰੱਖਿਆ। ਤੇਲੰਗਾਨਾ 'ਚ ਦੋ ਵੱਡੀਆਂ ਫੋਰਸਾਂ ਆਪਾਂ ਕਹੀਏ ਇਸ ਟਾਈਮ 'ਚ ਉੱਭਰ ਕੇ ਆਈਆਂ। ਪਹਿਲਾਂ ਤਾਂ ਜਿਹੜੇ ਸਾਬਕਾ ਚੀਫ ਮਿਨਿਸਟਰ KCR ਤੇ ਉਹਨਾਂ ਦੀ, ਹਾਲਾਂਕਿ ਉਹਨਾਂ ਦੀ ਕੁੜੀ ਕੇ ਕਵਿਤਾ ਨੂੰ ਨਰਿੰਦਰ ਮੋਦੀ ਹੋਰਾਂ ਨੇ ਜੇਲ੍ਹ 'ਚ ਵੀ ਪਾ ਰੱਖਿਆ ਅਰਵਿੰਦ ਕੇਜਰੀਵਾਲ ਵਾਲੇ ਕੇਸ 'ਚ। ਤੇ KCR ਬੀਜੇਪੀ ਨਾਲ ਸਹਿਜ ਨਹੀਂ, ਉਹਦਾ ਰੀਜ਼ਨ ਇੱਕ ਹੀ ਹੈ ਕਿ ਉਹਦੀ ਕੁੜੀ ਨੂੰ ਜੇਲ੍ਹ 'ਚ ਪਾਤਾ ਅਗਲਿਆਂ ਨੇ। ਤੇ ਦੂਜਾ ਧੜਾ ਕਾਂਗਰਸ ਦਾ ਹੈ। ਕਾਂਗਰਸ ਅੱਜ ਦੇ ਟਾਈਮ ਮੌਕੇ ਤੇ ਸਰਕਾਰ ਚਲਾ ਰਹੀ ਹੈ, ਤੇ ਆਪਾਂ ਕਹੀਏ ਕਿ ਜਿਹੜਾ ਰੇਵੰਤ ਰੈੱਡੀ ਹੈ, ਰੇਵੰਤ ਰੈੱਡੀ ਉੱਥੇ ਠੀਕ ਠਾਕ ਕ੍ਰੈਡੀਬਿਲਿਟੀ ਗੇਨ ਕਰ ਰੱਖਿਆ। ਮਤਲਬ ਤੇਲੰਗਾਨਾ ਦਾ ਸਟੇਟ ਹੈ ਜਿੱਥੇ ਕਾਂਗਰਸ ਘੱਟੋ ਘੱਟ 10 ਸੀਟਾਂ ਤੇ ਰਾਈਜ਼ ਕਰੂਗੀ। ਤੇ ਉੱਥੇ ਮਤਲਬ ਇੱਕ ਕਾਂਗਰਸ ਨੂੰ ਵੀ ਤਾਂ ਇੱਕ ਨੰਬਰ ਗੇਮ ਚਾਹੀਦਾ ਨਾ ਕਿ ਉਹ ਮਤਲਬ ਬਟ ਇੰਡੀਆ ਅਲਾਇੰਸ ਵੱਡੀ ਪਾਰਟੀ ਬਣੇ। ਤੇ ਉਹਨੂੰ ਜਿਹੜੀਆਂ ਸੀਟਾਂ ਆਣਗੀਆਂ ਉਹ ਕਰਨਾਟਕਾ ਅਤੇ ਉਹਦੀ ਜਿਹੜੀਆਂ ਸੀਟਾਂ ਦੀ ਗਿਣਤੀ ਵਧੂਗੀ, ਤੇ ਕਰਨਾਟਕਾ ਤੇ ਤੇਲੰਗਾਨਾ 'ਚ ਜ਼ਿਆਦਾ ਵਧੂਗੀ। ਜਿਹੜੇ ਹੋਰ ਸੂਬੇ ਮੈਂ ਦੱਸੇ ਤਮਿਲਨਾਡੂ, ਕੇਰਲ ਤੇ ਉੜੀਸਾ ਜਾਂ ਫਿਰ ਆਂਧਰਾ ਪ੍ਰਦੇਸ਼, ਉੱਥੇ ਜਿਹੜੀਆਂ ਹੋਰ ਪਾਰਟੀਆਂ ਹੈਗੀਆਂ, ਖੇਤਰੀ ਪਾਰਟੀਆਂ ਹੈਗੀਆਂ, ਲੋਕਲ ਜਿਹੜੀਆਂ ਰੀਜਨਲ, ਹਾਂ, ਨੰਬਰ ਵਧਣਗੇ। ਤਾਂ ਇਹ ਮੋਟਾ ਮੋਟਾ ਰਹੂਗਾ। ਤੇ ਸਾਊਥ ਮੇਰੇ ਹਿਸਾਬ ਨਾਲ ਇਹ ਸਾਰਾ ਕਵਰ ਹੀ ਕਰ ਦਿੰਦਾ ਹੈ। ਗੋਆ ਰਹਿ ਗਿਆ, ਗੋਆ ਦੀਆਂ ਮਾੜੀਆਂ ਮੋਟੀਆਂ ਸੀਟਾਂ ਹੈਗੀਆਂ। ਓਵੈਸੀ ਵੀ ਜਿਹੜਾ ਉਹ ਤੇਲੰਗਾਨਾ ਹੈਦਰਾਬਾਦ ਵਾਲੀ ਪਾਸ ਜਿੱਤੂਗਾ। ਹਾਂ, ਉਹਦੇ ਉੱਥੇ ਜਿਹੜਾ ਬੀਜੇਪੀ ਦੀ ਨਵਨੀਤ ਰਾਣਾ ਹੋ ਰਹੇ ਸੀਗੇ, ਜਿਹੜੀ ਉਹ ਮਹਿਲਾ ਦੀ ਵੀਡੀਓਜ਼ ਵੀ ਦੇਖਿਆ, ਉਹ ਮਸਜਿਦ ਤੇ ਐ ਤੀਰ ਚਲਾਉਂਦੀ ਸੀਗੀ ਮਸਜਿਦ ਤੇ ਉਹਦੇ ਬਹੁਤ ਗਲਤ ਮੈਸੇਜ ਗਏ ਹੈਗੇ ਆ। ਸਾਊਥ ਦੇ ਵਿੱਚ ਜਿਹੜਾ ਇਹ ਕਮਿਊਨਲਾਈਜੇਸ਼ਨ ਹੈਗਾ, ਜਿਹਨੂੰ ਆਪਾਂ ਕਹੀਏ ਕਿ ਫਿਰਕਾ ਪ੍ਰਸਤੀ ਹੈਗੀ ਆ, ਬਹੁਗਿਣਤੀ ਦੀ ਫਿਰਕਾ ਪ੍ਰਸਤੀ ਸਾਊਥ 'ਚ ਉਸ ਹਿਸਾਬ ਨਾਲ ਨਹੀਂ ਚੱਲਦੀ ਜਿਵੇਂ ਨਾਰਥ ਇੰਡੀਆ 'ਚ ਚੱਲ ਜਾਂਦੀ ਹੈ, ਜਿਹਦਾ ਕਾਓ ਬੈਲਟ ਦੇ ਵਿੱਚ ਜਿੱਥੇ ਜ਼ਿਆਦਾ ਚੱਲਦੀ ਹੈ। ਅੱਛਾ, ਇੱਥੇ ਜਿਹੜੀ ਮਨਦੀਪ ਆਪਾਂ ਤੇਲੰਗਾਨਾ ਦੀ ਗੱਲ ਕਰ ਰਹੇ ਸੀ, ਇੱਥੇ ਇੱਕ ਜਸੂਸੀ ਕਾਂਡ ਵਾਪਰਿਆ, ਉਹਦਾ ਵੀ ਇਹਦੇ ਤੇ KCR ਰਾਓ ਤੇ ਕੋਈ ਪੈ ਸਕਦਾ ਸਰ? ਹਾਂ, ਦੇਖੋ ਅਸਰ ਤਾਂ ਪਊਗਾ KCR ਰਾਓ ਤੇ। KCR ਰਾਓ ਦਾ ਅਸਲ 'ਚ 10 ਸਾਲ ਉਹਨੇ ਸਰਕਾਰ ਚਲਾਈ ਹੈ, ਤੇ KCR ਰਾਓ ਜਿਹੜਾ ਤੇਲੰਗਾਨਾ ਦਾ ਪੂਰਾ ਮੂਵਮੈਂਟ ਸੀਗਾ ਉਹਦਾ ਇੱਕ ਆਗੂ ਵੀ ਰਿਹਾ ਹੈ। KCR ਰਾਓ ਨੇ ਸਰਕਾਰ ਉਦਾਂ ਤਾਂ ਠੀਕ ਚਲਾਈ ਹੈ, ਪਰ ਉਹਦੇ 'ਚ ਮਤਲਬ ਇਹ ਸੀਗਾ ਉਹਨੇ ਸਖਤੀ ਬਾਹਲੀ ਕੀਤੀ ਹੈ ਲੋਕਾਂ ਨਾਲ ਉੱਥੇ, ਤੇ ਅਲੱਗ-ਅਲੱਗ ਕਿਸਮ ਦੇ। ਆਂਧਰਾ ਪ੍ਰਦੇਸ਼ ਦੀ ਅਤੇ ਤੇਲੰਗਾਨਾ ਦੀ ਜਿਹੜੀ ਪੁਲਿਸ ਹੈ ਉਹ ਆਪਣੇ ਇੰਟੈਲੀਜੈਂਸ, ਕਿਉਂਕਿ ਉੱਥੇ ਨਾ ਮੂਵਮੈਂਟ ਰਿਹਾ ਲੈਫਟ ਦਾ, ਜਿਹੜਾ ਮਾਓਇਸਟ ਮੂਵਮੈਂਟ ਜਿਹਨੂੰ ਆਪਾਂ ਕਹਿੰਦੇ ਆ, ਹਥਿਆਰਬੰਦ ਜਿਹੜਾ ਮੂਵਮੈਂਟ ਰਿਹਾ, ਇਸ ਕਰਕੇ ਉੱਥੋਂ ਦੀ ਜਿਹੜੀ ਪੁਲਿਸ ਹੈਗੀ ਆ ਉਹ ਸਭ ਤੋਂ ਇਸ ਮਾਮਲੇ 'ਚ ਉਹ ਮੰਨੀ ਜਾਂਦੀ ਹੈ ਕਿ ਉਹ ਹਰੇਕ ਥਾਂ ਤੇ ਨਜ਼ਰ ਰੱਖਦੀ ਹੈ। ਪੰਜਾਬ ਤੱਕ ਆਂਧਰਾ ਪ੍ਰਦੇਸ਼ ਪੁਲਿਸ ਅਤੇ ਤੇਲੰਗਾਨਾ ਪੁਲਿਸ ਹੁੰਦੀ ਹੈਗੀ ਆ ਲੋਕਾਂ ਦੀ ਰੈਕੀ ਕਰਨ ਵਾਸਤੇ, ਕਿ ਇੱਥੇ ਤਾਂ ਕੋਈ ਉਸ ਮੂਵਮੈਂਟ ਨਾਲ ਜੁੜੇ ਲੋਕ ਨਹੀਂ ਹੈ। ਤੇ ਉਹ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਸ 'ਚ ਵੀ ਆਂਧਰਾ ਪ੍ਰਦੇਸ਼ ਪੁਲਿਸ ਅਤੇ ਤੇਲੰਗਾਨਾ ਪੁਲਿਸ ਫਿਰਦੀ ਸੀਗੀ, ਜਿੰਨੀ ਪੰਜਾਬ ਪੁਲਿਸ ਨਹੀਂ ਫਿਰਦੀ ਸੀ ਜਿੰਨੀ ਉਹ ਫਿਰਦੀ ਸੀ। ਤਾਂ ਉਹਦਾ ਬਾਹਲੇ ਡਰਦੇ ਨੇ ਇਸ ਮਾਮਲੇ ਤੋਂ। ਤੇ ਇਹ ਸਾਊਥ ਇੰਡੀਆ ਦੇ ਵਿੱਚ ਆਪਾਂ ਨੂੰ ਜੇ ਸੰਭਵ ਕਰਨਾ ਹੋਵੇ ਸਾਰੇ ਚੀਜ਼ਾਂ ਨੂੰ, ਤੇ ਸਾਊਥ ਇੰਡੀਆ ਦੇ ਵਿੱਚ ਮੈਨੂੰ ਨਹੀਂ ਲੱਗ ਰਿਹਾ ਕਿ ਬੀਜੇਪੀ ਆਪਣੇ ਪੈਰ ਜਮਾ ਪਾਊਗੀ। ਉਹਨੂੰ ਜਿੰਨਾ ਕਿ ਤੁਸੀਂ ਦੱਸਿਆ ਵੀ ਓਵਰਆਲ 30 ਸੀਟਾਂ ਲੂਜ਼ ਕਰ ਰਹੇ ਆ ਸਾਊਥ ਦੇ ਵਿੱਚ ਕਿ ਜ਼ਿਆਦਾ? 30 ਸੀਟਾਂ ਲੂਜ਼ ਕਰ ਰਹੇ ਹਨ ਤੇ 5 ਸੀਟਾਂ ਉੜੀਸਾ 'ਚ ਗੇਨ ਕਰ ਰਹੇ ਹਨ ਮੈਨੂੰ ਲੱਗ ਰਿਹਾ।
ਤੇ ਜਿਹੜੀ ਇੰਡੀਆ ਅਲਾਇੰਸ ਆ ਉਹਦੀ ਕੋਈ ਸੰਭਾਵਨਾ ਹੈ, ਜਾਂ ਉਹ ਅਲਾਇੰਸ ਦੇ ਹਿਸਾਬ ਦੇ ਨਾਲ ਕੁਝ ਪੋਜ਼ਿਟਿਵ ਉਹਨਾਂ ਦਾ ਹੈਗਾ ਹੈ, ਜਾਂ ਹਰ ਇੱਕ ਜਣਾ ਕਰਨਾਟਕਾ ਦੇ ਵਿੱਚ, ਕਰਨਾਟਕਾ ਅਤੇ ਤੇਲੰਗਾਨਾ ਦੇ ਵਿੱਚ ਕਾਂਗਰਸ ਦਾ ਪੋਜ਼ਿਟਿਵ ਹੈ। ਬਾਕੀ ਜਿਹੜੀ ਤਮਿਲਨਾਡੂ, ਕੇਰਲਾ, ਇਹ ਆਂਧਰ ਪ੍ਰਦੇਸ਼, ਇਹ ਤਾਂ ਜਿਹੜੇ ਸੂਬੇ ਹੈਗੇ ਉੱਥੇ ਤਾਂ ਖੇਤਰੀਆਂ ਪਾਰਟੀਆਂ, ਉਹਨਾਂ ਦਾ ਤਾਂ 4 ਜੂਨ ਦੀ ਰਾਤ ਨੂੰ ਹੀ ਪਤਾ ਲੱਗੂਗਾ ਕਿ ਉਹ ਐਨਡੀਏ 'ਚ ਜਾਣਗੇ ਜਾਂ ਫਿਰ ਇੰਡੀਆ ਅਲਾਇੰਸ ਨਾਲ ਜਾਣਗੇ। ਉਹਨਾਂ 'ਚ ਹਾਲਾਂਕਿ ਜਿਹੜਾ ਸਟਾਲਿਨ ਹੈ ਤਮਿਲਨਾਡੂ ਦੇ ਵਿੱਚ, ਉਹਨੇ ਕੀਤਾ ਹੋਇਆ ਕਿ ਮੈਂ ਇੰਡੀਆ ਅਲਾਇੰਸ ਦਾ ਹਿੱਸਾ ਹੈਗਾ, ਤੇ ਇਦਾਂ ਹੀ ਹਾਂ ਡਿਪੈਂਡ ਕਰਦਾ ਫਿਰ ਹਰ ਇੱਕ ਨੇ ਦਾ ਲਾਉਣਾ ਹੁੰਦਾ ਨਾ ਉਦੋਂ। ਹਾਂਜੀ ਬਿਲਕੁਲ ਉਸ ਟਾਈਮ ਦੇ ਉੱਤੇ। ਮਨਦੀਪ, ਮੈਂ ਇੱਕ ਹੋਰ ਥੋੜਾ ਜਿਹਾ ਫੈਕਟ ਪੜ੍ਹ ਰਿਹਾ ਸੀਗਾ ਹਿਸਟਰੀ, ਸਾਊਥ ਇੰਡੀਆ ਦੀ ਹਿਸਟਰੀ ਨੂੰ ਲੈ ਕੇ। ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲਾ ਦੇ ਵਿੱਚ ਕਹਿੰਦੇ ਕਿ 2019 ਦੇ ਵਿੱਚ ਜਦੋਂ ਇਹਨਾਂ ਦੀ ਪੂਰੀ ਲਹਿਰ ਸੀਗੀ, ਬਹੁਤ ਵੱਡੀ ਜਿੱਤ ਮਿਲੀ ਸੀ, ਉਦੋਂ ਵੀ ਬੀਜੇਪੀ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੇ ਕੇਰਲਾ ਤੇ ਕਰਨਾਟਕਾ, ਇਹਦੇ ਚ 129 ਸੀਟਾਂ ਬਣਦੀਆਂ ਜੇ ਆਪਾਂ ਇਹਨਾਂ ਨੂੰ ਜੋੜ ਲੈਂਦੇ ਹਾਂ ਸਾਰਿਆਂ ਨੂੰ। ਹਾਂਜੀ, 29 ਸੀਟਾਂ ਜਿੱਤੀ ਸੀ। ਤੇ ਕਹਿੰਦੇ ਕਿ ਪਾਰਟੀ ਕੇਰਲਾ ਤੇ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਸਿੰਗਲ ਸੀਟ ਵੀ ਨਹੀਂ ਆਈ ਸੀ ਬੀਜੇਪੀ। ਹਾਂ, ਇਹ ਤਾਂ ਹੈ ਯਾਰ ਬਾਈ, ਬਹੁਤ ਔਖਾ ਉੱਥੇ ਇੱਕ ਏਦਾਂ ਦੀ ਪਾਰਟੀ ਦੇ ਪੈਰ ਲੱਗਣੇ ਜਿਹੜੇ ਕਿ ਸੈਂਟਰਲਾਈਜੇਸ਼ਨ ਦੀ ਗੱਲ ਕਰ ਰਹੀ ਹੈ, ਜਿਹੜੀ ਕਹਿ ਰਹੀ ਹੈ ਕਿ ਇੱਕ ਦੇਸ਼ ਹੋਵੇ, ਚੋਣ ਹੋਵੇ, ਜਿਹੜੀ ਕੀ ਕਹਿ ਰਹੀ ਹੈ ਕਿ ਹਿੰਦੀ ਹਿੰਦੁਸਤਾਨ ਹੋਵੇ। ਉਹ ਤਾਂ ਮਤਲਬ ਜਿਹੜਾ ਲੈਂਗੁਏਜ ਹੋ ਹਾਂ, ਤਾਂ ਇਸ ਕਰਕੇ ਉੱਥੇ ਉੱਥੇ ਤਾਂ ਇੱਕ ਟਰਮ ਹੈ ਪੋਲੀਟੀਕਲ ਸਾਇੰਸ ਦੀ, ਰਾਈਟ ਨੈਸ਼ਨਲਿਟੀਜ਼। ਦੇਖੋ ਤੁਸੀਂ, ਯਾਨੀ ਕਿ ਪੱਕੀ ਹੋਈ ਰਾਸ਼ਟਰੀਅਤਾਵਾਂ, ਜਿਨ੍ਹਾਂ ਕੋਲ ਆਪਣੀ ਲੈਂਗੁਏਜ ਹੁੰਦੀ ਹੈ, ਆਪਣਾ ਲਿਟਰੇਚਰ ਹੁੰਦਾ ਹੈ, ਆਪਣਾ ਇੱਕ ਹਿਸਾਬ ਨਾਲ ਆਪਣਾ ਪਿਛੋਕੜ ਹੁੰਦਾ, ਆਪਣਾ ਹਿਸਟਰੀ ਹੁੰਦੀ ਹੈ ਇੱਕ, ਉਹ ਰਾਈਟ ਨੈਸ਼ਨਲਿਟੀਜ਼ ਹੁੰਦੀਆਂ ਨੇ। ਉਹਨਾਂ ਨੂੰ ਕੋਈ ਦੂਜਾ ਜਿਹੜਾ ਆਪਾਂ ਕਹੀਏ ਕੋਲੋਨੀਅਲ ਮਾਈਂਡ ਸੈਟ ਤੋਂ ਆ ਕੇ ਕੋਈ ਉਹਨਾਂ ਤੇ ਜੇ ਕਬਜ਼ਾ ਕਰਨਾ ਚਾਹੂਗਾ ਤੇ ਉਹ ਰਿਐਕਟ ਕਰਨਗੇ। ਉਹੀ ਪੰਜਾਬ ਨਾਲ, ਇਸੇ ਕਰਕੇ ਪੰਜਾਬ 'ਚ ਵੀ ਇਹੀ ਨਾ ਕਿ ਪੰਜਾਬ 'ਚ ਆਪਣੀ ਬੋਲੀ ਵੀ ਹੈ, ਆਪਣਾ ਇੱਕ ਹਿਸਟਰੀ, ਆਪਣਾ ਮੁਲਕ ਰਿਹਾ ਆ, ਉਹ ਸਾਰੀਆਂ ਚੀਜ਼ਾਂ ਕਰਦਾ ਤੋਂ ਇੱਕ ਸੈਂਸ ਮਤਲਬ ਉਹ ਸਾਰਾ ਜੁੜਦਾ ਹੈ। ਇੱਥੇ ਕੋਈ ਆ ਕੇ ਕਹੂਗਾ ਕਿ ਅਸੀਂ ਪੰਜਾਬੀਆਂ ਤੇ ਰਾਜ ਕਰਾਂਗੇ, ਤੇ ਪੰਜਾਬੀ ਫਿਰ ਤੁਹਾਨੂੰ ਪਤਾ ਕਿ ਕਿਵੇਂ ਰਿਐਕਟ ਕਰਨਗੇ। ਤਾਂ ਉਹ ਰਿਐਕਸ਼ਨ ਸਾਊਥ ਇੰਡੀਆ ਦੇ ਵਿੱਚ ਵੀ ਹੁੰਦਾ ਹੈ। ਤੁਸੀਂ ਨੈਸ਼ਨਲਿਸਟ ਮੂਵਮੈਂਟ ਦੀ ਵੀ ਗੱਲ ਕੀਤੀ ਸੀ, ਇਸ ਟਾਈਮ ਕਿੰਨੀ ਕੁ ਉੱਥੇ ਪ੍ਰਭਾਵ ਦੇ ਵਿੱਚ ਹੈਗੀ ਆ? ਜਿੱਦਾਂ ਹੁਣ ਆਪਾਂ ਵਨ ਨੇਸ਼ਨ ਵਨ ਲੈਂਗੁਏਜ ਜਾਂ ਵਨ ਕਰਕੇ ਬਹੁਤ ਕੁਛ ਉਹ ਕਰਦੇ ਆ। ਤੁਸੀਂ ਕਿਹਾ ਵੀ ਉਹਨਾਂ ਦੇ ਤਿੱਖੀ ਪ੍ਰਤੀਕਰਨ ਉਹਨਾਂ ਦੇ ਉਲਟ ਜਿਹੜਾ ਉਹ ਦੇਖਣ ਨੂੰ ਲੱਗਦਾ ਆ। ਕੀ ਅਜੇ ਵੀ ਰਹਿ ਰਿਹਾ ਕਿ ਉੱਥੇ ਉਹ ਗੱਲ ਹੈਗੀ ਆ ਵੀ ਸਾਡਾ ਆਪਣਾ ਵੱਖਰਾ ਹੋਣਾ ਚਾਹੀਦਾ ਆ, ਜਾਂ ਹੋਰ ਅਧਿਕਾਰਾਂ ਨੂੰ ਲੈ ਕੇ ਵੀ ਆਪਾਂ ਦੇਖਦੇ ਹਾਂ ਵੀ ਉਹ ਲੜਾਈ ਤਾਂ ਉਹਨਾਂ ਦੀ ਚੱਲਦੀ ਰਹਿੰਦੀ ਮਾੜੀ ਮਾੜੀ? ਫੈਡਰਲਿਜ਼ਮ ਵਾਲੇ ਕੁਐਸਚਨ ਤੇ ਹੈਗਾ ਉਹਨਾਂ ਦਾ ਜਿਹੜਾ ਜਿਆਦਾ ਫਾਈਟ ਵਿੜ ਰਹੇ ਹਨ ਉੱਥੇ ਨਾ। ਜਿਵੇਂ ਜਿਸ ਕਿਸਮ ਦੀਆਂ ਮੂਵਮੈਂਟਾਂ ਸੀਗੀਆਂ ਪਿਛਲੇ 20-30 ਸਾਲ ਪਹਿਲਾਂ, ਤੇ ਉਸ ਟਾਈਮ ਬੜਾ ਜਿਹਾ ਲੱਗਦਾ ਸੀਗਾ ਕਿ ਤਮਿਲਨਾਡੂ 'ਚ ਹੈਗਾ ਉਹ ਇੱਕ ਆਪਾਂ ਕੀ ਖੁਦ ਮੁਖਤਿਆਰੀ ਵਾਲੀ ਗੱਲਬਾਤ, ਪਰ ਉਹ ਵੀ ਬਾਅਦ 'ਚ ਹੁਣ ਤਾਂ ਮਤਲਬ ਉੱਥੇ ਫੋਰਸਿਸ ਰਹਿ ਨਹੀਂ ਗਈਆਂ। ਜ਼ਿਆਦਾਤਰ ਉੱਥੇ ਜਿਹੜੀ ਗੱਲ ਹੁੰਦੀ ਹੈ ਉਹ ਡੈਮੋਕ੍ਰੈਟਿਕ ਸਫਿਆਂ 'ਚ, ਆਪਾਂ ਕੀ ਡੈਮੋਕ੍ਰੈਟਿਕ ਹਲਕਿਆਂ 'ਚ ਫੈਡਰਲਿਜ਼ਮ ਦੀ ਜ਼ਿਆਦਾ ਹੁੰਦੀ ਹੈ ਕਿ ਸੂਬਿਆਂ ਨੂੰ ਵੱਧ ਅਧਿਕਾਰ ਤੇ ਇਸੇ ਕਰਕੇ ਸ਼ਾਇਦ ਉੱਥੇ ਜਿਹੜੀਆਂ ਖੇਤਰੀ ਪਾਰਟੀਆਂ ਉਹ ਜ਼ਿਆਦਾ ਡੋਮੀਨੇਟ ਕਰਦੀਆਂ। ਹਾਂਜੀ, ਤੇ ਇੱਕ ਮਿੰਟ, ਇੱਕ ਹੋਰ ਗੱਲ ਜਿਹੜੀ ਤੁਸੀਂ ਮਹਾਰਾਸ਼ਟਰ ਦੇ ਵਿੱਚ ਦਲਿਤ ਭਾਈਚਾਰੇ ਦੀ ਗੱਲ ਕਰ ਰਹੇ ਸੀਗੇ ਮਨਦੀਪ, ਤੇ ਇਹਦੇ ਨਾਲ ਕਰਨਾਟਕਾ ਦੇ ਵਿੱਚ ਆਪਾਂ ਦੇਖਿਆ ਕਿ ਜਿਹੜਾ ਹਜਾਬ ਦਾ ਮੁੱਦਾ ਸੀਗਾ, ਦਾ ਕੇਰਲ ਸਟੋਰੀ ਬਾਅਦ ਦੇ ਵਿੱਚ ਫਿਲਮਾਂ 'ਚ ਦੇਖੀਆਂ ਨਾ, ਉਹਨਾਂ ਮੁੱਦਿਆਂ ਨੂੰ ਵੀ ਉੱਥੇ ਖਾਸਾ ਰਿਐਕਟ ਕਰਦੇ ਰਹੇ ਲੋਕ, ਜਾਂ ਕਾਊਂਟਰ ਹੋ ਰਿਹਾ, ਜਾਂ ਉਹਦਾ ਪ੍ਰਭਾਵ ਹੈਗਾ ਇਦਾਂ ਦੇ ਪ੍ਰੋਪਗੈਂਡੇ ਦਾ? ਕਰਨਾਟਕਾ ਐਕਸੈਪਸ਼ਨਲ ਸਟੇਟ ਹੈ ਜਿੱਥੇ ਇਹਨਾਂ ਨੇ ਕਮਿਊਨਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਦੇ ਪ੍ਰਭਾਵ 'ਚ ਇੱਕ ਏਰੀਆ ਆਇਆ ਸੀਗਾ। ਲੇਕਿਨ ਜਦੋਂ ਇਲੈਕਸ਼ਨ ਹੋਇਆ ਵਿਧਾਨ ਸਭਾ ਦਾ, ਉੱਥੇ ਨਰਿੰਦਰ ਮੋਦੀ ਨੂੰ ਲੱਗਿਆ ਕਿ ਉਹ ਜਿਹੜਾ ਇੱਕ ਏਰੀਆ ਨਹੀਂ, ਉਹ ਤਾਂ ਪੂਰਾ ਕਰਨਾਟਕਾ ਹੀ ਹੈ, ਤੇ ਉੱਥੇ ਉਹਨਾਂ ਨੇ ਹਨੂੰਮਾਨ ਔਰ ਪਤਾ ਨਹੀਂ ਕੀ ਜਾ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਤੇ ਉਹ ਚੱਲਿਆ ਨਹੀਂ ਉਹਨਾਂ ਦਾ, ਉਹ ਤਾਂ ਬੈਕ ਫਾਇਰ ਕਰ ਗਿਆ ਸੀਗਾ। ਕਰਨਾਟਕਾ ਦੇ ਵਿੱਚ ਫਿਰ ਇੱਕ ਵੱਡਾ ਸੈਕਸ਼ਨ ਏਦਾਂ ਦਾ ਵੀ ਹੈਗਾ ਜਿਹਨੇ ਮਤਲਬ ਪੂਰਾ ਕੰਮ ਕੀਤਾ ਕਿ ਇਸ ਕਿਸਮ ਦੀ ਕਮਿਊਨਲ ਰੈਡੀਕਲਾਈਜੇਸ਼ਨ ਨਾ ਹੋਵੇ ਹਿੰਦੂਤਵਾ ਪੋਲਿਟਿਕਸ ਦੀ, ਤੇ ਉਹ ਹਿੰਦੂਤਵਾ ਪੋਲਿਟਿਕਸ ਉੱਥੇ ਬੈਕ ਸਟੈਪ ਤੇ ਗਈ ਹੈਗੀ ਆ। ਉਹਦਾ ਇੱਕ ਰੀਜ਼ਨ ਇਹ ਵੀ ਰਿਹਾ ਕਿ ਨਜਾਇਜ਼ ਜਿਹੜਾ ਨਰਿੰਦਰ ਮੋਦੀ ਹੋਰਾਂ ਨੇ ਉਹ ਸਕੂਲ ਦੀ ਬੱਚੀਆਂ ਦੇ ਹਿਜਾਬ ਤੇ ਜਿਹੜੇ ਉੱਥੇ ਉਹਨਾਂ ਨੇ ਕੁਐਸਚਨ ਖੜੇ ਕਰਾਤੇ। ਦੇਖੋ ਯਾਰ, ਬੱਚੀਆਂ ਤਾਂ ਸਾਰੀਆਂ ਦੀ ਸਾਂਝੀਆਂ ਹੈਗੀਆਂ, ਤੁਸੀਂ ਹੁਣ 7ਵੀਂ 8ਵੀਂ ਦੀ ਬੱਚੀਆਂ ਤੇ ਥੋੜੀ ਨਾ ਪੋਲਿਟਿਕਸ ਕਰਨ ਲੱਗ ਜਾਓਗੇ। ਤਾਂ ਇਹ ਤਾਂ ਬਹੁਤ ਉੱਥੇ ਇਹਦਾ ਬਹੁਤ ਵਿਰੋਧ ਹੋਇਆ ਕਿ ਇਹ ਬੀਜੇਪੀ ਵਾਲੇ ਕਰੀ ਕੀ ਜਾਂਦੇ ਆ। ਸਕੂਲ ਗੋਇੰਗ ਜਿਹੜੀ ਬੱਚੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਉਹ ਨੈਸ਼ਨਲ ਇਸ਼ੂ ਕ੍ਰੀਏਟ ਕਰ ਰਹੇ ਨੇ। ਇਹ ਤਾਂ ਮਤਲਬ ਬਾਲੇ ਬਹੁਤ ਘਟੀਆ ਉਹ ਸੀਗਾ। ਮਤਲਬ ਜੇ ਕੋਈ ਹੁੰਦਾ ਕਿ ਵੱਡੀ ਉਮਰ ਦੀ ਔਰਤਾਂ ਹੁੰਦੀਆਂ, ਉਹਦਾ ਜਿਹੜਾ ਜਿਵੇਂ ਨਰਿੰਦਰ ਮੋਦੀ ਨੂੰ ਨਾ ਇੱਕ ਫੋਬੀਆ ਵੀ ਹੈ, ਉਹ ਰਕਸ਼ਕ ਬਣਨ ਦੀ ਭੂਮਿਕਾ ਚਾਹਣਾ ਚਾਹੁੰਦਾ ਹੈ ਕਿ ਸਾਰਿਆਂ ਨੂੰ ਮੈਂ ਬਚਾਵਾਂ, ਚੌਕੀਦਾਰ ਵਾਲਾ ਗੱਲ।
ਹਾਂ ਟ੍ਰਿਪਲ ਤਲਾਕ ਵਾਲਾ ਮਾਮਲਾ ਸੀਗਾ, ਉਦੋਂ ਦੇਖੋ ਉਹਨੇ ਮੁਸਲਿਮ ਮਹਿਲਾਵਾਂ ਦਾ ਆਪਣੇ ਆਪ ਨੂੰ ਰਕਸ਼ਕ ਬਣਨ ਦੀ ਕੋਸ਼ਿਸ਼ ਕੀਤੀ। ਦੇਖੋ ਮੁਸਲਿਮ ਮਹਿਲਾਵਾਂ ਨੂੰ ਅਤਿਆਚਾਰ ਤੋਂ ਮੈਂ ਬਚਾਇਆ ਟਾਈਪ ਇਸ ਕਿਸਮ ਦੀ ਉਹਨੇ ਉਹ ਆਦਤ ਹੈ, ਤੇ ਇਸ ਕਰਕੇ ਉਹ ਕਈ ਵਾਰ ਬੈਕਫਾਇਰ ਵੀ ਕਰ ਜਾਂਦੀ ਹੈ। ਅਗਲਾ ਕਹਿੰਦਾ ਤੂੰ ਕੌਣ ਯਾਰ, ਮੈਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੈ, ਜਿਹੜੀ ਚੀਜ਼ ਤੂੰ ਮੈਨੂੰ ਇਹ ਕਹਿ ਕੇ ਪ੍ਰੋਬਲਮੈਟਿਕ ਹੈ। ਤੇ ਮੈਨੂੰ ਇਹ ਲੱਗਦਾ ਕਿ ਤੇ ਧੱਕੇ ਨਾਲ ਤੁਸੀਂ ਮੰਨ ਲਓ ਕਿ ਕੋਈ ਚੀਜ਼ ਹੈਗੀ ਜਿਹੜੀ ਕਿ ਪ੍ਰੋਬਲਮੈਟਿਕ ਹੈ, ਮੰਨ ਲਓ ਕਿ ਪੰਜਾਬ ਅਤੇ ਹਰਿਆਣੇ 'ਚ ਇੱਕ ਟਾਈਮ ਆਪਾਂ ਦੇਖਦੇ ਸੀਗੇ ਭਰੂਣ ਹੱਤਿਆ ਹੋਣ ਲੱਗ ਪਈ ਸੀਗੀ, ਤੇ ਉਹਨੂੰ ਆਪਾਂ ਨੂੰ ਪਤਾ ਹੈ ਕਿ ਉਸ ਚੀਜ਼ ਨਾਲ ਡੀਲ ਆਪਾਂ ਨੇ ਕਿਵੇਂ ਕੀਤਾ। ਆਪਾਂ ਨੇ ਗਾਣੇ ਵੀ ਉਸ ਕਿਸਮ ਦੇ ਕੱਢੇ ਹੈਗੇ ਆ, ਤੇ ਏਦਾਂ ਦੇ ਲੋਕਾਂ ਨੂੰ ਮਿਹੜੇ ਵੀ ਮਾਰਨਾ ਸ਼ੁਰੂ ਕਰਤਾ ਸੀਗਾ। ਉਹਨਾਂ ਦਾ ਸੋਸ਼ਲ ਬਾਈਕਾਟ ਵੀ ਹੋਇਆ ਏਦਾਂ ਦੇ ਲੋਕਾਂ ਦਾ, ਜਿਹੜੀ ਸਰਕਾਰ ਨੇ ਵੀ ਜ਼ੋਰ ਲਾਇਆ, ਸਮਾਜ ਨੇ ਵੀ ਜ਼ੋਰ ਲਾਇਆ, ਪਰ ਜ਼ਿਆਦਾ ਸਮਾਜ ਨੇ ਜ਼ੋਰ ਲਾਇਆ ਆਪਾਂ ਨੂੰ ਪਤਾ ਹੈ। ਤੇ ਹਾਂ ਕੋਈ ਸਮੱਸਿਆ ਆ ਜਾਂਦੀ ਹੈ, ਜਿਵੇਂ ਏਦਾਂ ਤਾਂ ਆਪਣਾ ਸਮਾਜ ਇੱਕਦਮ ਓਕੇ ਤਾਂ ਹੈ ਨਹੀਂ, ਉਹਦੇ 'ਚ ਦਿੱਕਤਾਂ ਹੁੰਦੀਆਂ ਨੇ। ਦਹੇਜ ਵਾਲੀ ਹੈ, ਜਿਵੇਂ ਦਹੇਜ ਪ੍ਰਥਾ ਕਿੰਨੀ ਮਾੜੀ ਹੋ ਰੱਖੀ ਹੈ। ਹੁਣ ਜਿਹੜੇ ਪੰਜਾਬ ਅਤੇ ਹਰਿਆਣੇ 'ਚ ਜਿਹੜੇ ਨਜਾਇਜ਼ ਮਹਿੰਗੇ ਵਿਆਹ ਹੋ ਰਹੇ ਹਨ, ਉਹਦੇ ਚੱਕਰ 'ਚ ਜਿਹੜੇ ਗਰੀਬ ਆਦਮੀ ਪਿਸ ਰਹੇ ਹਨ, ਤੇ ਉਹ ਆਪਾਂ ਨੂੰ ਪਤਾ ਹੈ। ਤੇ ਇਹ ਦੇਖੋ ਬੁਰਾਈਆਂ ਹੁੰਦੀਆਂ ਨੇ, ਹਰ ਸਮਾਜ 'ਚ ਹੁੰਦੀਆਂ ਨੇ, ਪਰ ਉਹਨਾਂ ਨੂੰ ਇਹ ਥੋੜੀ ਨਾ ਹੋਊਗਾ ਕਿ ਸਟੇਟ ਆ ਕੇ ਕਹੂਗਾ ਕਿ ਅਸੀਂ ਪਹਿਲਾਂ ਤੁਹਾਡੀ ਬੁਰਾਈਆਂ ਦਾ ਮਖੌਲ ਉਡਾਵਾਂਗੇ, ਫਿਰ ਤੁਹਾਡੇ ਤੇ ਬਹਿ ਕੇ ਅਸੀਂ ਪੋਲਿਟਿਕਸ ਕਰਾਂਗੇ। ਹੁਣ ਜੇ ਹਾਂ ਜਿਵੇਂ ਦੇਖੋ ਇੱਕ ਮੈਨੂੰ ਵੀ ਲੱਗਦਾ ਕਿ ਪੰਜਾਬ 'ਚ ਇਹ ਨਜਾਇਜ਼ ਮਹਿੰਗੀਆਂ ਗੱਡੀਆਂ, ਮਹਿੰਗੇ ਫੋਨਾਂ ਵਾਲਾ ਜਿਹੜਾ ਕਲਚਰ ਹੈਗਾ ਹੀ ਹੈ, ਪਰ ਜਦੋਂ ਕਿਸਾਨ ਅੰਦੋਲਨ 'ਚ ਉਹਨਾਂ ਨੇ ਉਹ ਕਿਸਾਨਾਂ ਦੇ ਉਲਟ ਵਰਤਣ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਕਿਸਾਨਾਂ ਨੇ ਹੋਰ ਕਿਸਮ ਨਾਲ ਰਿਐਕਟ ਕੀਤਾ। ਮਹਿੰਗੀਆਂ ਗੱਡੀਆਂ ਨੇ, ਮਹਿੰਗੇ ਫੋਨ ਨੇ, ਤੇ ਕਿਸਾਨਾਂ ਨੇ ਕਿਹਾ ਹਾਂ ਹੈਗੇ ਆ, ਅਸੀਂ ਕਮਾਉਂਦੇ ਆ ਤਾਂ ਹੈ ਸਾਡੇ ਕੋਲ। ਤਾਂ ਕਿਤੇ ਨਾ ਕਿਤੇ ਉਹ ਬੈਕਫਾਇਰ ਕੀਤਾ, ਹਾਲਾਂਕਿ ਉਹ ਆਪਾਂ ਨੂੰ ਪਤਾ ਕਿ ਉਹ ਹੈ ਇੱਕ ਕਮਜ਼ੋਰੀ, ਪਰ ਫਿਰ ਵੀ ਉਹ ਸਟੇਟ ਨੂੰ ਬੈਕਫਾਇਰ ਕੀਤਾ। ਇਸ ਕਰਕੇ ਉਹ ਜਿਹੜਾ ਹਿਜਾਬ ਵਾਲਾ ਮੁੱਦਾ ਸੀਗਾ ਜਾਂ ਟ੍ਰਿਪਲ ਤਲਾਕ ਵਾਲਾ ਮੁੱਦਾ ਸੀਗਾ, ਉਹ ਬੈਕਫਾਇਰ ਕੀਤਾ ਉਹਨਾਂ ਨੇ ਓਵਰਆਲ। ਹਾਂਜੀ ਹਾਂਜੀ। ਸੋ ਓਵਰਆਲ ਮੈਂ ਇੱਕ ਚੀਜ਼ ਜਿਹੜੀ ਆਪਾਂ ਇਸ ਪੂਰੀ ਗੱਲਬਾਤ ਦੇ ਵਿੱਚ ਜਿਹੜੀ ਸਾਊਥ ਇੰਡੀਆ ਦੀ ਪੋਲਿਟਿਕਸ ਚੋਂ ਜਿਹੜੀ ਦੇਖੀ, ਜੋ ਮੈਂ ਵੀ 3 ਸਾਲ ਬੈਂਗਲੌਰ ਕੰਮ ਕੀਤਾ, IT ਦੀ ਕੰਪਨੀ 'ਚ ਉੱਥੇ ਮੈਂ ਕੰਮ ਕਰਦਾ ਸੀ। ਜਦੋਂ ਤੁਸੀਂ ਉੱਥੇ ਧੱਕੇ ਨਾਲ ਹਿੰਦੀ ਬੋਲਣ ਦੀ ਗੱਲ ਕਰਦੇ ਆ ਨਾ, ਉਹ ਉਸ ਚੀਜ਼ ਦਾ ਬਹੁਤ ਬੁਰਾ ਮਨਾਉਂਦੇ ਆ। ਲਿਟਰੇਚਰ ਦੇ ਵਿੱਚ ਜਿਹੜੇ ਕੰਨੜ ਆ, ਕਰਨਾਟਕਾ ਵਾਲੇ ਆ, ਉਹਨਾਂ ਨੂੰ ਸਭ ਤੋਂ ਜ਼ਿਆਦਾ ਇਨਾਮ ਮਿਲੇ ਆ। ਉਹ ਕਹਿੰਦੇ ਜਦੋਂ ਤੁਸੀਂ ਹਿੰਦੀ ਥੋਪਦੇ ਆ, ਤੇ ਤੁਸੀਂ ਦੇਖੋ ਵੀ ਕਮਿਊਨਲ ਕੰਮ ਸਭ ਤੋਂ ਜ਼ਿਆਦਾ ਉੱਥੇ ਹੀ ਹੁੰਦਾ ਆ ਜਿੱਥੇ ਹਿੰਦੀ ਆ, ਤੇ ਜਿੱਥੇ ਹਿੰਦੀ ਥੋਪਣ ਦੀ ਗੱਲ ਹੁੰਦੀ ਆ, ਉਹ ਤੇ ਹਮੇਸ਼ਾ ਉੱਥੇ ਬੈਕਫਾਇਰ ਜਿਹੜਾ ਉਹ ਹੁੰਦਾ ਆ। ਤੇ ਮਨਦੀਪ, ਹੁਣ ਆਪਾਂ ਜੇ ਸੈਂਟਰਲ ਇੰਡੀਆ ਦੇ ਵਿੱਚ ਆਈਏ, ਉੱਥੇ ਦਾ ਜਿਹੜਾ ਦੌਰਾ ਤੁਸੀਂ ਦੇਖੋ, ਸਭ ਤੋਂ ਪਹਿਲਾਂ ਅੱਛਾ ਸੈਂਟਰਲ ਇੰਡੀਆ ਵੱਲ ਆਉਣ ਤੋਂ ਪਹਿਲਾਂ ਜਿਹੜਾ ਆਪਾਂ ਸੋਸ਼ਲ ਮੀਡੀਆ ਤੇ ਸਾਊਥ ਇੰਡੀਆ ਦੇਖਦੇ ਆ ਜਾਂ ਜਾਣਦੇ ਆ, ਤੁਸੀਂ ਜਿਹੜਾ ਇਹ ਦੌਰਾ ਕੀਤਾ, ਇਸ ਦੇ ਵਿੱਚ ਘੁੰਮੇ ਆ, ਲੋਕਾਂ ਨਾਲ ਗੱਲ ਕੀਤੀ ਆ, ਕਿੰਨਾ ਫਰਕ ਆ ਉਹਦੇ ਨਾਲ? ਦੇਖੋ ਸਾਊਥ ਇੰਡੀਆ ਦੇ ਵਿੱਚ ਨਾ ਮਤਲਬ ਲੋਕ ਹਜੇ ਵੀ ਸਿੰਪਲ ਹੈਗੇ ਆ। ਮਤਲਬ ਅਗਲਾ ਬੰਦਾ ਜੇ ਵਧੀਆ ਪੈਸੇ ਵੀ ਕਮਾ ਰਿਹਾ ਹੋਵੇ ਤਾਂ ਵੀ ਉਹ ਤੁਹਾਨੂੰ ਬਹੁਤ ਸਿੰਪਲ ਮਿਲੂਗਾ। ਤੇ ਇੱਕ ਹਿਸਾਬ ਨਾਲ ਆਪਾਂ ਕਹੀਏ ਕਿ ਉੱਥੇ ਉਤਸ਼ਾਹਪਣ ਨਹੀਂ ਹੈ ਲੋਕਾਂ 'ਚ, ਤੇ ਇਹ ਮੈਨੂੰ ਦੇਖਣ 'ਚ ਮਿਲਿਆ। ਤੇ ਉੱਥੇ ਇੱਕ ਚੀਜ਼ ਹੋਰ ਮੈਨੂੰ ਦੇਖਣ ਨੂੰ ਮਿਲੀ, ਉਹ ਇਹ ਦੇਖਣ ਨੂੰ ਮਿਲੀ ਕਿ ਉੱਥੇ ਪੜ੍ਹਨ ਦਾ ਭੁੱਖਾ ਸਾਰਾ ਰਿਵਾਜ ਹੈ। ਉੱਥੇ ਤੁਸੀਂ ਪਬਲਿਕ ਟਰਾਂਸਪੋਰਟ 'ਚ ਜਦੋਂ ਜਾ ਰਹੇ ਹੁੰਦੇ ਹੋ, ਉਦੋਂ ਤੁਹਾਨੂੰ ਦਿਖਦਾ ਹੈਗਾ ਕਿ ਲੋਕਾਂ ਦੇ ਹੱਥਾਂ 'ਚ ਕਿਤਾਬ ਹੁੰਦੀ ਹੈ। ਤੇ ਉਸ ਤੋਂ ਇਲਾਵਾ ਜਿਹੜੇ ਮਤਲਬ ਇਹ ਕੁਝ ਚੀਜ਼ਾਂ ਹੈਗੀਆਂ, ਹਾਲਾਂਕਿ ਉੱਥੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪਿਛਲੇ ਕੁਝ ਸਾਲ 'ਚ ਜਿਹੜੀ ਲੋਕਾਂ ਦੀਆਂ ਮੂਵਮੈਂਟਾਂ ਹੈ, ਪੀਪਲਸ ਮੂਵਮੈਂਟ ਹੈਗੀਆਂ, ਉਹ ਕਮਜ਼ੋਰ ਹੋਈਆਂ ਨੇ। ਤੇ ਉੱਥੇ ਇੱਕ ਦੋ ਇਹਨਾਂ ਨੇ ਜਿਹੜਾ ਸੈਕਟਰੀਜ਼ਮ ਹੈਗਾ ਉੱਥੇ ਅੱਡ ਕਿਸਮ ਨਾਲ ਛੇੜਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਉੱਥੇ ਰਿਵਰਸ ਦੇ ਜਿਹੜੇ ਪਾਣੀ ਤੇ ਉੱਥੇ ਜਿਵੇਂ ਪੰਜਾਬ ਹਰਿਆਣੇ ਦਾ ਚਲਵਾ ਰੱਖਿਆ ਨਾ, ਇੱਦਾਂ ਸਾਊਥ ਇੰਡੀਆ ਦੇ ਵਿੱਚ ਵੀ ਉਹਨਾਂ ਨੇ ਚਲਵਾ ਰੱਖਿਆ। ਇਹ ਦੇਖਣ ਨੂੰ ਮਿਲਿਆ। ਮਤਲਬ ਸੋਹਣਾ ਹੈ ਸਾਊਥ ਇੰਡੀਆ। ਮੈਨੂੰ ਤਾਂ ਲੱਗਦਾ ਹੈ ਕਿ ਕੇਰਲਾ, ਤਮਿਲਨਾਡੂ ਲੋਕਾਂ ਨੂੰ ਜਾਣਾ, ਦੇਖੋ ਟੂਰਿਜ਼ਮ ਇਹ ਨਹੀਂ ਹੈ ਕਿ ਤੁਸੀਂ ਤਾਜ ਮਹਿਲ ਜਾਓ ਤੇ ਫੋਟੋ ਖਿਚਾ ਕੇ ਆ ਜਾਓ। ਮੈਨੂੰ ਤਾਂ ਇਹ ਲੱਗਦਾ ਕਿ ਸਾਊਥ ਇੰਡੀਆ ਘੁੰਮੋ ਜਾਂ ਫਿਰ ਪਿੰਡਾਂ 'ਚ ਘੁੰਮੋ ਯਾਰ, ਬਿਹਾਰ, ਸੈਂਟਰਲ ਇੰਡੀਆ ਦੇ, ਜਾਂ ਫਿਰ ਇਹ ਤੇ ਤੁਹਾਨੂੰ ਅੱਡ ਤੋਂ ਚੀਜ਼ਾਂ। ਹਾਂ ਬਾਕੀ ਆਪਾਂ ਇਹਨੂੰ ਥੋੜਾ ਹਾਂ ਬਾਅਦ ਦੇ ਵਿੱਚ ਆਪਾਂ ਹੋਰ ਇੱਥੇ ਵਿਸਤਾਰ 'ਚ ਗੱਲ ਕਰਾਂਗੇ। ਸੈਂਟਰਲ ਇੰਡੀਆ ਵੱਲ ਚਲੀਏ ਫਿਰ। ਹੁਣ ਸੈਂਟਰਲ ਇੰਡੀਆ ਦੇ ਵਿੱਚ ਕੀ ਗਣਿਤ ਕਹਿੰਦਾ ਆ, ਉੱਥੇ ਕਿਹੜੇ ਸੂਬਿਆਂ ਦੇ ਉੱਤੇ ਜਿਹੜੀ ਆਪਾਂ ਚਰਚਾ ਜਿਹੜੀ ਹੁਣ ਕਰਦੇ ਹਾਂ। ਅੱਛਾ, ਆਪਾਂ ਸੈਂਟਰਲ ਇੰਡੀਆ ਦੇ ਵਿੱਚ ਜੇ ਆਪਾਂ ਝਾਰਖੰਡ, ਛੱਤੀਸਗੜ੍ਹ, ਉਹਦਾ ਪੱਛਮੀ ਬੰਗਾਲ ਆਪਾਂ ਛੱਡ ਰਹੇ ਹਾਂ। ਪੱਛਮੀ ਬੰਗਾਲ ਬਾਰੇ ਵੀ ਆਪਾਂ ਪਹਿਲਾਂ ਗੱਲ ਕਰ ਲੈਂਦੇ ਹਾਂ। ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਇੱਕ ਸਟਰੋਂਗ ਫੋਰਸ ਹੈਗੀ ਆ, ਆਪਾਂ ਨੂੰ ਪਤਾ ਹੈ। ਉੱਥੇ ਇੰਡੀਆ ਸੈਂਟਰ ਦੇ ਵਿੱਚ ਉਹ ਇੰਡੀਆ ਅਲਾਇੰਸ 'ਚ ਹੈਗੀ ਆ, ਪਰ ਉੱਥੇ ਉਹਨੇ ਕੋਈ ਸੀਟ ਸ਼ੇਅਰਿੰਗ ਨਹੀਂ ਕੀਤੀ, ਨਾ ਕਾਂਗਰਸ ਨੂੰ ਕੋਈ ਸੀਟ ਦਿੱਤੀ, ਨਾ CPM ਨੂੰ ਉੱਥੇ ਸੀਟ ਦਿੱਤੀ। CPM ਉੱਤੇ ਅਤੇ ਕਾਂਗਰਸ ਇੱਕ ਟਾਈਮ ਵੱਡੀ ਫੋਰਸ ਉੱਥੇ ਰਹੀ। ਆਪਾਂ ਨੂੰ ਪਤਾ CPM ਨੇ ਤਾਂ ਸਰਕਾਰ ਚਲਾਈ 1978 ਤੋਂ ਲੈ ਕੇ 2010 ਤੱਕ। ਹਾਂ, ਤੇ CPM ਦਾ ਮੈਨੂੰ ਲੱਗਦਾ ਕਿ ਉੱਥੇ CPM ਦੇ ਪੈਰ ਅਜੇ ਨਹੀਂ ਲੱਗ ਰਹੇ ਦੁਬਾਰੇ ਤੋਂ। ਤੇ
ਮਮਤਾ ਬੈਨਰਜੀ ਨੇ ਚੰਗਾ ਕੀਤਾ ਹੈ ਕਿ ਸੀਪੀਐਮ ਅਤੇ ਕਾਂਗਰਸ ਨਾਲ ਅਲਾਈਅੰਸ ਨਹੀਂ ਕੀਤਾ, ਕਿਉਂਕਿ ਸੀਪੀਐਮ ਦਾ ਵੋਟ ਟ੍ਰਾਂਸਫਰ ਨਹੀਂ ਹੁੰਦਾ। ਜੇ ਸੀਪੀਐਮ ਨਾਲ ਮਮਤਾ ਬੈਨਰਜੀ ਦਾ ਤ੍ਰਿਣਮੂਲ ਕਾਂਗਰਸ ਦਾ ਅਲਾਈਅੰਸ ਹੁੰਦਾ ਤੇ ਸੀਪੀਐਮ ਦਾ ਵੋਟ ਟ੍ਰਾਂਸਫਰ ਬੀਜੇਪੀ ਨੂੰ ਹੋ ਜਾਂਦਾ। ਤੁਹਾਨੂੰ ਇਹ ਮਤਲਬ ਕਿਸੇ ਵੀ ਦੂਜੇ ਬੰਦੇ ਨੂੰ, ਲੈਫਟ ਵਾਲੇ ਬੰਦੇ ਨੂੰ ਜਦੋਂ ਇਹ ਸੁਣੂਗਾ ਮੇਰੇ ਮੂੰਹੋਂ ਤਾਂ ਉਹਨੂੰ ਬੁਰਾ ਲੱਗੂਗਾ, ਪਰ ਇਹ ਸੱਚਾਈ ਹੈ ਉੱਥੋਂ ਦੀ ਕਿ ਅੱਛਾ। ਉੱਥੇ ਜੇ ਮਮਤਾ ਬੈਨਰਜੀ ਨਾਲ ਸੀਪੀਐਮ ਦਾ ਅਲਾਈਅੰਸ ਹੁੰਦਾ ਤਾਂ ਉਹ ਵੋਟ ਟ੍ਰਾਂਸਫਰ ਬੀਜੇਪੀ ਨੂੰ ਹੋ ਜਾਂਦਾ। ਉਹਨਾਂ ਨੇ ਇੰਨਾ ਉੱਥੇ- ਮਤਲਬ ਬੈਨਰਜੀ ਉੱਥੇ- ਦੇ ਉਲਟ ਵੋਟ ਪਾਉਣੀ ਆ। ਹਾਂ ਬਹੁਤ ਜ਼ਿਆਦਾ ਉੱਥੇ ਟਸਲ। ਇਸੇ ਕਰਕੇ ਤੁਸੀਂ ਦੇਖੋ ਜੀ ਰੰਜਨ ਚੌਧਰੀ ਜਿਹੜਾ ਕਾਂਗਰਸ ਦਾ ਹੈਗਾ ਕਿੰਨਾ ਉਲਟਾ ਬੋਲ ਰਿਹਾ ਮਮਤਾ ਬੈਨਰਜੀ ਦੇ, ਸੀਪੀਐਮ ਵਾਲੇ ਮਮਤਾ ਬੈਨਰਜੀ ਦੇ ਕਿੰਨਾ ਉਲਟਾ ਬੋਲ ਰਹੇ, ਤਾਂ ਕਿ ਉਹਨਾਂ ਦਾ ਇੱਕ ਇਹ ਹੈ ਕਿ ਉੱਥੇ ਘੱਟੋ ਘੱਟ ਜਿਹੜਾ ਸੀਪੀਐਮ ਅਤੇ ਕਾਂਗਰਸ ਵਾਲਾ ਵੋਟ ਹੈ ਉਹ ਘੱਟੋ ਘੱਟ ਬੀਜੇਪੀ ਨੂੰ ਤਾਂ ਜਾ ਕੇ ਨਾ ਪਵੇ। ਤਾਂ ਬਾਕੀ ਮਮਤਾ ਬੈਨਰਜੀ ਦੀ ਮੁਸਲਮਾਨਾਂ ਦੇ ਵਿੱਚ ਇੱਕ ਕ੍ਰੈਡੀਬਿਲਿਟੀ ਹੈਗੀ, ਉਹਨੇ ਸੀਐਨਆਰਸੀ ਦਾ ਅਪੋਜ਼ ਕੀਤਾ ਸੀਗਾ ਤੇ ਉਹਦਾ ਸਟਾਰਟਿੰਗ ਪੁਆਇੰਟ ਵੀ ਆਪਾਂ ਮੰਨੀਏ ਵੋਟਿੰਗ ਪਰਸੈਂਟ 'ਚ 25% ਤੋਂ ਮਮਤਾ ਬੈਨਰਜੀ ਸ਼ੁਰੂਆਤ ਕਰਦੀ ਹੈਗੀ ਆ। ਉੱਥੇ ਹਾਲਾਂਕਿ ਅਮਿਤ ਸ਼ਾਹ ਕਈ ਦਿਨ ਉਹਨਾਂ ਨੇ ਉੱਥੇ ਕੈਂਪ ਕੀਤੇ ਤੇ ਉੱਥੇ ਰੈਲੀਆਂ ਕਰਦੇ ਰਹੇ। ਅਮਿਤ ਸ਼ਾਹ ਦਾ ਇਹ ਕਹਿਣਾ ਸੀਗਾ ਕਿ ਤੁਸੀਂ ਬੰਗਾਲ ਵਾਲਿਓ ਸਾਨੂੰ 35 ਸੀਟਾਂ ਦਿਓ, ਅਸੀਂ ਇੱਥੇ ਜਿਹੜੇ ਘੁਸਪੈਠੀਆਂ ਦੀ ਪੋਲਿਟਿਕਸ ਆ ਉਹਨੂੰ ਖਤਮ ਕਰ ਦਾਂਗੇ, ਘੁਸਪੈਠੀਆਂ ਨੂੰ ਖਤਮ ਕਰ ਦਾਂਗੇ। ਉਹਨਾਂ ਦਾ ਇਹ ਭਾਵ ਸੀਗਾ ਕਿ ਬੰਗਲਾਦੇਸ਼ ਤੋਂ ਜਿਹੜੇ ਮੁਸਲਮਾਨ ਹੁੰਦੇ ਹੈਗੇ ਆ ਜਾਂ ਫਿਰ ਮੁਸਲਮਾਨ ਆਬਾਦੀ ਜਿਹੜੀ ਇੱਥੇ ਹੈਗੀ ਆ ਪੱਛਮੀ ਬੰਗਾਲ 'ਚ, ਅਸੀਂ ਉਹਦੀ ਮੰਜੀ ਠੋਕ ਦੇਵਾਂਗੇ। ਇੰਨੀ ਮਤਲਬ ਮਾੜੀ ਲੈਂਗੁਏਜ ਉੱਥੇ ਉਹਨਾਂ ਨੇ ਵਰਤੀ ਹੈਗੀ। ਹਾਂ ਤੇ ਮਤਲਬ ਲਿਟਰਲੀ ਮਤਲਬ ਮੈਂ ਪੰਜਾਬੀ 'ਚ ਤਰਜੁਮਾ ਕਰਕੇ ਦੱਸ ਰਿਹਾ, ਲਿਟਰਲੀ ਇਹੀ ਸ਼ਬਦ ਸੀਗੇ ਮਤਲਬ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਤਰਜੁਮਾ 'ਚ। ਜੇ ਤੁਸੀਂ ਹਿੰਦੀ 'ਚ ਕਰਕੇ ਦੇਖੋਗੇ, ਚਲਾ ਕੇ ਦੇਖੋਗੇ, ਏਡੀ ਹੀ ਮਾੜੀ ਲੈਂਗੁਏਜ ਉਹਨਾਂ ਨੇ ਵਰਤੀ ਹੈਗੀ ਆ। ਤੇ ਮਨਦੀਪ ਉੱਥੇ ਜਿਹੜੀ ਇੱਕ ਬੀਬੀ ਮੋਹਾ ਮੋਇਤਰਾ ਹੈ ਉਹਨੂੰ ਜਦੋਂ ਸਸਪੈਂਡ ਕੀਤਾ ਗਿਆ ਸੀ ਉਦੋਂ ਉੱਥੋਂ ਦੀ ਜਨਤਾ ਦੇ ਵਿੱਚ ਰੈਸਪੈਕਟ ਦੇਖਣ ਨੂੰ ਮਿਲਿਆ ਸੀਗਾ। ਉਹ ਹੈ ਹਲੇ ਮਤਲਬ ਉਹ ਗੱਲਾਂ ਯਾਦ ਨੇ? ਦੇਖੋ ਮਹੁਆ ਮੋਇਤਰਾ ਦਾ ਜਦੋਂ ਇਸ਼ੂ ਚੱਲਿਆ ਸੀਗਾ ਉਹ ਟੈਕਨੀਕਲੀ ਦੇਖਣ 'ਚ ਤਾਂ ਆਪਾਂ ਨੂੰ ਲੱਗਦਾ ਹੈ ਕਿ ਦੇਖੋ ਉਹ ਇੱਕ ਸਵਾਲ ਪੁੱਛਵਾ ਰਿਹਾ ਹੈ ਕਾਰਪੋਰੇਟ ਪਲੇਅਰ। ਹਾਲਾਂਕਿ ਮਹੁਆ ਮੋਇਤਰਾ ਦੀ ਵੀ ਮੈਂ ਉਹਦੇ 'ਚ ਇੱਕ ਨਲਾਇਕੀ ਤਾਂ ਮੰਨਦਾ ਹੀ ਹਾਂ ਕਿ ਉਹ ਆਪਣੇ ਪਾਸਵਰਡ ਅਤੇ ਆਈਡੀ ਨੂੰ ਸ਼ੇਅਰ ਕਰ ਰਹੀ ਹੈ, ਪਰ ਨੈਰੇਟਿਵ ਦੀ ਗੇਮ 'ਚ ਉਹ ਉੱਥੇ ਵਿਨ ਵਿਨ ਸਿਚੁਏਸ਼ਨ 'ਚ ਹੈਗਾ। ਬੰਗਾਲ 'ਚ ਨੈਰੇਟਿਵ ਉਹਦੇ ਹੱਕ 'ਚ ਹੈਗਾ। ਬੰਗਾਲ 'ਚ ਨੈਰੇਟਿਵ ਇਹ ਹੈ ਕਿ ਇੱਕ ਸਾਡੇ ਆਗੂ ਨੂੰ ਉੱਥੋਂ ਜਾਣ ਕੇ ਬੀਜੇਪੀ ਵਾਲਿਆਂ ਨੇ ਕੱਢਿਆ ਗਿਆ ਤੇ ਉਹ ਨੈਰੇਟਿਵ ਉਹਨਾਂ ਦੇ ਹੱਕ 'ਚ ਭੁਗਤ ਰਿਹਾ ਹੈ। ਤੇ ਜਿਹੜਾ ਅਮਿਤ ਸ਼ਾਹ ਦਾ ਜਿਹੜੀ ਦਾਅਵੇਦਾਰੀ ਹੈ ਕਿ 35 ਸੀਟਾਂ ਅਸੀਂ ਜਿੱਤਾਂਗੇ ਬੰਗਾਲ 'ਚ, ਉਹ ਮੈਨੂੰ ਨਹੀਂ ਲੱਗ ਰਿਹਾ। ਹਾਲਾਂਕਿ ਬੰਗਾਲ 'ਚ ਬੀਜੇਪੀ ਗੇਨ ਕਰੂਗੀ। ਅੱਜ ਦੇ ਟਾਈਮ ਉਹ 17 'ਚ ਹੈ, 17 ਸੀਟਾਂ ਤੇ ਉਹ ਅਗਲੇ ਖੜੇ ਹੈਗੇ ਆ। ਮੈਨੂੰ ਲੱਗ ਰਿਹਾ ਕਿ ਉਹ 25 ਸੀਟਾਂ ਤੱਕ ਮਤਲਬ 30 ਸੀਟਾਂ ਤੱਕ ਵੀ ਜਾ ਸਕਦੀ ਹੈਗੀ ਬੀਜੇਪੀ ਉੱਥੇ, ਜਿਹੜੀ ਭਾਜਪਾ ਬੰਗਾਲ 'ਚ ਗੇਨ ਕਰੇਗੀ। ਹਾਂਜੀ ਤੇ ਜਿਹੜਾ ਬੰਗਾਲ 'ਚ ਗੇਨ ਕਰੇਗੀ। ਜੀ ਜਿਹੜਾ ਸਾਊਥ ਦਾ ਵੋਟਰ ਹੈ ਮਨਦੀਪ, ਸਾਊਥ ਦਾ ਤੇ ਪੱਛਮੀ ਬੰਗਾਲ ਦਾ ਵੋਟਰ ਕੀ ਰਾਮ ਮੰਦਿਰ ਨੂੰ ਐਡਰੈਸ ਕਰ ਰਿਹਾ ਆਪਣੇ ਚੋਣ ਇਸ਼ੂਜ਼ ਦੇ ਵਿੱਚ, ਜਾਂ ਉਸ ਭਾਵਨਾ ਵੱਲ ਨੂੰ ਜਾ ਰਿਹਾ? ਤੁਹਾਨੂੰ ਲੱਗਦਾ ਹਿੰਦੂ ਵੋਟਰ ਉਧਰ ਨੂੰ ਜਾ ਰਿਹਾ ਜਾਂ ਖਿੱਚਿਆ ਜਾਂਦਾ ਜਾਂ ਧਰੂਵੀਕਰਨ ਹੋਇਆ ਉੱਥੇ ਤਾਂ ਬਲਕਿ ਮਤਲਬ ਇਹ ਡਿਬੇਟ ਹੈਗਾ ਕਿ ਇੰਡੀਆ ਸੈਕੂਲਰ ਮੁਲਕ ਬਚੂਗਾ ਜਾਂ ਨਹੀਂ ਬਚੂਗਾ। ਈਵਨ ਉੱਥੋਂ ਦੀ ਜਿਹੜੇ ਹਿੰਦੂ ਮੈਜੋਰਿਟੀ ਜਿਹੜੇ ਲੋਕ ਹੈਗੇ ਆ ਉਹ ਤਾਂ ਇਹ ਗੱਲ ਕਰ ਰਹੇ ਨੇ ਕਿ ਜਿਹੜਾ ਸਾਡਾ ਮੁਲਕ ਹੈ ਉਹਨੇ ਚੂਜ਼ ਕੀਤਾ ਸੀਗਾ ਕਿ ਅਸੀਂ ਸਾਰੇ ਧਰਮਾਂ ਦੇ ਲੋਕ ਇਕੱਠੇ ਰਵਾਂਗੇ। ਅਸੀਂ ਦੂਜੇ ਜਿਹੜੀ ਘੱਟ ਗਿਣਤੀ ਦੇ ਲੋਕ ਹੈ ਉਹਨਾਂ ਨੂੰ ਸੈਕਿੰਡ ਗ੍ਰੇਡ ਦਾ ਸਿਟੀਜ਼ਨ ਬਣਾਤਾ ਤੇ ਕੀ ਇਹ ਜਾਇਜ਼ ਹੈ? ਤੇ ਉੱਥੇ ਤਾਂ ਜਿਹੜਾ ਡਿਬੇਟ ਸਾਰਾ ਉਹ ਸੈਕੂਲਰਿਜ਼ਮ ਦੇ ਆਲੇ ਦੁਆਲੇ ਹੈਗਾ। ਇਸੇ ਕਰਕੇ ਤੁਸੀਂ ਦੇਖੋ ਉੱਥੇ ਜਿੰਨੀਆਂ ਵੀ ਖੇਤਰੀ ਪਾਰਟੀਆਂ ਹੈਗੀਆਂ ਉਹ ਇੱਕ ਵੀ ਪਾਰਟੀ ਕਮਿਊਨਲ ਨਹੀਂ ਹੈਗੀਆਂ, ਇੱਕ ਵੀ ਪਾਰਟੀ ਕਮਿਊਨਲ ਨਹੀਂ ਹੈ। ਅਤੇ ਇਸੇ ਕਰਕੇ ਬੀਜੇਪੀ ਕਮਿਊਨਲ ਪਾਰਟੀ ਹੈ, ਉਹਦੇ ਪੈਰ ਵੀ ਇਸੇ ਕਰਕੇ ਨਹੀਂ ਲੱਗ ਰਹੇ ਕਿ ਉਹ ਕਮਿਊਨਲ ਪਾਰਟੀ ਹੈ। ਤੇ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਵਿਕਟਮ ਬਣਦੇ ਆ ਕਿ ਸਾਡੇ ਨਾਲ ਵਾਇਲੈਂਸ ਹੁੰਦੀ ਹੈ, ਸੰਦੇਸ਼ ਖਲੀ ਜਾਂ ਜਿਵੇਂ ਤੁਸੀਂ ਰਿਪੋਰਟਿੰਗ ਦੇ ਵਿੱਚ ਵੀ ਦੱਸਿਆ ਸੀਗਾ ਕਿ ਉਹ ਚੀਜ਼ਾਂ ਕਿੱਧਰ ਨੂੰ ਜਾਂਦੀਆਂ? ਤਾਂ ਉਹ ਉਹਨਾਂ ਦਾ ਐਕਸਪੋਜ਼ ਹੋ ਗਿਆ, ਉਹਨਾਂ ਦੇ ਬੀਜੇਪੀ ਨੇ ਕਰਾਇਆ ਸੀਗਾ ਉਹ। ਤੇ ਚਲੋ ਠੀਕ ਹੈ, ਸੰਦੇਸ਼ ਖਾਲੀ ਟਾਈਮ ਨਾਲ ਐਕਸਪੋਜ਼ ਹੋ ਗਿਆ। ਮੈਨੂੰ ਤਾਂ ਲੱਗ ਰਿਹਾ ਸੀਗਾ ਇਹ ਐਕਸਪੋਜ਼ ਸ਼ਾਇਦ ਜਾ ਕੇ ਨਵੰਬਰ ਦਸੰਬਰ 'ਚ ਹੋਊ, ਪਰ ਉਹ ਤਾਂ ਟਾਈਮ ਨਾਲ ਹੀ ਐਕਸਪੋਜ਼ ਹੋ ਗਿਆ। ਉਹ ਜਿਹੜੀ ਮਹਿਲਾਵਾਂ ਸੀਗੀਆਂ ਜਿਨ੍ਹਾਂ ਨੇ FIR ਕਰਾਈਆਂ ਸੀਗੀਆਂ ਉਹਨਾਂ ਨੇ ਹੁਣ ਕੈਮਰਾ ਹੀ ਆ ਕੇ ਕਹਿਤਾ ਕਿ ਸਾਨੂੰ ਤਾਂ ਪੈਸੇ ਦੇ ਕੇ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਰੌਲਾ ਪਾਓ। ਤਾਂ ਚਲੋ ਜੇ ਹੁਣ ਆਪਾਂ ਝਾਰਖੰਡ ਛੱਤੀਸਗੜ੍ਹ ਵੱਲ ਵਧੀਏ ਤਾਂ ਉਧਰ ਕੀ ਸਥਿਤੀ ਹੈ ਇਹਨਾਂ ਦੀ? ਛੱਤੀਸਗੜ੍ਹ ਦੇ ਵਿੱਚ ਜਿਵੇਂ ਮੱਧ ਪ੍ਰਦੇਸ਼ ਦਾ ਅਤੇ ਉੱਤਰ ਪ੍ਰਦੇਸ਼ ਦਾ ਬਹੁਤ ਅਸਰ ਹੈ। ਛੱਤੀਸਗੜ੍ਹ 'ਚ ਮਤਲਬ ਕਾਂਗਰਸ ਪਾਰਟੀ ਨੂੰ ਬਾਹਲੀ ਹੋਪ ਨਹੀਂ ਕਰਨੀ ਚਾਹੀਦੀ। 2 ਸੀਟਾਂ ਹੀ ਮਸਾਂ ਉਹ ਜਿੱਤ ਸਕਦੇ ਨੇ, ਬਾਕੀ ਦੀਆਂ ਸਾਰੀ ਦੀਆਂ 9 ਸੀਟਾਂ ਬੀਜੇਪੀ ਹੀ ਜਿੱਤੂਗੀ। ਉੱਥੇ ਇੱਕ ਕਾਰਨ ਇਹ ਵੀ ਆਦੀਵਾਸੀ ਇਲਾਕਾ ਵੀ ਪੈਂਦਾ ਉੱਧਰ ਦਾ, ਪਰ ਉੱਥੇ ਦਿੱਕਤ ਇਹ ਕਿ ਆਦੀਵਾਸੀਆਂ 'ਚ ਜਿਹੜੀ ਇਹ ਸਿਕਿਉਰਿਟੀ ਫੋਰਸਿਸ ਹੈਗੀਆਂ, ਸਿਕਿਉਰਿਟੀ ਫੋਰਸਿਸ ਆਦੀਵਾਸੀਆਂ ਦੇ ਪਿੰਡਾਂ ਨੂੰ ਵੋਟ ਨਹੀਂ ਕਰਨ ਦਿੰਦੀਆਂ। ਇੱਕ ਫਿਲਮ ਵੀ ਸ਼ਾਇਦ ਰਾਜਕੁਮਾਰ ਰਾਓ ਜੀ ਦੇ ਤੇ ਆਈ ਸੀਗੀ, ਸ਼ਾਇਦ ਨਾਮ ਹੈ ਉਹਦਾ ਭੁੱਲ ਰਿਹਾ। ਉਹ ਇਸੇ ਚੀਜ਼ ਤੇ ਸੀਗੀ ਕਿ ਆਦੀਵਾਸੀਆਂ ਨੂੰ ਕਿਵੇਂ ਵੋਟਿੰਗ ਨਹੀਂ ਕਰਨ ਦਿੱਤੀ ਜਾਂਦੀ, ਆਦੀਵਾਸੀਆਂ ਨੂੰ ਕਿਵੇਂ ਸਿਕਿਉਰਿਟੀ ਫੋਰਸਿਸ ਦਬਾਉਂਦੀਆਂ ਨੇ। ਤੇ
ਉਹ ਮੈਂ ਖੁਦ ਵੀ ਦੇਖਿਆ ਆਦੀਵਾਸੀਆਂ ਦੇ ਪਿੰਡਾਂ 'ਚ ਤਾਂ ਮੈਂ ਰਿਹਾ ਉੱਥੇ ਆਰਾਮ ਨਾਲ ਮੈਂ ਮਤਲਬ ਜ਼ਿਆਦਾ ਟਾਈਮ ਤਾਂ ਮੈਂ ਆਦੀਵਾਸੀਆਂ ਦੇ ਪਿੰਡਾਂ 'ਚ ਹੀ ਕੱਟਿਆ। ਮੈਂ ਛੱਤੀਸਗੜ੍ਹ ਦੇ, ਝਾਰਖੰਡ ਜਾਂ ਫਿਰ ਆਪਾਂ ਕਹੀਏ ਮੱਧ ਪ੍ਰਦੇਸ਼, ਰਾਜਸਥਾਨ ਦੇ ਆਦੀਵਾਸੀਆਂ ਦੇ ਮੈਂ ਖਾਸਾ ਟਾਈਮ ਲਾ ਕੇ ਆਇਆ। ਝਾਰਖੰਡ ਦੀ ਗੱਲ ਕਰੀਏ, ਉੱਥੇ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਇਸ਼ੂ ਬਣੀ ਹੋਈ ਹੈ ਤੇ ਉੱਥੇ ਮੈਨੂੰ ਲੱਗ ਰਿਹਾ ਕਿ ਬੀਜੇਪੀ ਨੂੰ 2-3 ਸੀਟਾਂ ਦਾ ਨੁਕਸਾਨ ਹੋ ਜਾਊਗਾ। ਉੱਥੇ ਜਿਹੜਾ ਅਲਾਇੰਸ ਹੈਗਾ JMM ਝਾਰਖੰਡ ਮੁਕਤੀ ਮੋਰਚਾ, ਜਿਹੜੀ ਹੇਮੰਤ ਸੋਰੇਨ ਹੋਰਾਂ ਦੀ ਪਾਰਟੀ ਹੈਗੀ ਆ, ਉਹ ਕਾਂਗਰਸ ਦਾ ਅਤੇ ਲਾਲੂ ਪ੍ਰਸਾਦ ਯਾਦਵ ਦੀ ਵੀ ਉੱਥੇ ਪ੍ਰੈਜ਼ੈਂਸ ਹੈਗੀ। RJD ਵੀ ਇੱਕ ਸੀਟ ਤੇ ਚੋਣ ਲੜਦੀ ਹੈਗੀ ਆ। ਮੈਨੂੰ ਲੱਗਦਾ ਕਿ ਉਹ ਸਟਰੋਂਗ ਅਲਾਇੰਸ ਹੈ। ਉੱਥੇ ਘੱਟੋ ਘੱਟ ਅੱਧਾ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈਗੀ। 14 ਸੀਟਾਂ ਹੈਗੀਆਂ, 7 ਸੀਟਾਂ ਤੇ ਕਿਤੇ ਨਾ ਕਿਤੇ ਮਤਲਬ ਹਾਂ ਜੀ ਮਨਦੀਪ, ਜਿਹੜੀ ਸੁਰੇਨ ਦੀ ਗ੍ਰਿਫਤਾਰੀ ਹੈ, ਉਹ ਤਾਂ ਲੱਗਦਾ ਕਿ ਉਹ ਸ਼ਾਇਦ ਸਹਿਮਤੀ ਕਰਕੇ ਲੋਕ ਬੀਜੇਪੀ ਨਾਲ ਧੱਕਾ ਕਰਨ ਆਦੀਵਾਸੀ ਆਈਡੈਂਟੀਟੀ ਤਾਂ ਇਹਨੂੰ ਐਂ ਦੇਖ ਰਹੀ ਹੈ। ਆਦੀਵਾਸੀ ਆਈਡੈਂਟੀਟੀ ਉਹਨੂੰ ਦੇਖ ਰਹੀ ਹੈ ਕਿ ਸਾਡਾ ਇੱਕੋ ਇੱਕ ਮੁੱਖ ਮੰਤਰੀ ਸੀਗਾ ਆਦੀਵਾਸੀਆਂ ਦਾ ਤੇ ਉਹਨੂੰ ਵੀ ਚੱਕ ਕੇ ਜੇਲ੍ਹ 'ਚ ਪਾਤਾ ਇਹਨਾਂ ਨੇ। ਤੇ ਉਹ ਆਈਡੈਂਟੀਟੀ ਤਾਂ ਆਫੈਂਡਡ ਫੀਲ ਕਰੀ। ਉਹਨਾਂ ਦੀ ਜਿਹੜੀ ਪਤਨੀ ਹੈਗੀ ਆ, ਉਹ ਜਦੋਂ ਰੈਲੀਆਂ ਕਰਨ ਜਾਂਦੇ ਨੇ ਉਹਨਾਂ ਨੂੰ ਖਾਸਾ ਰਿਸਪੌਂਸ ਮਿਲ ਰਿਹਾ। ਤੇ ਦਿੱਕਤ ਇਹ ਹੈ ਕਿ ਉਹ ਜਿਹੜਾ ਮਾਮਲਾ ਹੈ ਨਾ, ਜਿਹਦੇ 'ਚ CM ਨੂੰ ਜੇਲ੍ਹ 'ਚ ਪਾਇਆ ਗਿਆ, ਉਹ 36 ਲੱਖ ਰੁਪਏ ਦਾ ਹੈ। ਸਿਰਫ 36 ਲੱਖ ਰੁਪਏ ਦੀ ਜ਼ਮੀਨ ਹੈ, ਜਿਹੜੀ ਕਿ ਹੇਮੰਤ ਸੋਰੇਨ ਹੋਰਾਂ ਦੇ ਨਾਂ ਵੀ ਨਹੀਂ ਹੈ। ਤੇ ED ਕਹਿ ਰਹੀ ਹੈ ਕਿ 36 ਲੱਖ ਦੀ ਜ਼ਮੀਨ ਹੇਮੰਤ ਸੋਰੇਨ ਹੋਰਾਂ ਨੇ ਖਰੀਦਵਾਈ ਹੈਗੀ। ਇਹਨਾਂ ਦੀ ਜ਼ਮੀਨ ਹੈ 7 ਏਕੜ ਜ਼ਮੀਨ ਹੈ, ਸਿਰਫ 7 ਏਕੜ ਆਫ ਜ਼ਮੀਨ, 36 ਲੱਖ ਰੁਪਏ ਦੀ ਗੱਲ ਹੈ। ਤੇ 36 ਲੱਖ ਰੁਪਏ 'ਚ ਤਾਂ ਪੰਜਾਬ ਤੇ ਹਰਿਆਣੇ 'ਚ 100 ਗਜ਼ ਦਾ ਪਲਾਟ ਵੀ ਨਹੀਂ ਹੁੰਦਾ। ਤੇ ਮਾੜੇ ਤੋਂ ਮਾੜਾ ਕਲਰਕ ਵੀ ਇੱਥੇ ਕਰਪਸ਼ਨ ਕਰਕੇ 35-36 ਲੱਖ ਕਮਾ ਲੈਂਦਾ ਹੈ। ਉਹ ਤਾਂ ਇੱਕ ਸੂਬੇ ਦਾ CM ਹੈ। 36 ਲੱਖ ਰੁਪਏ ਪਿੱਛੇ ਉਹਨੂੰ ਤੁਸੀਂ ਮਤਲਬ ਜੇਲ੍ਹ 'ਚ ਪਾਤਾ। ਬਹਾਨਾ ਬਣਾਉਣਾ ਹੁੰਦਾ ਹੈ। 36 ਲੱਖ ਰੁਪਏ ਦਾ ਤਾਂ ਜਿਹੜਾ ਹੈਲੀਕਾਪਟਰ ਹੈ, ਜਦੋਂ ਇੱਕ ਥਾਂ ਤੇ ਜਿਹੜੀ CM ਹੈਲੀਕਾਪਟਰ ਅਤੇ ਪ੍ਰਾਈਵੇਟ ਪਲੇਨ ਵਰਤਦਾ ਹੈਗਾ, ਉਹਦੇ ਇੱਕ ਟ੍ਰਿਪ ਦਾ ਖਰਚਾ ਆ ਜਾਂਦਾ ਹੈ 36 ਲੱਖ ਰੁਪਏ ਦਾ। ਇਹ ਮਤਲਬ ਮੈਨੂੰ ਤਾਂ ਇਹ ਸੈਂਸ ਹੀ ਨਹੀਂ ਲੱਗੀ ਕਿ ਇੰਡੀਅਨ ਡੈਮੋਕ੍ਰੇਸੀ ਕਿਵੇਂ ਚੀਜ਼ਾਂ ਨੂੰ ਡੀਲ ਕਰ ਰਹੀ ਹੈ। ਤੇ ਉਹ ਸੈਂਸ ਆਫ ਇਨਜਸਟਿਸਨੈਸ ਉੱਥੇ ਬਹੁਤ ਜ਼ਿਆਦਾ ਆਦੀਵਾਸੀਆਂ ਦੇ ਵਿੱਚ ਹੈਗੀ ਆ। ਤੇ ਹਾਲਾਂਕਿ ਬੀਜੇਪੀ ਉੱਥੇ ਜਿਹੜਾ ਸਿਕਿਉਰਿਟੀ ਫੋਰਸਿਸ ਦਾ ਇਸਤੇਮਾਲ ਕਰਦੀ ਹੈ, ਉਹਦੇ ਬਾਵਜੂਦ ਉੱਥੇ ਅੱਧ ਚ ਜਿਹੜੇ ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਅਤੇ RJD ਖੜੀ ਹੈਗੀ ਆ। ਉਸ ਤੋਂ ਜਿਹੜਾ ਅਗਲਾ ਸੂਬਾ ਜੀ ਮਨਦੀਪ, ਪਹਿਲਾਂ ਜਿਹੜੇ ਭੁਪੇਸ਼ ਬਘੇਲ ਹੈ, ਚੰਗੇ ਤਾਕਤਵਰ ਉੱਥੇ ਨੇਤਾ ਮੰਨੇ ਜਾਂਦੇ ਸੀ ਕਾਂਗਰਸ ਦੇ, ਉਹਨਾਂ ਦੇ ਪਤਨ ਦਾ ਕੀ ਕਾਰਨ ਹੋ ਗਿਆ? ਛੱਤੀਸਗੜ੍ਹ ਦੇ ਵਿੱਚ ਤੁਸੀਂ ਜਿਵੇਂ ਭਾਜਪਾ, ਉਹਨਾਂ ਨੂੰ ਸੈਂਟਰਲ ਇੰਡੀਆ ਦਾ ਫਾਰਮਰ ਲੀਡਰ ਵੀ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਨੇ। ਮੈਨੂੰ ਵੀ ਇੱਕ ਵਾਰ ਕਿਹਾ ਸੀਗਾ ਉਹਨਾਂ ਨੇ ਕਿ ਤੁਸੀਂ ਭੁਪੇਸ਼ ਬਘੇਲ ਦਾ ਇੰਟਰਵਿਊ ਕਰੋ, ਅਸੀਂ ਤੁਹਾਡਾ ਫਲਾਈਟ ਦਾ ਖਰਚਾ ਅਰੇਂਜ ਕਰ ਦੇਵਾਂਗੇ। ਤੇ ਮੈਂ ਕਿਹਾ ਕਿ ਕਿਸ ਨੁਕਤੇ ਤੇ ਉਹਨਾਂ ਦਾ ਇੰਟਰਵਿਊ ਤੁਸੀਂ ਚਾਹੁੰਦੇ ਹੋ? ਉਹਨਾਂ ਨੇ ਕਿਹਾ ਕਿ ਤੁਸੀਂ ਸਰਕਾਰ ਬਾਰੇ ਕੋਈ ਸਵਾਲ ਨਾ ਪੁੱਛੋ, ਉਹਨਾਂ ਨੂੰ ਐਜ਼ ਏ ਫਾਰਮਰ ਲੀਡਰ ਤੁਸੀਂ ਪ੍ਰੋਜੈਕਟ ਕਰੋ ਕਿ ਸੈਂਟਰਲ ਇੰਡੀਆ ਦਾ ਵੱਡਾ ਕਿਸਾਨ ਆਗੂ CM ਬਣ ਗਿਆ, ਦੇਖੋ ਕਾਂਗਰਸ ਨੇ CM ਬਣਾਤਾ। ਮੈਂ ਮਨਾ ਕਰਤਾ ਸੀਗਾ। ਮੈਂ ਛੱਤੀਸਗੜ੍ਹ, ਹਾਲਾਂਕਿ ਭਾਰਤ ਜੋੜੋ ਯਾਤਰਾ ਜਦੋਂ ਚੱਲ ਰਹੀ ਸੀ ਰਾਹੁਲ ਗਾਂਧੀ ਦੀ, ਤੇ ਮੈਂ ਇੱਕ ਸਵਾਲ ਪੁੱਛਿਆ ਸੀ, ਉਹ ਛੱਤੀਸਗੜ੍ਹ ਬਾਰੇ ਹੀ ਪੁੱਛਿਆ ਸੀਗਾ। ਛੱਤੀਸਗੜ੍ਹ 'ਚ ਉਸ ਟਾਈਮ ਕ੍ਰਿਸਚਨਾਂ ਤੇ ਹਮਲੇ ਹੋ ਰਹੇ ਸੀਗੇ, ਕ੍ਰਿਸਚਨ ਮਾਈਨੋਰਿਟੀ ਤੇ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ ਇੱਕ ਆਦੀਵਾਸੀ ਦਾ ਐਨਕਾਊਂਟਰ ਵੀ ਉੱਥੇ ਹੋਇਆ ਸੀਗਾ। ਤੇ ਜਿਹੜੀ ਇੱਕ ਉੱਥੇ ਇੰਟਰਨੈਸ਼ਨਲ ਐਕਟਿਵਿਸਟ ਹੈ, ਵੂਮਨ ਐਕਟਿਵਿਸਟ, ਉਹਦੇ ਘਰ ਦੀ ਬਿਜਲੀ ਵੀ ਕੱਟੀ ਹੋਈ ਸੀ। ਤੇ ਮੈਂ ਭਾਰਤ ਜੋੜੋ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਨੂੰ ਕਿਹਾ ਸੀ, ਰਾਹੁਲ ਗਾਂਧੀ ਕਹਿ ਰਿਹਾ ਸੀ ਅਸੀਂ 2 ਚੀਜ਼ਾਂ ਖਿਲਾਫ ਲੜ ਰਹੇ ਹਾਂ, ਇੱਕ ਤਾਂ ਨਫ਼ਰਤ ਦੇ ਮਾਹੌਲ ਦੇ ਖਿਲਾਫ, ਇੱਕ ਡਰ ਦੇ ਮਾਹੌਲ ਦੇ ਖਿਲਾਫ। ਨਫ਼ਰਤ ਦਾ ਮਾਹੌਲ ਯਾਨੀ ਕਿ ਜਿਹੜਾ ਕਮਿਊਨਲਿਜ਼ਮ ਫੈਲ ਰਿਹਾ, ਜਿਹੜੀ ਸਰਕਾਪ੍ਰਸਤੀ ਫੈਲ ਰਹੀ, ਉਹਦੇ ਖਿਲਾਫ। ਤੇ ਮੈਂ ਕਿਹਾ ਕਿ ਤੁਹਾਡੇ ਤਾਂ ਤੁਸੀਂ ਛੱਤੀਸਗੜ੍ਹ 'ਚ ਰਾਜ ਕਰ ਰਹੇ ਹੋ, ਭੁਪੇਸ਼ ਬਘੇਲ ਤੁਹਾਡਾ CM, ਉੱਥੇ ਮੁਸਲਿਮ ਮਾਈਨੋਰਿਟੀ ਤੇ ਹਮਲੇ ਹੋ ਰਹੇ ਹਨ, ਇਹਨੂੰ ਕਿਸ ਖਾਤੇ ਪਾਉਂਗੀ? ਕੀ ਇਹ ਨਫ਼ਰਤ ਦੇ ਮਾਹੌਲ ਨੂੰ ਜਿੱਥੇ ਤੁਹਾਡੀ ਸਰਕਾਰ, ਉੱਥੇ ਜਾ ਕੇ ਪਹਿਲਾਂ ਤੁਸੀਂ ਦੂਰ ਕਰੋ। ਦੂਜਾ ਉਹਨਾਂ ਨੇ ਕਿਹਾ ਸੀ ਡਰ ਦਾ ਮਾਹੌਲ, ਯਾਨੀ ਕਿ ਸਟੇਟ ਜਿਹੜਾ ਲੋਕਾਂ ਦੇ ਤਸੱਦਦ ਕਰਦਾ। ਮੈਂ ਕਿਹਾ ਕਿ ਤੁਸੀਂ ਇੱਕ ਨਾਬਾਲਿਗ ਆਦੀਵਾਸੀ ਮੁੰਡੇ ਦਾ ਤੁਸੀਂ ਐਨਕਾਊਂਟਰ ਕਰਤਾ, ਤੁਸੀਂ ਫਿਰ ਕਹਿ ਰਹੇ ਹੋ ਕਿ ਡਰ ਦਾ ਮਾਹੌਲ। ਫਿਰ ਜੇ ਤੁਹਾਡੀ ਮੁਲਕ 'ਚ ਸਰਕਾਰ ਆ ਗਈ, ਫਿਰ ਤੁਸੀਂ ਕਿਵੇਂ ਕਰੋਗੇ? ਏਦਾਂ ਹੀ ਮੈਂ ਜਿਹੜਾ ਵੂਮਨ ਐਕਟਿਵਿਸਟ ਸੀਗੀ, ਉਹਦੇ ਘਰ ਦੀ ਬਿਜਲੀ ਕੱਟੀ ਗਈ ਸੀ, ਉਹਦੇ ਬਾਰੇ ਵੀ ਮੈਂ ਸਵਾਲ ਕੀਤਾ ਸੀਗਾ। ਤੇ ਉਹ ਇੱਕ ਸਵਾਲ ਸੀਗਾ, ਉਹ ਖਾਸਾ ਵਾਇਰਲ ਹੋਇਆ। ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਬੜਾ ਏਦਾਂ ਗੁੱਸੇ 'ਚ ਜਵਾਬ ਦਿੱਤਾ ਸੀਗਾ ਕਿ ਤੂੰ ਇਹ ਸਵਾਲ ਨਰਿੰਦਰ ਮੋਦੀ ਨੂੰ ਕਰ ਸਕਦਾ ਹੈਗਾ, ਤੂੰ ਮੈਨੂੰ ਕਰ ਰਿਹਾ, ਇਹ ਬਹੁਤ ਵੱਡੀ ਗੱਲ ਹੈ। ਇਸ ਕਿਸਮ ਨਾਲ ਉਹਨੇ ਗੱਲ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਮੈਂ ਕਿਹਾ ਕਿ ਮੈਂ ਤੇਰੇ ਸਾਹਮਣੇ ਕਿਹੜਾ ਸਵਾਲ ਲੈਂਦਾ ਆ। ਤੇ ਤਾਂ ਇਸ ਕਰਕੇ ਭੁਪੇਸ਼ ਬਘੇਲ ਨੇ ਜਿਵੇਂ ਸਰਕਾਰ ਚਲਾਉਣ ਦੀ, ਦੇਖੋ ਛੱਤੀਸਗੜ੍ਹ ਅਤੇ ਝਾਰਖੰਡ 'ਚ ਜਿਹੜਾ ਇੰਡੀਅਨ ਡੀਪ ਸਟੇਟ ਹੈ, ਉਹ ਖਾਸਾ ਕੰਮ ਕਰਦਾ, ਕਿਉਂਕਿ ਆਪਾਂ ਨੂੰ ਉੱਥੇ ਪਤਾ ਹੈ ਕਿ ਉੱਥੇ ਇੱਕ ਹਥਿਆਰਬੰਦ ਮੂਵਮੈਂਟ ਆਦੀਵਾਸੀ ਦੀ ਹੈਗੀ ਆ, ਜਿਹਨੂੰ ਮਾਓਇਸਟ ਮੂਵਮੈਂਟ ਕਹਿੰਦੇ ਆ।
ਤੇ ਇਸ ਕਰਕੇ ਤੇ ਉੱਥੇ ਜਿਹੜੇ ਨੈਚੁਰਲ ਰਿਸੋਰਸਿਸ ਹੈਗੇ, ਮਾਈਨਿੰਗ ਉੱਥੇ ਜਿੰਨੀ ਜ਼ਿਆਦਾ ਹੈਗੀ ਆ, ਉੱਥੇ ਤਾਂ ਮਤਲਬ ਆਪਾਂ ਕੀ ਆਦੀਵਾਸੀਆਂ ਨੂੰ ਲੁੱਟਣ ਦੀ ਪੂਰੀ ਫੈਕਟਰੀ ਇੰਡੀਅਨ ਸਟੇਟ ਨੇ ਖੋਲੀ ਹੋਈ ਹੈ। ਵੀ ਉਹਨਾਂ ਦੇ ਜਿਹੜੇ ਰਿਸੋਰਸ ਆ ਲੈ ਲਓ। ਹਾਂ, ਤਾਂ ਇਸ ਕਰਕੇ ਉੱਥੇ ਤਾਂ ਜਿਹੜੇ ਕਾਂਗਰਸ ਸਰਕਾਰ ਵੀ ਬਣਾ ਰਹੀ ਸੀ, ਭੁਪੇਸ਼ ਬਘੇਲ ਚਲਾ ਵੀ ਰਿਹਾ ਸੀ, ਫਿਰ ਵੀ ਮੋਦੀ ਹੋਰਾਂ ਦੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਸੀ। ਇਸੇ ਕਰਕੇ ਸਰਕਾਰ ਚੋਣ ਵੀ ਆ ਰਹੇ ਕਿ ਜੇ ਤੁਸੀਂ ਵੀ ਬੀਜੇਪੀ ਵਰਗੀ ਸਰਕਾਰ ਚਲਾਉਣੀ ਤਾਂ ਫਿਰ ਅਸੀਂ ਬੀਜੇਪੀ ਨੂੰ ਚੁਣ ਲੈਂਦੇ। ਬਿਲਕੁਲ। ਸੋ ਸੈਂਟਰਲ ਇੰਡੀਆ 'ਚ ਕੀ ਗਣਿਤ ਕਹਿੰਦਾ, ਕੀ ਕੌਣ ਪੋਜ਼ਿਟਿਵ 'ਚ, ਕੌਣ ਨੈਗੇਟਿਵ 'ਚ ਪਿਛਲੀ ਵਾਰ ਦੇ? ਬੀਜੇਪੀ ਨੂੰ ਕੋਈ ਵੱਡਾ ਡੈਂਟ ਨਹੀਂ ਪੈ ਰਿਹਾ। ਮੱਧ ਪ੍ਰਦੇਸ਼ ਵੀ ਉਹਦੇ 'ਚ ਆਪਾਂ ਗਿਣ ਲੈਂਦੇ ਹਾਂ, ਮੱਧ ਪ੍ਰਦੇਸ਼ ਨੂੰ ਵੀ ਆਪਾਂ ਸੈਂਟਰਲ ਇੰਡੀਆ 'ਚ ਹੀ ਗਿਣਦੇ ਹਾਂ। ਉੱਥੇ 29 ਸੀਟਾਂ ਹੈਗੀਆਂ, ਪਿਛਲੀ ਵਾਰ ਸਿਰਫ ਇੱਕ ਸੀਟ ਨਕੂਲ ਨਾਥ ਵਾਲੀ ਜਿਹੜੀ ਸੀਟ ਹੈਗੀ ਆ ਉਹ ਕਾਂਗਰਸ ਕੋਲ ਸੀਗੀ, 28 ਸੀਟਾਂ ਬੀਜੇਪੀ ਕੋਲ ਸੀਗੀਆਂ। ਇਸ ਵਾਰ ਵੀ ਤੁਸੀਂ ਉਸ ਗਣਿਤ ਨੂੰ ਏਦਾਂ ਹੀ ਮੰਨ ਕੇ ਚੱਲੋ, ਮੱਧ ਪ੍ਰਦੇਸ਼ ਸਾਫ਼, ਮੱਧ ਪ੍ਰਦੇਸ਼ 'ਚ ਕਾਂਗਰਸ ਕੋਈ ਮਸਾਂ ਇੱਕ ਅੱਧੀ ਸੀਟ ਜਿੱਤ ਸਕਦੀ ਹੈ, ਨਹੀਂ ਤਾਂ ਨਹੀਂ ਜਿੱਤਦੀ ਕੋਈ ਵੀ ਸੀਟ। ਤਾਂ ਇਸ ਕਰਕੇ ਜਿਹੜਾ ਸੈਂਟਰਲ ਇੰਡੀਆ ਬਣਦਾ ਹੈਗਾ, ਮਤਲਬ ਛੱਤੀਸਗੜ੍ਹ ਝਾਰਖੰਡ 'ਚ ਕੋਈ ਨੁਕਸਾਨ ਨਹੀਂ ਹੈ। ਹੁਣ ਆਪਾਂ ਮਤਲਬ ਆਪਾਂ ਇਹਨੂੰ ਨਾ ਹਿੰਦੀ ਪੱਟੀ ਕਹਿ ਲੈਂਦੇ ਹਾਂ, ਸੈਂਟਰਲ ਇੰਡੀਆ ਲੋਕ ਕਨਫਿਊਜ਼ ਕਰਨਗੇ ਜ਼ਿਆਦਾ, ਕਾਊ ਬੈਲਟ ਜਾਂ ਹਿੰਦੀ ਪੱਟੀ ਆਪਾਂ ਇਹਨੂੰ ਕਹਿ ਲੈਂਦੇ ਹਾਂ। ਤੇ ਮੈਨੂੰ ਲੱਗਦਾ ਕਿ ਕੋਈ ਨੁਕਸਾਨ ਜਿਹੜਾ ਉੱਥੇ ਹੋ ਰਿਹਾ ਉਹਨਾਂ ਨੂੰ, ਉਹ ਬਿਹਾਰ 'ਚ ਹੋ ਰਿਹਾ। ਬਿਹਾਰ 'ਚ ਜਿਹੜਾ ਨਿਤਿਸ਼ ਦੇ ਨਾਲ ਗੱਠਜੋੜ ਕਰਕੇ ਨਿਤਿਸ਼ ਦੀ ਜਿਹੜੀ ਕ੍ਰੈਡੀਬਿਲਿਟੀ ਉਹ ਵੀ ਡਾਊਨ ਹੈ, ਅਤੇ ਲਾਲੂ ਪ੍ਰਸਾਦ ਮੌਸਮ ਵਿਗਿਆਨੀ ਫਿਰ ਸਭ ਤੋਂ ਵੱਡੇ ਹਨ ਨਿਤਿਸ਼ ਕੁਮਾਰ, ਜਿਹੜੀ ਹਵਾ ਚੱਲ ਰਹੀ ਰਾਮ ਵਿਲਾਸ ਪਾਸਵਾਨ ਹੁੰਦੇ ਸੀਗੇ, ਉਹ ਵਿਚਾਰੇ ਅੱਜ ਕੱਲ ਨਹੀਂ ਬਚੇ ਦੁਨੀਆ 'ਚ। ਉਹਨਾਂ ਦਾ ਮੁੰਡਾ ਇਹਦਾ ਫਿਰ ਫਾਇਦਾ ਕਿਹਨੂੰ ਹੋ ਰਿਹਾ ਮਨਦੀਪ, ਜੇ ਇਹਨਾਂ ਨੂੰ ਨੁਕਸਾਨ ਹੋ ਰਿਹਾ? ਬਿਹਾਰ ਦੇ ਵਿੱਚ ਤੇਜਸਵੀ ਯਾਦਵ ਬਹੁਤ ਗਰੋ ਕਰੂਗਾ। ਤੇ ਤੇਜਸਵੀ ਯਾਦਵ ਦਾ ਕਾਂਗਰਸ ਨਾਲ ਅਲਾਇੰਸ ਹੈ, ਤੇ ਲੈਫਟ ਦੀਆਂ ਪਾਰਟੀਆਂ ਨਾਲ ਵੀ ਅਲਾਇੰਸ ਹੈ, ਤੇ ਉੱਥੇ ਇੱਕ ਮੁਕੇਸ਼ ਸੈਣੀ ਨਾਂ ਦਾ ਦਲਿਤ ਲੀਡਰ ਹੈ, ਉਹਦੇ ਨਾਲ ਵੀ ਅਲਾਇੰਸ ਹੈ, ਮੁਕੇਸ਼ ਸੈਣੀ ਨਾਲ। ਤੇ ਮੁਕੇਸ਼ ਸੈਣੀ ਨੂੰ, ਹਾਲਾਂਕਿ ਉਹ ਕਾਂਗਰਸੀਆਂ ਨੂੰ ਆਪਣੇ ਨਾਲ ਲੈ ਕੇ ਨਹੀਂ ਫਿਰਦੇ, ਤੇਜਸਵੀ ਯਾਦਵ ਮੁਕੇਸ਼ ਸੈਣੀ ਨੂੰ ਨਾਲ ਲੈ ਕੇ ਫਿਰਦੇ ਨੇ। ਉਹਨਾਂ ਨੂੰ ਪਤਾ ਉਹ ਤਾਂ ਮਤਲਬ ਇੱਕ ਚੁਟਕਲਾ ਵੀ ਚੱਲਿਆ ਸੀਗਾ ਆਰਜੇਡੀ 'ਚ, ਆਰਜੇਡੀ ਨੇ ਕਿਹਾ ਕਿ ਕਾਂਗਰਸ ਵਾਲਿਆਂ ਨੂੰ, ਠੀਕ ਹੈ ਤੁਹਾਨੂੰ ਅਸੀਂ ਸੀਟਾਂ ਦੇਤੀਆਂ, ਤੁਸੀਂ ਲੜੋ, ਜਹਾਂ ਪੈਰ ਪੜੇ ਸੰਤਨ ਦੇ ਉੱਥੇ ਬੰਟਾ ਧਾਰ, ਤੇ ਤੁਸੀਂ ਸੰਤੋਂ ਸਾਡੀ ਸੀਟਾਂ ਤੇ ਪੈਰ ਨਾ ਪਾਇਓ। ਉਹ ਕਹਿੰਦੇ ਅਸੀਂ ਆਪਣੇ ਲੋਕਲ ਏਜੰਡਿਆਂ 'ਚ ਚੋਣ ਲੜ ਦਾਂਗੇ। ਕਾਂਗਰਸ ਬਾਰੇ ਜਿਹੜਾ ਇਹ ਚੁਟਕਲਾ ਤੇਜਸਵੀ ਯਾਦਵ ਹੋਰਾਂ ਨੇ ਕਿਹਾ ਸੀਗਾ, ਉਹਦਾ ਇੱਕ ਰੀਜ਼ਨ ਇਹ ਸੀਗਾ ਕਿ ਦੇਖੋ, ਜਿੱਥੇ ਵੀ ਕਾਂਗਰਸ ਕੱਲੀ ਫੋਰਸ ਹੈਗੀ ਆ, ਜਿੱਥੇ ਉਹਨਾਂ ਦਾ ਖੇਤਰੀ ਪਾਰਟੀ ਨਾਲ ਅਲਾਇੰਸ ਨਹੀਂ ਹੈ, ਉੱਥੇ ਉਹ ਬਹੁਤ ਮਾੜਾ ਪਰਫਾਰਮ ਕਰ ਰਹੀ ਹੈ। ਮੱਧ ਪ੍ਰਦੇਸ਼ ਦੇਖੋ, ਉਹਨਾਂ ਦਾ ਕਿਸੇ ਮਤਲਬ ਕੋਈ ਖੇਤਰੀ ਪਾਰਟੀ ਨਾਲ ਉਹਨਾਂ ਨੇ ਅਲਾਇੰਸ ਕੀਤਾ ਹੀ ਨਹੀਂ, ਤਾਂ ਦੇਖੋ ਉਹਨਾਂ ਦੀ ਕੀ ਹਾਲਤ ਹੈ, ਇੱਕ ਵੀ ਸੀਟ ਨਹੀਂ ਜਿੱਤ ਰਹੇ। ਤੇ ਗੁਜਰਾਤ ਦੇਖ ਲਓ, ਉਹਨਾਂ ਦਾ ਕਿਸੇ ਨਾਲ ਅਲਾਇੰਸ ਨਹੀਂ ਹੈ, ਤੇ ਉਹਨਾਂ ਦਾ ਹਾਲ ਕੀ ਹੈ, ਉੱਥੇ ਇੱਕ ਸੀਟ ਨਹੀਂ ਜਿੱਤ ਰਹੇ। ਤੇ ਬਿਹਾਰ 'ਚ ਉਹਨਾਂ ਦਾ ਇਸ ਗਣਿਤ 'ਚ ਕਿਸੇ ਹੈਗੇ ਆ, ਤੇ ਉਹ ਤੇਜਸਵੀ ਯਾਦਵ ਕਰਕੇ ਹੈਗੇ ਆ। ਉੱਥੇ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਕਰਕੇ ਕਿਸੇ ਆਪਾਂ ਨੂੰ ਨਜ਼ਰ ਆਉਂਦੇ ਆ। ਤੇ ਇਹ ਕਾਊ ਬੈਲਟ 'ਚ ਜਿੱਥੇ ਕਾਂਗਰਸ ਕੱਲੀ ਹੈਗੀ, ਉੱਥੇ ਕੁਛ ਨਹੀਂ ਹੈ। ਤਾਂ ਬਿਹਾਰ 'ਚ ਦੇਖੋ, ਸਿਰਫ ਇੱਕ ਸੀਟ ਇਹਦੇ ਕੋਲ ਸੀਗੀ, ਆਪਾਂ ਕਹੀਏ ਕਿ ਤੇਜਸਵੀ ਯਾਦਵ ਹੋਰਾਂ ਕੋਲ ਸੀਗੀ, ਬਾਕੀ ਸਾਰੀ ਦੀਆਂ 39 ਸੀਟਾਂ ਉਹਨਾਂ ਕੋਲ ਸੀਗੀਆਂ। ਤੇ ਇਸ ਵਾਰ ਮੈਨੂੰ ਲੱਗ ਰਿਹਾ ਕਿ ਜਿਹੜੀ ਸੀਟਾਂ ਤੇ ਜੇਡੀਯੂ ਲੜ ਰਹੀ, ਯਾਨੀ ਕਿ ਨਿਤਿਸ਼ ਕੁਮਾਰ ਦੀ ਪਾਰਟੀ ਲੜ ਰਹੀ ਹੈ, ਉਹਨਾਂ ਚੋਂ ਘੱਟੋ ਘੱਟ 70% ਸੀਟਾਂ ਟਰਨ ਆਊਟ ਕਰਨਗੀਆਂ ਆਰਜੇਡੀ ਵੱਲ। ਤੇ ਇਸ ਤੋਂ ਇਲਾਵਾ ਵੀ ਬੀਜੇਪੀ ਵੀ ਘੱਟੋ ਘੱਟ 5 ਸੀਟ ਲੂਜ਼ ਕਰ ਸਕਦੀ ਹੈ। ਇੱਥੇ ਤੁਸੀਂ ਮੰਨ ਕੇ ਚੱਲੋ ਕਿ ਜਿਹੜੀ ਆਪੋਜੀਸ਼ਨ ਪਾਰਟੀਆਂ ਹੈਗੀਆਂ, ਉਹ 15 ਸੀਟਾਂ ਜਿੱਤਣਗੀਆਂ, ਯਾਨੀ ਕਿ ਬੀਜੇਪੀ ਨੂੰ ਬਿਹਾਰ ਤੋਂ 15 ਸੀਟਾਂ ਦਾ ਨੁਕਸਾਨ ਹੋ ਰਿਹਾ। ਸੋ 15 ਉਦਾਂ ਦੀਆਂ ਬੰਗਾਲ 'ਚ ਵੱਧ ਗਈਆਂ, 15 ਇੱਧਰ ਘਟ ਗਈਆਂ, ਸੋ ਉੱਥੇ ਕੀ ਰਹਿ ਗਏ? ਨਹੀਂ, ਪਰ ਬੰਗਾਲ 'ਚ ਉਹਨਾਂ ਦੇ 8 ਸੀਟਾਂ ਵਧਣਗੀਆਂ, 8 ਸੀਟਾਂ ਬੰਗਾਲ 'ਚ, ਤੇ 5 ਸੀਟਾਂ ਆਪਾਂ ਕਹਿ ਰਹੇ ਸੀਗੇ ਕਿ ਉੜੀਸਾ 'ਚ ਵਧਣਗੀਆਂ, ਉੜੀਸਾ ਦੇ ਵਿੱਚ। ਮਤਲਬ ਉੜੀਸਾ ਤੇ ਬੰਗਾਲ ਨੂੰ ਬਿਹਾਰ ਉਹ ਕਰ ਲੂਗਾ, ਬੈਲੈਂਸ ਜਿਹੜਾ ਉਹ ਕਰ ਲਊਗਾ। ਸੋ ਫਾਰ ਜਿਹੜਾ ਆਪਾਂ ਸਾਊਥ ਦੇ ਵਿੱਚ ਹੀ ਦੇਖ ਰਹੇ ਹਾਂ ਵੀ ਉੱਥੇ ਨੈਗੇਟਿਵ ਦੇ ਵਿੱਚ ਆ। ਸੈਂਟਰਲ ਇੰਡੀਆ ਦੇ ਵਿੱਚ ਗਣਿਤ ਇਹਨਾਂ ਦਾ ਉੱਥੇ ਕੀ ਰਹਿਣਾ ਆ, ਕਿਸੇ ਪਾਸੋਂ ਕੁਝ ਲੂਜ਼ ਕਰ ਲਈਆਂ, ਕਿਸੇ ਪਾਸੋਂ ਜਿਹੜੀਆਂ ਕੁਝ। ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਇੰਟਰਸਟਿੰਗ ਸੂਬਾ ਹੈ। ਪ੍ਰਵੀਨ ਨੂੰ ਪਤਾ ਕਿ ਪ੍ਰਵੀਨ ਵੀ ਚਾਹ ਰਿਹਾ ਸੀ ਉੱਤਰ ਪ੍ਰਦੇਸ਼ ਬਾਰੇ ਇਹ ਗੱਲ ਹੋਵੇ, ਸਾਰੇ ਚਾਹ ਰਹੇ ਆ। ਜੋਗੀ ਦਾ ਪਤਾ ਕਰੀਏ ਕੀ ਕਰਦਾ, ਬਲਡੋਜ਼ਰ ਕਿੱਥੇ ਆ। ਤੇ 80 ਸੀਟਾਂ ਹੈਗੀਆਂ, 80 ਸੀਟਸ ਹੈਗੀਆਂ, ਉਹਨਾਂ ਚੋਂ 62 ਸੀਟਸ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਕੋਲ ਹੈਗੀਆਂ। ਪਿਛਲੇ ਵਾਰ ਬਸਪਾ ਤੇ ਸਮਾਜਵਾਦੀ ਪਾਰਟੀ ਤੇ ਬਹਿਨ ਮਾਇਆਵਤੀ ਦੀ ਜਿਹੜੀ ਪਾਰਟੀ ਹੈ BSP, ਉਹਦਾ ਅਲਾਇੰਸ ਸੀਗਾ। ਇਸ ਕਰਕੇ ਜਿਹੜਾ ਇੱਕ ਨੰਬਰ ਸੀਗਾ, 8 ਸੀਟਾਂ ਦਾ ਡੈਂਟ ਬੀਜੇਪੀ ਨੂੰ ਪਿਆ ਸੀ। 2014 ਦੇ ਵਿੱਚ ਬੀਜੇਪੀ ਕੋਲ ਉੱਥੇ 70 ਸੀਟਾਂ ਸੀਗੀਆਂ, ਤੇ 8 ਸੀਟਾਂ ਘਟ ਕੇ 2019 ਚ ਹੋਰ ਰਹਿ ਗਈਆਂ ਸੀਗੀਆਂ 62 ਸੀਟਾਂ। ਤੇ ਇਸ ਵਾਰ ਮੈਨੂੰ ਲੱਗ ਰਿਹਾ ਕਿ BSP ਦਾ ਹਾਲਾਂਕਿ ਅਲਾਇੰਸ ਨਹੀਂ, ਇਸ ਕਰਕੇ ਜਿਹੜਾ ਸ਼ੁਰੂਆਤ ਹੈ VOTING% ਦੀ, ਉਹ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੀ
ਥੋੜੀ ਹੇਠਾਂ ਹੈਗੀਆਂ, ਪਰ ਉਹਨਾਂ ਨੇ ਇਲੈਕਸ਼ਨ ਦੀ ਵੇਵ ਬਣਾਈ ਹੈਗੀ ਤੇ ਕਈ ਇਲਾਕੇ ਇਦਾਂ ਦੇ ਹਨ ਜਿੱਥੇ ਕਿਸੇ ਕਿਸਮ ਦਾ ਅਸਰ ਸੀਗਾ। ਤੇ ਮੈਨੂੰ ਲੱਗ ਰਿਹਾ ਕਿ ਇਸ ਵਾਰ ਬੀਜੇਪੀ ਨੂੰ ਉੱਤਰ ਪ੍ਰਦੇਸ਼ 'ਚ ਘਾਟਾ ਹੋ ਰਿਹਾ ਹੈ, ਬਾਵਜੂਦ ਇਸਕੇ ਕਿ ਰਾਮ ਮੰਦਿਰ ਉੱਥੇ ਹੀ ਬਣਾਇਆ ਗਿਆ ਹੈ। ਉੱਥੇ ਬੀਜੇਪੀ ਨੇ ਇੱਕ ਹੋਰ ਜਿਹੜਾ ਕਮਨਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਉਹ ਸੀਗੀ ਆਪਾਂ ਨੂੰ ਪਤਾ ਹੈ ਕਿ ਅਯੋਧਿਆ ਇੱਕ ਝਾਕੀ ਹੈ, ਕਾਸ਼ੀ ਮਥੁਰਾ ਬਾਕੀ ਹੈ। ਕਾਸ਼ੀ ਵਿਸ਼ਵਨਾਥ ਮੰਦਿਰ ਮੈਂ ਆਪਣੇ ਬੁਲੇਟਿਨਾਂ 'ਚ ਕਵਰ ਕਰਦਾ ਰਿਹਾ ਕਿ ਜਿਹੜੀ ਗਿਆਨ ਵਿਆਪੀ ਮਸਜਿਦ ਹੈ ਉੱਥੇ ਉਹਨਾਂ ਨੇ ਜਾ ਕੇ ਮੂਰਤੀਆਂ ਰੱਖਦੀਆਂ ਹੈਗੀਆਂ। ਮਥੁਰਾ ਦੇ ਵਿੱਚ ਜਿਹੜਾ ਕ੍ਰਿਸ਼ਨ ਦੀ ਜਨਮ ਭੂਮੀ ਹੈ, ਉੱਥੇ ਵੀ ਜਿਹੜੀ ਇੱਕ ਮਸਜਿਦ ਪੈਂਦੀ ਹੈ ਉਹਦੇ ਆਲੇ ਦੁਆਲੇ ਹੀ ਉਹਨੂੰ ਤੋੜਨ ਦੀ ਗੱਲ ਕਰ ਰਹੇ ਨੇ। ਤੇ ਮੈਨੂੰ ਲੱਗ ਰਿਹਾ ਕਿ ਇਹ ਪੂਰਾ ਕਿਤੇ ਨਾ ਕਿਤੇ ਜਿਹੜਾ ਕਮਿਊਨਲ ਆਈਡੀਆ ਹੈਗਾ ਉੱਤਰ ਪ੍ਰਦੇਸ਼ 'ਚ ਪ੍ਰੋਪੇਗੇਟ ਕਰ ਰਿਹਾ। ਇੱਕ ਸੈਕਸ਼ਨ ਹੈਗਾ ਉਸ ਕਮਿਊਨਲ ਆਈਡੀਆ ਦੇ ਵਿੱਚ ਬਹਿੰਦਾ ਹੈਗਾ, ਇਸ ਬੈਂਡ 'ਚ ਬਹਿੰਦਾ ਹੈਗਾ। ਪਰ ਉੱਤਰ ਪ੍ਰਦੇਸ਼ 'ਚ ਪੋਲਿਟਿਕਸ ਕਈ ਲੇਅਰ ਦੀ ਰਹੀ ਹੈ, ਜਿਵੇਂ ਉੱਥੇ ਦਲਿਤ ਆਈਡੈਂਟੀਟੀ ਨੂੰ ਲੈ ਕੇ ਕਾਸ਼ੀ ਰਾਮ ਹੋਰਾਂ ਨੇ, ਬਹਿਨ ਮਾਇਆਵਤੀ ਹੋਰਾਂ ਨੇ ਬਹੁਤ ਕੰਮ ਕੀਤਾ ਤੇ ਅੰਬੇਡਕਰਾਈਟ ਸੈਕਸ਼ਨ ਵੀ ਹੈਗਾ। ਓਬੀਸੀ ਪੋਲਿਟਿਕਸ 'ਚ ਮੁਲਾਇਮ ਯਾਦਵ ਹੋਰਾਂ ਨੇ ਖਾਸਾ ਕੰਮ ਕੀਤਾ ਤੇ ਉੱਥੇ ਓਬੀਸੀ ਦੀ ਪੋਲਿਟਿਕਸ ਵੀ ਹੈਗਾ। ਉੱਥੇ ਜਿਹੜਾ ਬ੍ਰਾਹਮਣ ਹੈਗਾ, ਬ੍ਰਾਹਮਣ ਜਿਹੜਾ ਇੱਕ ਵਿਦਵਾਨ ਬ੍ਰਾਹਮਣ ਵੀ ਮੰਨਿਆ ਜਾਂਦਾ ਉੱਥੇ। ਤੇ ਤੁਸੀਂ ਦੇਖੋ ਜਿਹੜੇ ਸ਼ੰਕਰਾਚਾਰੀਆ ਸੀ ਉਹਨਾਂ ਨੇ ਨਰਿੰਦਰ ਮੋਦੀ ਤੇ ਉੱਥੇ ਜਿਹੜਾ ਵਿਦਵਾਨ ਬ੍ਰਾਹਮਣ ਹੈ ਉਹਨੂੰ ਇੱਕ ਹਿਸਾਬ ਨਾਲ ਆਪਾਂ ਕਹੀਏ ਕਿ ਹਿੰਦੂ ਧਰਮ ਦੀ ਜਿਹੜੀ ਉਹ ਵਿਆਖਿਆ ਕਰਦਾ ਹੈਗਾ, ਉਹ ਇਸੇ ਕਿਸਮ ਦੀ ਕਰਦਾ ਹੈ ਕਿ ਅਸੀਂ ਸਾਡਾ ਤਾਂ ਜਿਹੜਾ ਅਸੀਂ ਤਾਂ ਵਿਸ਼ਵ ਨੂੰ ਇੱਕ ਕੁਟੁੰਬ ਮੰਨਦੇ ਹਾਂ, ਪੂਰਾ ਇੱਕ ਕੁਣਬਾ ਮੰਨਦੇ ਹਾਂ। ਅਸੀਂ ਜਿਹੜਾ ਦੂਜੇ ਧਰਮਾਂ ਵਾਲਿਆਂ ਨਾਲ ਕੋਈ ਵਿਤਕਰਾ ਨਹੀਂ ਕਰਦੇ। ਤੇ ਜਿਹੜੀ ਬੀਜੇਪੀ ਪਾਰਟੀ ਹੈ ਉਹ ਹਿੰਦੂ ਧਰਮ ਨੂੰ ਹੋਰ ਕਿਸੇ ਤਰੀਕੇ ਨਾਲ ਵਿਆਖਿਆ ਕਰ ਰਹੀ ਉਹਦੀ, ਤੇ ਹਿੰਦੂ ਧਰਮ ਨੂੰ ਡੋਬ ਰਹੀ ਹੈ। ਇਸ ਕਿਸਮ ਦੀ ਉੱਥੇ ਇੱਕ ਸੈਕਸ਼ਨ ਬੀਜੇਪੀ ਦੀ ਡੈਫੀਨੇਸ਼ਨ ਨਾਲ ਸਹਿਮਤ ਨਹੀਂ ਹੈਗੇ। ਹਾਂ, ਨਹੀਂ ਸਹਿਮਤ ਹੈ। ਉੱਥੇ ਜਿਹੜਾ ਆਪਾਂ ਗੱਲ ਕਰੀਏ ਉਹ ਸੈਕਸ਼ਨ ਜਿਹੜਾ ਹੈਗਾ ਉਹ ਆਪਾਂ ਨੂੰ ਪਤਾ ਕਿ ਕਾਂਗਰਸ ਪਾਰਟੀ ਮਾੜੀ ਮੋਟੀ ਜਿੰਦਾ ਵੀ ਹੈਗੀ ਤੇ ਉਸੇ ਬ੍ਰਾਹਮਣ ਸੈਕਸ਼ਨ ਕਰਕੇ ਹੀ ਹੈਗੀ ਆ ਕਿ ਉਹ ਬ੍ਰਾਹਮਣ ਸੈਕਸ਼ਨ ਕਾਂਗਰਸ ਨਾਲ ਮੂਵ ਕਰਦਾ ਹੈ। ਨਾਲ ਕਿਤੇ ਨਾ ਕਿਤੇ ਮੋਦੀ ਆਪਣੇ ਆਪ ਨੂੰ ਲਾਰਜਰ ਦੈਨ ਲਾਈਫ ਰੱਬ ਹੀ ਆਪਣੇ ਆਪ ਨੂੰ ਸ਼ੋਅ ਕਰਦਾ ਤੇ ਉਹ ਵੀ ਪਚਦਾ ਨਹੀਂ ਉੱਥੇ। ਤੇ ਇਹ ਸੈਕਸ਼ਨ ਹੈ। ਤੇ ਰਾਜਪੂਤਾਂ ਦੀ ਵੀ ਬਹੁਤ ਸਾਰੀਆਂ ਈਵਨ ਜਿਹੜਾ ਬ੍ਰਾਹਮਣਾਂ ਨਾਲ ਟ੍ਰੀਟਮੈਂਟ ਵੀ ਹੋਇਆ ਉੱਥੇ ਉਹ ਮਾੜਾ ਸੀਗਾ। ਆਪਾਂ ਨੂੰ ਪਤਾ ਹੈ ਕਿ ਉੱਥੇ ਇੱਕ ਉੱਥੋਂ ਦੀ ਸੋਸ਼ਲ ਲਾਈਫ 'ਚ ਬ੍ਰਾਹਮਣਾਂ ਦੀ ਇੱਕ ਇੰਪੋਰਟੈਂਸ ਹੈਗੀ ਕਿਉਂਕਿ ਉੱਥੇ ਰਿਲੀਜੀਅਸ ਪਲੇਸ ਬਹੁਤ ਹੈਗਾ। ਉੱਥੇ ਇਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੇ ਜਿਵੇਂ ਗਰੀਬ ਬ੍ਰਾਹਮਣ ਹੈ ਯਾਰ, ਉਹਦੀ ਕੀ ਗਲਤੀ ਹੈ ਜੇ ਉਹ ਆਪਣਾ ਮਾੜਾ ਮੋਟਾ ਮੰਤਰਾਂ ਨਾਲ ਜਾਂ ਫਿਰ ਮਾੜਾ ਮੋਟਾ ਆਪਣੀ ਚੀਜ਼ਾਂ ਨਾਲ ਜੇ ਆਪਣੇ ਪਰਿਵਾਰ ਦਾ ਪੇਟ ਪਾਲਣ ਕਰ ਰਿਹਾ ਹੈ। ਉੱਥੇ ਤਾਂ ਇਹਨਾਂ ਨੇ ਕੀ ਕੀਤਾ, ਸਾਰੇ ਕਿਤੇ ਟਰਸਟ ਸਿਸਟਮ ਲਾਗੂ ਕਰਤਾ। ਰਾਮ ਮੰਦਿਰ ਦਾ ਟਰਸਟ ਵੀ ਬਣਾਇਆ ਹੈਗਾ, ਸਾਰੇ ਘਾਟਾਂ ਦਾ ਉੱਥੇ ਸਾਰੇ ਕਿਤੇ। ਤੇ ਜਿਹੜੇ ਬ੍ਰਾਹਮਣ ਸੀਗੇ ਉੱਥੇ ਵਿਚਾਰੇ ਲੋਕਲ, ਉਹ ਸਾਰੇ ਚੱਕ ਕੇ ਮਾਰੇ। ਮਤਲਬ ਈਵਨ ਗਾਲੀ ਦੇ ਕੇ ਪੰਡਾ ਇੱਕ ਗਾਲੀ ਵਾਂਗ ਵਰਤਿਆ ਗਿਆ ਬ੍ਰਾਹਮਣਾਂ ਉੱਥੇ। ਜਿਹੜੇ ਗਰੀਬ ਮਤਲਬ ਤੁਸੀਂ ਕੀ ਕਰ ਰਹੇ ਹੋ, ਤੁਸੀਂ ਜਿਹੜੇ ਗਰੀਬ ਬ੍ਰਾਹਮਣ ਵਿਚਾਰੇ ਮਾੜਾ ਮੋਟਾ ਕਮਾ ਰਹੇ ਨੇ ਉਹਨਾਂ ਨੂੰ ਤੁਸੀਂ ਪਾਸੇ ਮਾਰ ਰਹੇ ਹੋ। ਤੁਸੀਂ ਇੱਕ ਟਰਸਟ ਬਣਾਉਂਦੇ ਹੋ, ਉਹ ਟਰਸਟ ਤੁਸੀਂ IAS IPS ਪ੍ਰਸ਼ਾਸਨ ਦਾ ਅਮਲਾ ਜਮਲਾ ਉਹ ਸਾਰਾ ਲਾ ਕੇ ਬਿਠਾ ਦਿੰਦੇ ਹੋ। ਆਪਣੇ ਬੰਦੇ ਫਿੱਟ ਕਰ ਦੇਣੇ ਆ। ਹਜੇ ਹਿੰਦੂਆਂ ਨੂੰ ਫਿਰ ਹਿੰਦੂ ਰਾਸ਼ਟਰ ਦੀ ਝਾਕੀ ਹਜੇ ਨਜ਼ਰ ਨਹੀਂ ਆਈ। ਫਿਰ ਇਹਦਾ ਮਤਲਬ ਹਜੇ ਤਾਂ ਵਰਗੀਕਰਨ ਵੀ ਹੋਣਾ ਸੀ। ਹਾਂ ਤਾਂ ਮੈਨੂੰ ਲੱਗਦਾ ਕਿ ਉਹ ਬਹੁਤ ਉੱਥੇ ਜਿਹੜਾ ਸੈਂਸ ਆਫ ਇਨਜਸਟਿਸਨੈਸ ਹੈ ਉਹ ਬ੍ਰਾਹਮਣਾਂ ਦੇ ਵਿੱਚ ਹੈਗੀ ਆ। ਤੇ ਕਿਤੇ ਨਾ ਕਿਤੇ ਉਹਦਾ ਇੱਕ ਅਸਰ ਆਪਾਂ ਨੂੰ ਦੇਖਣ ਨੂੰ ਕਿੰਨੇ ਕੁ ਨੰਬਰ ਤੇ ਕਿੰਨਾ ਫਰਕ ਪੈ ਸਕਦਾ। ਦੇਖੋ ਮੇਰਾ ਹਿਸਾਬ ਇਹ ਹੈ ਕਿ ਜਿਹੜਾ 62 ਦਾ ਨੰਬਰ ਹੈ ਉਹ ਘਟੂਗਾ ਤੇ 55 ਤੱਕ ਜਾ ਸਕਦਾ ਹੈ। ਕਿਉਂਕਿ ਬਟ ਮੈਨੂੰ ਮਤਲਬ ਪੱਤਰਕਾਰਾਂ ਦੇ ਵਿੱਚ ਕੰਜ਼ਰਵੇਟਿਵ ਮੰਨਿਆ ਜਾਂਦਾ ਆંકੜਿਆਂ ਦੇ ਮਾਮਲੇ 'ਚ। ਜਿਹੜੇ ਹੋਰ ਪੱਤਰਕਾਰ ਸਾਥੀ ਹੈਗੇ ਉਹ ਇਹ ਕਹਿ ਰਹੇ ਨੇ ਕਿ ਜੋ ਜ਼ਿਆਦਾ ਕੰਜ਼ਰਵੇਟਿਵ ਹੈਗਾ ਇਹ ਆંકੜਾ 45 ਤੋਂ 50 ਤੱਕ ਵੀ ਰਹਿ ਸਕਦਾ ਹੈ। 30 ਸੀਟਾਂ ਦਾ ਨੁਕਸਾਨ ਉਹ ਮੋਟਾ ਦੇਖ ਰਹੇ ਨੇ ਦਾ, ਯਾਨੀ ਕਿ ਪਿਛਲੀ ਵਾਰੋਂ 12 ਸੀਟਾਂ ਦਾ ਨੁਕਸਾਨ। ਤੁਸੀਂ 7-8 ਦਾ ਸੋਚਦੇ ਆ ਵੀ ਇੱਥੇ ਤੱਕ ਇਹਨਾਂ ਨੂੰ ਹੋ ਸਕਦਾ। ਨਹੀਂ ਫਿਰ ਉਹ ਗਰਾਊਂਡ ਦੀ ਸਿੱਧੀ ਛੱਡਦੇ ਵੀ ਨਹੀਂ ਨਾ ਉਹ ਬੀਜੇਪੀ ਵਾਲੇ, ਬਹੁਤ ਹਿੰਦੀ ਬੰਦੇ। ਤਾਂ ਇੱਕ ਉਹ ਵੀ ਹੁੰਦਾ ਕਿ ਨਾ ਮਾਇਆਵਤੀ ਨੇ ਜਿਹੜੇ ਫਸਟ 2 ਰਾਉਂਡਸ ਜਿਹੜੀਆਂ ਟਿਕਟਾਂ ਅਨਾਉਂਸ ਕੀਤੀਆਂ ਸੀਗੀਆਂ ਉਹਦੇ ਨਾਲ ਇੰਡੀਆ ਅਲਾਈਅੰਸ ਨੂੰ ਫਾਇਦਾ ਹੋ ਰਿਹਾ ਸੀ। ਪਰ ਜਦੋਂ ਹੀ ਉਹਦੇ ਭਤੀਜੇ ਆਕਾਸ਼ ਆਨੰਦ ਤੇ ਉਹਨਾਂ ਨੇ FIR ਦਰਜ ਕੀਤੀ ਤਾਂ ਉਸ ਤੋਂ ਬਾਅਦ ਮਾਇਆਵਤੀ ਨੇ ਉੱਥੇ 12 ਟਿਕਟਾਂ ਬਦਲ ਦਿੱਤੀਆਂ ਜਿਹੜੇ ਕਿ ਚੌਥੇ ਤੇ ਪੰਜਵੇਂ ਫੇਸ ਸੀ। ਤੇ ਫਿਰ ਉਹਨਾਂ ਨੇ ਇਸ ਕਿਸਮ ਦੀਆਂ ਟਿਕਟਾਂ ਦੇ ਦਿੱਤੀਆਂ ਜਿਹਦੇ ਕਰਕੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਹੈ। ਬਲਕਿ ਉੱਥੇ ਇਹ ਵੀ ਬੀਜੇਪੀ ਦੀ ਮਜਬੂਰੀ ਦਾ ਇੱਥੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਨਾ, ਬ੍ਰਿਜ ਭੂਸ਼ਣ ਦੇ ਮੁੰਡੇ ਨੂੰ ਟਿਕਟ ਦੇਣੀ ਪਈ ਉਹਨਾਂ ਨੂੰ। ਤੇ ਜਿਹੜਾ ਲਖੀਮਪੁਰ ਖੀਰੀ ਦੇ ਦੋਸ਼ੀ ਅਜੇ ਮਿਸ਼ਰਾ ਟੈਨੀ, ਮਤਲਬ ਉੱਥੇ ਜੇ ਆਹ ਸਿਸਟਮ ਫਿੱਟ ਬੈਠਦਾ ਆਮ ਜੇ ਆਪਾਂ ਸੋਸ਼ਲ ਇੰਜੀਨੀਅਰਿੰਗ ਦੇ ਹਿਸਾਬ ਨਾਲ ਦੇਖੀਏ ਤਾਂ ਮਤਲਬ ਹਾਵੀ ਨੇ ਚੀਜ਼ਾਂ ਹਾਲੇ ਵੀ ਬੀਜੇਪੀ ਦੇ ਉੱਤੇ। ਅੱਛਾ, ਤੇ ਇਹ ਤੁਸੀਂ ਸਹੀ ਆਇਡੈਂਟੀਫਾਈ ਕੀਤਾ ਸਰ, ਕਿਉਂਕਿ ਉੱਥੇ ਕਿਤੇ ਨਾ ਕਿਤੇ ਲਖੀਮਪੁਰ ਖੀਰੀ ਵਾਲੀ ਗੱਲ ਆਪਾਂ ਨੂੰ ਬ੍ਰਿਜ ਭੂਸ਼ਣ ਵਾਲੀ ਗੱਲ ਕਰਨੀ ਪਊਗੀ। ਪਰ ਉੱਥੇ ਇੱਕ ਕੰਟਰਾਡਿਕਸ਼ਨ, ਬ੍ਰਿਜ ਭੂਸ਼ਣ ਨੇ ਰਾਜਦੀਪ ਸਰਦੇਸਾਈ ਨੂੰ ਇੱਕ ਇੰਟਰਵਿਊ ਦਿੱਤਾ ਤੇ ਰਾਜਦੀਪ ਸਰਦੇਸਾਈ ਨੇ ਉਹਨਾਂ ਨੂੰ ਕਿਹਾ ਕਿ ਫਿਰ ਤੁਹਾਡਾ ਯੋਗੀ ਨਾਲ ਠੀਕ ਨਹੀਂ ਹੈ।
ਹੂੰ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕੁਝ ਵੀ ਮੰਨੋ, ਮੈਂ ਯੋਗੀ, ਤੇ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ। ਤੇ ਅਮਿਤ ਸ਼ਾਹ ਤੇ ਯੋਗੀ ਦਾ ਕਨਫਲਿਕਟ ਚੱਲ ਰਿਹਾ, ਯੋਗੀ ਆਦਿੱਤਿਆਨਾਥ, ਤੇ ਉਹਦਾ ਫਾਇਦਾ ਵੀ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੂੰ ਮਿਲੂਗਾ। ਤੇ ਉਸ ਕਨਫਲਿਕਟ 'ਚ ਯੋਗੀ ਆਦਿੱਤਿਆਨਾਥ ਨੇ ਕਈ ਥਾਵਾਂ ਤੇ, ਈਵਨ ਜਿਵੇਂ ਇਹ ਰਾਜਾ ਭਈਆ ਵਰਗੇ ਸੀਗੇ ਗੁੰਡੇ, ਜਾਂ ਬਰਜੇਸ਼ ਵਰਗੇ ਸੀਗੇ ਜਿਹੜੇ ਕਿ ਯੋਗੀ ਆਦਿੱਤਿਆਨਾਥ ਦੇ ਚੇਲੇ ਸੀਗੇ, ਚੇਲੇ ਚਪਾਟੇ, ਉਹਨਾਂ ਨੂੰ ਖੁੱਲਾ ਹੱਥ ਦੇ ਕੇ ਰੱਖਿਆ, ਖੁੱਲਾ ਹੱਥ ਦੇ ਰੱਖਿਆ ਯੋਗੀ ਆਦਿੱਤਿਆਨਾਥ ਨੇ। ਬੁਲਡੋਜ਼ਰ ਦਾ ਕਿੰਨਾ ਕੁ ਅਸਰ ਆ? ਬੁਲਡੋਜ਼ਰ ਦੇ ਨਾਲ ਇਹਨਾਂ ਦੀਆਂ ਸੀਟਾਂ ਤੇ ਬੁਲਡੋਜ਼ਰ ਤਾਂ ਨਹੀਂ ਫਿਰੂਗਾ, ਜਾਂ ਕਿੱਦਾਂ ਦੇਖਦੇ ਹੋ? ਦੇਖੋ, ਬੁਲਡੋਜ਼ਰ ਨੈਸ਼ਨਲਿਜ਼ਮ ਮੁੱਦਾ ਤਾਂ ਮਾੜਾ ਹੈ ਇਹਨਾਂ ਦਾ। ਤੁਸੀਂ ਇਹ ਦੇਖੋ ਕਿ ਤੁਸੀਂ ਘੱਟ ਗਿਣਤੀ ਦੇ ਲੋਕਾਂ ਤੇ ਬੁਲਡੋਜ਼ਰ ਚਲਾ ਦਿੰਦੇ ਹੋ ਤਾਂ ਕਿ ਵੱਧ ਗਿਣਤੀ ਦੇ ਲੋਕਾਂ ਦੀ ਵੋਟਾਂ ਹਾਸਲ ਕਰ ਸਕੋ। ਉਹਦਾ ਅਸਰ ਉਹਦਾ ਦੇਖੋ, ਉਹਨੂੰ ਜਿਹੜਾ ਯੂਪੀ 'ਚ ਜਿਹੜਾ ਇੱਕ ਕਮਿਊਨਲ ਐਲੀਮੈਂਟ ਹੈਗਾ, ਯਾਨੀ ਕਿ ਆਪਾਂ ਕਹੀਏ ਫਿਰਕਾਪ੍ਰਸਤੀ ਵਾਲਾ ਜਿਹੜਾ ਐਲੀਮੈਂਟ ਹੈ, ਉਹਨੂੰ ਤਾਂ ਉਹ ਇਹ ਕਹਿ ਕੇ ਜਸਟੀਫਾਈ ਕਰਦਾ ਕਿ ਦੇਖੋ ਇੱਥੇ ਤਾਂ ਲੋ ਐਂਡ ਆਰਡਰ ਦੀ ਬਹੁਤ ਜ਼ਿਆਦਾ ਸਮੱਸਿਆ ਸੀ, ਤੇ ਉਹ ਯੋਗੀ ਆਦਿੱਤਿਆਨਾਥ ਨੇ ਆ ਕੇ ਸੁਧਾਰਤੀ। ਯੋਗੀ ਆਦਿੱਤਿਆਨਾਥ ਨੇ ਇੰਨਾ ਹੀ ਨਹੀਂ, ਯੋਗੀ ਆਦਿੱਤਿਆਨਾਥ ਨੇ ਘੱਟੋ ਘੱਟ 3,500 ਇਨਕਾਊਂਟਰ ਕੀਤੇ ਹਨ, ਤੇ ਉਹਨਾਂ ਚੋਂ ਜਿੰਨੇ ਵੀ ਜ਼ਿਆਦਾ ਸ਼ਿਕਾਰ ਹੋਏ ਉਹ ਸਾਰੇ ਘੱਟ ਗਿਣਤੀ ਦੇ ਲੋਕ ਹੈਗੇ ਆ। ਤੇ ਕਿਤੇ ਨਾ ਕਿਤੇ ਉਹ ਜਿਹੜਾ ਲਾਅ ਐਂਡ ਆਰਡਰ ਦੇ ਨਾਂ ਤੇ ਜੋ ਕੁਝ ਕਰਦਾ ਹੈ, ਜਿਹੜੀ ਹਿਊਮਨ ਰਾਈਟ ਦੀ ਵਾਇਲੇਸ਼ਨ ਜਿਹੜੀ ਉਹਦੇ, ਹਾਂ, ਉਹ ਇੱਕ ਗਲਤ ਹੈ ਕਿ ਪਰ ਉੱਥੇ ਕਮਿਊਨਲ ਐਲੀਮੈਂਟ ਉਹਨੂੰ ਲਾਅ ਐਂਡ ਆਰਡਰ ਬਣਾ ਕੇ ਵਰਤ ਜਾਂਦਾ। ਤੇ ਜਿਹੜੇ ਮਹਿਲਾ ਵੋਟਰ ਹੈਗੀਆਂ, ਉਹ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਮਾਮਲੇ ਨੂੰ ਇਹ ਦੇਖਦੀਆਂ ਨੇ ਕਿ ਹਾਂ ਸਟਰੋਂਗ ਹੋਣਾ ਚਾਹੀਦਾ ਉਹਨਾਂ ਨੂੰ, ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਨਹੀਂ ਨਾ ਪਤਾ ਲੱਗ ਰਿਹਾ ਵੀ ਲਾਅ ਐਂਡ ਆਰਡਰ ਡਿਲੀਵਰ ਕਿਵੇਂ ਹੋ ਰਿਹਾ, ਵੀ ਉਹਦੀ ਆੜ ਦੇ ਵਿੱਚ ਕੀ ਹੋ ਰਿਹਾ, ਹਾਂ। ਤਾਂ ਉਹ ਮੈਨੂੰ ਲੱਗਦਾ ਕਿ ਇੱਕ ਫਾਇਦਾ ਬੀਜੇਪੀ ਨੂੰ ਹੁੰਦਾ ਹੀ ਹੈ ਉਸ ਚੀਜ਼ ਦਾ। ਬੁਲਡੋਜ਼ਰ ਨੈਸ਼ਨਲ ਬ੍ਰਿਜ ਭੂਸ਼ਣ ਦੀ ਮਾੜੀ ਚੀਜ਼ ਹੈ, ਫਿਰ ਵੀ ਫਾਇਦਾ ਹੋ ਜਾਂਦਾ। ਲਖੀਮਪੁਰ ਖੀਰੀ ਦੀ ਗੱਲ ਕਰਦੇ ਸੀ, ਆ ਉਹਦੇ ਮੁੰਡੇ ਦੇ ਐਸਯੂਵੀ ਨੇ ਹੁਣ 2 ਬੰਦੇ ਹੋਰ ਰਗੜਤੇ ਜਿਹੜੇ ਆ। ਇਹ ਤਾਂ ਦੇਖੋ, ਤੁਹਾਨੂੰ ਜ਼ਿਆਦਾ ਦੁੱਖ ਇਸ ਕਰਕੇ ਹੋਊਗਾ ਜੇ ਤੁਸੀਂ ਉਹਨਾਂ ਇਲਾਕਿਆਂ 'ਚ ਚਲੇ ਜਾਓਗੇ। ਤੁਸੀਂ ਇੱਕ ਪਾਸੇ ਗਰੀਬੀ ਦੇਖੋਗੇ, ਇੱਕ ਪਾਸੇ ਇਹਨਾਂ ਬ੍ਰਿਜ ਭੂਸ਼ਣ ਵਰਗਿਆਂ ਦਾ, ਰਾਜਾ ਭਈਆ ਵਰਗਿਆਂ ਦਾ, ਜਾਂ ਫਿਰ ਬਰਜੇਸ਼ ਵਰਗਿਆਂ ਦਾ, ਜਾਂ ਅਜੇ ਮਿਸਰਾ ਟੈਣੀ ਵਰਗਿਆਂ ਦਾ ਤੁਸੀਂ ਦਬਦਬਾ ਦੇਖੋਗੇ, ਲੈਂਡ ਕਰੂਜ਼ਰਾਂ, ਫਾਰਮ ਹਾਊਸਿਸ, ਤੇ ਉੱਥੇ ਜਮਾ ਉਹ ਰਾਜੇ ਹੋਣ, ਬਾਕੀ ਸਾਰੇ ਉੱਥੇ ਪ੍ਰਜਾ ਹੋਵੇ। ਤੇ ਰਾਜੇ ਅਤੇ ਪ੍ਰਜਾ ਦੀ ਕਿਤੇ ਨਾ ਕਿਤੇ ਇਹ ਤੰਤਰ ਚੱਲਦਾ ਹੈ, ਜਿੱਦਾਂ ਮੂਵੀਆਂ 'ਚ ਆਪਾਂ ਦੇਖਦੇ ਵੀ ਮਾਲਿਕ ਨੇ ਜੋ ਕਰਤਾ, ਬਸ ਉਹੀ ਕਨਸੈਪਟ ਉੱਥੇ ਚੱਲ ਰਿਹਾ ਹੈ, ਉਹ ਉੱਥੇ ਚੱਲ ਰਿਹਾ। ਤੇ ਹਾਲਾਂਕਿ ਜਿਹੜਾ ਮੈਨੂੰ ਲੱਗ ਰਿਹਾ ਕਿ ਤਰਾਈ ਵਾਲਾ ਜਿਹੜਾ ਰੀਜਨ ਹੈ, ਉੱਥੇ ਆਪਣੇ ਜਿਹੜੇ ਜਾਟ ਤੇ ਸਿੱਖ ਉੱਥੇ ਜਿਹੜੇ ਗਏ ਹੈਗੇ ਆ, ਮਤਲਬ ਹਰਿਆਣੇ ਤੋਂ ਜਾਟ ਵੀ ਉੱਥੇ ਖਾਸੇ ਹੈਗੇ ਆ, ਕਿਉਂਕਿ ਉਹ ਗੈਲੈਂਟਰੀ ਵਾਲੀ ਜ਼ਮੀਨਾਂ ਹੈਗੀਆਂ ਉੱਥੇ। ਤਰਾਈ ਜਿੰਨਾ ਵੀ ਸਿੱਖ ਬੈਠਿਆ ਹੋਇਆ, ਫਿਰ ਜਾਟ ਬੈਠਿਆ ਹੋਇਆ, ਉਹਨਾਂ ਨੂੰ ਆਰਮੀ 'ਚ ਹੁੰਦੇ ਸੀਗੇ ਗੈਲੈਂਟਰੀ ਅਵਾਰਡ ਮਿਲੇ ਹੋਏ ਨੇ ਜ਼ਿਆਦਾਤਰ, ਉਹ ਮਰੱਬੇ ਜਿਹਨੂੰ ਆਪਾਂ ਕਹਿੰਦੇ ਆ। ਤੇ ਉਹਨਾਂ ਨਾਲ ਮਾੜਾ ਫਰਕ ਤਾਂ ਪਿਆ ਹੈ, ਪਰ ਉੱਥੇ ਉਹ ਇੱਕ ਸਾਈਜ਼ੇਬਲ ਪੋਪੂਲੇਸ਼ਨ ਨਹੀਂ ਹੈ ਕਿ ਉਹਦੀ ਕੋਈ ਗਿਣਤੀ ਮਿਣਤੀ ਹੋਵੇ, ਇਸ ਕਰਕੇ ਥੋੜਾ ਉਹ ਦਿਖਦਾ ਨਹੀਂ ਮਤਲਬ ਅਸਰ। ਤੇ ਇੱਕ ਸੈਂਸ ਆਫ ਇਨਜਸਟਿਸਨੈਸ ਹੈਗੀ ਆ। ਅਸੀਂ ਇਸ ਵਾਰ ਲਖੀਮਪੁਰ ਖੀਰੀ 'ਚ ਗੱਲ ਕਰ ਰਹੇ ਸੀਗੇ, ਲਖੀਮਪੁਰ ਖੀਰੀ 'ਚ ਉਸ ਹਿਸਾਬ ਦਾ ਚੋਣ ਰਿਜ਼ਲਟ ਨਹੀਂ ਰਹੂਗਾ ਜਿਵੇਂ ਵਿਧਾਨ ਸਭਾ 'ਚ ਰਿਹਾ ਸੀਗਾ। ਉੱਥੇ ਫਰਕ ਪੈ ਸਕਦਾ ਹੈ, ਉੱਥੇ ਸਾਈਕਲ ਬਾਲੀ ਚੱਲੀ ਹੈ, ਮਤਲਬ ਆਪਾਂ ਕਹੀਏ ਕਿ ਅਖਿਲੇਸ਼ ਯਾਦਵ ਨੂੰ ਠੀਕ ਠਾਕ ਵੋਟਾਂ ਪੈ ਰਹੀਆਂ। ਤੇ ਨਾਰਥ ਈਸਟ ਦੇ ਵਿੱਚ ਆਪਾਂ ਕਿੱਦਾਂ ਦੇਖ ਰਹੇ ਹਾਂ? ਉੱਥੇ ਨਾਰਥ ਈਸਟ ਦੇ ਵਿੱਚ ਤਾਂ ਸੇਮ ਤੁਸੀਂ ਮੰਨ ਕੇ ਚੱਲੋ, ਉੱਥੇ ਇੱਕ ਤਾਂ ਸੀਟਾਂ ਬਹੁਤ ਘੱਟ ਨੇ, ਕਿਸੇ ਸੂਬੇ 'ਚ 1 ਸੀਟ ਹੈ, ਕਿਸੇ ਸੂਬੇ 'ਚ 2 ਸੀਟ ਹੈ। ਤੇ ਉੱਥੇ ਮੋਰ ਔਰ ਲੈਸ ਜਿਹੜਾ ਹੈਗਾ ਬੀਜੇਪੀ, ਕਿਉਂਕਿ ਉੱਥੇ ਵੀ ਸਿਕਿਉਰਿਟੀ ਫੋਰਸਿਸ ਵਾਲਾ ਮਾਮਲਾ ਹੈ ਨਾ, ਉੱਥੇ ਵੀ ਸਿਕਿਉਰਿਟੀ ਫੋਰਸਿਸ ਡੋਮੀਨੇਟ ਕਰਦੀਆਂ ਨੇ। ਹਾਂ, ਅਸਮ ਇੱਕ ਏਦਾਂ ਦਾ ਸੂਬਾ ਹੈਗਾ ਜਿੱਥੇ ਜ਼ਿਆਦਾ ਸੀਟਾਂ ਹੈਗੀਆਂ। ਅਸਮ ਦੇ ਵਿੱਚ ਇੱਕ ਵਾਰ ਲੱਗ ਰਿਹਾ ਸੀਗਾ ਕਿ ਜਿਵੇਂ ਅਖਿਲ ਗੋਗੋਈ ਹੋਰੀ ਟਰਾਈ ਕਰ ਰਹੇ ਸੀਗੇ, ਤੇ 4 ਸੀਟਾਂ ਉੱਥੇ ਏਦਾਂ ਦੀਆਂ ਹੈਗੀਆਂ ਜਿੱਥੇ ਮੁਸਲਿਮ ਮੈਜੋਰਿਟੀ ਹੈਗੀ ਆ, ਤੇ ਏਦਾਂ ਲੱਗ ਰਿਹਾ ਸੀਗਾ ਕਿ ਉੱਥੇ ਇੱਕ ਇਲੈਕਸ਼ਨ ਬਣੂਗਾ। ਪਰ ਉੱਥੇ ਸੀਏ ਐਨਆਰਸੀ ਦਾ ਵੱਡਾ ਮੁੱਦਾ, ਉੱਥੇ ਟੈਂਸ਼ਨ ਕੈਂਪ ਵੀ ਬਣਾ ਰੱਖੇ ਨੇ ਬੀਜੇਪੀ ਨੇ। ਤੇ ਉੱਥੇ ਜਿਹੜਾ ਹਿਮੰਤ ਬਿਸਵਾ ਸ਼ਰਮਾ ਹੈਗਾ ਬੀਜੇਪੀ ਦਾ, ਤੇ ਉੱਥੋਂ ਦਾ ਮੁੱਖ ਮੰਤਰੀ, ਉਹ ਅੱਡ ਕਿਸਮ ਦੀ ਪੋਲਿਟਿਕਸ ਕਰਦਾ, ਇਸ ਕਰਕੇ ਉਹਨੇ ਚੀਜ਼ਾਂ ਬੈਲੈਂਸ ਕੀਤੀਆਂ ਨੇ, ਤੇ ਬੀਜੇਪੀ ਨੂੰ ਉੱਡਾ ਨੁਕਸਾਨ ਅਸਮ ਤੋਂ ਨਹੀਂ ਦਿਖ ਰਿਹਾ ਜਿੰਨਾ ਆਪਾਂ ਐਸੈਸ ਕਰ ਰਹੇ ਸੀਗੇ। ਆਪਾਂ ਸਾਨੂੰ ਵੀ ਲੱਗ ਰਿਹਾ ਸੀਗਾ ਕਿ ਘੱਟੋ ਘੱਟ 6 ਸੀਟਾਂ ਦਾ ਨੁਕਸਾਨ ਅਸਮ 'ਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਬੀਜੇਪੀ ਦਾ। ਪਰ ਮੇਰੀ ਜਿਹੜੀ ਰੀਸੈਂਟ ਗੱਲ ਹੋਈ ਹੈ ਉਹਦੇ 'ਚ ਇਹ ਨਿਕਲ ਕੇ ਆ ਰਿਹਾ ਕਿ ਉਹ ਨੁਕਸਾਨ ਮਸਾ 2 ਜਾਂ 3 ਸੀਟਾਂ ਦਾ ਹੀ ਰਹੂਗਾ। ਉੱਥੇ ਉਹਨਾਂ ਨੇ ਚੀਜ਼ਾਂ ਬੈਲੈਂਸ ਕੀਤੀਆਂ ਨੇ, ਮੈਨੇਜ ਕੀਤੀਆਂ ਨੇ। ਅੱਛਾ ਮਨਦੀਪ, ਇੱਕ ਗੱਲ ਨੂੰ ਹੋਰ ਤੇਜ਼ ਕੀਤਾ ਹੈ ਜੀ। ਮਨਦੀਪ, ਇੱਕ ਗੱਲ ਹੋਰ ਜ਼ਰੂਰ ਕਲੀਅਰ ਕਰਿਓ ਵੀ ਜਿਹੜੀ ਸੀਏ ਦੀ ਸਿਟੀਜ਼ਨ ਅਮੈਂਡਮੈਂਟ ਐਕਟ ਦੀ ਜਿਹੜੀ ਪੋਲਿਟਿਕਸ ਹੈ ਬੀਜੇਪੀ ਦੀ, ਇਹ ਜਿਹੜੀ ਸੈਂਟਰਲ ਇੰਡੀਆ ਜਾਂ ਬੈਲਟ ਹੈ, ਇਹਦੇ 'ਚ ਹੋਰ ਅਸਮ ਦੇ ਵਿੱਚ ਉਹਨਾਂ ਦਾ ਸਟੈਂਸ ਕੁਝ ਹੋਰ ਲੱਗਦਾ ਕਈ ਵਾਰੀ, ਕਿਉਂਕਿ ਉੱਥੇ ਜਿਹੜੇ ਪ੍ਰੋਟੈਸਟ ਹੁੰਦੇ ਆ ਵੀ ਤੁਸੀਂ ਇਹਨੂੰ ਲਾਗੂ ਕਰੋ, ਛੇਤੀ ਕਰੋ, ਜਾਂ ਜਿਵੇਂ ਦੇਖੋ ਜਿਹੜਾ ਸੀਏ ਇਕੱਲਾ ਇੰਨਾ ਖਤਰਨਾਕ ਨਹੀਂ ਲੱਗਦਾ,
ਜਿਵੇਂ ਉਹ ਐਕਸਪਲੇਨ ਕਰਦੇ ਨੇ, ਉਹਦੇ ਨਾਲ ਜਿਹੜਾ NRC ਰਜਿਸਟਰ ਹੈ NRC ਜਦੋਂ ਉਹ ਆ ਜਾਂਦਾ ਹੈ, ਉਹ ਖਤਰਨਾਕ ਹੋ ਜਾਂਦਾ। ਮਤਲਬ ਤੁਸੀਂ ਜਿਵੇਂ ਹੁਣ ਮੇਰੇ ਤੋਂ ਕੋਈ ਇਹ ਨਹੀਂ ਪੁੱਛ ਰਿਹਾ ਕਿ ਤੁਸੀਂ ਸਿਟੀਜ਼ਨ ਹੋ ਜਾਂ ਨਹੀਂ ਹੋ, ਠੀਕ ਹੈ, ਇੰਡੀਆ ਦੇ ਵਿੱਚ ਜਦੋਂ NRC ਰਜਿਸਟਰ ਲਾਗੂ ਹੋਊਗਾ ਤੇ ਉਦੋਂ ਪੁੱਛਿਆ ਜਾਊਗਾ ਕਿ ਹਾਂ ਦੱਸ ਤੇਰੇ ਕਾਗਜ਼ ਕਿੱਥੇ ਨੇ, ਜਦੋਂ ਕਾਗਜ਼ ਮੈਂ ਦਿਖਾ ਨਹੀਂ ਪਾਇਆ ਉਦੋਂ ਫਿਰ ਗੱਲ ਬਣੂਗੀ। ਜੇ ਮੈਂ ਹਿੰਦੂ ਹਾਂ ਫਿਰ ਤਾਂ ਮੇਰੇ ਕੋਈ ਦਿੱਕਤ ਨਹੀਂ, ਉਹ ਕਹਿਣਗੇ ਤੂੰ ਤਾਂ ਹਿੰਦੂ ਹੈ, ਲੈ ਤੇ ਤੂੰ ਲੈ ਲੈ ਸੀਏ ਜਿਹੜਾ ਅਸੀਂ ਕਾਨੂੰਨ ਲੈ ਕੇ ਆਏ ਹਾਂ ਸਿਟੀਜ਼ਨਸ਼ਿਪ ਵਾਲਾ, ਇਹਦੇ ਰਾਹੀਂ ਸਿਟੀਜ਼ਨਸ਼ਿਪ ਚੱਕ ਆਪਣੀ ਤੇ ਚੱਲ। ਜੇ ਮੈਂ ਮੁਸਲਮਾਨ ਹੋਇਆ ਫਿਰ ਉੱਥੇ ਕੋਈ ਪੇਚਾ ਪੈ ਜਾਊਗਾ ਤੇ ਉੱਥੇ ਟੈਂਸ਼ਨ ਕੈਂਪਾਂ 'ਚ ਬੰਦ ਕਰ ਦੇਣਗੇ। ਇਹ ਪ੍ਰੋਬਲਮੈਟਿਕ ਇਸ ਕਰਕੇ ਹੈ ਕਿਉਂਕਿ ਘੱਟ ਗਿਣਤੀ ਦੇ ਜਿਹੜੇ ਲੋਕ ਹੈ ਕਿਆ ਖਾਸ ਕਰ ਮੁਸਲਮਾਨ ਆਈਡੈਂਟੀਟੀ, ਉਹ ਜਿਹੜੀ ਗਰੀਬ ਮੁਸਲਮਾਨ ਆਈਡੈਂਟੀਟੀ ਹੈ ਉਹਦੇ ਉਸ ਤੇ ਅਟੈਕ ਹੋ ਇਸੇ ਕਰਕੇ ਅਸਮ ਦੇ ਵਿੱਚ ਉਹ ਸਾਰਾ ਕੁਝ ਚੱਕਰ ਪੈਂਦਾ ਹੈ। ਉੱਥੇ ਨੋ ਡਾਊਟ ਜਿਹੜਾ ਘੁਸਪੈਠੀਆਂ ਦਾ ਇੱਕ ਮੁੱਦਾ ਹੈਗਾ, ਉਹ ਇੱਦਾਂ ਦਾ ਸੂਬਾ ਹੈਗਾ ਜਿੱਥੋਂ ਬੰਗਲਾਦੇਸ਼ੀ ਮੁਸਲਮਾਨ ਵੀ ਆਪਾਂ ਪਤਾ ਕਿ ਉੱਥੇ ਆਉਂਦੇ ਨੇ, ਜਿਹੜੇ ਬੁੱਧਿਸਟ ਵੀ ਆਉਂਦੇ ਨੇ ਉੱਥੇ, ਜਿਹੜੇ ਤੰਗ ਤੇ ਬੰਗਲਾਦੇਸ਼ ਉਹ ਆਪਣਾ ਜੇ ਦੂਜਾ ਮੁਲਕ ਮਿਆਂਮਾਰ ਤੋਂ ਵੀ ਉੱਥੇ ਲੋਕ ਆਉਂਦੇ ਨੇ ਜਿਹੜੇ ਮੁਸਲਿਮ ਆਈਡੈਂਟੀਟੀ ਦੇ ਹੈਗੇ ਆ, ਤੇ ਰੋਹਿੰਗਿਆ ਜਿਨ੍ਹਾਂ ਨੂੰ ਕਿਹਾ ਜਾਂਦਾ ਰੋਹਿੰਗਿਆ, ਇਸ ਕਰਕੇ ਉੱਥੇ ਰੌਲਾ ਪੈਂਦਾ ਹੈ। ਤੇ ਉੱਥੇ ਜਿਵੇਂ ਅਤੇ ਇੱਕ ਮੈਨੂੰ ਲੱਗਦਾ ਕਿ ਨੌਰਥ ਈਸਟ ਐਡਾ ਕੰਪਲੈਕਸ ਹੈਗਾ ਕਿ ਆਪਾਂ ਮਤਲਬ ਇਹ ਕੱਲੀ ਆਈਡੈਂਟੀਟੀ ਬਾਰੇ ਗੱਲ ਕਰਦੇ, ਜਿਵੇਂ ਬੋਡੋ ਆਈਡੈਂਟੀਟੀ, ਕੁਕੀ, ਮੈਤੇਈ, ਏਦਾਂ ਗੱਲ ਕਰਨੀ ਪੈਂਦੀ ਉੱਥੇ। ਮਨੀਪੁਰ ਦੀ ਹਿੰਸਾ ਦਾ ਕਿੱਦਾਂ ਆਪਾਂ ਦੇਖਦੇ ਹਾਂ, ਉਹਦਾ ਕੋਈ ਅਸਰ ਸਟੇਟ ਸਪਾਂਸਰਡ, ਮਤਲਬ ਕੁਕੀਜ਼ ਬੀਜੇਪੀ ਨਾਲ ਟੁੱਟ ਚੁੱਕੇ ਨੇ, ਮੈਤੀਜ਼ ਬੀਜੇਪੀ ਦਾ ਸਪੋਰਟ ਕਰ ਰਹੇ। ਠੀਕ ਹੈ। ਤੇ ਤੁਸੀਂ ਜਦੋਂ ਇੱਕ ਦੀ ਰਿਪੋਰਟ ਕੀਤੀ ਸੀ ਪਿਛਲੇ ਦਿਨਾਂ 'ਚ ਵੀ 6 ਜ਼ਿਲ੍ਹਿਆਂ ਦੇ ਲੋਕ ਉੱਥੇ ਵੋਟ ਹੀ ਨਹੀਂ ਸੀ ਪਾਉਣਗੇ, ਵੱਖਰੇ ਮੁਲਕ ਦੀ ਜਾਂ ਵੱਖਰੇ ਇਲਾਕੇ ਦੀ ਜਿਹੜੀ ਉਹਨਾਂ ਦੀ ਉਹ ਮੰਗ ਸੀ, ਏਦਾਂ ਦੀਆਂ ਚੀਜ਼ਾਂ ਕਿੱਦਾਂ ਆ ਉੱਥੇ? ਨੌਰਥ ਈਸਟ ਬਹੁਤ ਹੈ, ਈਵਨ ਮਤਲਬ ਛੋਟੀ ਟਰਾਈਬਾਂ ਹੈਗੀਆਂ ਉਹ ਵੀ ਲੜਦੀਆਂ ਰਹਿੰਦੀਆਂ ਨੇ ਆਪਣੀ ਪਹਾੜੀਆਂ ਵਾਸਤੇ, ਆਪਣੇ ਚੀਜ਼ਾਂ ਵਾਸਤੇ। ਈਵਨ ਮਤਲਬ ਚੀਨ ਵੀ ਜਿਹੜਾ 32 ਥਾਵਾਂ ਤੇ ਇਹ ਦਾਅਵਾ ਕਰਦਾ ਸੀਗਾ ਕਿ ਇਹ ਚਾਈਨਾ ਦੀਆਂ ਹੈਗੀਆਂ, ਉਹ ਵੀ ਉਹਨਾਂ ਸਿਰ ਤੇ ਹੀ ਕਰੀ ਜਾਂਦਾ ਹੁੰਦਾ ਹੈ। ਤੇ ਅਰੁਣਾਚਲ ਪ੍ਰਦੇਸ਼ 'ਚ ਉਹਨਾਂ ਨੇ ਜਿਹੜਾ ਦਾਅਵਾ ਕੀਤਾ ਸੀ, ਨਾ ਹੀ ਬਦਲਤੇ ਸੀ, ਦਾਅਵਾ ਕੀ ਕੀਤਾ ਸੀ, ਨਾ ਬਦਲਤੇ, ਚਾਈਨੀਜ਼ ਨਾ ਰੱਖਦੇ ਸੀ ਅਗਲਿਆਂ ਨੇ। ਤੇ ਉਹ ਉੱਥੇ ਜਿਵੇਂ ਬੋਡੋਲੈਂਡ ਵਾਲੇ ਹੈ ਉਹ ਲਗਾਤਾਰ ਲੜ ਰਹੇ, ਤੁਹਾਨੂੰ ਪਤਾ ਹੈ। ਹਾਂ, ਤੇ ਜਿੰਨਾ ਵੀ ਇਹ ਮਿਆਂਮਾਰ ਬਾਰਡਰ ਵਾਲਾ ਏਰੀਆ ਹੈਗਾ, ਚਾਈਨਾ ਬਾਰਡਰ ਵਾਲਾ ਏਰੀਆ, ਉੱਥੇ ਤਾਂ ਹਰ ਟਰਾਈਬ ਲੜ ਰਹੀ ਹੈ ਖੁਦ ਮੁਖਤਿਆਰੀ ਦੀ ਲੜਾਈ। ਤੇ ਉਹ ਉੱਥੇ ਇਸੇ ਕਰਕੇ ਜਿਹੜਾ ਇੰਡੀਅਨ ਆਰਮੀ ਦੀ ਪ੍ਰੈਜ਼ੈਂਸ ਜ਼ਿਆਦਾ ਹੈਗੀ ਆ ਤੇ ਦਬਾਉਣ ਦੀ ਕੋਸ਼ਿਸ਼ ਵੀ ਉੱਥੇ ਜ਼ਿਆਦਾ ਹੁੰਦੀ ਹੈ ਜੀ। ਤੇ ਹੁਣ ਆਪਾਂ ਅੱਗੇ ਵਧੀਏ, ਡੈਜ਼ਰਟ ਨੂੰ ਚਲੀਏ ਥੋੜਾ ਜਿਹਾ, ਰਾਜਸਥਾਨ। ਉੱਤਰ ਪ੍ਰਦੇਸ਼ ਬਾਰੇ ਆਪਾਂ ਵੈਸਟਰਨ ਉੱਤਰ ਪ੍ਰਦੇਸ਼ ਆਪਾਂ ਭੁੱਲ ਗਏ ਸਪੈਸ਼ਲੀ, ਉੱਥੇ ਟਕੈਤ ਹੋਰਾਂ ਦਾ ਅੰਦੋਲਨ ਸੀਗਾ। ਉੱਤਰ ਪ੍ਰਦੇਸ਼ ਫਸਟ 2 ਫੇਜ਼ 'ਚ ਕਵਰ ਹੋ ਗਿਆ ਸੀਗਾ। ਤੇ ਆਪਾਂ ਮੇਰਠ, ਮੁਜ਼ੱਫਰਨਗਰ, ਸਹਾਰਨਪੁਰ, ਆਪਾਂ ਜੇ ਗੱਲ ਕਰੀਏ ਬਾਗਪਤ, ਬੜੌਤ, ਕੈਰਾਨਾ, ਮਥੁਰਾ, ਆਗਰੇ ਤੱਕ ਆਪਾਂ ਕਹਿ ਸਕਦੇ ਹਾਂ। ਤੇ ਇਹ ਸਾਰੇ ਬੈਲਟ 'ਚ ਕਿਤੇ ਨਾ ਕਿਤੇ ਅੱਧੋ ਅੱਧ ਰਹੂਗੀ ਬੀਜੇਪੀ, ਅੱਧੀਆਂ ਸੀਟਾਂ ਜਿੱਤੂਗੀ ਤੇ ਅੱਧੀ ਸੀਟਾਂ ਇੰਡੀਆ ਲਾਈਨ। ਉਹ ਇਹ ਟੋਟਲ ਸੀਟਾਂ 23 ਬਣਦੀਆਂ ਨੇ, 23 ਸੀਟਾਂ 'ਚੋਂ ਮੈਨੂੰ ਲੱਗ ਰਿਹਾ ਕਿ ਘੱਟੋ ਘੱਟ 12 ਤੇ 13 ਸੀਟਾਂ 'ਚ ਜਿਹੜੀ ਕੀ ਹੈਗੀ ਆ ਉਹ ਇੰਡੀਆ ਅਲਾਈਅੰਸ ਜਿੱਤੂਗਾ। ਔਰ ਜਿਹੜਾ ਭੀਮ ਆਰਮੀ ਵਾਲਾ ਚੰਦਰ ਸ਼ੇਖਰ ਹੈਗਾ ਮੁੰਡਾ ਨਗੀਨਾ ਤੋਂ, ਉਹ ਵੀ ਜਿੱਤੂਗਾ, ਉਹਦਾ ਵੀ ਵਧੀਆ ਹੈਗਾ। ਓਵਰਆਲ ਜੇ ਆਪਾਂ ਇੱਥੇ ਦੇਖੀਏ, ਜਦੋਂ ਆਪਾਂ ਯੂਪੀ ਦੀ ਗੱਲ ਕਰ ਰਹੇ ਹਾਂ, ਇਸ ਦੇ ਵਿੱਚ ਇੱਥੇ 5-7 ਸੀਟਾਂ, 7 ਸੀਟਾਂ ਲੂਜ਼ ਕਰ ਰਹੀ ਹੈ ਭਾਜਪਾ। 10 ਸੀਟਾਂ ਤੁਸੀਂ ਮੰਨ ਕੇ ਚੱਲੋ, 10 ਸੀਟਾਂ ਜਿਹੜੀਆਂ ਕੰਜ਼ਰਵੇਟਿਵ ਹੋ ਰੱਖਿਆ। ਤੇ ਨਾਰਥ ਈਸਟ ਦੇ ਵਿੱਚ ਬਰਾਬਰ ਹੀ ਰਹੂਗਾ ਜਾਂ ਕਿੱਦਾਂ? ਬਰਾਬਰ ਤੁਸੀਂ ਜ਼ਿਆਦਾ 3 ਸੀਟਾਂ ਲਿਖ ਲਓ, 3 ਸੀਟਾਂ ਲਓ ਮੈਕਸਿਮਮ ਕਹਿ ਰਿਹਾ। ਉਹ ਅਸਮ ਦੇ ਵਿੱਚ ਕਿਉਂਕਿ ਜ਼ਿਆਦਾ ਸੀਟਾਂ ਹੈਗੀਆਂ, ਉੱਥੇ ਮੇਰੀ ਗੱਲ ਹੋਈ। ਸੋ ਜੇ ਆਪਾਂ ਜਿਹੜੇ ਮਾਡਲ ਨੂੰ ਪੂਰੇ ਮੁਲਕ 'ਚ ਉਹਨਾਂ ਨੇ ਪ੍ਰਚਾਰਿਆ, ਗੁਜਰਾਤ, ਰਾਜਸਥਾਨ, ਇਹ ਵਾਲੇ ਪਾਸੇ, ਇੱਥੇ ਕੀ ਸਥਿਤੀ ਹੈ? ਗੁਜਰਾਤ ਦੇ ਵਿੱਚ ਸਿਰਫ 1 ਸੀਟ ਤੇ ਮੈਨੂੰ 2 ਸੀਟਾਂ ਤੇ ਲੱਗ ਰਿਹਾ। ਇੱਕ ਤਾਂ ਪਰਸੋਤਮ ਰੁਪਾਲਾ ਵਾਲੀ, ਜਿਹਨੇ ਰਾਸ਼ਟਰਪਤੀ ਦੇ ਖਿਲਾਫ ਬਿਆਨ ਦਿੱਤਾ ਸੀਗਾ ਬੀਜੇਪੀ ਦਾ ਆਗੂ, ਉਹ ਸੀਟ ਮਾੜੀ ਮੋਟੀ ਹਾਰ ਸਕਦੀ ਹੈ ਬੀਜੇਪੀ। ਇੱਕ ਸੀਟ ਚੇਤਰ ਬਸਾਓ ਵਾਲੀ, ਜਿਹੜਾ ਭੀਲ ਆਦੀਵਾਸੀਆਂ ਵਾਲਾ ਪੂਰਾ ਫਨੋਮਨਾ ਹੈ, ਗੁਜਰਾਤ ਦੇ ਵਿੱਚ ਵੀ ਹੈਗਾ। ਤੇ ਬੜੂਚ ਦੀ ਸੀਟ ਤੋਂ ਚੋਣ ਲੜ ਰਿਹਾ ਮੁੰਡਾ, ਆਮ ਆਦਮੀ ਪਾਰਟੀ ਦੀ ਟਿਕਟ ਲੈ ਆਇਆ ਸੀ। ਹਾਲਾਂਕਿ ਉਹਨਾਂ ਦੀ ਖੁਦ ਦੀ ਪਾਰਟੀ ਸੀ, ਉਹਦੇ ਬਾਪੂ ਦੀ ਪਾਰਟੀ ਹੁੰਦੀ ਸੀ BTP, ਭਾਰਤ ਟਰਾਈਬਲ ਪਾਰਟੀ। ਪਰ ਉਹਦੇ ਆਪਣੇ ਬਾਪੂ ਨਾਲ ਕਲੇਸ਼ ਪੈ ਗਿਆ, ਫਿਰ ਉਹ ਕੇਜਰੀਵਾਲ ਨਾਲ ਆ ਗਿਆ। ਉਹ ਚੇਤਰ ਬਸਾਵਾ ਜਿੱਤ ਸਕਦਾ ਹੈਗਾ।
ਚੈਤਰ ਵਸਾਵਾ ਇੱਕ ਤੇ 2 ਸੀਟਾਂ ਤੁਸੀਂ ਗੁਜਰਾਤ 'ਚ ਲਿਖ ਸਕਦੇ ਹੋ ਮਤਲਬ। ਬਾਕੀ ਗੁਜਰਾਤ 'ਚ ਤਾਂ ਬਿਨਾਂ ਮੁਕਾਬਲਾ ਕੀਤੇ ਵੀ ਜਿੱਤ ਗਏ ਹਾਂ, ਸੂਰਤ ਵਾਲੀ। ਜਿੱਤ ਉਦੋਂ ਗਏ, ਇੱਕ ਜਿਤਾ ਹੀ ਸੀਟਾਂ ਲਿਆ ਹਾਂਜੀ। ਉਹ ਤਾਂ ਹਾਂਜੀ। ਆਪਾਂ ਦੇਖਿਆ ਸੀਗਾ। ਰਾਜਸਥਾਨ ਦੇ ਵਿੱਚ ਕਿਵੇਂ ਦੇਖਦੇ ਹੋ ਮਨਦੀਪ? ਹਾਂਜੀ ਮਨਦੀਪ ਪਹਿਲਾਂ ਪਿਛਲੀ ਗੱਲ ਕਰ ਲਿਓ ਕੰਪਲੀਟ। ਹਾਂ, ਮੱਧ ਪ੍ਰदेश 'ਚ ਇੰਦੌਰ ਵੀ ਐਂ ਹੋਇਆ। ਇੰਦੌਰ ਵੀ ਉਹਨਾਂ ਨੇ ਇੱਕ ਕੈਂਡੀਡੇਟ ਵਿਥਡਰਾਅ ਕਰਾ ਲਿਆ ਸੀਗਾ। 2 ਤਾਂ ਆਲਰੇਡੀ ਜਿੱਤੀਆਂ ਪਈਆਂ। ਹਾਂ ਪਰ ਉੱਥੇ ਨੋਟਾ ਮਤਲਬ ਜਿਵੇਂ ਸੂਰਤ 'ਚ ਇਲੈਕਸ਼ਨ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਨੇ ਸਾਰੇ ਕੈਂਡੀਡੇਟ ਵਿਥਡਰਾਅ ਕਰਾ ਲਏ ਸੀਗੇ। ਮੱਧ ਪ੍ਰदेश ਦੀ ਇੰਦੌਰ ਸੀਟ 'ਚ ਕੋਈ ਇੱਕ ਕਾਮਰੇਡ ਸੀਗਾ SSUI ਦਾ, ਉਹ ਕੀ ਹੋਇਆ, ਉਹ ਪਰਚਾ ਭਰ ਕੇ ਅੰਡਰਗਰਾਉਂਡ ਹੋ ਗਿਆ। ਅੱਛਾ, ਇਸ ਕਰਕੇ ਉਹਨਾਂ ਨੂੰ ਲੱਭਿਆ ਨਹੀਂ, ਉਹਦਾ ਵੀ ਫਾਰਮ ਵਾਪਸ ਕਰਾਉਂਦੇ, ਪਰ ਪਤਾ ਨਹੀਂ ਉਹ ਕਿੱਥੇ ਹੈ ਬੰਦਾ, ਸਾਨੂੰ ਵੀ ਨਹੀਂ ਲੱਭਿਆ। ਅਸੀਂ ਵੀ ਕੋਸ਼ਿਸ਼ ਕੀਤੀ ਉਹਨੂੰ ਲੱਭਣ ਦੀ, ਤੇ ਇੱਕ ਅੱਧੀ ਵੋਟ ਉਹਨੂੰ ਪੈ ਜਾਊਗੀ, ਪਰ ਉੱਥੇ ਨੋਟਾ 2.5 ਲੱਖ ਵੋਟਾਂ ਲੈ ਕੇ ਜਾਊਗਾ। ਅੱਛਾ, ਸਾਰੇ ਦੂਜੇ ਪਾਸੇ ਪੈਣੀ ਆ। ਹਾਂ, ਨੋਟੇ ਨੂੰ ਪੈਣੀ ਹੈ। ਤੇ ਪਰ ਨੋਟਾਂ ਦਾ ਕੋਈ ਅਸਰ ਹੁੰਦਾ ਜੇ ਇੰਨੀਆਂ ਪੈ ਵੀ? ਕੁਝ ਨਹੀਂ ਹੁੰਦਾ, ਪਰ ਉਹ MP ਉਹੀ ਬਣੂਗਾ ਜਿੱਦੋਂ 2-4 ਵੀ ਪੈ ਗਿਆ। ਨਹੀਂ ਚਲੋ ਇਹ ਇੰਨਾ ਵੀ ਮਨਦੀਪ ਚਰਚਾ ਜ਼ਰੂਰ ਛੇੜਨੀ ਚਾਹੀਦੀ ਹੈ ਨੋਟਾਂ ਤੇ, ਨੋਟਾਂ ਦੀ ਐਗਜ਼ਿਸਟੈਂਸ ਵੀ ਮਤਲਬ ਕੀ ਆ ਜੇ ਉਹਦਾ ਕੋਈ ਹੈ ਨਹੀਂ। ਇਹ ਤਾਂ ਜਿਹੜਾ ਸੂਰਤ ਵਾਲਾ ਹੋਇਆ ਉਹਦੇ ਚ ਵੀ ਲੋਕਾਂ ਨੇ ਕਿਹਾ ਵੀ ਨੋਟਾਂ ਨੂੰ ਵੀ ਉਮੀਦਵਾਰ ਗਿਣਿਆ ਜਾਵੇ। ਹੁਣ ਉੱਥੇ ਤਾਂ ਨੋਟਾ ਮੰਨਫੀ ਆ ਨਾ, ਜਿੱਥੇ ਨਤੀਜਾ ਹੀ ਐਲਾਨ ਦਿੱਤਾ ਗਿਆ ਉੱਥੇ ਨੋਟਾਂ ਦੀ ਤਾਂ ਅਹਿਮੀਅਤ ਨਹੀਂ ਰਹੀ। ਹਾਂਜੀ। ਸੋ ਆਪਾਂ ਜੇ ਰਾਜਸਥਾਨ ਨਾਲ ਨੂੰ ਆਈਏ, ਹੁਣ ਰਾਜਸਥਾਨ 'ਚ ਦੇਖੋ, ਉੱਥੇ ਜ਼ਿਆਦਾ ਚੋਣ ਬਣਿਆ ਜਿੱਥੇ ਕਿਸਾਨ ਅੰਦੋਲਨ ਦਾ ਇੱਕ ਅਸਰ ਸੀਗਾ, ਜਾਂ ਫਿਰ ਉੱਥੇ ਸਿੱਖ ਪਾਪੂਲੇਸ਼ਨ ਸੀ ਜਾਂ ਜਾਟ ਪਾਪੂਲੇਸ਼ਨ ਸੀ, ਜਿਹੜਾ ਹਰਿਆਣਾ ਪੰਜਾਬ ਦੇ ਬਾਰਡਰ ਦੇ ਨਾਲ। ਹਾਂ ਜਿਹੜਾ ਸੈਂਟਰਲ ਰਾਜਸਥਾਨ ਕੀ ਹੈ, ਅਪਰ ਰਾਜਸਥਾਨ ਕੀ ਹੈ, ਜਿੱਥੇ ਮੇਵਾੜ ਜਿਹਨੂੰ ਕਿਹਾ ਜਾਂਦਾ ਬੇਸਿਕਲੀ, ਰਾਜਪੂਤਾਨਾ ਵਾਲਾ ਦਾ ਗੜ, ਉੱਥੇ ਕਾਂਗਰਸ ਦੇ ਕੋਈ ਪੈਰ ਨਹੀਂ ਲੱਗੇ। ਤੇ ਜਿਹੜੇ ਮੈਂ ਕਹਿ ਰਿਹਾ ਕਿ ਜਿੱਥੇ ਕਾਂਗਰਸ ਕੱਲੀ ਫੋਰਸ ਹੈ, ਉਹਦੇ ਨਾਲ ਕੋਈ ਅੰਦੋਲਨ ਅਟੈਚ ਨਹੀਂ ਹੈ ਜਾਂ ਉਹਦੇ ਨਾਲ ਕੋਈ ਫੋਰਸ ਅਟੈਚ ਨਹੀਂ, ਉੱਥੇ ਕਾਂਗਰਸ ਪਰਫਾਰਮ ਨਹੀਂ ਕਰ ਪਾ ਰਹੀ। ਤੁਸੀਂ ਸਮਝੋ, ਜਿਹੜਾ ਇਹ ਇਲਾਕਿਆਂ 'ਚ ਵੀ ਪਰਫਾਰਮ ਕੀਤਾ, ਇੱਥੇ ਉਹਨਾਂ ਨੇ ਜਿਹੜੀ ਕਿਸਾਨ ਸਭਾ ਹੈਗੀ ਆ CPM ਨਾਲ ਅਲਾਈਅੰਸ ਉਹਨਾਂ ਨੇ ਕੀਤਾ। ਜਿਹੜੀ ਜੱਟਾਂ ਦੀ ਪਾਰਟੀ ਹੈ ਹਨੂੰਮਾਨ ਬੇਨੀਵਾਲ ਵਾਲੀ RLP, ਉਹਦੇ ਨਾਲ ਉਹਨਾਂ ਨੇ ਅਲਾਈਅੰਸ ਕੀਤਾ। ਤੇ ਜਿਹੜਾ ਉਹ ਬੇਲਾ ਆਦਿਵਾਸੀਆਂ ਦੀ ਡੂੰਗਰਪੁਰ ਬਾਸਵਾੜਾ ਸੀਟ ਹੈ, ਭਾਰਤ ਆਦਿਵਾਸੀ ਪਾਰਟੀ ਨਾਲ ਰਾਜਕੁਮਾਰ ਹੋਤੂਰਾ ਨਾਲ ਉਹਨਾਂ ਨੇ ਅਲਾਈਅੰਸ ਕੀਤਾ। ਇਸ ਕਰਕੇ ਰਾਜਸਥਾਨ 'ਚ ਇੱਕ ਸਰਟੇਨ ਬੈਲਟ 'ਚ ਇਲੈਕਸ਼ਨ ਦਿਖ ਰਿਹਾ ਜਿੱਥੇ ਉਹਨਾਂ ਦਾ ਅਲਾਈਅੰਸ ਹੈਗਾ। ਸੈਂਟਰਲ ਰਾਜਸਥਾਨ ਮੇਵਾੜ ਜਿਹਨੂੰ ਕਹਿੰਦੇ, ਉੱਥੇ ਕਿਸੇ ਵੀ ਨਾਲ ਅਲਾਈਅੰਸ ਨਹੀਂ ਹੈ ਤੇ ਉੱਥੇ ਉਹਨਾਂ ਦਾ ਕੁਝ ਵੀ ਨਹੀਂ ਹੈ। ਜੀ ਸੋ ਇੱਥੇ ਕੁਝ ਨਹੀਂ ਲੂਜ਼ ਕਰ ਰਹੇ, ਇਹ ਉਦਾਂ ਹੀ 28 ਸੀਟਾਂ ਨੇ ਰਾਜਸਥਾਨ ਦੇ ਵਿੱਚ। ਨਹੀਂ 25 ਸੀਟਾਂ ਹੈਗੀਆਂ। 25 ਸੀਟਾਂ ਚੋਂ 8 ਸੀਟਾਂ ਕਾਂਗਰਸ ਜਿੱਤ ਰਹੀ ਹੈ। ਉਹ ਵੀ ਸਾਰੀ ਆਪਾਂ ਸੀਟਾਂ ਵਾਈਜ਼ ਵੀ ਗਿਣ ਲਈਏ, ਗੰਗਾਨਗਰ ਹਨੂੰਮਾਨਗੜ੍ਹ, ਕਿਉਂਕਿ ਆਪਣੇ ਪੰਜਾਬੀ ਬੋਲਦੇ ਇਲਾਕੇ ਹੀ ਹੈ। ਬਿਲਕੁਲ, ਗੰਗਾਨਗਰ ਹਨੂੰਮਾਨਗੜ੍ਹ ਇੱਕ ਸੀਟ ਜਾਰੀ ਉਹਨਾਂ ਦੇ ਹੱਥੋਂ ਹੈ, ਤੇ ਬਿਕਾਨੇਰ ਪੋਸੀਬਿਲਿਟੀ 'ਚ ਹੈਗੇ, ਫਾਈਟ 'ਚ ਹੈਗੀ, ਜਾ ਨਹੀਂ ਰਹੀ ਉਹਨਾਂ ਕੋਲ। ਠੀਕ ਹੈ। ਜੇ ਆਪਾਂ ਚੂਰੂ ਉਹਨਾਂ ਦੇ ਹੱਥੋਂ ਜਾ ਰਹੀ ਹੈ, ਸਿੱਕਰ ਉਹਨਾਂ ਦੇ ਹੱਥੋਂ ਜਾ ਰਹੀ ਹੈ, ਝੁੰਝੁਨੂ ਉਹਨਾਂ ਦੇ ਹੱਥੋਂ ਜਾ ਰਹੀ ਹੈ, ਭਰਤਪੁਰ ਜਿਹੜੀ ਕਿ ਜਾਟ ਰਿਆਸਤ ਵੀ ਰਹੀ ਹੈ ਉਹ ਉਹਨਾਂ ਦੇ ਹੱਥੋਂ ਜਾ ਰਹੀ ਹੈ, अलवर ਤੇ फाइट है, जयपुर ग्रामीण ਉਹਨਾਂ ਦੇ ਹੱਥੋਂ ਜਾ ਰਹੀ ਹੈ ਕਿਉਂਕਿ ਉੱਥੇ ਕਿਸਾਨ ਅੰਦੋਲਨ ਸੀਗਾ, ਸਵਾਈ ਮਾਧੋਪੁਰ ਉਹਨਾਂ ਦੇ ਹੱਥੋਂ ਜਾ ਰਹੀ ਹੈ। ਈਵਨ ਜਿਹੜਾ ਇੰਡੀਅਨ ਪਾਰਲੀਮੈਂਟ ਦਾ ਸਪੀਕਰ ਸੀਗਾ ਓਮ ਬਿਰਲਾ, ਉਹਦਾ ਚੋਣ ਵੀ ਕੋਟਾ ਦੇ ਵਿੱਚ ਫਸ ਰਿਹਾ ਹੈ। ਉਹਦਾ ਰੀਜ਼ਨ ਇਹ ਹੈ ਕਿ ਉੱਥੇ ਗੁੱਜਰ ਅਤੇ ਮੀਣਾ ਅਤੇ ਜਾਟ ਅਤੇ ਸਿੱਖ ਉੱਥੇ ਫਾਰਮਰ ਐਜੂਕੇਸ਼ਨ 'ਚ ਐਕਟਿਵ ਸੀਗੇ, ਤੇ ਉਹ ਸੀਟ ਵੀ ਫਸ ਰਹੀ ਹੈ ਉਹਨਾਂ ਦੀ। ਮਤਲਬ ਓਮ ਬਿਰਲਾ ਹਾਰ ਸਕਦਾ ਹੈ, ਮੈਂ ਇਹ ਕਹਿ ਰਿਹਾ, ਓਮ ਬਿਰਲਾ ਵੀ ਹਾਰ ਸਕਦਾ। ਤੇ ਇਸ ਕਰਕੇ ਥੋੜਾ ਜਿਹਾ ਕੰਜ਼ਰਵੇਟਿਵ ਹੋ ਕੇ, ਜੇ ਏਦਾਂ ਖੁੱਲੇ ਲਿਬਰਲ ਹੋ ਕੇ ਕਹਾਂ ਤਾਂ 10 ਸੀਟਾਂ ਹੋ ਜਾਂਦੀਆਂ ਨੇ, ਜੇ ਕੰਜ਼ਰਵੇਟਿਵ ਹੋ ਕੇ ਕਹਾਂ ਤੇ 7 ਤੋਂ 8 ਸੀਟਾਂ ਦਾ ਤੁਸੀਂ ਡੈਂਟ ਲਿਖ ਲਓ ਕਿ 8 ਸੀਟਾਂ ਦਾ ਡੈਂਟ ਬੀਜੇਪੀ ਨੂੰ ਰਾਜਸਥਾਨ 'ਚ ਪੈ ਰਿਹਾ। ਰਾਜਸਥਾਨ ਦੇ ਵਿੱਚ ਜਿਹੜਾ ਪੈ ਰਿਹਾ, ਜਿੱਥੇ 370 ਤੋੜੀ ਸੀ ਬਣਾਤੇ ਉਹਨਾਂ ਨੇ ਛੋਟੇ ਜਿਹੜੇ ਇਲਾਕੇ, ਉੱਥੇ ਕੀ ਸਥਿਤੀ ਆ ਜੰਮੂ ਕਸ਼ਮੀਰ 'ਚ? ਕਸ਼ਮੀਰ ਦੇ ਵਿੱਚ ਦੇਖੋ 3 ਸੀਟਾਂ ਤੇ ਤਾਂ ਅਗਲੇ ਚੋਣ ਲੜੀ ਨਹੀਂ ਸੀ, ਠੀਕ ਹੈ, ਬੀਜੇਪੀ ਚੋਣ ਨਹੀਂ ਲੜ ਰਹੀ। ਉੱਥੇ ਪਹਿਲਾਂ ਇੰਡੀਆ ਅਲਾਈਅੰਸ ਦੇ ਵਿੱਚ ਸ਼ਾਮਿਲ ਵੀ ਹੋਏ ਸੀਗੇ। ਉਹਦਾ ਤਾਂ ਕਸ਼ਮੀਰ ਨੂੰ ਮੈਂ 1 ਮਿੰਟ ਥੋੜਾ ਵੱਧ ਲਵਾਂਗਾ। ਕਸ਼ਮੀਰ ਜਦੋਂ 2019 ਦਾ ਦੌਰ ਹੈਗਾ, ਕਸ਼ਮੀਰ ਦੇ ਵਿੱਚ ਜਦੋਂ 370 ਟੁੱਟਦੀ ਹੈ ਤੇ ਉੱਥੇ ਇੱਕ ਗੁਪਕਰ ਅਲਾਈਅੰਸ ਬਣਦਾ। ਗੁਪਕਰ ਬੇਸਿਕਲੀ ਜਿਹੜਾ ਫਾਰੂਕ ਅਬਦੁੱਲੇ ਹੋਰਾਂ ਦਾ ਜਿਹੜਾ ਘਰ ਹੈਗਾ ਉਹਦਾ ਨਾਂ ਹੈਗਾ, ਤੇ ਗੁਪਕਰ ਅਲਾਈਅੰਸ ਬਣਦਾ। ਗੁਪਕਰ ਅਲਾਈਅੰਸ ਇਹਨਾਂ ਦਾ ਸੀਗਾ ਕਿ ਅਸੀਂ ਨਾ ਇੱਕ ਮੂਵਮੈਂਟ ਵਿੱਢਾਂਗੇ ਤੇ ਜਿੰਨੀਆਂ ਬਾਕੀਆਂ ਫੋਰਸਿਸ ਹੈਗੀਆਂ ਉਹਨਾਂ ਨੂੰ ਵੀ ਨਾਲ ਲਵਾਂਗੇ। ਇਹਨਾਂ ਨੇ ਪਰਚਾ ਵੀ ਕੱਢਿਆ, ਪੈਂਪਲੇਟ ਵੀ ਕੱਢਿਆ, ਪਰ ਪਤਾ ਨਹੀਂ 1 ਸਾਲ ਦੇ ਵਿੱਚ ਇਹਨਾਂ ਦੀ ਹਵਾ ਨਿਕਲ ਗਈ, ਇਹਨਾਂ ਨੇ ਕੋਈ ਮੂਵਮੈਂਟ ਨਹੀਂ ਵਿੱਢੀ। ਤੇ ਇਹ ਤਾਂ ਉਹ ਲੋਕ ਨੇ, ਮਤਲਬ ਇਵਨ ਫਾਰੂਕ ਅਬਦੁੱਲਾ ਤਾਂ ਉਸ ਸਰਕਾਰ ਦਾ ਹਿੱਸਾ ਵੀ ਸੀਗਾ ਜਿਹਨੇ UAPA ਬਣਾਇਆ, ਤੇ ਅੱਜ ਉਸ ਟਾਈਮ ਉਸ ਤੋਂ ਉੱਤੇ ਉਹ ਜਿਹੜਾ UAPA ਬਾਅਦ 'ਚ ਫਾਰੂਕ ਅਬਦੁੱਲਾ ਤੇ ਲਾ ਦਿੱਤਾ ਗਿਆ। ਤੇ ਜਿਹੜਾ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਜਿਹੜੇ ਕਸ਼ਮੀਰੀ ਹੈਗੇ, ਭਾਵੇਂ ਮਹਿਬੂਬਾ ਮੁਫਤੀ ਹੋਵੇ, ਫਾਰੂਕ ਅਬਦੁੱਲੇ ਦਾ ਪਰਿਵਾਰ ਹੋਵੇ, ਉਹਨਾਂ ਦੀ ਕ੍ਰੈਡੀਬਿਲਿਟੀ ਉਨੀ ਨਹੀਂ ਹੈਗੀ, ਪਰ ਇਹ ਚੋਣ ਐਕਸਟਰਾਆਰਡੀਨਰੀ ਕੰਡੀਸ਼ਨਸ 'ਚ ਹੋ ਰਿਹਾ, ਇਸ ਕਰਕੇ ਉਹਨਾਂ ਨੂੰ ਮਾੜਾ ਮੋਟਾ ਸਾਥ ਮਿਲ ਜੂਗਾ। ਨਹੀਂ ਤਾਂ ਉੱਥੇ ਚੋਣ ਬਾਈਕਾਟ ਦੀ ਕੋਲ ਵੀ ਦਿੱਤੀ ਗਈ ਹੈ ਮਿਲੀਟੈਂਟਾਂ ਵੱਲੋਂ,
ਪਰ ਉਹ ਇੰਨੀ ਲਾਗੂ ਨਹੀਂ ਹੋ ਸਕੀ ਕਿਉਂਕਿ ਉੱਥੇ ਇੰਡੀਅਨ ਆਰਮੀ ਦੀ ਜ਼ਿਆਦਾ ਪ੍ਰੈਜ਼ੈਂਸ ਹੈ ਤੇ ਕ੍ਰਸ਼ ਕੀਤੀ ਗਈ ਹੈਗੀ ਮੂਵਮੈਂਟ ਬਹੁਤ ਜ਼ਿਆਦਾ। ਤਾਂ ਇਸ ਕਰਕੇ ਉੱਥੇ ਜਿਹੜਾ PDP ਹੈਗਾ, ਜਿਹੜੀ ਮਹਿਬੂਬਾ ਮੁਫਤੀ ਦੀ ਪਾਰਟੀ ਹੈ, ਉਹ ਵੀ ਸੀਟ ਜਿੱਤ ਜੂਗੀ ਤੇ ਇਹ ਵੀ ਸੀਟ ਇੱਕ ਜਿੱਤ ਜਾਣਗੇ ਨੈਸ਼ਨਲ ਕਾਨਫਰੰਸ ਜਿਹੜੀ ਫਾਰੂਕ ਅਬਦੁੱਲੇ ਹੋਰਾਂ ਦੀ ਪਾਰਟੀ ਹੈ। BJP ਉੱਤੇ 3 ਸੀਟਾਂ ਦੀ ਚੋਣ ਨਹੀਂ ਲੜ ਰਹੀ। ਲੱਦਾਖ ਦੇ ਵਿੱਚ ਵੀ ਇੱਕ ਸੀਟ ਦਾ ਨੁਕਸਾਨ ਹੈ। ਲੱਦਾਖ ਦੀ ਸੀਟ BJP ਕੋਲ ਸੀਗੀ ਪਰ ਇਸ ਵਾਰ BJP ਹਾਰ ਰਹੀ ਉੱਥੇ, ਤਾਂ ਇੱਕ ਸੀਟ ਤੁਸੀਂ ਲਿਖ ਲਓ। ਤੇ ਜੰਮੂ ਦੀ ਵੀ ਇੱਕ ਸੀਟ ਕਹਿ ਰਹੇ ਹੈ ਕਿ ਲੋਕ ਕਿ ਉੱਥੇ BJP ਲੂਜ਼ ਕਰ ਸਕਦੀ ਹੈ। ਤੇ ਇਹ ਮੋਟਾ ਗਣਿਤ ਤੁਸੀਂ ਮੰਨ ਕੇ ਚੱਲੋ ਕਿ BJP ਨੂੰ ਇੱਥੋਂ 2 ਸੀਟਾਂ ਦਾ ਨੁਕਸਾਨ ਹੋ ਰਿਹਾ, ਇੱਕ ਲੱਦਾਖ ਵਾਲੀ ਤੇ ਇੱਕ ਜੰਮੂ ਸੀਟ। ਕਸ਼ਮੀਰ ਦੀ ਪਹਿਲਾਂ ਹੀ ਸੀਟਾਂ ਜਿਹੜੀਆਂ ਹੈਗੀਆਂ ਉਹ ਉਹਨਾਂ ਕੋਲ ਹੀ ਹੈਗੀਆਂ, PDP ਅਤੇ ਨੈਸ਼ਨਲ ਕਾਨਫਰੰਸ ਕੋਲ। ਠੀਕ ਹੈ। ਤੇ ਹੁਣ ਆਪਾਂ ਆਈਏ ਹਿਮਾਚਲ ਪ੍ਰਦੇਸ਼ ਦੀ ਵੀ ਗੱਲ ਕਰ ਰਹੇ ਹਾਂ। ਹਿਮਾਚਲ ਪ੍ਰਦੇਸ਼, ਹਿਮਾਚਲ ਅਤੇ ਉੱਤਰਾਖੰਡ ਦੋ ਸੂਬੇ ਛੱਡ ਦਿੱਤੇ ਆਪਾਂ। ਉੱਤਰਾਖੰਡ ਦੇ ਵਿੱਚ ਉੱਤਰਾਖੰਡ ਦੇ 5 ਦੀਆਂ 5 ਸੀਟਾਂ BJP ਕੋਲ ਰਹਿਣਗੀਆਂ। ਉੱਥੇ ਇੱਕ ਵੀ ਸੀਟ ਤੇ ਕੋਈ ਵੀ ਉੱਥੇ ਤਾਂ ਵਿਧਾਨ ਸਭਾ ਹੀ ਅਗਲੇ ਨੇ ਆਪਣੇ ਹੱਥ ਕਰ ਲਈ ਸੀਗੀ ਉਦੋਂ। ਹਾਂਜੀ, ਉੱਥੇ UCC ਦਾ ਉਹ ਲੈ ਕੇ ਆਏ, ਯੂਨੀਫਾਰਮ ਸਿਵਲ ਕੋਡ ਲੈ ਕੇ ਆਏ ਉੱਥੇ, ਜਿਹੜੇ ਰਿਲੀਜੀਅਸ ਆਧਾਰ ਤੇ ਜਿਹੜੇ ਆਪਾਂ ਕਹੀਏ ਕਿ ਪਰਸਨਲ ਲਾਅ ਬੋਰਡ ਸੀਗੇ ਉਹ ਸਾਰੇ ਉਹਨਾਂ ਨੇ ਹਟਾਤੇ। ਤੇ ਹਿਮਾਚਲ ਚ ਕੀ ਸਥਿਤੀ ਹੈ? ਹਿਮਾਚਲ ਚ ਮੈਨੂੰ ਲੱਗ ਰਿਹਾ ਕਿ ਇੱਕ ਸੀਟ ਫਸੀ ਹੋਈ ਹੈ, ਕੰਗਨਾ ਰਣੌਤ ਵਾਲੀ ਮੰਡੀ ਵਾਲੀ ਸੀਟ। ਉੱਥੇ ਵਿਕਰਮਾਦਿੱਤਿਆ ਹੈ ਜਿਹੜਾ ਕਾਂਗਰਸ ਦੇ ਸਾਬਕਾ CM ਵੀਰਭੱਦਰ ਸਿੰਘ ਦਾ ਜਿਹੜਾ ਪੁੱਤਰ ਹੈ, ਹਾਂ, ਉਹ ਵਧੀਆ ਚੋਣ ਲੜ ਰਿਹਾ ਹੈ ਤੇ ਮੈਨੂੰ ਲੱਗਦਾ ਕਿ ਵਿਕਰਮਾਦਿੱਤਿਆ ਜਿੱਤ। ਇਹ ਕੰਗਣਾ ਦੇ ਬਿਆਨਬਾਜ਼ੀ ਕਰਕੇ ਆ ਜਾਂ ਕਾਦੇ ਕਰਕੇ ਕੰਗਣਾ ਵਾਲੀ ਸੀਟ ਉਹਦੀ ਫਸੀ ਆ? ਉਹਦੇ ਜੋ ਫਾਰਮਰ ਵੈਸੇ ਤਾਂ ਹਿਮਾਚਲੀ BJP ਦੇ ਮੰਨੇ ਜਾਂਦੇ ਕਾਫੀ, ਹਾਂ ਉਹਦੇ ਹਾਂ। ਦੇਖੋ ਇੱਕ ਤਾਂ ਉਹ ਕੰਗਨਾ ਰਣੌਤ ਜਿੰਨੀ ਮਤਲਬ ਉੱਥੇ ਗਲਤੀਆਂ ਕਰ ਰਹੀ ਹੈ ਤੇ ਉੱਥੇ ਜਿਹੜੀ ਲੋਕਲ ਲੀਡਰਸ਼ਿਪ ਹੈ ਉਹਨੂੰ ਜਿੰਨਾ ਉਹਨੇ ਇੱਕ ਹਿਸਾਬ ਨਾਲ ਆਪਾਂ ਕਹੀਏ ਕਿ ਤੰਗ ਕੀਤਾ ਹੈ, ਇਸ ਕਰਕੇ ਕਿਤੇ ਨਾ ਕਿਤੇ ਉਹਨੂੰ ਔਖਾ ਹੋ ਰਿਹਾ ਹੈ ਕੰਗਨਾ ਰਣੌਤ ਨੂੰ। ਤੇ ਦੂਜਾ ਇਹ ਵੀ ਕਿ ਵਿਕਰਮਾਦਿੱਤਿਆ ਸਟਰੋਂਗ ਕੈਂਡੀਡੇਟ ਹੈ, ਉਹਦੀ ਮਾਤਾ ਜਿਹੜੀ ਪ੍ਰਤਿਭਾ ਸਿੰਘ ਹੈ ਉਹ ਵੀ ਉੱਥੇ ਇਲੈਕਸ਼ਨ ਜਿੱਤ ਗਈ ਸੀਗੀ ਤੇ ਇੱਕ ਸਟਰੋਂਗ ਕੈਂਡੀਡੇਟ ਹੋਣ ਕਰਕੇ ਮੈਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਵਿਕਰਮਾਦਿੱਤਿਆ ਨੂੰ ਇੱਕ ਐਜ ਹੈ। ਹੁਣ ਚੰਡੀਗੜ੍ਹ ਫਾਰਮਰ ਪ੍ਰੋਟੈਸਟ ਦੀ ਜਿਹੜੀ ਆ ਉਦਾਂ ਉਹਦਾ ਕੋਈ ਅਸਰ ਨਹੀਂ ਉੱਥੇ। ਸੇਬ ਕਿਸਾਨਾਂ ਨੇ ਅੰਦੋਲਨ ਜ਼ਰੂਰ ਕੀਤਾ ਸੀਗਾ ਅਡਾਨੀ ਦੇ ਖਿਲਾਫ, ਕਿਉਂਕਿ ਉੱਥੇ ਐਪਲ ਫਾਰਮਰਸ ਹੈਗੇ ਆ ਤੇ ਐਪਲ ਫਾਰਮਰਸ ਦੇ ਪ੍ਰੋਟੈਸਟ ਦਾ ਜਿਹੜਾ ਗੁੱਸਾ ਹੈਗਾ ਉਹ ਜ਼ਰੂਰ BJP ਨੂੰ ਦੇਖਣ ਨੂੰ ਮਿਲੂਗਾ, ਪਰ ਉਹ ਇੰਨਾ ਸਾਈਜ਼ੇਬਲ ਨਹੀਂ ਹੈ ਕਿ ਉਹ ਇਲੈਕਸ਼ਨ ਨਹੀਂ ਹਰਾ ਦੂ BJP। ਪਰ ਇਸੇ ਕਰਕੇ ਸ਼ਾਇਦ ਸੱਤਾ ਤਬਦੀਲੀ ਪਿੱਛੇ ਤਾਂ ਮਨਦੀਪ ਇੱਕ ਕਾਰਨ ਮੰਨਿਆ ਜਾ ਰਿਹਾ ਕਿ ਸੇਬਾਂ ਦੇ ਜਿਹੜੇ ਫਾਰਮਰ ਆ ਉਹਨਾਂ ਨੇ ਵਿਧਾਨ ਸਭਾ ਚੋਣਾਂ 'ਚ ਵੱਡਾ ਰੋਲ ਨਿਭਾਇਆ, ਕਿਉਂਕਿ ਜਿਹੜਾ ਫੰਡਿੰਗ ਯਾਰ ਪੈਸਾ ਹੀ ਉਹਨਾਂ ਕੋਲ ਹੈ, ਸੇਬ ਕਿਸਾਨਾਂ ਕੋਲ। ਹਾਂ, ਫੰਡਿੰਗ ਦਾ ਚੱਕਰ ਪੈ ਗਿਆ ਸੀਗਾ। ਇਲੈਕਸ਼ਨ ਦੇ ਪੈਸੇ ਨਾਲ ਲੜੀ ਜਾਂਦੀ, ਉਹਦੇ ਨਾਲ ਹੀ ਜਿੱਤੀ ਜਾਂਦੀ ਹੈ। ਹਾਂ, ਤੇ ਹੁਣ ਆਪਾਂ ਪੰਜਾਬ ਹਰਿਆਣੇ ਦੀ ਗੱਲ ਕਰੀਏ, ਇਹ ਜਿਹੜੀਆਂ 23 ਸੀਟਾਂ ਜਿਹੜੀਆਂ ਛੱਡ ਗਏ ਆਪਾਂ, ਦਿੱਲੀ ਵੀ ਛੱਡ ਗਏ। ਦਿੱਲੀ, ਹਾਂਜੀ, 7 ਦਿੱਲੀ ਵਾਲੇ ਪਾਲ ਗਏ, ਇੱਕ ਚੰਡੀਗੜ੍ਹ ਵਾਲੇ ਵੀ ਪਾਲ ਗਏ। ਹਾਂ, ਸੋ ਇਹ ਹੁਣ ਇਲਾਕਾ ਜਿਹੜਾ ਜਿੱਥੇ ਕਹਿ ਲਓ ਵੀ ਕਿਸਾਨ ਅੰਦੋਲਨ ਸਭ ਤੋਂ ਜ਼ਿਆਦਾ ਤੇਜ਼ ਰਿਹਾ, ਇੱਥੇ ਇਸੇ ਨੇ ਪੂਰੇ ਮੁਲਕ ਨੂੰ ਹਿਲਾ ਕੇ ਜਿਹੜਾ ਉਹ ਰੱਖਿਆ। ਸੋ ਇੱਥੇ ਕੀ ਸਥਿਤੀ ਹੈ? ਕਿੱਥੋਂ ਸ਼ੁਰੂ ਕਰੀਏ? ਦਿੱਲੀ ਤੋਂ ਸ਼ੁਰੂ ਕਰ ਲਈਏ? ਦਿੱਲੀ ਤੋਂ ਸ਼ੁਰੂ ਕਰ ਲੈਣੇ। ਦਿੱਲੀ ਦੇ ਵਿੱਚ ਦੇਖੋ ਇੰਡੀਆ ਅਲਾਇੰਸ ਹੋਇਆ, ਉੱਥੇ 4 ਸੀਟਾਂ ਆਮ ਆਦਮੀ ਨੂੰ ਗਈਆਂ, 3 ਸੀਟਾਂ ਕਾਂਗਰਸ ਨੂੰ ਗਈਆਂ। ਉੱਥੇ ਲੱਗ ਰਿਹਾ ਸੀਗਾ ਪਹਿਲਾਂ ਤਾਂ ਜਿਹੜਾ ਲਿਬਰਲ ਮੀਡੀਆ ਉਹਨੇ ਪ੍ਰਚਾਰਿਆ ਕਿ ਦੇਖੋ 7 ਦੀਆਂ 7 ਸੀਟਾਂ ਇੰਡੀਆ ਅਲਾਇੰਸ ਜਿੱਤ ਜਾਊਗਾ। ਜਦੋਂ ਮੈਂ ਇਹ ਸੁਣ ਰਿਹਾ ਸੀਗਾ ਤੇ ਮੈਨੂੰ ਇਹਦੇ ਤੇ ਡਾਊਟ ਹੋ ਰਿਹਾ ਸੀ। ਮੈਂ ਗਰਾਊਂਡ 'ਤੇ ਰਿਹਾ, ਦਿੱਲੀ ਦੇ ਵਿੱਚ ਰਿਹਾ ਮੈਂ, ਤੇ ਮੈਨੂੰ ਲੱਗ ਰਿਹਾ ਕਿ ਸਿਰਫ ਇੱਕ ਸੀਟ ਹੀ ਇੰਡੀਆ ਅਲਾਇੰਸ ਵਾਸਤੇ ਕਲੀਅਰ ਹੈ ਤੇ ਦੂਜੀ ਫਸੀ ਹੋਈ ਉਹਨਾਂ ਦੀ, ਦੂਜੀ ਵੀ ਜਿੱਤ ਸਕਦੇ ਨੇ। ਮੈਕਸਿਮਮ ਟੂ ਮੈਕਸਿਮਮ ਦਿੱਲੀ ਦੇ ਵਿੱਚ ਉਹ 2 ਸੀਟਾਂ ਜਿੱਤ ਸਕਦੇ ਨੇ ਆਮ ਆਦਮੀ ਤੇ ਕਾਂਗਰਸ ਵਾਲੇ। ਜਿਹੜੀ ਚਾਂਦਨੀ ਚੌਕ ਵਾਲੀ ਸੀਟ ਹੈ ਉਹ ਕਲੀਅਰ ਹੈ, ਉੱਥੋਂ ਇੱਕ ਬਣੀਏ ਨੂੰ ਟਿਕਟ ਦਿੱਤੀ ਹੈ ਕਾਂਗਰਸ ਨੇ, ਉਹ ਆਪਾਂ ਕਹਿ ਸਕਦੇ ਹਾਂ ਕਿ ਉਹ ਕਲੀਅਰ ਹੈ ਸੀਟ। ਬਾਕੀ ਉੱਥੇ ਜਿਹੜੇ ਜੱਟ ਭਾਈਚਾਰਾ ਹੈਗਾ, ਜਿਹੜਾ ਕਿ ਜਾਟ ਭਾਈਚਾਰਾ ਹੈ ਨਜ਼ਫਗੜ੍ਹ ਵਾਲੇ ਇਲਾਕੇ ਦਾ, ਉਹ ਉੱਥੇ ਉਹਨਾਂ ਕਿਸਾਨ ਅੰਦੋਲਨ ਦਾ ਪ੍ਰਭਾਵ ਮੈਨੂੰ ਨਹੀਂ ਦਿਖਦਾ ਹੈਗਾ, ਬਲਕਿ ਉੱਥੇ ਤਾਂ ਮੈਨੂੰ ਮਾੜਾ ਜਿਹਾ ਕਮਿਊਨਲ ਸੈਂਟੀਮੈਂਟ ਵੀ ਦਿਖਿਆ। ਤੇ ਜੇ ਆਪਾਂ ਗੱਲ ਕਰੀਏ ਕਨ੍ਹਈਆ ਕੁਮਾਰ ਵਾਲੀ, ਤੇ ਉੱਥੇ ਜਿਹੜਾ ਆਪਾਂ ਕਹੀਏ ਪੂਰਬੀਏ ਜਿਹੜੇ ਵੋਟਰ ਹੈਗੇ ਆ, ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਜਿਹੜੇ ਵੋਟਰ ਹੈਗੇ ਆ, ਉਹਨਾਂ 'ਚ ਮਤਲਬ ਕਨ੍ਹਈਆ ਕੁਮਾਰ ਉਹਨਾਂ ਸ਼ਾਈਨ ਨਹੀਂ ਕਰ ਸਕਿਆ। ਇੱਕ ਸੀਟ ਕਨ੍ਹਈਆ ਕੁਮਾਰ ਦੀ ਲੋਕ ਮੰਨ ਰਹੇ ਨੇ ਕਿਉਂਕਿ ਉੱਥੇ ਮੁਸਲਮਾਨ ਭਾਈਚਾਰੇ ਦੀ ਵੋਟ ਸ਼ਾਇਦ ਕਨ੍ਹਈਆ ਕੁਮਾਰ ਨੂੰ ਪੈ ਸਕਦੀ ਹੈ। ਇਹ ਮੋਟਾ ਜਿਹਾ ਮਤਲਬ ਜੇ ਤੁਸੀਂ ਬਹੁਤ ਜ਼ਿਆਦਾ ਖੁੱਲੇ ਦਿਮਾਗ ਨਾਲ ਵੀ ਸੋਚੋਗੇ ਤਾਂ 2 ਤੋਂ 3 ਸੀਟਾਂ ਤੁਸੀਂ ਲਿਖ ਸਕਦੇ ਹੋ, ਪਰ ਮੈਂ ਕਹਾਂਗੀ ਉੱਥੇ ਦਿੱਲੀ ਦੇ ਵਿੱਚ ਤੁਸੀਂ ਸਿਰਫ 2 ਸੀਟਾਂ ਲਿਖੋ। 2 ਸੀਟਾਂ ਦਾ ਨੁਕਸਾਨ, ਕਿਉਂਕਿ 7 ਦੀਆਂ 7 ਸੀਟਾਂ BJP ਕੋਲ ਸੀਗੀਆਂ ਤੇ ਸਿਰਫ 2 ਸੀਟਾਂ ਦਾ ਨੁਕਸਾਨ BJP ਨੂੰ ਹੋ ਰਿਹਾ ਹੈ। ਪਰ BJP ਨੇ ਉੱਥੇ ਸੀਟ, ਹਾਂਜੀ
ਮੈਂ ਕਿਹਾ ਬੀਜੇਪੀ ਵਿੱਚ ਕੈਂਡੀਡੇਟ ਵੀ ਬਦਲੇ, ਗੌਤਮ ਗੰਭੀਰ, ਡਾਕਟਰ ਜਿਹੜਾ ਹੰਸਰਾਜ ਹੰਸ, ਹਾਂਜੀ ਸਾਰੇ ਬਦਲਤੇ, ਇੱਕ ਵੀ ਸੀਟ ਤੇ ਈਵਨ ਪ੍ਰਵੇਸ਼ ਵਰਮਾ ਵੀ ਬਦਲਤਾ ਜਿਹੜਾ ਉੱਥੇ ਜਾਟ ਫੇਸ ਸੀਗਾ। ਜਾਟ ਉੱਥੇ ਚੀਫ ਮਿਨਿਸਟਰ ਰਿਹਾ ਉਹਨਾਂ ਦਾ ਫਾਦਰ ਸਾਹਿਬ ਸਿੰਘ ਵਰਮਾ, ਜਿਹੜੀ ਦਿੱਲੀ ਹੈ ਉਹ ਜਾਟਾਂ ਦੀ ਹੈਗੀ ਆ। ਜਿੰਨੇ ਉੱਥੇ 300 ਉੱਥੇ ਟੋਟਲ ਜਿੰਨੇ ਪਿੰਡ ਹੈਗੇ ਆ 450 ਦੇ ਕਰੀਬ, ਉਹਨਾਂ ਚੋਂ 360 ਪਿੰਡ ਜਾਟਾਂ ਦੇ ਹੈਗੇ ਆ, ਬਾਕੀ ਗੁੱਜਰਾਂ ਦੇ ਪਿੰਡ ਹੈਗੇ ਉੱਥੇ। ਤੇ ਜਾਟਾਂ ਨੂੰ ਦਿੱਲੀ ਦੀ ਪੋਲਿਟਿਕਸ ਜਮਾ ਆਈਸੋਲੇਟ ਕਰਤਾ ਬੀਜੇਪੀ ਨੇ, ਉੱਥੇ ਜਾਟਾਂ ਦਾ ਕੁਝ ਨਹੀਂ ਬਚਿਆ। ਉਹਨਾਂ ਦਾ ਇੱਕ ਹੀ ਕੈਂਡੀਡੇਟ ਲੜਦਾ ਸੀਗਾ, ਜਿਹੜਾ ਮੁੰਡਾ ਸੀਗਾ ਪ੍ਰਵੇਸ਼ ਵਰਮਾ, ਉਹਦੀ ਟਿਕਟ ਕੱਟਤੀ ਅਗਲੇ, ਉਹਦੀ ਟਿਕਟ ਜਿਹੜੀ ਉਹ ਕੱਟਤੀ ਆ। ਹਾਂ, ਸੋ ਓਵਰਆਲ ਤੁਸੀਂ ਕਹਿੰਦੇ ਵੀ 2 ਸੀਟਾਂ ਦਾ ਜਿਹੜਾ ਨੁਕਸਾਨ ਆ। ਹਾਂ, ਨੁਕਸਾਨ। ਤੇ ਸਾਂਝੀ ਰਾਜਧਾਨੀ ਵਾਲਾ ਆਈਏ, ਉਹਦਾ ਕੀ ਸਥਿਤੀ ਹੈ? ਸਾਂਝੀ ਰਾਜਧਾਨੀ ਤਾਂ ਕਾਹਦੀ, ਉਹ ਤਾਂ ਜਗਾੜੂ ਰਾਜਧਾਨੀ ਬਣੀ ਹੋਈ ਹੈ। ਹਾਲਾਂਕਿ ਪੰਜਾਬ ਤੇ ਹਰਿਆਣੇ ਦੋਵਾਂ ਦਾ ਹੀ ਦਾਵਾ ਉਹਦੇ ਤੇ ਕਮਜ਼ੋਰ ਹੁੰਦਾ ਜਾ ਰਿਹਾ, ਕਿਉਂਕਿ ਉਸ ਜਿਵੇਂ ਜਿਸ ਹਿਸਾਬ ਨਾਲ ਯੂਨੀਅਨ ਟੈਰੀਟਰੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਤੇ ਹਾਂ ਉਹ ਕਿਤੇ ਨਾ ਕਿਤੇ ਪ੍ਰੋਬਲਮੈਟਿਕ ਹੈ। ਤੇ ਜਿਹੜਾ ਸੈਂਟਰ ਦਾ ਰੂਲ ਵੀ ਅਪਲਾਈ ਕੀਤਾ ਹੈ ਕਰਮਚਾਰੀਆਂ ਤੇ, ਤੇ ਉਹ ਵੀ ਪ੍ਰੋਬਲਮੈਟਿਕ, ਪ੍ਰਸ਼ਾਸਨਿਕ ਜਿੰਨਾ ਵੀ ਆਉਂਦਾ ਸਾਰਾ ਯੂਟੀ ਟਾਈਪ, ਹਾਂਜੀ ਹਾਂ, ਤੇ ਉਹ ਦੇਖਿਆ ਹੀ ਸੀ ਦਾਵਾ ਤਾਂ ਕਮਜ਼ੋਰ ਹੋ ਰਿਹਾ, ਮਤਲਬ ਦੋਵਾਂ ਦਾ ਹੀ ਦਾਵਾ ਕਮਜ਼ੋਰ ਹੋ ਰਿਹਾ। ਉਦਾਂ ਪੰਜਾਬ ਵਾਲਿਆਂ ਨੂੰ ਜ਼ਿਆਦਾ ਅੱਗੇ ਦੋਨੇ ਗਏ, ਉਹਨਾਂ ਦਾ ਹੱਕ ਜ਼ਿਆਦਾ ਬਣਦਾ ਹੈ। ਹਾਂ, ਪੁਆਧ ਇਲਾਕਾ ਪੰਜਾਬ ਦੇ, ਪੁਆਧ ਵਾਲਾ ਇਲਾਕਾ, ਆਪਣੇ ਪੁਆਧ ਨੂੰ ਬਚਾਓ। ਮਾਝੇ, ਮਾਲਵੇ ਅਤੇ ਦੁਆਬੇ ਵਾਲੇ ਉਹ ਪੁਆਧ ਨਾਲ ਵਿਤਕਰਾ ਕਰਦੇ ਨੇ, ਪੁਆਧੀਆਂ ਦੇ ਹੱਕਾਂ ਵਾਸਤੇ ਆਵਾਜ਼ ਨਹੀਂ ਉਠਾਉਂਦੇ। ਤੁਸੀਂ, ਤੁਹਾਡੀ ਮਾੜੀ ਗੱਲ ਹੈ, ਤੁਸੀਂ ਉਠਾਓ, ਹਾਲਾਂਕਿ ਅਸੀਂ ਵੀ ਉਠਾਵਾਂਗੇ। ਤੇ ਮੈਂ ਕਹਿੰਦਾ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਬੀਜੇਪੀ ਨੇ ਟਿਕਟ ਦਿੱਤੀ ਸੰਜੇ ਟੰਡਨ ਨੂੰ, ਉਹ ਇੱਕ ਲੋਕਲ ਉਮੀਦਵਾਰ ਸੀ, ਸਟਰੋਂਗ ਉਮੀਦਵਾਰ ਹੈ ਸੰਜੇ ਟੰਡਨ। ਉਹਦਾ ਬਾਪੂ ਵੀ ਪੋਲਿਟਿਕਸ, ਸਿਆਸਤ ਕਰਦਾ ਰਿਹਾ ਬੀਜੇਪੀ ਦੀ, ਬਲਰਾਮ ਦਾਸ ਟੰਡਨ, ਗਵਰਨਰ ਵੀ ਰਿਹਾ ਇੰਡੀਆ ਦੇ ਵਿੱਚ। ਤੇ ਜਿਹੜਾ ਸੰਜੇ ਟੰਡਨ ਹੈ ਉਹ ਸਟਰੋਂਗ ਉਮੀਦਵਾਰ ਹੈ, ਉਹਨੂੰ ਗਲੀ ਗਲੀ ਦਾ ਪਤਾ ਹੈ, ਉਹਨੂੰ ਚੱਪੇ ਚੱਪੇ ਦਾ ਪਤਾ ਚੰਡੀਗੜ੍ਹ ਦਾ, ਤੇ ਉਹਦੇ ਕੰਟੈਕਟਸ ਹੈਗੇ। ਕਾਂਗਰਸ ਜਿਸ ਬੰਦੇ ਨੂੰ ਲੈ ਕੇ ਆਈ, ਪਵਨ ਬੰਸਲ ਦੀ ਟਿਕਟ ਕੱਟ ਕੇ ਮਨੀਸ਼ ਤਿਵਾੜੀ ਨਾਲ ਦਿੱਕਤਾਂ ਹੈਗੀਆਂ। ਮਨੀਸ਼ ਤਿਵਾੜੀ ਆਪਣੇ ਆਪ ਨੂੰ ਇੱਕ ਤਾਂ ਵੱਡਾ ਜਾਂ ਬਹੁਤ ਵੱਡਾ ਇੰਟੈਲੈਕਚੁਅਲ ਸਮਝ ਬੈਠਾ ਹੈਗਾ, ਚਲੋ ਮਨ, ਹਾਂ, ਤੇ ਉਹਦਾ ਜਿਹੜਾ ਮਾਸ ਕਨੈਕਟ ਹੈ ਉਹ ਨਹੀਂ ਹੈ, ਦਿੱਕਤ ਹੈ। ਹਾਂ, ਇਹ ਰੌਲਾ ਪੈ ਰਿਹਾ ਇੱਥੇ ਕਿਸੇ ਲੋਕਲ ਨੂੰ ਵੀ ਟਿਕਟ ਦੇਣੀ ਚਾਹੀਦੀ ਸੀ, ਭਾਵੇਂ ਨਵੇਂ ਮੁੰਡੇ ਨੂੰ ਦੇ ਦਿੰਦੇ। ਜਿਹੜਾ ਬੰਸਲ ਖੇਮਾ ਵੀ ਨਹੀਂ ਨਾਲ ਤੁਰ ਰਿਹਾ ਨਾ, ਰੌਲਾ ਵੀ ਹੈ। ਹਾਂ, ਮਤਲਬ ਬੰਸਲ ਖੇਮੇ ਨੂੰ ਤੁਸੀਂ ਕਿਵੇਂ ਤੋਰੋਗੇ ਯਾਰ? ਜਿਹੜਾ ਮਨੀਸ਼ ਤਿਵਾੜੀ ਹੈਗਾ ਹੈ, ਉਹ ਪੋਲੀਟੀਸ਼ੀਅਨ ਹੋਰ ਕਿਸਮ ਦਾ ਹੈ। ਉਹਨੂੰ ਲੱਗਦਾ ਹੈ ਕਿ ਜਿਹੜੀਆਂ ਮੈਂ ਗੱਲਾਂ ਦਾ ਕੜਾ ਬਣਾ ਰਿਹਾ, ਇਹਦੇ ਨਾਲ ਜਿੱਤ ਜਾਵਾਂ। ਏਦਾਂ ਚੋਣ ਥੋੜੀ ਲੜੇ ਨੇ। ਆਨੰਦਪੁਰ ਸਾਹਿਬ ਦੇ ਵਿੱਚ ਉਹਦੇ ਐਕਸਟਰਾ ਆਰਡੀਨਰੀ ਕੰਡੀਸ਼ਨਾਂ ਬਣੀਆਂ ਸੀਗੀਆਂ ਜਦੋਂ ਠੀਕ, ਹਾਂ, ਮਤਲਬ ਏਦਾਂ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਉਹਦੇ ਥਾਂ ਤੇ ਕਿਸੇ ਹੋਰ, ਆਪਾਂ ਕਹੀਏ ਕਿ ਅਪਰ ਕਾਸਟ ਕੈਂਡੀਡੇਟ ਨੂੰ ਦੇ ਦਿੰਦੇ, ਚੋਣ ਲੜਾ ਦਿੰਦੇ, ਤਾਂ ਗੱਲ ਬਣ ਜਾਣੀ ਸੀਗੀ। ਜਿਵੇਂ ਮੈਨੂੰ ਲੱਗਦਾ ਕਿ ਪਵਨ ਬੰਸਲ ਬਹੁਤ ਸਟਰੋਂਗ ਕੈਂਡੀਡੇਟ ਸੀਗੇ। ਇੱਥੇ ਇੱਕ ਬ੍ਰਾਹਮਣ ਕੈਂਡੀਡੇਟ ਵੀ ਹੈਗੇ ਆ, ਉਹ ਵੀ ਬਹੁਤ ਸਟਰੋਂਗ ਕੈਂਡੀਡੇਟ ਸੀਗੇ। ਮੈਂ ਉਹਨਾਂ ਦਾ ਨਾਮ ਮਿਸ ਕਰ ਰਿਹਾ, ਸ਼ਾਇਦ ਲੱਕੀ ਨਾ ਹੋਵੇ ਉਹਨਾਂ ਦਾ ਨਾਮ, ਤੇ ਉਹ ਸਟਰੋਂਗ ਕੈਂਡੀਡੇਟ ਸੀਗੇ। ਤੇ ਮਤਲਬ ਮੈਨੂੰ ਲੱਗਦਾ ਕਿ ਕਿਸੇ ਵੀ ਅਪਰ ਕਾਸਟ ਨੂੰ ਇਹ ਸੀਟ ਦੇ ਦਿੰਦੀ ਬੀਜੇਪੀ। ਅਪਰ ਕਾਸਟ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਕਾਸਟਿਜ਼ਮ ਸਭ ਤੋਂ ਜ਼ਿਆਦਾ ਹੈ, ਠੀਕ ਹੈ, ਐਲੀਟਿਜ਼ਮ ਬਹੁਤ ਆ ਉੱਥੇ। ਹਾਂ, ਜੇ ਜਿੱਤ ਦੇ ਗਣਿਤ 'ਚ ਆਉਣਾ ਸੀਗਾ ਤੇ ਫਿਰ ਇੱਥੇ ਐਲੀਟ ਨੂੰ ਟਿਕਟ, ਹਾਲਾਂਕਿ ਬੀਐਸਪੀ ਦਾ ਇੱਥੇ ਇੱਕ ਮੂਵਮੈਂਟ ਰਿਹਾ ਹੈ, ਤੇ ਇੱਥੋਂ ਬੀਐਸਪੀ ਇੱਕ ਵਾਰ ਮੁਸਲਿਮ ਕੈਂਡੀਡੇਟ ਲੜਾਉਂਦੀ ਰਹੀ ਹੈ, ਪਰ ਉਹਦੀ ਗੱਲ ਨਹੀਂ ਬਣ ਪਾਈ। ਮਤਲਬ ਇਹ ਸਾਈਡ ਜਿਹੜਾ ਸ਼ਹਿਰ ਸਭ ਤੋਂ ਜ਼ਿਆਦਾ ਤਰੱਕੀ ਵਾਲਾ ਹੈਗਾ, ਉੱਥੇ ਉਨਾ ਹੀ ਜ਼ਿਆਦਾ ਕਾਸਟਿਜ਼ਮ, ਇਹ ਵੀ ਮਤਲਬ ਇੱਕ ਸਾਈਡ ਇਹਦੀ ਉਹ ਹੈ, ਸਾਈਡ ਪਾਰਟ ਹੈ। ਤੇ ਮੈਨੂੰ ਲੱਗ ਰਿਹਾ ਕਿ ਇਹ ਸੀਟ ਬੀਜੇਪੀ ਜਿੱਤੂਗੀ। ਹਾਲਾਂਕਿ ਬਹੁਤ ਸਾਰੇ ਆਪਣੇ ਬੰਦੇ, ਮੇਰੇ ਜਿੰਨੇ ਵੀ ਪੱਤਰਕਾਰ ਦੋਸਤ ਆ ਮੈਨੂੰ ਇਹਦੇ ਤੇ ਬਹੁਤ ਟਿਚਰਾ ਕਰਦੇ ਨੇ। ਉਹ ਕਹਿੰਦੇ ਨੇ ਕਿ ਤੂੰ ਬਹੁਤ ਜ਼ਿਆਦਾ ਕੰਜ਼ਰਵੇਟਿਵ ਹੋ ਰੱਖਿਆ, ਇੱਥੇ ਕਿਸਾਨ ਅੰਦੋਲਨ ਦਾ ਇੱਕ ਅਸਰ ਹੈਗਾ, ਤੇ ਇੱਥੇ ਸਿੱਖ ਅਤੇ ਜਿਹੜੇ ਜਾਟ ਭਾਈਚਾਰੇ ਦੀ ਵੋਟਾਂ ਬਹੁਤ ਜ਼ਿਆਦਾ ਹੈਗੀਆਂ, ਤੇ ਇੱਥੇ ਜਿਹੜੇ ਹਰਿਆਣੇ ਅਤੇ ਜਿਹੜੇ ਪੰਜਾਬ ਦੇ ਲੋਕ ਹੈਗੇ ਆ, ਜਿਹੜੇ ਹੋਰ ਦੂਜੀ ਜਾਤਾਂ ਦੇ ਵੀ ਹੈਗੇ ਆ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਿਊਮਨ ਰਾਈਟਸ ਨੂੰ ਲੈ ਕੇ ਇੱਕ ਅੰਡਰਸਟੈਂਡਿੰਗ ਬਣਦੀ ਹੈਗੀ ਆ। ਉਹ ਵੀ ਪੰਜਾਬ ਤੇ ਹਰਿਆਣੇ ਦੀਆਂ ਗੱਲਾਂ ਕਰਦੇ ਨੇ। ਤੇ ਤੂੰ ਇੰਨਾ ਜ਼ਿਆਦਾ ਸੈਕਟੇਰੀਅਨ ਹੋ ਗਿਆ ਕਿ ਬਹੁਤ ਜ਼ਿਆਦਾ ਤੁਸੀਂ ਆਈਡੈਂਟੀਟੀ ਨੂੰ ਅੱਡ ਕਰਕੇ ਦੇਖਦੇ ਹੋ। ਉੱਦਾਂ ਦੇਖ ਕਰਕੇ ਤੂੰ ਇਲੈਕਸ਼ਨ ਦਾ ਐਨਾਲਿਸਿਸ ਕਰੇਗਾ, ਤੂੰ ਮਾਰ ਖਾਏਗਾ, ਤੇਰੇ ਇਸ ਨਤੀਜੇ 'ਚ ਬੀਜੇਪੀ ਦਿਖੂਗੀ। ਇਸ ਕਰਕੇ ਉਹ ਮੈਨੂੰ ਇੱਥੇ ਟੋਕ ਰਹੇ ਨੇ, ਕਹਿ ਰਹੇ ਨੇ ਕਿ ਇੱਥੇ ਕਾਂਗਰਸ ਦੀ ਵੀ ਵਧੀਆ ਪੋਜੀਸ਼ਨ ਹੈ, ਪਰ ਮੈਂ ਇਸ ਸੀਟ ਨੂੰ ਘੱਟੋ ਘੱਟ ਅੱਜ ਦੇ ਟਾਈਮ ਬੀਜੇਪੀ ਨੂੰ ਜਿੱਤੀ ਮੰਨ ਰਿਹਾ। ਮੈਂ ਆਪਣੇ ਸਟੈਂਡ ਤੇ ਕਾਇਮ ਹਾਂ। ਜੀ, ਕਿਉਂਕਿ ਸੰਜੇ ਟੰਡਨ ਦੇ ਕੰਟੈਕਟਸ ਵੀ ਬਹੁਤ ਹੈ, ਤੇ ਉਹ ਉੱਥੋਂ ਦੀ ਪੋਲਿਟਿਕਸ ਦੇ ਵਿੱਚ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਵਿਚਰ ਰਹੇ ਆ। ਲਗਾਤਾਰ ਹੈ ਜੀ। ਹਾਂਜੀ, ਬੀਜੇਪੀ ਦੀ ਜਿਹੜੀ ਸੋਸ਼ਲ ਇੰਜੀਨੀਅਰਿੰਗ ਹੈ, ਉਹ ਵੀ ਮਨਦੀਪ ਉਹਨਾਂ ਨੇ ਇਸੇ ਕਰਕੇ ਕਿਰਨ ਖੇਰ ਦੀ ਸਿਟਿੰਗ ਐਮਪੀ ਦੀ ਟਿਕਟ ਕੱਟੀ ਹੈ ਨਾ, ਸੰਜੇ ਟੰਡਨ ਨੂੰ ਦਿੱਤੀ ਹੈ। ਬਿਲਕੁਲ।
ਤੇ ਜਿਹੜੀ ਤੁਸੀਂ ਬਸਪਾ ਦੀ ਗੱਲ ਕਰਦੇ ਸੀ, ਉੱਥੇ ਜਿਹੜੀ ਰਿਤੂ ਸਿੰਘ ਆਪਾਂ ਸੋਸ਼ਲ ਮੀਡੀਆ ਤੇ ਤੁਹਾਨੂੰ ਬਹੁਤ ਦੇਖਦੇ ਹਾਂ, ਉੱਥੇ ਹੈ ਕੋਈ ਉਸ ਦਾ ਆਧਾਰ ਜ਼ਿਆਦਾ ਜਾਂ ਕਿੱਦਾਂ ਹੈ? ਨਹੀਂ 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 ਬਿਲਕੁਲ ਜੀ, ਠੀਕ ਆ। ਤੇ ਪੰਜਾਬ ਵੱਲ ਨੂੰ ਆਈਏ ਮਨਦੀਪ, ਪੰਜਾਬ ਦੇ ਵਿੱਚ ਜਾਂ ਹਰਿਆਣਾ ਪਹਿਲਾਂ ਹਾਂਜੀ, ਹਰਿਆਣਾ ਪਹਿਲਾਂ ਹਰਿਆਣੇ ਦੇ ਖੱਟਰ ਦਾ ਦੱਸੋ ਕਿੱਦਾਂ ਆ? ਖੱਟਰ ਉਧਰੋਂ ਤਾਂ ਲਾਤਾ, ਇੱਧਰ ਲਾਤਾ, ਇਹਦਾ ਕੀ ਬਣਦਾ? ਖੱਟਰ ਦੇਖੋ ਉਹਦਾ ਉਹਨੂੰ ਫਾਈਟ ਤਾਂ ਮਿਲੀ ਹੈ, ਨੌਜਵਾਨ ਮੁੰਡਾ ਸੀਗਾ, ਉੱਥੇ ਠੀਕ ਟਿਕਟ ਹੈ। ਕਾਂਗਰਸ ਵੱਲੋਂ ਇੱਕ ਲੋਕਲ ਕੈਂਡੀਡੇਟ ਨੂੰ ਦਿੱਤੀ ਜਾਣੀ ਚਾਹੀਦੀ ਸੀਗੀ, ਜਿਹਦਾ ਨਾਂ ਸੀ ਵਰਿੰਦਰ ਮਰਾਠਾ, ਜਿਹੜਾ ਕਿ ਰੋਡ ਉੱਥੇ ਕਮਿਊਨਿਟੀ ਹੈਗੀ ਆ ਜਿਹੜੀ ਸਿੱਖਾਂ ਤੇ ਜੱਟਾਂ ਨਾਲ ਭਿੜਦੀ ਰਹੀ ਹੈ। ਬੀਜੇਪੀ ਦਾ ਟ੍ਰੈਡੀਸ਼ਨਲ ਵੋਟਰ ਹੈ। ਮਤਲਬ ਆਸਟ੍ਰੇਲੀਆ ਦੇ ਵਿੱਚ ਤਾਂ ਰੋਡਾਂ ਨੇ ਖਾਸਾ ਗੰਦ ਪਾਇਆ ਸਿੱਖਾਂ ਤੇ ਜੱਟਾਂ ਦੇ ਖਿਲਾਫ, ਕਿਸਾਨ ਅੰਦੋਲਨ ਦੌਰਾਨ ਵੀ ਆਪਾਂ ਨੂੰ ਪਤਾ ਹੈ। ਤੇ ਰੋਡ ਕਮਿਊਨਿਟੀ ਦੇ ਉੱਥੇ ਡਿਮਾਂਡ ਸੀਗੀ ਕਿ ਰੋਡ ਕਮਿਊਨਿਟੀ ਨੂੰ ਜੇ ਕਾਂਗਰਸ ਟਿਕਟ ਦਿੰਦੀ ਹੈ ਤੇ ਉੱਥੇ ਮਤਲਬ ਇੱਕ ਹਿਸਾਬ ਨਾਲ ਕਾਂਗਰਸ ਇੱਕ ਜਿੱਦੀ ਪੋਜੀਸ਼ਨ 'ਚ ਆ ਜਾਂਦੀ, ਕਿਉਂਕਿ ਰੋਡ ਟ੍ਰੈਡੀਸ਼ਨਲ ਵੋਟਰ ਹੈਗਾ ਕਿ ਆਪਾਂ ਕਹੀਏ ਬੀਜੇਪੀ। ਉੱਥੇ ਜਿਹੜੇ ਜਾਟ ਅਤੇ ਸਿੱਖ ਕਹਿ ਰਹੇ ਸੀ ਰੋਡਾਂ ਨੂੰ ਟਿਕਟ ਦੇ ਦਿਓ, ਇਹ ਸਾਡਾ ਵਿਰੋਧ ਤਾਂ ਕਰਨ ਛੱਡ ਦੇਣਗੇ। ਕਰਨਾਲ 'ਚ ਰੋਡ ਮਤਲਬ ਈਵਨ ਗੁਰਦੁਆਰਿਆਂ ਦੇ ਸਾਹਮਣੇ ਜਾ ਕੇ ਜਾਂ ਫਿਰ ਜੱਟਾਂ ਦੀ ਧਰਮਸ਼ਾਲਾ ਸਾਹਮਣੇ ਜਾ ਕੇ ਰੋਡਾਂ ਨੇ ਬਹੁਤ ਉਲਟੇ ਸਿੱਧੇ ਪ੍ਰਦਰਸ਼ਨ ਕੀਤੇ ਹਨ। ਤੇ ਮਤਲਬ ਸਿੱਖ ਪਾਪੂਲੇਸ਼ਨ ਅਤੇ ਜਾਟ ਪਾਪੂਲੇਸ਼ਨ ਉੱਥੇ ਕਹਿ ਰਹੀ ਹੈ ਕਿ ਯਾਰ ਇਹਨਾਂ ਨੂੰ ਪਲੀਜ਼ ਇਹਨਾਂ ਨੂੰ ਸੱਤਾ ਦੇ ਦਿਓ, ਇਹਨਾਂ ਨੂੰ ਤੁਸੀਂ ਟਿਕਟ ਦੇ ਦਿਓ ਤਾਂ ਸਾਡਾ ਵੀ ਖਹਿੜਾ ਛੁੱਟੇ, ਅਸੀਂ ਤਾਂ ਵਿਰੋਧ ਕਰਨ ਵਾਲੇ ਹੈਗਾ, ਅਸੀਂ ਤਾਂ ਲੜਨ ਵਾਲੇ ਹੈਗੇ, ਅਸੀਂ ਕੋਈ ਸੱਤਾ ਦੇ ਭੁੱਖੇ ਨਹੀਂ। ਪਰ ਉਹਨਾਂ ਨੂੰ ਵਰਿੰਦਰ ਮਰਾਠਾ ਨੂੰ ਟਿਕਟ ਨਹੀਂ ਦਿੱਤੀ ਗਈ ਤੇ ਦਿਵਿਆਂਸ਼ੂ ਦੀ ਰਾਜਾ ਨੂੰ ਟਿਕਟ ਦਿੱਤੀ ਗਈ। ਇਸ ਕਰਕੇ ਇਸ ਵਾਰ ਫਿਰ ਤੋਂ ਜਿਹੜੇ ਰੋਡ ਕਮਿਊਨਿਟੀ ਹੈ ਉਹ ਸੰਸਦ ਉਹਨਾਂ ਦਾ ਨਹੀਂ ਬਣ ਪਾਊਗਾ। ਅੱਜ ਤੱਕ ਇੱਕ ਵੀ ਸੰਸਦ ਰੋਡ ਕਮਿਊਨਿਟੀ ਦਾ ਨਹੀਂ ਬਣ ਪਾਇਆ, ਇਹ ਵੀ ਉਹਨਾਂ ਦੇ ਵਿੱਚ ਇੱਕ ਦੁੱਖ ਹੈਗਾ। ਇਸੇ ਕਰਕੇ ਜਿਹੜੇ ਜਾਟ ਅਤੇ ਸਿੱਖ ਕਹਿ ਰਹੇ ਸੀਗੇ ਕਿ ਰੋਡ ਕਮਿਊਨਿਟੀ ਨੂੰ ਤੁਸੀਂ ਟਿਕਟ ਦੇ ਦਿਓ, ਅਸੀਂ ਵੋਟਾਂ ਪਾ ਦੇਵਾਂਗੇ ਇਹਨਾਂ ਨੂੰ, ਕਾਂਗਰਸ ਨੇ ਨਹੀਂ ਦਿੱਤੀ ਟਿਕਟ। ਤੇ ਉੱਥੇ ਇਸ ਕਰਕੇ ਖੱਟੜ ਇੱਕ ਹਿਸਾਬ ਨਾਲ ਕਲੀਅਰ ਹੋ ਗਿਆ। ਤੇ ਇੱਥੇ ਇੰਡੀਆ ਅਲਾਈਅੰਸ ਦਾ ਕਿੱਦਾਂ ਆ? ਇੱਕ ਮਿਲਦਾ ਆਮ ਆਦਮੀ ਪਾਰਟੀ ਦੀ ਆ, ਬਾਕੀ ਸਾਰੀਆਂ ਕਾਂਗਰਸ ਦੀਆਂ ਹੀ ਆ। ਕਾਂਗਰਸ ਹਾਂ, ਕੁਰੂਕਸ਼ੇਤਰ ਆਮ ਆਦਮੀ ਪਾਰਟੀ ਹੈ ਤੇ ਬਾਕੀ ਤੇ ਕਰਨਾਲ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਖੱਟੜ ਜਿੱਤ ਜੂਗਾ। ਇਸ ਕਰਕੇ ਪਾਣੀਪਤ ਸ਼ਹਿਰ ਦੀ ਵੋਟਿੰਗ ਬਹੁਤ ਹੈ, ਪਾਣੀਪਤ ਸ਼ਹਿਰ ਦੀ ਵੋਟਿੰਗ 5 ਲੱਖ ਵੋਟ ਪੋਲ ਹੋਈਆਂ ਨੇ ਤੇ 5 ਲੱਖ 'ਚ ਮੈਨੂੰ ਲੱਗ ਰਿਹਾ ਕਿ ਘੱਟੋ ਘੱਟ 3.5 ਲੱਖ ਵੋਟਾਂ ਖੱਟੜ ਨੂੰ ਪੋਲ ਹੋਈਆਂ ਨੇ ਤੇ 2.5 ਲੱਖ ਦੇ ਨੇੜੇ ਤੇੜੇ ਚਲੋ ਮੁੰਡਾ ਲੈ ਜੂਗਾ, ਪਰ 2 ਲੱਖ ਦਾ ਆਪਾਂ ਕਹੀਏ ਕਿ ਮਾਰਜਨ ਗੈਪ ਪੈ ਗਿਆ। ਪਿੰਡ ਕਦੇ ਵੀ ਨਹੀਂ ਪੂਰੇ ਕਰ ਸਕਦੇ ਕਿਉਂਕਿ ਉੱਥੇ ਰਾਜਪੂਤਾਂ ਦੇ ਪਿੰਡ ਵੀ ਹੈਗੇ ਆ, ਉੱਥੇ ਰੋਡਾਂ ਦੇ ਪਿੰਡ ਵੀ ਹੈਗੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸਿੱਖ ਅਤੇ ਜਾਟ ਪਾਪੂਲੇਸ਼ਨ ਵਾਲੇ ਜਿਹੜੇ ਪਿੰਡ ਹੈ ਉਸ ਮਾਰਜਨ ਨੂੰ ਤੋੜ ਪਾਣਗੇ। ਤੇ ਇਸ ਕਰਕੇ ਜਿਹੜੇ ਉਹ ਵਿਨ ਵਿਨ ਸਿਚੁਏਸ਼ਨ ਉਹ ਮਨੋਹਰ ਲਾਲ ਖੱਟਰ ਦੀ ਹੈ। ਕੁਰੂਕਸ਼ੇਤਰ ਤੇ ਅਭੈ ਚੌਟਾਲਾ ਵੀ ਫਾਈਟ 'ਚ ਹੈਗਾ, ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਅਭੈ ਚੌਟਾਲਾ ਚੋਣ ਲੜ ਰਿਹਾ। ਇਸ ਕਰਕੇ ਸੁਸ਼ੀਲ ਗੁਪਤਾ ਉੱਥੇ ਚੋਣ ਹਾਰ ਸਕਦੇ ਨੇ ਤੇ ਬੀਜੇਪੀ ਉੱਥੋਂ ਚੋਣ ਜਿੱਤ ਸਕਦੀ ਹੈ। ਸੁਸ਼ੀਲ ਗੁਪਤਾ ਉਹੀ ਆ ਜਿਹੜਾ ਕਹਿੰਦਾ ਸੀ ਵੀ ਪਾਣੀ ਅਸੀਂ ਤੁਹਾਨੂੰ ਦੇਣਾ ਹੀ ਦੇਣਾ। ਹਾਂ ਉਹੀ ਹੈ, ਹਾਂ ਜਿਹੜੇ ਪਾਣੀ ਦੀ ਨਹਿਰ ਖੋਦ ਕੇ ਲੈ ਕੇ ਆ ਰਿਹਾ ਸੀ, ਉਹ ਤਾਂ ਪਤਾ ਨਹੀਂ ਉਹਦੇ ਮਜ਼ਦੂਰ ਭੱਜ ਗਏ, ਕੀ ਹੋਇਆ ਸਾਨੂੰ ਵੀ ਨਹੀਂ ਪਤਾ, ਹਰਿਆਣੇ ਵਾਲਿਆਂ ਨੂੰ ਵੀ ਕੀ ਹੋਇਆ। ਤੇ ਉਹਨੂੰ ਇੱਕ ਇੰਡੀਅਨ ਪੋਲਿਟਿਕਸ ਦੀ ਦਿੱਕਤ ਹੈ ਕਿ ਜਿਹੜੀ ਇੱਕ ਬੇਸਿਕ ਅਕਲ ਹੁੰਦੀ ਹੈ ਰਿਸੋਰਸਿਸ ਦੇ ਬੰਡਵਾਰੇ ਦੀ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਜਿਹੜੇ ਰਿਵਰ ਦੇ ਪਾਣੀ ਦੇ ਉਹਦਾ ਹੱਕ ਹੁੰਦਾ, ਜਿਹਦਾ ਰਿਵਰ ਕੈਚਮੈਂਟ ਏਰੀਆ ਜਿਹੜਾ ਹੁੰਦਾ ਜਿਸ ਇਲਾਕੇ ਸੂਬੇ 'ਚ ਵਗ ਰਹੀ ਹੁੰਦੀ ਹੈ ਉਹਦਾ ਹੱਕ ਹੁੰਦਾ ਹੈ। ਮਤਲਬ ਤੁਸੀਂ ਇਹ ਥੋੜੀ ਨਾ ਕਿ ਰਿਵਰ ਦਾ ਕੈਚਮੈਂਟ ਏਰੀਆ ਤੇ ਅਤੇ ਤੁਸੀਂ ਫਲੋ ਦੇ ਉਲਟ ਥੋੜੀ ਨਾ ਕਰ ਦੋਗੇ। ਤੁਹਾਡੇ ਸੂਬੇ 'ਚੋਂ ਯਮੁਨਾ ਨਦੀ ਵਗ ਰਹੀ ਹੈ, ਤੁਸੀਂ ਯਮੁਨਾ ਦੇ ਪਾਣੀ ਦਾ ਡਿਮਾਂਡ ਕਰੋ ਯਾਰ। ਯਮੁਨਾ ਦਾ ਪਾਣੀ ਦਾ ਅੱਗੇ ਉੱਥੇ ਉੱਤਰ ਪ੍ਰਦੇਸ਼ ਵੜ ਰਿਹਾ, ਉਹਦੇ ਤੇ ਤੁਸੀਂ ਕੋਈ ਕਲੇਮ ਨਹੀਂ ਕਰ ਰਹੇ, ਤੁਸੀਂ ਦੂਜੇ ਸੂਬੇ ਦੀ ਨਦੀਆਂ ਤੇ ਅੱਖ ਰੱਖੀ ਬੈਠੇ ਹੋ। ਇਹ ਤਾਂ ਮਤਲਬ ਮੂਰਖਤਾ ਹੈਗੀ ਆ। ਪਰ ਇਸ ਮੂਰਖਤਾ ਦਾ ਕੀ ਹੱਲ ਕਰੀਏ? ਉੱਦਾਂ ਹਰਿਆਣੇ 'ਚ ਜਿਹੜਾ SYL ਦੀ ਜਿਹੜੀ ਡਿਮਾਂਡ ਹੈਗੀ ਆ ਉਹ ਇੱਕ ਮਰਿਆ ਹੋਇਆ ਸੱਪ ਹੈ। ਤੁਸੀਂ ਯਾਦ ਕਰੋ ਕਿਸਾਨ ਅੰਦੋਲਨ ਦੌਰਾਨ ਬੀਜੇਪੀ ਨੇ ਇਸ ਕੰਟਰਾਡਿਕਸ਼ਨ ਨੂੰ ਤਿੱਖਾ ਕਰਨ ਵਾਸਤੇ ਇੱਥੇ ਧਰਨੇ ਮੁਜ਼ਾਹਰੇ ਲਵਾਏ ਸੀ SYL ਦੇ ਵਾਸਤੇ। ਉੱਥੇ ਕਿਸਾਨਾਂ ਨੇ ਜਾ ਕੇ ਉਹਨਾਂ ਨੂੰ ਭਜਾਇਆ ਥੱਪੜ ਮਾਰ ਕੇ, ਚਲੋ ਇੱਥੇ ਸਾਨੂੰ ਕੋਈ ਪਾਣੀ ਨਹੀਂ ਚਾਹੀਦਾ। ਤੇ ਮਤਲਬ ਜੇ ਕੋਈ ਪਾਣੀ ਦੀ ਜਾਂ ਕੋਈ ਵੰਡਵਾਰੇ ਦੀ ਗੱਲ ਹੁੰਦੀ ਹੈ, ਕੋਈ ਰਿਸੋਰਸਿਸ ਦੀ ਗੱਲ ਹੁੰਦੀ ਹੈ ਤੇ ਉਹ ਸਹਿਜਤਾ ਨਾਲ ਹੁੰਦਾ ਹੈ ਤੇ ਉਹਦੇ 'ਚ ਫੈਸਲਾ ਉਹ ਲੋਕ ਕਰਦੇ ਨੇ ਜਿਹੜੇ ਕਿ ਸਟੇਕ ਹੈਗੇ ਆ। ਮਤਲਬ ਜੇ ਪਾਣੀ ਦਾ ਕੋਈ ਇਸ਼ੂ ਰਿਜ਼ੋਲਵ ਵੀ ਕੱਲ ਨੂੰ ਹੋਊਗਾ ਤੇ ਉਹ ਹਰਿਆਣਾ ਪੰਜਾਬ ਖੁਦ ਬਹਿ ਕੇ ਕਰਨਗੇ। ਸੈਂਟਰ ਸਾਨੂੰ ਨਹੀਂ ਦੱਸੂਗਾ, ਸੈਂਟਰ ਪੰਜਾਬ ਨੂੰ ਨਹੀਂ ਦੱਸੂਗਾ ਕਿਹਨੂੰ ਪਾਣੀ ਦੇਣਾ ਕੀ ਨਹੀਂ। ਮਤਲਬ ਕੋਈ ਉਹ ਚੱਕਰ ਹੈ। ਮਤਲਬ ਕੀ ਪਤਾ ਹਰਿਆਣਾ ਪਾਣੀ ਦੇ ਬਦਲੇ ਕੁਝ ਹੋਰ ਆਫਰ ਕਰਦੇ, ਕਹਦੇ ਕਿ ਅਸੀਂ ਤੁਹਾਨੂੰ ਬਿਜਲੀ ਦਿੰਨੇ ਆ, ਤੁਸੀਂ ਸਾਨੂੰ ਪਾਣੀ ਦਿਓ। ਤੇ ਇਹ ਏਦਾਂ ਦਾ ਕੁਝ ਹੋ ਸਕਦਾ ਹੈ। ਪਿਛਲੇ ਦੀ ਕਲੀਨ ਸਵੀਪ ਸੀ, ਰਾਈਟ? ਭਾਜਪਾ ਦੀ ਪਿਛਲੀ ਦੀ ਕਲੀਨ ਸਵੀਪ ਸੀ ਹਰਿਆਣੇ 'ਚ। ਇਸ ਵਾਰ ਕੀ ਆ? ਇਸ ਵਾਰ ਮੈਨੂੰ ਲੱਗ ਰਿਹਾ ਕਿ ਘੱਟੋ ਘੱਟ ਉਹਨਾਂ ਨੂੰ 5 ਤੋਂ 6 ਸੀਟਾਂ ਦਾ ਨੁਕਸਾਨ। 6 ਸੀਟਾਂ ਤੁਸੀਂ ਮੰਨ ਕੇ ਅੱਧੋ ਅੱਧ ਰਹਿ ਜਾਣਾ, ਤੁਸੀਂ ਕਹਿੰਦੇ ਅੱਧ ਤੋਂ ਵੀ ਜ਼ਿਆਦਾ। ਹਾਂ, 60%। ਉਹ ਵੀ ਇਹ ਚੱਕਰ ਪੈ ਗਿਆ, ਕੈਂਡੀਡੇਟ ਕਾਂਗਰਸ ਨੇ ਕਈ ਮਾੜੇ ਦਿੱਤੇ ਨਹੀਂ ਤਾਂ ਜਿਵੇਂ ਕਰਨਾਲ ਦੇ ਵਿੱਚ ਵਰਿੰਦਰ ਮਰਾਠਾ ਨੂੰ ਦੇ ਦਿੰਦੇ ਤੇ ਕਰਨਾਲ ਦੀ ਖੱਟੜ ਹਾਰਿਆ ਪਿਆ ਸੀਗਾ।
ਤੇ ਅੱਛਾ ਇਹ ਚੱਕਰ ਮੈਨੂੰ ਲੱਗਦਾ ਹੈ। ਬਾਕੀ ਰੋਹਤਕ ਮੈਂ ਸੀਟ ਗਿਣਾ ਦਿੰਦਾ ਜਿਹੜੀਆਂ ਹਾਂਜੀ ਕਾਂਗਰਸ ਜਿੱਤ ਸਕਦੀ ਹੈ। ਰੋਹਤਕ ਜਿੱਤ ਜੂਗੀ, ਸੋਨੀਪਤ ਜਿੱਤ ਜੂਗੀ, ਹਿਸਾਰ ਜਿੱਤ ਜੂਗੀ, ਸਰਸਾ ਸਭ ਤੋਂ ਵੱਡੇ ਮਾਰਜਨ ਤੋਂ ਜਿੱਤੂਗੀ ਸਰਸਾ ਦੇ ਵਿੱਚ, ਕਿਉਂਕਿ ਉੱਥੇ ਰੂਰਲ, ਜਿਵੇਂ ਖਡੂਰ ਸਾਹਿਬ ਰੂਰਲ ਸੀਟ ਹੈ, ਏਦਾਂ ਹੀ ਹਾਂਜੀ ਜਿਹੜੀ ਦਿਹਾਤੀ ਸੀਟ ਆਪਾਂ ਕਹਿ ਸਕਦੇ ਸਰਸਾ ਹੈ, ਤੇ ਸਰਸਾ ਵੀ 10 ਵਜੇ ਹੀ ਕਾਂਗਰਸ ਜਿੱਤ ਜੂਗੀ, ਤੇ ਆਪਾਂ ਅੰਬਾਲੇ 'ਚ ਵੀ ਜਿੱਤ ਜੂਗੀ ਕਾਂਗਰਸ। ਤੇ ਇਹ ਜਿਹੜੀਆਂ ਸੀਟਾਂ ਹੈਗੀਆਂ ਇਹ ਕਾਂਗਰਸ ਆਰਾਮ ਨਾਲ ਕੱਢ ਰਹੀ ਹੈ। ਜਿਹੜੀ ਬੀਜੇਪੀ ਹੈ ਉਹ ਕਰਨਾਲ ਅਤੇ ਕੁਰੂਕਸ਼ੇਤਰ ਅਤੇ ਫਰੀਦਾਬਾਦ ਤੇ ਗੜਗਾਉਂ, ਇੱਥੇ ਇੱਕ ਗੇਮ 'ਚ ਹੈਗੀ ਆ, ਇੱਥੇ ਸੀਟਾਂ ਕਿਤੇ ਨਾ ਕਿਤੇ ਬੀਜੇਪੀ ਦੇ ਖਾਤੇ 'ਚ ਜਾ ਸਕਦੀਆਂ ਨੇ। ਜਿਹੜੀ ਇੱਕ ਭਿਵਾਨੀ ਦੀ ਸੀਟ ਰਹੇਗੀ, ਭਿਵਾਨੀ ਦੀ ਸੀਟ ਵੀ ਕਾਂਗਰਸ ਜਿੱਤ ਜੂਗੀ ਆਰਾਮ ਨਾਲ, ਉੱਥੇ ਰਾਵਦਾਨ ਸਿੰਘ ਇੱਥੇ ਭਾਜਪਾ ਦੀ ਜਿਹੜੀ ਵਿਧਾਨ ਸਭਾ ਦੀ ਡੇਰਾ ਐਂਟੀ ਸਿਰਸਾ ਵੀ ਇਨਕੰਬੈਂਸੀ ਵੀ ਜਿਹੜੀ ਉਹ ਆਊਗੀ ਨਾਲ ਹਾਂ ਹੀ। ਕੰਮ ਉਹ ਤਾਂ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ। ਜਿਹੜੇ ਕਿਸਾਨ ਅੰਦੋਲਨ ਤੋਂ ਇਲਾਵਾ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਉਹ ਐਂਟੀ ਇਨਕੰਬੈਂਸੀ ਦੀ ਪੈ ਰਹੀਆਂ ਨੇ। ਤੇ ਮਨਦੀਪ ਡੇਰਾ ਵੀ ਕੋਈ ਹੈ ਫੈਕਟਰ, ਡੇਰਾ ਸਿਰਸਾ? ਯਾਰ ਡੇਰਾ ਸਰਸਾ ਉਸ ਹਿਸਾਬ ਨਾਲ ਕਲੀਅਰ ਮੈਸੇਜਿੰਗ ਨਹੀਂ ਦੇ ਪਾਇਆ, ਤੇ ਇੱਕ ਡੇਰਾ ਸਰਸੇ ਦਾ ਨਾ ਪ੍ਰਭਾਵ ਵੀ ਘਟਿਆ ਹੈ। ਅਸੀਂ ਕੱਲ ਮੈਂ ਤਾਂ ਨਵੀਨ ਜਿੰਦਲ ਦੀ ਇੱਕ ਰੀਲ ਦੇਖ ਰਿਹਾ ਸੀ ਜਿਹਦੇ ਵਿੱਚ ਨਵੀਨ ਜਿੰਦਲ ਜੈ ਪਿਤਾ ਜੀ ਕਹਿ ਰਿਹਾ ਸੀਗਾ, ਮੈਂ ਦੇਖ ਰਿਹਾ ਸੀਗਾ ਕਿ ਬਤਾਓ ਓਪੀ ਜਿੰਦਲ ਤੇਰਾ ਪਿਤਾ ਜੀ ਸੀਗਾ, ਤੂੰ ਕਿਸੇ ਹੋਰ ਨੂੰ ਪਿਤਾ ਜੀ ਬਣਾਈ ਜਾਂਦਾ ਹੈ। ਉਹ ਤਾਂ ਮਤਲਬ ਆਪਣੇ ਬਾਪੂ ਨੂੰ ਬਾਪੂ ਕਹਿ ਲਓ। ਸਹੀ ਗੱਲ ਆ। ਉਹ ਤਾਂ ਪਿਤਾ ਜੀ ਦਾ ਪ੍ਰਭਾਵ, ਸੋ ਕੋਲ ਪਿਤਾ ਜੀ ਮੇਰਾ ਨਹੀਂ, ਮਤਲਬ ਜਿਹੜੇ ਲੋਕ ਉਹਨੂੰ ਮੰਨਦੇ ਆ, ਹਾਂ ਉਹਨਾਂ ਦੇ ਪਿਤਾ ਜੀ ਦਾ ਉਹਨਾਂ ਪ੍ਰਭਾਵ ਨਹੀਂ ਰਿਹਾ। ਤੇ ਮੈਨੂੰ ਲੱਗ ਰਿਹਾ ਕਿ ਜਿਹੜੇ ਪਿਤਾ ਜੀ ਦੇ ਬੇਟੇ ਬੇਟੀਆਂ ਵੀ ਹੈਗੀਆਂ ਉਹ ਵੀ ਇਸ ਵਾਰ ਘੱਟ ਐਕਟਿਵ ਦਿਖੇ ਮੈਨੂੰ। ਠੀਕ ਹੈ ਨਹੀਂ, ਉਹਨਾਂ ਨੇ ਸਾਂਠਗਾਂਠ ਤਾਂ ਚੰਗੀ ਹੋਈ ਸੀ, ਇੰਨੀਆਂ ਵਾਰੀ ਪਰੋਲ ਤੇ ਛੱਡਿਆ, ਇੰਨਾ ਕੁਛ ਉਹ ਕੀਤਾ ਉਹਨੂੰ। ਪੈਸਾ ਵੀ ਮਤਲਬ ਤੁਸੀਂ ਇਹ ਲਾ ਲਓ, ਨਵੀਨ ਜਿੰਦਲ ਨੇ ਤਾਂ ਉੱਥੇ ਉਹਨਾਂ ਦੇ ਪ੍ਰੋਗਰਾਮ ਵੀ ਕਰਵਾਏ ਨੇ ਕੁਰੂਕਸ਼ੇਤਰ ਦੇ ਵਿੱਚ। ਜੀ ਸੋ ਇੱਥੇ ਤੁਸੀਂ ਓਵਰਆਲ ਹਰਿਆਣੇ 'ਚ -6 ਦੇ ਵਿੱਚ ਦੇਖ ਰਹੇ ਆ ਭਾਜਪਾ ਨੂੰ। ਇੱਕ ਕੰਜ਼ਰਵੇਟਿਵ ਤੁਹਾਡੀ ਅਪਰੋਚ ਆ ਜਾਂ ਬਾਕੀ ਕੰਜ਼ਰਵੇਟਿਵ ਅਪਰੋਚ ਹੈ? ਜੇ ਲਿਬਰਲ ਤਾਂ ਇਹ ਕਹ ਰਹੇ ਨੇ 8-2। ਅੱਛਾ ਠੀਕ ਹੈ, 8-2 ਜਿਹੜਾ ਇੱਧਰ ਲਿਬਰਲ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਉਹ ਖਿੱਚ ਦਿੰਦੇ ਕੰਮ, ਹਾਂ, ਜਾਂ ਡੋਬ ਦਿੰਦੇ ਜਾਂ ਪਾਰ ਕਰ ਦਿੰਦੇ। ਹਾਂਜੀ। ਤੇ ਹੁਣ ਜੇ ਆਪਾਂ ਪੰਜਾਬ ਵੱਲ ਨੂੰ ਆਈਏ ਮਨਦੀਪ ਜੀ, ਤੇ ਇੱਥੇ 13 ਜਿਹੜੇ ਹਲਕਿਆਂ ਦੇ ਵਿੱਚ ਕੀ ਨਜ਼ਰ ਆ ਰਿਹਾ ਆਪਾਂ? ਦੇਖੋ ਮੈਂ ਮਤਲਬ ਆਪਣਾ ਜਿਹੜਾ ਟ੍ਰਿਪ ਸੀਗਾ ਉਹ ਸ਼ੁਰੂਆਤ ਕੀਤਾ ਸੀਗਾ, ਤੇ ਮੈਂ ਸਭ ਤੋਂ ਪਹਿਲਾਂ ਜਿੱਥੇ ਗਿਆ ਸੀਗਾ ਉਹ ਖਡੂਰ ਸਾਹਿਬ ਗਿਆ ਸੀਗਾ। ਖਡੂਰ ਸਾਹਿਬ ਹਾਂ ਨਹੀਂ, ਪਹਿਲਾਂ ਜਲੰਧਰ ਗਿਆ ਸੀ, ਫਿਰ ਖਡੂਰ ਸਾਹਿਬ ਗਿਆ ਸੀ। ਪਹਿਲਾਂ ਜਲੰਧਰ ਗਿਆ ਸੀਗਾ, ਤੇ ਜਲੰਧਰ ਮੈਨੂੰ ਲੱਗ ਰਿਹਾ ਕਿ ਚਰਨਜੀਤ ਸਿੰਘ ਚੰਨੀ ਇੱਕ ਠੀਕ ਪੋਜੀਸ਼ਨ 'ਚ ਹੈਗੇ ਆ, ਪਰ ਉਹਨਾਂ ਨੂੰ ਸ਼ਹਿਰ 'ਚ ਦਿੱਕਤ ਆ ਰਹੀ ਹੈ। ਚੰਨੀ ਨੂੰ ਜਲੰਧਰ ਸ਼ਹਿਰ 'ਚ ਉਹਨਾਂ ਨੂੰ ਘੱਟ ਵੋਟਾਂ ਪੈ ਰਹੀਆਂ ਨੇ, ਤੇ ਇੱਕ BSP ਵੀ ਉੱਥੇ ਠੀਕ ਠਾਕ ਵੋਟ ਲੈ ਜੂਗੀ। ਇਸ ਕਰਕੇ ਕਿਤੇ ਨਾ ਕਿਤੇ ਮਤਲਬ ਮੈਨੂੰ ਲੱਗ ਰਿਹਾ ਕਿ ਉਹਨਾਂ ਨੂੰ ਮਾੜੀ ਮੋਟੀ ਦਿੱਕਤ ਆ ਸਕਦੀ ਹੈ। ਬਾਕੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੀ ਇੱਕ ਲੋਬੀ ਹਰਾਉਣਾ ਚਾਹੁੰਦੀ ਹੈ, ਚੋਣ ਹਰਾਉਣਾ ਚਾਹੁੰਦੀ ਹੈ। ਉਹਦਾ ਇੱਕ ਰੀਜ਼ਨ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਇੱਕ ਜਿਹੜਾ ਨੈਸ਼ਨਲ ਪੋਲਿਟਿਕਸ ਦੇ ਵਿੱਚ ਇੱਕ ਦਲਿਤ ਆਈਕਨ ਹੈਗੇ ਆ, ਇਸ ਕਰਕੇ ਉਹਨਾਂ ਦੀ ਪੋਲਿਟਿਕਸ 'ਚ ਉਹਨਾਂ ਨੂੰ ਪਿੱਛੇ ਲਿਜਾਣ ਵਾਸਤੇ ਕਰਨ ਵਾਸਤੇ ਕਾਂਗਰਸ ਦੀ ਇੱਕ ਲੋਬੀ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੀ। ਪਰ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ ਚਰਨਜੀਤ ਸਿੰਘ ਚੰਨੀ ਜਿੱਤ ਰਿਹਾ ਆਰਾਮ ਨਾਲ। ਫਿਰ ਉਸ ਤੋਂ ਬਾਅਦ ਮੈਂ ਖਡੂਰ ਸਾਹਿਬ ਗਿਆ ਸੀਗਾ। ਖਡੂਰ ਸਾਹਿਬ ਮੈਂ ਕਹਿ ਰਿਹਾ ਕਿ ਅੰਮ੍ਰਿਤਪਾਲ ਸਿੰਘ ਘੱਟੋ ਘੱਟ 2.5 ਲੱਖ ਵੋਟਾਂ ਨਾਲ ਜਿੱਤ ਰਹੇ ਹਨ। ਉਹਨਾਂ ਦੀ ਜਿਹੜੀ ਕੰਪੇਨ ਵੀ ਮੈਂ ਦੇਖੀ, ਮੈਂ ਪੱਟੀ ਦਾ ਜਿਹੜਾ ਬੱਸ ਸਟੈਂਡ ਉਹ ਵੀ ਕੱਢਿਆ, ਉਹਦੀ ਵੀਡੀਓ ਵੀ ਮੈਂ ਪਾਈ ਹੋਈ ਹੈ ਉਹਦਾ ਫੇਸਬੁੱਕ ਤੇ, ਇਹਦੇ YouTube ਤੇ। ਤੇ ਪੱਟੀ ਬੱਸ ਸਟੈਂਡ 'ਚ ਜਾ ਕੇ ਮੈਂ ਜਿਹੜਾ ਇੱਕ ਸੈਂਪਲ ਸਾਈਜ਼ ਰੱਖਦਾ ਉਹ 50 ਤੋਂ ਜ਼ਿਆਦਾ ਬੰਦਿਆਂ ਦਾ ਰੱਖਦਾ, ਤੇ ਉੱਥੇ ਮੈਂ 50 ਬੰਦਿਆਂ ਨੂੰ ਪੁੱਛਿਆ ਪੱਟੀ ਦੇ ਬੱਸ ਸਟੈਂਡ 'ਚ, ਜਿਨ੍ਹਾਂ 'ਚੋਂ ਘੱਟੋ ਘੱਟ 45 ਬੰਦਿਆਂ ਨੇ ਬਾਈ ਅੰਮ੍ਰਿਤਪਾਲ ਸਿੰਘ ਜੀ ਦਾ ਨਾਂ ਲਿਆ। ਤੇ ਮੈਨੂੰ ਲੱਗ ਰਿਹਾ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਮੇਰੀ ਗੱਲਬਾਤ ਹੋਈ, ਉਹਨਾਂ ਦਾ ਕੈਂਪੇਨ ਵੀ ਮੈਂ ਦੇਖ ਰਿਹਾ ਸੀਗਾ, ਬਹੁਤ ਆਰਗੈਨਿਕ ਕੈਂਪੇਨ ਸੀ, ਕੋਈ ਮਤਲਬ ਹਵਾਬਾਜੀ ਫੁਕਰਾਪੰਤੀ ਕੁਛ ਨਹੀਂ ਸੀਗੀ। ਤੇ ਮੈਨੂੰ ਲੱਗ ਰਿਹਾ ਲੋਕ ਆਪ ਮੁਹਾਰੇ ਜਿੱਦਾਂ ਆਪ ਦਿਲੋਂ ਨਾਲ ਜੁੜੇ ਆ। ਹਾਂ ਉਹਦਾ ਇੱਕ ਅਸਰ ਹੈ। ਤੇ ਨਸ਼ੇ ਦਾ ਇੱਕ ਵੱਡਾ ਫੈਕਟਰ ਮੈਨੂੰ ਲੱਗਿਆ ਕਿ ਨਸ਼ਾ ਉੱਥੇ ਲੋਕਾਂ ਨੂੰ ਲੱਗ ਰਿਹਾ ਕਿ ਨਸ਼ੇ ਤੋਂ ਮਤਲਬ ਬਾਈ ਅੰਮ੍ਰਿਤਪਾਲ, ਈਵਨ 2 ਹਿੰਦੂਆਂ ਦੇ ਮੁੰਡੇ ਮਿਲੇ, ਤੇ ਉਹ ਤਾਂ ਵੀਡੀਓ ਤੁਸੀਂ ਦੇਖੋਗੇ ਮੇਰੀ, ਉਹਦਾ ਤਾਂ ਜਮਾ ਮਤਲਬ ਫਸਟ 1-2 ਮਿੰਟਾਂ 'ਚ ਤੁਹਾਨੂੰ ਦਿਖ ਜਾਊਗਾ। 2 ਹਿੰਦੂਆਂ ਦੇ ਮੁੰਡੇ ਮਿਲੇ, ਕਹਿੰਦੇ ਅਸੀਂ ਬਾਹਮਣਾ ਦੇ ਮੁੰਡੇ ਭਾਵੇਂ ਹੋਈਏ ਪਰ ਅਸੀਂ ਬਾਈ ਅੰਮ੍ਰਿਤਪਾਲ ਨੂੰ ਵੋਟ ਪਾਵਾਂਗੇ। ਅਸੀਂ ਦੇਖਦੇ ਹਾਂ ਸਾਡੇ ਮਿੱਤਰਾਂ ਦੇ ਵਿੱਚ ਨਸ਼ਾ ਕਿੰਨਾ ਜ਼ਿਆਦਾ ਹੈਗਾ, ਤੇ ਨਸ਼ੇ ਤੋਂ ਜੇ ਕੋਈ ਹਟਾ ਸਕਦਾ ਤਾਂ ਬਾਈ ਅੰਮ੍ਰਿਤਪਾਲ ਹਟਾ ਸਕਦਾ। ਤੇ ਉਹ ਇੰਨੀ ਕਮਿਟਮੈਂਟ ਨਾਲ 2 ਮੁੰਡਿਆਂ ਨੇ ਕਿਹਾ। ਇੱਕ ਮਾਤਾ ਸੀਗੀ, ਉਹਦੇ ਤਾਂ ਅੱਖਾਂ 'ਚ ਹੰਝੂ ਹੀ ਆ ਗਏ ਸੀਗੇ। ਮੈਨੂੰ ਲੱਗਿਆ ਕਿ ਉਹਨਾਂ ਦੇ ਉਹ ਸ਼ਾਇਦ ਵਿਕਟਿਮ ਹੋਣ ਇਸ ਚੀਜ਼ ਦਾ। ਤੇ ਖਡੂਰ ਸਾਹਿਬ
2.5 ਲੱਖ ਵੋਟਾਂ ਨਾਲ। ਉਸ ਤੋਂ ਬਾਅਦ ਫਰੀਦਕੋਟ ਗਏ ਸੀਗੇ, ਫਰੀਦਕੋਟ 'ਚ ਪਹਿਲਾਂ ਕਰਮਜੀਤ ਅਨਮੋਲ ਦਾ ਦੇਖਣ ਨੂੰ ਮਿਲ ਰਿਹਾ ਸੀਗਾ, ਪਰ ਇੱਕਦਮ ਕਰਮਜੀਤ ਅਨਮੋਲ ਦਾ ਇਲੈਕਸ਼ਨ ਬੈਠਾ। ਉਹਦਾ ਰੀਜ਼ਨ ਇਹ ਹੈ ਕਿ ਐਂਟੀ ਐਲੀਟਿਜ਼ਮ ਆਪਣੇ ਲੋਕਾਂ 'ਚ ਇੱਕ ਭਾਵਨਾ ਹੈਗੀ ਆ। ਜੇ ਕੋਈ ਉਤਸਾਹਪਣ ਜਾਂ ਫੁਕਰਾਪੰਥੀ ਕਰਦਾ ਹੈ, ਜਿੰਨੇ ਉਹਨਾਂ ਨੇ ਕਲਾਕਾਰ ਬੁਲਾ ਲਏ, ਜਿੰਨੀਆਂ ਉਹ ਫੁਕਰੀਆਂ ਮਾਰ ਰਹੇ ਸੀ, ਥਾਪੀਆਂ ਮਾਰ ਰਹੇ ਸੀਗੇ ਬਿਨਾਂ ਗੱਲੋਂ, ਲੋਕ ਕਹਿ ਰਹੇ ਸੀਗੇ ਤੇਰਾ ਤਾਂ ਕਿਸੇ ਨਾਲ ਕੰਪੀਟੀਸ਼ਨ ਨਹੀਂ, ਤੈਨੂੰ ਅਸੀਂ ਜਿਤਾਈ ਜਾਂਦੇ ਆ, ਤੂੰ ਹੀ ਸਾਡੇ ਤੇ ਹਵਾ ਕਰੀ ਜਾਂਦਾ, ਸਾਡੇ ਤੇ ਥਾਪੀਆਂ ਮਾਰੀ ਜਾਂਦਾ ਹੈ। ਤੇ ਉਹ ਭਗਵੰਤ ਮਾਨ ਵਾਲੀ ਗੱਲ ਮਾਂਜਤਾ ਫੜ ਕੇ ਫਿਰ ਉਹੀ ਗੱਲ ਕਰਤੀ ਲੋਕਾਂ ਨੇ। ਹਾਂ, ਫਿਰ ਸਰਬਜੀਤ ਸਿੰਘ ਖਾਲਸਾ ਜੀ ਆਉਂਦੇ ਨੇ, ਉਹਨਾਂ ਦੀ ਸਪੀਚ ਤੁਸੀਂ ਦੇਖੋ। ਹਾਲਾਂਕਿ ਉਹਨਾਂ ਤੇ ਬਹੁਤ ਸਾਰੇ ਕੁਐਸਚਨ ਵੀ ਹੈਗੇ ਆ। ਉਹਨਾਂ ਨੇ ਕਿਹਾ ਕਿ ਮੈਂ 10ਵੀਂ 'ਚ ਮੇਰਾ ਨਾਂ ਕੱਟਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਰੋਟੀ ਬਹੁਤ ਔਖੀ ਮਿਲੀ। ਤੋ ਇੱਕ ਪੂਰਾ ਇੱਕ ਹਿਸਾਬ ਨਾਲ ਕਹੀਏ ਕਿ ਉਹਨਾਂ ਨੇ ਜਿਹੜਾ ਕੈਂਪੇਨ ਵਿੱਢਣ ਦੀ ਕੋਸ਼ਿਸ਼ ਕੀਤੀ, ਉਹ ਐਂਟੀ ਐਲੀਟ ਵਿੱਢਣ ਦੀ ਕੋਸ਼ਿਸ਼ ਕੀਤੀ ਕਿ ਇੱਕ ਪਾਸੇ ਤਾਂ ਇਹ ਕਲਾਕਾਰ ਨੇ, ਇੱਕ ਪਾਸੇ ਮੇਰੇ ਪਰਿਵਾਰ ਨੇ ਕੁਰਬਾਨੀ ਕੀਤੀ, ਤੇ ਇੱਕੋਦਮ ਜਿਹੜੀ ਪੈਜੈਂਟਰੀ ਦੀ ਕਿਸਾਨੀ ਦੀ ਜਿਹੜੀ ਵੋਟ ਹੈ ਉਹ ਉਹਨਾਂ ਦੇ ਵੱਲ ਸ਼ਿਫਟ ਹੋ ਗਈ। ਅੱਜ ਦੇ ਟਾਈਮ ਸਰਬਜੀਤ ਸਿੰਘ ਖਾਲਸਾ ਪਲੱਸ 'ਚ ਹੈਗੇ, ਕਿਉਂਕਿ ਉਹਦਾ ਰੀਜ਼ਨ ਇਹ ਹੈ ਕਿ ਮੈਂ ਬਰਨਾਲਾ ਬੱਸ ਸਟੈਂਡ 'ਚ ਸਰਵੇ ਕਰ ਰਿਹਾ ਸੀਗਾ, ਉੱਥੇ ਮੈਂ ਲੋਕਾਂ ਨਾਲ ਗੱਲਬਾਤ ਕਰ ਰਿਹਾ। ਉੱਥੇ ਜਿੰਨੀਆਂ ਵੀ ਬੀਬੀਆਂ ਮੈਨੂੰ ਫਰੀਦਕੋਟ ਵਾਲੀਆਂ ਮਿਲੀਆਂ ਜਾਂ ਫਿਰ ਮੋਗੇ ਵਾਲੀ ਉਹਨਾਂ ਦੀ ਸੀਟ ਵਾਲੀ ਮਿਲੀਆਂ, ਉਹ ਸਾਰੀਆਂ ਕਹਿੰਦੀਆਂ ਸੀਗੀਆਂ ਕਿ ਭਾਈ ਅਸੀਂ ਤਾਂ ਸਰਬਜੀਤ ਨੂੰ ਵੋਟਾਂ ਪਾਵਾਂਗੇ। ਤੇ ਇਹ ਵੱਡੀ ਗੱਲ ਹੁੰਦੀ ਹੈ, ਇੱਕ ਵੱਡਾ ਮੈਸੇਜ ਹੁੰਦਾ ਹੈ। ਤੇ ਮੈਨੂੰ ਲੱਗ ਰਿਹਾ ਜਦੋਂ ਮਾਸ ਕਿਸੇ ਚੀਜ਼ ਵੱਲ ਨਾਲੇ ਨਾਂ ਪਤਾ ਲੱਗ ਜਾਂਦਾ ਹੈ ਤੇ ਉਹ ਚਰਚਾ ਜਦੋਂ ਤੇਜ਼ ਹੋ ਜਾਂਦੀ ਹੈ ਤਾਂ ਉਹਦੇ ਨਾਲ ਫਰਕ ਪੈ ਜਾਂਦਾ ਹੈ। ਸਰਬਜੀਤ ਸਿੰਘ ਇਹ ਸੀਟ ਆਰਾਮ ਨਾਲ ਮੈਨੂੰ ਲੱਗ ਰਿਹਾ ਕਿ ਕੱਢ ਲੂਗਾ। ਤੇ ਉਸ ਤੋਂ ਬਾਅਦ ਅਸੀਂ ਬਠਿੰਡਾ ਗਏ। ਬਠਿੰਡੇ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਉਹ ਟ੍ਰੈਡੀਸ਼ਨਲ ਸੀਟ ਮੰਨਿਆ ਜਾਂਦਾ, ਉੱਥੋਂ ਹੀ ਆਪਾਂ ਨੂੰ ਪਤਾ ਕਿ ਉਹਨਾਂ ਦਾ ਪਿੰਡ ਵੀ ਉੱਥੇ ਪੈਂਦਾ, ਲੰਬੀ ਹਲਕੇ 'ਚ। ਪਰ ਅੱਜ ਦੇ ਟਾਈਮ ਟ੍ਰਾਇੰਗੂਲਰ ਫਾਈਟ ਹੈ। ਲੋਕ ਮੰਨ ਰਹੇ ਨੇ ਕਿ ਗੁਰਮੀਤ ਖੁੱਡੀਆਂ ਉੱਤੇ ਜਾ ਰਿਹਾ। ਮੈਨੂੰ ਲੱਗ ਰਿਹਾ ਕਿ ਗੁਰਮੀਤ ਖੁੱਡੀਆਂ ਤੀਜੇ ਨੰਬਰ ਤੇ ਰਹੂਗਾ। ਅੱਛਾ, ਗੁਰਮੀਤ ਖੁੱਡੀਆਂ ਨੂੰ ਤੀਜੇ ਨੰਬਰ ਤੇ ਰਹੂਗਾ। ਅਤੇ ਜਿਹੜਾ ਜੀਤ ਮਹਿੰਦਰ ਸਿੰਘ ਹੈ, ਉਹ ਇੰਟਰਸਟਿੰਗਲੀ ਉਹਨੇ ਰਾਈਜ਼ ਕੀਤਾ। ਉਹਦਾ ਇੱਕ ਰੀਜ਼ਨ ਇਹ ਹੈ ਕਿ ਦਲਿਤ ਵੋਟਾਂ ਪੰਜਾਬ 'ਚ ਕਾਂਗਰਸ ਨੂੰ ਪੈ ਰਹੀਆਂ ਨੇ ਇਸ ਵਾਰ। ਠੀਕ ਹੈ। ਤੇ ਜੀਤ ਮਹਿੰਦਰ ਨੇ ਪੈਸਾ ਵੀ ਬਹੁਤ ਲਾਇਆ। ਈਵਨ ਕਿਉਂਕਿ ਹਾਂਜੀ, ਖੇਤ ਮਜ਼ਦੂਰ ਯੂਨੀਅਨ ਨਾਲ ਵੀ ਕਾਫੀ ਹੈ, ਦਲਿਤ ਭਾਈਚਾਰੇ ਦੀ ਲਾਮਬੰਦੀ ਵੀ ਹੈਗੀ। ਹਾਂ, ਤਾਂ ਮੈਨੂੰ ਲੱਗ ਰਿਹਾ ਕਿ ਜੀਤ ਮਹਿੰਦਰ ਦਾ ਇਲੈਕਸ਼ਨ ਅਪ ਹੋ ਰਿਹਾ ਹੈ। ਤੇ ਜਿਹੜੀ ਹਰਸਿਮਰਤ ਕੌਰ ਦੀ ਟੀਮ ਵੀ ਹੈ, ਕੋਰ ਟੀਮ ਆਪਾਂ ਕਹੀਏ, ਮੇਰੀ ਗੱਲਬਾਤ ਹੁੰਦੀ ਸੀ ਉਹਨਾਂ ਨਾਲ। ਪੰਜਾਬ ਯੂਨੀਵਰਸਿਟੀ ਤੋਂ ਪੜ੍ਹਿਆ ਹੋਇਆ ਮੁੰਡਾ ਇੱਕ ਰੋਬਿਨ ਬਰਾੜ, ਉੱਥੇ ਸਿਆਸਤ ਕਰਦਾ ਉਹਨਾਂ ਦੀ। ਤੇ ਰੋਬਿਨ ਬਰਾੜ ਔਰ ਦੀ ਟੀਮ ਸਾਰੀ ਇਹ ਮੰਨ ਰਹੀ ਸੀ ਕਿ ਸਾਡਾ ਮੁਕਾਬਲਾ ਜੀਤ ਮਹਿੰਦਰ ਨਾਲ ਹੈ, ਗੁਰਮੀਤ ਖੁੱਡੀਆਂ ਨਾਲ ਨਹੀਂ ਹੈ। ਈਵਨ ਗੁਰਮੀਤ ਖੁੱਡੀਆਂ ਬਾਰੇ ਉਹ ਕਹਿ ਰਹੇ ਸੀ ਲੰਬੀ ਹਲਕੇ ਤੋਂ ਵੱਡੇ ਮਾਰਜਨ ਨਾਲ ਆਊਗਾ। ਤੇ ਇਸ ਲੋਕ ਸਭਾ 'ਚ ਉਹਨਾਂ ਨੇ ਉਹ ਵੀ ਆਪਣੇ ਸਰਵੇ, ਉਹ ਜਿਹੜਾ ਬੀਬਾ ਜੀ ਵੀ ਜਿਹੜੇ ਪੂਰੀ ਇੱਕ ਚਿੰਤਾ ਦਾ ਵਿਸ਼ਾ, ਉਹ ਦਲਿਤ ਵੋਟ ਬੈਂਕ ਹੀ ਹੈ। ਉਹਨਾਂ ਨੂੰ ਲੱਗ ਰਿਹਾ ਕਿ ਦਲਿਤ ਵੋਟ ਬੈਂਕ ਉਹਨਾਂ ਨੂੰ ਮਾੜਾ ਮੋਟਾ ਡੈਂਟ ਪਾ ਸਕਦਾ। ਇੰਟਰਸਟਿੰਗਲੀ ਇਸ ਸੀਟ ਤੇ ਜਿਹੜਾ ਤੁਹਾਨੂੰ ਮਾਰਜਨ ਦੇਖਣ ਨੂੰ ਮਿਲੂਗਾ, ਵਿਨਿੰਗ ਮਾਰਜਨ, ਉਹ 30 ਤੋਂ 40,000 ਦਾ ਹੀ ਮੈਕਸਿਮਮ ਦੇਖਣ ਨੂੰ ਮਿਲੂਗਾ। ਜਿਹੜਾ ਕਾਫੀ ਕੜਾ ਮੁਕਾਬਲਾ ਹੀ ਹੋਣਾ। ਲੱਖਾ ਸਦਾਣਾ ਹੈਗਾ, ਉਹ ਲੱਖ ਵੋਟਾਂ ਤੇ ਸਿਮਟ ਜੂਗਾ। ਉਹਦਾ ਇੱਕ ਵਾਰ ਤਾਂ ਏਦਾਂ ਲੱਗ ਰਿਹਾ ਸੀਗਾ ਕਿ 40-50,000 ਵੋਟਾਂ ਹੀ ਰਹਿ ਜਾਣਗੀਆਂ। ਪਰ ਜਦੋਂ ਭਾਈ ਅੰਮ੍ਰਿਤਪਾਲ ਦਾ ਇਲੈਕਸ਼ਨ ਅਪ ਹੋਇਆ, ਸਿਮਰਨਜੀਤ ਸਿੰਘ ਮਾਨ ਦਾ ਇਲੈਕਸ਼ਨ ਅਪ ਹੋਇਆ, ਸਰਬਜੀਤ ਸਿੰਘ ਦਾ ਇਲੈਕਸ਼ਨ ਹੋਇਆ, ਤਾਂ ਇਹਨੂੰ ਵੀ 30-40-50,000 ਵੋਟਾਂ ਦਾ ਇੱਕ ਫਾਇਦਾ ਹੋਊਗਾ। ਇਹਦਾ ਵੀ ਇਹਨੂੰ ਵੀ ਲੱਖ ਵੋਟਾਂ ਮਿਲ ਜਾਣਗੀਆਂ ਮੈਨੂੰ ਲੱਗ ਰਿਹਾ, ਲੱਖੇ ਸਦਾਣੇ ਨੂੰ। ਤੇ ਫਿਰੋਜ਼ਪੁਰ ਤੋਂ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਗਵਾਇਆ ਹਜੇ ਲੀਡ ਕਰ ਰਿਹਾ ਹੈ, ਕਿਉਂਕਿ ਉੱਥੇ ਆਪਾਂ ਨੂੰ ਪਤਾ ਹੈ ਕਿ ਰਾਏ ਸਿੱਖਾਂ ਦੀ ਵੋਟਾਂ ਹੈਗੀਆਂ ਤੇ ਉੱਥੇ ਕੋਈ ਚਿਹਰਾ ਵੀ ਹੈ। ਤੇ ਪਰ ਉੱਥੇ ਜਿਹੜੀ ਅਕਾਲੀ ਦਲ ਹੈ ਉਹ ਫਾਈਟ ਤੇ ਹੈ ਕਿ ਅਕਾਲੀ ਦਲ ਉਹ ਸੀਟ ਕੱਢ ਵੀ ਸਕਦੀ ਹੈ। ਇੰਟਰਸਟਿੰਗਲੀ ਜੇ ਉੱਥੇ ਹਾਂਜੀ, ਉਹਨਾਂ ਦੇ ਪਿਤਾ 3 ਵਾਰੀ ਰਹੇ ਨੇ ਐਮਪੀ ਜੀ, ਹਾਂਜੀ, ਜ਼ੋਰਾ ਸਿੰਘ ਮਾਨ। ਤੇ ਮੈਨੂੰ ਲੱਗ ਰਿਹਾ ਕਿ ਜੇ ਉਹਨਾਂ ਹੀ ਪੈਸਾ ਲਾਇਆ ਗਿਆ ਫਿਰੋਜ਼ਪੁਰ ਤੇ, ਜਿੰਨਾ ਸੁਖਬੀਰ ਬਾਦਲ ਵੇਲੇ ਲਾਇਆ ਗਿਆ ਸੀਗਾ, ਫਿਰ ਮੈਨੂੰ ਲੱਗਦਾ ਕਿ ਉੱਥੇ ਸੀਟ ਜਾ ਸਕਦੀ ਹੈ ਅਕਾਲੀ ਦਲ ਬੇਸਿਕਲੀ 3 ਜਾਂ 4 ਸੀਟਾਂ ਤੇ ਫਾਈਟ ਤੇ ਦਿਖ ਰਿਹਾ ਪੂਰੇ ਪੰਜਾਬ 'ਚ। ਇੱਕ ਤਾਂ ਫਿਰੋਜ਼ਪੁਰ ਵਾਲੀ ਸੀਟ ਤੇ, ਇੱਕ ਬਠਿੰਡਾ ਸੀਟ ਤੇ, ਇੱਕ ਪ੍ਰੇਮ ਸਿੰਘ ਸੰਧੂ ਮਾਜਰਾ ਵਾਲੀ ਸੀਟ ਤੇ। ਬਾਕੀ ਆਨੰਦਪੁਰ ਸਾਹਿਬ ਤੋਂ ਬਾਕੀ ਮੈਨੂੰ ਲੱਗ ਰਿਹਾ ਕਿ ਅੰਮ੍ਰਿਤਸਰ ਤੋਂ ਵੀ ਫਾਈਟ 'ਚ ਹੈਗਾ, ਅਨਿਲ ਜੋਸ਼ੀ ਵੀ ਠੀਕ ਕਰ ਰਿਹਾ। ਤੇ ਇਹ 4 ਸੀਟਾਂ ਤੇ ਫਾਈਟ ਤੇ ਨਜ਼ਰ ਆ ਰਿਹਾ। ਬਾਕੀ ਟ੍ਰੈਡੀਸ਼ਨਲ ਅਕਾਲੀ ਦਲ ਨਹੀਂ ਨਜ਼ਰ ਆ ਰਿਹਾ। ਜਿਹੜਾ ਆਪਾਂ ਨਇਆ ਫਿਨੋਮਨਾ, ਜਿਹੜਾ ਨਏ ਪੰਥਕ ਪੋਲਿਟਿਕਸ, 3 ਸੀਟਾਂ ਕਹਿ ਨਹੀਂ ਸਕਦੇ ਅਜੇ ਤਾਂ ਕੀ ਸ਼ਕਲ ਹੋਊਗੀ, ਕਿਉਂਕਿ ਉਹਨਾਂ ਨੇ ਵੀ ਕੋਈ ਕਲੀਅਰ ਆਪਣੇ ਪੋਲਿਟੀਕਲ ਪੋਜੀਸ਼ਨਾਂ ਐਕਸਪੋਜ਼ ਨਹੀਂ ਕੀਤੀਆਂ। ਪਰ ਇੱਕ ਪਾਸੇ ਕਿਸੇ ਨੂੰ ਮਾੜਾ ਮਾੜਾ ਝਾੜ ਲੈਂਦੇ, ਇੱਕ ਪਾਸੇ ਨੂੰ ਕਹਿੰਦੇ ਵੀ ਕੁਛ ਨਹੀਂ ਆ।
ਤੇ ਜੇ ਆਪਾਂ ਗੱਲ ਕਰੀਏ ਸੰਗਰੂਰ ਦੀ, ਸੰਗਰੂਰ ਟ੍ਰਾਇੰਗੂਲਰ ਫਾਈਟ ਹੈਗੀ ਆ, ਪਰ ਉੱਥੇ ਤੀਜੇ ਨੰਬਰ ਤੇ ਸੁਖਪਾਲ ਖਹਿਰਾ ਹੈਗਾ। ਤੇ ਇੰਟਰਸਟਿੰਗ ਉਹਦਾ ਰੀਜ਼ਨ ਇਹ ਹੈ, ਪਹਿਲਾਂ ਮੈਨੂੰ ਲੱਗ ਰਿਹਾ ਸੀਗਾ ਕਿ ਸੁਖਪਾਲ ਖਹਿਰਾ ਵਧੀਆ ਫਾਈਟ ਦੇਊਗਾ, ਕਿਉਂਕਿ ਮਲੇਰਕੋਟਲਾ ਇੱਕ ਰੀਜ਼ਨ ਸੀਗਾ ਕਿ ਕਾਂਗਰਸ ਵੱਲ ਮੁਸਲਮਾਨਾਂ ਦਾ ਝੁਕਾਅ ਹੈਗਾ, ਤੇ ਜਿਹੜੇ ਮਲੇਰਕੋਟਲਾ ਦੇ ਮੁਸਲਮਾਨ ਜਾਣਗੇ, ਦਲਿਤ ਵੋਟ ਬੈਂਕ ਠੀਕ ਠਾਕ ਹੈਗਾ ਸੰਗਰੂਰ ਅਤੇ ਬਰਨਾਲਾ ਇਲਾਕੇ 'ਚ, ਤੇ ਉਹਦਾ ਫਾਇਦਾ ਸੁਖਪਾਲ ਖਹਿਰਾ ਨੂੰ ਹੋਊਗਾ। ਇਹ ਗਿਣਤੀ ਮੈਂ ਕਰਦਾ ਹੋਇਆ ਮੈਨੂੰ ਲੱਗ ਰਿਹਾ ਸੀਗਾ ਕਿ ਸੁਖਪਾਲ ਖਹਿਰਾ ਕਿਸੇ ਫਾਈਟ 'ਚ ਹੋਊਗਾ, ਤੇ ਸੁਖਪਾਲ ਖਹਿਰਾ ਤੇ ਸਿਮਰਨਜੀਤ ਸਿੰਘ ਮਾਨ ਦੀ ਫਾਈਟ ਬਣ ਰਹੀ ਹੈ, ਤੇ ਮੀਂਹ ਤੇਰ ਤੀਜੇ ਨੰਬਰ ਤੇ ਮੈਂ ਮੰਨ ਰਿਹਾ ਸੀਗਾ। ਪਰ ਮੇਰਾ ਭਰਮ ਉਦੋਂ ਟੁੱਟਿਆ ਜਦੋਂ ਮੈਂ ਬਰਨਾਲੇ ਦਾ ਬੱਸ ਸਟੈਂਡ ਕੱਢਿਆ। ਉਸ ਬੱਸ ਸਟੈਂਡ 'ਚ ਮੈਨੂੰ ਦੇਖਣ ਨੂੰ ਮਿਲਿਆ ਕਿ ਜਿਹੜੇ ਨੌਜਵਾਨ ਸੀਗੇ ਉਹ ਜ਼ਿਆਦਾਤਰ ਸਿਮਰਨਜੀਤ ਸਿੰਘ ਮਾਨ ਦਾ ਨਾਂ ਲੈ ਰਹੇ ਸੀਗੇ, ਤੇ ਜਿਹੜੀਆਂ ਬੀਬੀਆਂ ਸੀਗੀਆਂ ਉਹਨਾਂ 'ਚੋਂ ਜ਼ਿਆਦਾਤਰ ਬੀਬੀਆਂ ਨਾਂ ਲੈ ਰਹੀਆਂ ਸੀਗੀਆਂ ਮੀਂਹ ਤੇਰ ਦਾ, ਆਮ ਆਦਮੀ ਪਾਰਟੀ ਦਾ। ਤੇ ਫਿਰ ਮੈਨੂੰ ਲੱਗਿਆ ਕਿ ਜਿਹੜਾ ਤੇ ਸੁਖਪਾਲ ਖਹਿਰੇ ਦੇ ਸਿਰਫ 2 ਸਪੋਰਟਰ ਮਿਲੇ, ਸਿਰਫ ਦੋ ਬੰਦੇ ਮਿਲੇ ਜਿਨ੍ਹਾਂ ਨੇ ਸੁਖਪਾਲ ਖਹਿਰਾ ਕਿਹਾ। ਤੇ ਤੁਸੀਂ 50-60 ਜਾਣਿਆਂ ਤੋਂ ਜਿਹੜਾ ਪੁੱਛਿਆ ਉਹਨੇ ਚੋਂ ਸਿਰਫ ਬਰਨਾਲੇ ਬੱਸ ਸਟੈਂਡ ਜ਼ਿਆਦਾ, ਬਰਨਾਲੇ ਬੱਸ ਸਟੈਂਡ ਤਾਂ ਮੈਨੂੰ ਲੱਗਦਾ ਕਿ ਮੈਂ ਘੱਟੋ ਘੱਟ 100 ਬੰਦਿਆਂ ਦਾ ਸੈਂਪਲ ਮੈਂ ਮੰਨ ਕੇ ਚੱਲ ਰਿਹਾ। ਅੱਛਾ 100 ਬੰਦਿਆਂ ਦਾ ਮੈਂ ਪੂਰਾ 3 ਘੰਟੇ ਲਾਏ ਨੇ ਬਰਨਾਲੇ ਬੱਸ ਸਟੈਂਡ ਤੇ, ਕੱਲੇ ਬੱਸ ਸਟੈਂਡ ਤੇ। ਕੰਡਕਟਰਾਂ ਤੋਂ ਵੀ ਮੈਂ ਪੁੱਛਦਾ ਹੁੰਦਾ, ਤੇ ਕੰਡਕਟਰ ਜ਼ਿਆਦਾਤਰ ਸਿਮਰਨਜੀਤ ਸਿੰਘ ਮਾਨ ਦਾ ਨਾਂ ਲੈ ਰਹੇ ਸੀਗੇ ਕਿ ਅਸੀਂ ਜਦੋਂ ਬੱਸਾਂ 'ਚ ਇੱਕ ਡਿਸਕਸ਼ਨ ਸੁਣਦੇ ਹਾਂ ਤਾਂ ਸਿਮਰਨਜੀਤ ਸਿੰਘ ਮਾਨ ਬਾਰੇ ਸੁਣਦੇ ਹਾਂ। ਮੈਨੂੰ ਲੱਗ ਰਿਹਾ ਕਿ ਜਿਹੜੀ ਸੰਗਰੂਰ ਦੀ ਸੀਟ ਹੈ ਉਹ ਦੁਬਾਰੇ ਸਿਮਰਨਜੀਤ ਸਿੰਘ ਮਾਨ ਜਿੱਤ ਜਾਣਗੇ, ਦੂਜੇ ਨੰਬਰ ਤੇ ਮੀਂਹ ਤੇਰ ਰਹਿਣਗੇ, ਤੇ ਤੀਜੇ ਨੰਬਰ ਤੇ ਸੁਖਪਾਲ ਖਹਿਰਾ ਰਹਿਣਗੇ। ਮੀਂਹ ਤੇਰ ਦਾ ਟ੍ਰੇਲ ਕਰਨ ਦਾ ਰੀਜ਼ਨ ਮੈਨੂੰ ਇੱਕ ਤਾਂ ਲਾਭ ਸਿੰਘ ਗੁੱਗੂ ਕੇ ਲੱਗ ਰਿਹਾ ਹੈ, ਭਦੌੜ ਹਲਕੇ 'ਚ ਉਹਨਾਂ ਦੀ ਜਿਹੜੀ ਖਿਲਾਫਤ ਹੈ ਉਹ ਜ਼ਿਆਦਾ ਹੈਗੀ ਆ। ਮਹਿਲ ਕਲਾਂ ਤੋਂ ਕਿਤੇ ਨਾ ਕਿਤੇ ਮੀਂਹ ਤੇਰਾ ਭਰੂਗਾ, ਉਹਨੂੰ ਫਾਇਦਾ ਹੋਣਾ। ਬਰਨਾਲੇ ਦੇ ਵਿੱਚ ਵੀ ਲੀਡਿੰਗ 'ਚ ਰਹੂਗਾ, ਲੇਕਿਨ ਸੰਗਰੂਰ ਆ ਕੇ, ਭਵਾਨੀਗੜ੍ਹ ਆ ਕੇ, ਇੱਧਰ ਕਿਤੇ ਨਾ ਕਿਤੇ ਉਹ ਆ ਕੇ ਟ੍ਰੇਲ ਕਰਨ ਲੱਗ ਜਾਂਦਾ ਮੀਂਹ ਤੇਰ। ਤੇ ਜਿਹੜੀ ਸੰਗਰੂਰ ਦਾ ਆਪਾਂ ਨੂੰ ਪਤਾ ਨਰਿੰਦਰ ਕੌਰ ਭਰਾਜ ਕਰਕੇ ਟ੍ਰੇਲ ਕਰ ਰਿਹਾ ਹੈ, ਭਵਾਨੀਗੜ੍ਹ ਵੀ ਇਲਾਕੇ 'ਚ ਵੀ ਟ੍ਰੇਲ ਕਰੂਗਾ ਉਹ। ਤੇ ਇਹ ਮੋਟਾ ਮੇਰਾ ਮੰਨਣਾ ਹੈ ਜਿੱਥੇ ਇਹਨਾਂ ਦੇ ਐਮਐਲਏਜ਼ ਨੇ ਨਹੀਂ ਪਰਫਾਰਮ ਕੀਤਾ ਜਾਂ ਉਹਨਾਂ ਦੀ ਐਂਟੀ ਇਨਕੰਬੈਂਸੀ ਉਹ ਮਾਰ ਕਰੂਗਾ, ਜਾਂ ਜੇ ਇਹਨੂੰ ਪਤਾ ਨਹੀਂ ਵੀ ਕਿਹੜੇ ਆ। ਇੱਕ ਈਵਨ ਦੂਰੀ 'ਚ ਵੀ ਟ੍ਰੇਲ ਕਰੂਗਾ ਮੀਂਹ ਤੇਰ। ਜਿਵੇਂ ਗੋਲਡੀ ਇਹਨਾਂ ਨੇ ਰਲਾਇਆ, ਗੋਲਡੀ ਦੀ ਐਂਟੀ ਇਨਕੰਬੈਂਸੀ ਬਹੁਤ ਹੈ, ਜਿਹੜੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਸੀ ਇਹਦੇ ਉਲਟ, ਗੋਲਡੀ ਦੇ ਉਲਟ, ਉਹ ਤਾਂ ਸਾਰੀ ਟੀਮ ਟੁੱਟ ਕੇ ਚਲੀ ਗਈ ਮੀਂਹ ਤੇਰ ਹੋਰਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਚਲੀ ਗਈ ਕਿ ਬਾਈ ਤੁਸੀਂ ਤਾਂ ਉਸੇ ਬੰਦੇ ਨੂੰ ਰਲਾ ਲਿਆ ਜਿਹਦੇ ਖਿਲਾਫ ਬੋਲਦੇ ਸੀਗੇ ਸੀ, ਜਿਹਦੇ ਖਿਲਾਫ। ਐਗਜ਼ੈਕਟਲੀ। ਉਸ ਤੋਂ ਬਾਅਦ ਮੈਂ ਪਟਿਆਲੇ ਸੀਟ ਤੇ ਗਿਆ। ਪਟਿਆਲੇ ਸੀਟ ਤੇ ਮੈਨੂੰ ਲੱਗ ਰਿਹਾ ਕਿ ਜਿਹੜਾ ਧਰਮਵੀਰ ਗਾਂਧੀ ਦਾ ਜਿਹੜਾ ਚੋਣ ਹੈਗਾ ਉਹ ਆਪ ਹੋ ਰਿਹਾ, ਤੇ ਉਹ ਘੱਟੋ ਘੱਟ ਲੱਖ ਵੋਟਾਂ ਨਾਲ ਗਾਂਧੀ ਆਰਾਮ ਨਾਲ ਜਿੱਤ ਜੂਗਾ। ਤੇ ਅੱਛਾ ਗਾਂਧੀ ਡਾਕਟਰ ਧਰਮਵੀਰ ਗਾਂਧੀ। ਤੇ ਉੱਥੇ ਉਹ ਮਤਲਬ ਪ੍ਰਨੀਤ ਕੌਰ ਕੋਸ਼ਿਸ਼ ਕਰ ਰਹੀ ਸੀਗੀ, ਪਰ ਮੈਨੂੰ ਲੱਗ ਰਿਹਾ ਕਿ ਪ੍ਰਨੀਤ ਕੌਰ ਤੀਜੇ ਨੰਬਰ ਤੇ ਰਹੂਗੀ। ਦੂਜੇ ਨੰਬਰ ਤੇ ਜਿਹੜਾ ਡਾਕਟਰ ਕੁਲਵੀਰ ਸਿੰਘ ਹੈ, ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ, ਆਮ ਆਦਮੀ ਪਾਰਟੀ ਦਾ ਮੰਤਰੀ, ਦਲਵੀਰ ਸਿੰਘ ਹੈ ਸ਼ਾਇਦ, ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ। ਮੈਂ ਕੁਲਵੀਰ, ਦਲਵੀਰ ਤੇ ਬਲਬੀਰ। ਮਨਦੀਪ, ਫਿਰ ਇਹਦਾ ਮਤਲਬ ਤਾਂ ਤੁਸੀਂ ਮਾਲਵੇ ਦੇ ਵਿੱਚ ਆਪਾਂ 3 ਸੀਟਾਂ ਦਾ ਐਨਾਲਿਸਿਸ ਕੀਤਾ, ਬਠਿੰਡਾ, ਸੰਗਰੂਰ ਤੇ ਪਟਿਆਲਾ ਦੇ ਵਿੱਚ ਆਪਾਂ ਕਿੰਨੇ ਮੰਤਰੀ ਇਹਨਾਂ ਦੇ ਤਾਂ ਤੀਜੇ ਨੰਬਰ ਤੇ, ਦੂਜੇ ਮੰਜੇ ਗਏ। ਅੱਛਾ, ਇਹ ਸਵਾਲ ਮੈਂ ਕੱਲ ਦੇ ਜਿਹੜੇ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਰਿਪੋਰਟ ਕਰ ਰਿਹਾ ਸੀਗਾ, ਤੇ CYSS ਦਾ ਮੁੰਡਾ ਸੀਗਾ ਜਿਹੜਾ CYSS ਦਾ ਇੰਚਾਰਜ ਹੈ, ਉਹਦਾ ਸਟੂਡੈਂਟ ਪੋਲਿਟਿਕਸ, ਉਹਨੂੰ ਇਹ ਕੁਐਸਚਨ ਪੋਜ਼ ਕੀਤਾ ਸੀਗਾ, ਤੁਹਾਡਾ ਤੁਸੀਂ ਮਾਲਵੇ ਨੂੰ ਗੱਡ ਕਹਿੰਦੇ ਸੀਗੇ, ਤੁਹਾਡਾ ਮਾਲਵੇ 'ਚ ਤਾਂ ਬੁਰਾ ਹਾਲ ਹੋ ਜਾਂਦਾ ਹੈ। ਉਹ ਕਹਿੰਦਾ ਕਿ ਨਾ ਇਦਾਂ ਦੀ ਗੱਲ ਨਹੀਂ ਹੈ, ਤੁਸੀਂ ਦੇਖ ਲਿਓ ਕਿ ਮਾਲਵੇ 'ਚ ਤੁਹਾਡਾ ਮਤਲਬ ਦਿੱਕਤ ਆਊਗੀ। ਦੇਖੋ, ਆਮ ਆਦਮੀ ਪਾਰਟੀ ਜਿਹੜੀ ਸੈਂਟਰਲ ਪੰਜਾਬ ਹੈ ਉੱਥੇ ਆ ਕੇ ਮਾੜੀ ਜਿਹੀ ਸਟਰੋਂਗ ਦਿਖ ਰਹੀ ਹੈ। ਆਨੰਦਪੁਰ ਸਾਹਿਬ, ਆਪਾਂ ਨੂੰ ਫਤਿਹਗੜ੍ਹ ਸਾਹਿਬ, ਇੱਥੇ ਆਮ ਆਦਮੀ ਪਾਰਟੀ ਕਿਸੇ ਗਿਣਤੀ ਮੰਡੀ 'ਚ ਹੈਗੀ ਹੈ। ਅਨੰਦਪੁਰ ਸਾਹਿਬ ਦੀ ਸੀਟ ਮੋਸਟ ਪ੍ਰੋਬੇਬਲੀ ਆਮ ਆਦਮੀ ਪਾਰਟੀ ਜਿੱਤ ਸਕਦੀ ਹੈਗੀ, ਮੇਰਾ ਇੱਕ ਮੰਨਣਾ ਹੈਗਾ। ਅੰਮ੍ਰਿਤਸਰ ਦੇ ਵਿੱਚ ਵੀ ਉਹਨਾਂ ਦੇ ਮੰਤਰੀ ਖੜੇ ਨੇ, ਉੱਥੇ ਕੀ ਲੱਗਦਾ? ਅੰਮ੍ਰਿਤਸਰ ਦੇ ਵਿੱਚ ਦੇਖੋ, ਜੋ ਫਾਈਟ ਹੈਗੀ ਆ, ਉਹ ਕਿਤੇ ਨਾ ਕਿਤੇ ਜਿਹੜੀ ਫਾਈਟ ਹੈ ਉਹ ਓਜਲਾ ਅਤੇ ਅਨਿਲ ਜੋਸ਼ੀ ਦੇ ਵਿੱਚ ਹੈ, ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ। ਉੱਥੇ ਇੱਕ ਮੁੰਡਾ ਉਹ ਵੀ ਖੜਿਆ ਹੋਇਆ ਜਿਹਨੇ ਸੁਧੀਰ ਸੂਰੀ ਦਾ ਕਤਲ ਕੀਤਾ ਸੀਗਾ, ਪਰ ਉਸ ਵਿਚਾਰੇ ਤੇ ਉਹਨੂੰ ਵਿਚਾਰੇ ਨੂੰ ਸੰਦੀਪ ਸਿੰਘ ਸੈਣੀ, ਉਹਨੂੰ ਵਿਚਾਰੇ ਨੂੰ ਇੰਨਾ ਮਤਲਬ ਹੁੰਗਾਰਾ ਨਹੀਂ ਮਿਲ ਰਿਹਾ। ਮੈਨੂੰ ਲੱਗਦਾ ਕਿ ਇੱਕ ਹਿਸਾਬ ਨਾਲ ਉਹਦਾ ਇਲੈਕਸ਼ਨ ਵੀ ਅਪ ਹੋਣਾ ਚਾਹੀਦਾ ਸੀਗਾ, ਪਰ ਉਹਦਾ ਇਲੈਕਸ਼ਨ ਅਪ ਨਹੀਂ ਹੋ ਰਿਹਾ। ਉਹਦਾ ਇਲੈਕਸ਼ਨ ਤਾਂ ਮਤਲਬ ਡਾਊਨ ਨਹੀਂ ਹੈ ਉਸ ਮੁੰਡੇ ਦਾ।
ਤੇ ਜਿੱਦਾਂ ਆਪਾਂ ਦੇਖਿਆ ਵੀ ਦੂਜੇ ਥਾਵਾਂ ਦੇ ਉੱਤੇ ਆਪਾਂ ਸਰਬਜੀਤ ਸਿੰਘ ਦੀ ਗੱਲ ਕੀਤੀ, ਭਾਈ ਹੋਰਾਂ ਦੇ ਇਲੈਕਸ਼ਨ ਜਦੋਂ ਆਪ ਹੋ ਰਹੇ ਸੀਗੇ ਤੇ ਮਤਲਬ ਮੈਨੂੰ ਲੱਗਿਆ ਕਿ ਜੋ ਲੱਖਾਂ ਹਜ਼ਾਰਾਂ ਨੂੰ ਬੈਨੀਫਿਟ ਮਿਲਿਆ ਉਹਨੂੰ ਨਹੀਂ ਮਿਲਿਆ। ਹਾਂ, ਉਹਨੂੰ ਨਹੀਂ, ਪੰਥਕ ਸੈਂਟੀਮੈਂਟ ਦਾ ਉਹਨੂੰ ਬੈਨੀਫਿਟ ਨਹੀਂ ਮਿਲਿਆ। ਉੱਥੇ ਔਜਲਾ, ਆਈ ਥਿੰਕ ਅੰਮ੍ਰਿਤਸਰ ਦੇ ਵਿੱਚ ਥੋੜੀ ਵੋਟਿੰਗ ਵੀ ਥੋੜੀ ਡਿਫਰੈਂਟ ਆ, ਜਿਹੜੀ ਸ਼ਹਿਰੀ ਵੋਟ ਆ ਉਹ ਕਾਫੀ ਡਿਫਰੈਂਟ ਆ ਉੱਥੇ। ਤੇ ਆਪਣਾ ਲੁਧਿਆਣਾ ਤੋਂ ਕੀ ਲੱਗਦਾ ਮਨਦੀਪ? ਲੁਧਿਆਣੇ ਤੋਂ ਦੇਖੋ ਇਦਾਂ ਦੀ ਸੀਟ ਹੈ ਜਿੱਥੇ ਸਭ ਤੋਂ ਜ਼ਿਆਦਾ ਕਨਫਿਊਜ਼ਨ ਹੈ। ਉਹਦਾ ਰੀਜ਼ਨ ਇਹ ਹੈ ਕਿ ਲੁਧਿਆਣੇ ਵਾਲੇ ਕਹਿ ਰਹੇ ਨੇ ਕਿ ਸਾਰੇ ਅਨਪੜ੍ਹ ਸਾਡੇ ਕੋਲ ਹੀ ਭੇਜਦੇ, ਕੋਈ ਵੀ 10ਵੀਂ ਤੋਂ ਜ਼ਿਆਦਾ ਨਹੀਂ ਪੜਿਆ ਹੋਇਆ ਉੱਥੇ, ਸਾਰੇ 10ਵੀਂ ਪਾਸ। ਸਹੀ ਬਿਲਕੁਲ। ਤੇ ਸਾਰਿਆਂ ਨੂੰ ਇਸ਼ੂਜ਼ ਦੀ ਜ਼ੀਰੋ ਨੌਲੇਜ ਹੈ। ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਤੁਸੀਂ ਪੁੱਛ ਲਓ ਕਿ ਤੁਸੀਂ 2-4 ਚੀਜ਼ਾਂ ਪੁੱਛ ਲਓ ਉਹਨੂੰ, ਫੈਡਰਲਿਜ਼ਮ ਪੁੱਛ ਲਓ ਉਹਨੂੰ ਪੁੱਛ ਲਓ ਮੈਜੋਰਿਟੇਰਿਜ਼ਮ ਕੀ ਹੁੰਦਾ ਹੈ ਪੁੱਛ ਲਓ ਉਹਨੂੰ, ਕੁਛ ਨਹੀਂ ਪਤਾ ਇਹਦਾ। ਉਹ ਤਾਂ ਉਹ ਨੇ ਕਿ ਅਸੀਂ ਗੱਡੀਆਂ ਦਾ ਰੋਡ ਸ਼ੋਅ ਕਰਾਂਗੇ, ਸਾਡੀ ਹਵਾ ਬਣ ਜੂਗੀ। ਤੇ ਉਹ ਜਿਹੜਾ ਦੂਜੇ ਪਾਸੇ ਹੈਗਾ ਬੰਦਾ, ਉਹ ਤਾਂ ਬਿੱਟੂ, ਉਹ ਤਾਂ ਜ਼ਿਆਦਾ ਯਾਰ ਮਤਲਬ ਮੈਨੂੰ ਕਹੀਏ ਕਿ ਜਿਹਨੂੰ ਦੇਖ ਕੇ ਖਿਜ ਨਹੀਂ ਚੜਦੀ ਹੁੰਦੀ ਹੈ। ਮੈਂ ਪੱਤਰਕਾਰ ਨੂੰ ਵੀ ਖਿਜ ਚੜ ਜਾਂਦੀ ਹੈ ਉਸ ਬੰਦੇ ਨੂੰ ਦੇਖ ਕੇ। ਮਤਲਬ ਉਹ ਟਿੱਕਾ ਲਾ ਕੇ ਬਹਿ ਜਾਂਦਾ ਹੈ ਔਰ ਸਿਫਤਾਂ ਕਰੀ ਜਾਂਦਾ ਹੁੰਦਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਯੋਗੀ ਆਣਗੇ, ਯੋਗੀ ਆਹ ਕਰ ਦੇਣਗੇ, ਯੋਗੀ ਵਾਹ ਕਰ ਦੇਣਗੇ। ਮੈਂ ਕਿਹਾ ਯਾਰ ਪਾਗਲ ਹੋ ਗਿਆ ਇਹ ਬੰਦੇ ਨੂੰ, ਦਵਾਈ ਦੂਈ ਯੂਪੀ ਦੀ ਪੋਲਿਟਿਕਸ ਲੁਧਿਆਣੇ ਐਗਜ਼ਿਸਟ ਕਰਦੀ ਹੈ, ਯੋਗੀ ਕੀ ਕਰਦੇ ਨੇ ਉੱਥੇ। ਉਹਨੂੰ ਲੱਗਦਾ ਕਿ ਜਿਹੜੇ ਇੱਥੇ ਵੋਟਰ ਹੈਗੇ ਆ ਉੱਤਰ ਪ੍ਰਦੇਸ਼ ਤੇ ਬਿਹਾਰ ਦੇ, ਉਹਨੂੰ ਵੋਟ ਪਾ ਦੇਣਗੇ ਤੇ ਉਸ ਚੱਕਰ 'ਚ ਉਹ ਇੰਨੇ ਡਰਾਮੇ ਕਰੀ ਜਾਂਦਾ ਹੈ ਮੇਰੇ ਹਿਸਾਬ ਨਾਲ। ਪੱਪੀ ਪ੍ਰਾਸ਼ਰ ਦੀ ਕੀ ਸਿਚੁਏਸ਼ਨ ਹੈ ਇੱਥੇ? ਪੱਪੀ ਪ੍ਰਾਸ਼ਰ ਵਧੀਆ ਚੋਣ ਲੜ ਰਿਹਾ, ਮਤਲਬ ਜੇ ਕੋਈ ਉੱਥੇ ਆਪਾਂ ਕਹੀਏ ਕਿ ਚੰਗਾ ਚੋਣ ਲੜ ਰਿਹਾ ਹੈ, ਪੱਪੀ ਪ੍ਰਾਸ਼ਰ ਲੜ ਰਿਹਾ। ਜੇ ਉੱਥੋਂ ਦਾ ਮੈਂ ਵੋਟਰ ਹੁੰਦਾ, ਮਤਲਬ ਮੈਂ ਘੱਟੋ ਘੱਟ ਕਹਿ ਸਕਦਾ ਕਿ ਮੈਂ ਪੱਪੀ ਪ੍ਰਾਸ਼ਰ ਨੂੰ ਵੋਟ ਦਿੰਦਾ। ਆਮ ਆਦਮੀ ਪਾਰਟੀ ਤੁਸੀਂ ਚੰਗੇ ਵੋਟਰਾਂ ਫਿਰ ਮੰਤਰੀ ਹਰਾ ਕੇ ਤੁਸੀਂ ਇਹਨਾਂ ਨੇ ਐਮਐਲਏ ਜਿਤਾ ਦੇਣਾ ਸੀਗਾ। ਹਾਂ ਨਹੀਂ, ਉਹਦਾ ਦੇਖੋ ਰੀਜ਼ਨ ਇਹ ਹੈ ਕਿ ਤੁਸੀਂ ਇਹ ਵੀ ਤਾਂ ਦੇਖੋਗੇ ਕਿ ਮੈਂ ਮੰਨ ਲਓ ਨਲਾਇਕਾਂ, ਉਹਦਾ ਤਾਂ ਸਾਰੇ ਨਲਾਇਕ ਹਨ, ਪਰ ਨਲਾਇਕਾਂ ਚੋਂ ਇੱਕ ਘੱਟ ਨਲਾਇਕ ਚੁਣਨਾ ਹੁੰਦਾ ਹੈ। ਮਤਲਬ ਉਹ ਘੱਟ ਨਲਾਇਕ ਆਪਾਂ ਚੁਣਾਂਗੇ। ਉਹਦਾ ਪੱਪੀ ਪ੍ਰਾਸ਼ਰ ਨੇ ਨਾ ਮਤਲਬ ਕੋਈ ਫੁਕਰਾਪੰਥੀ ਵਾਲੀ ਗੱਲ ਨਹੀਂ ਕੀਤੀ, ਉੱਚੇਪਣ ਵਾਲੀ ਗੱਲ ਨਹੀਂ ਕੀਤੀ। ਮੈਂ ਤਾਂ ਮਤਲਬ ਮੇਰਾ ਤਾਂ ਇਹ ਹੁੰਦਾ, ਦੇਖੋ ਇਹਨਾਂ ਨੇ ਕੋਈ ਬਦਲਾਅ ਤਾਂ ਕਰਨਾ ਨਹੀਂ, ਕੋਈ ਰੈਵੋਲੂਸ਼ਨ ਤਾਂ ਕਰਨੀ ਨਹੀਂ ਇਹਨਾਂ ਨੇ ਵੋਟਾਂ, ਪਰ ਘੱਟੋ ਘੱਟ ਲੋਕ ਦੇਖ ਹੀ ਲਿਆ। ਤੇ ਘੱਟੋ ਘੱਟ ਜੇ ਲੋਕ ਵੋਟ ਪਾਣ ਵੀ ਜਾ ਰਹੇ ਨੇ ਤੇ ਉਹ ਇਹ ਤਾਂ ਕੰਸੀਡਰ ਕਰਨ ਕਿ ਘੱਟੋ ਘੱਟ ਅਸੀਂ ਉੱਚਾ ਬੰਦਾ ਚੂਜ਼ ਨਾ ਕਰੀਏ ਜਿਹੜਾ ਕਿ ਉੱਚਾ ਹੋਵੇ, ਜਿਹੜਾ ਕਿ ਸਾਡੇ ਤੇ ਆ ਕੇ ਜਿਹੜਾ ਕਾਂਗਰਸ ਚੋਂ ਕੱਢਿਆ ਸੀ ਉਹ ਵੀ ਲੁਧਿਆਣੇ ਹੋਈ ਆ, ਉਹਦੀ ਕੀ ਸਥਿਤੀ ਆ? ਉਹ ਵੀ ਹੁਣ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਲੈ ਕੇ ਉਹਦੇ ਨਾਲ ਹੀ ਚੱਲ ਰਿਹਾ ਹੈ। ਉਹਦੇ ਤਾਂ ਮੈਂ ਜ਼ਿੰਦਗੀ 'ਚ ਨਾ ਇੱਕ ਏਦਾਂ ਦਾ ਕਿੱਸਾ ਦੇਖ ਚੁੱਕਿਆ, ਮਤਲਬ ਇੱਕ ਏਦਾਂ ਦਾ ਇਨਸੀਡੈਂਟ ਦੇਖ ਚੁੱਕਿਆ, ਤਾਂ ਉਹਨੂੰ ਤਾਂ ਮੈਂ ਮਤਲਬ ਮੈਨੂੰ ਸਮਝ ਨਹੀਂ ਲੱਗ ਰਿਹਾ ਕਿ ਪੰਥਕ ਸੈਂਟੀਮੈਂਟ ਉਹਦੇ ਆਲੇ ਦੁਆਲੇ ਕਿਉਂ ਇਕੱਠਾ ਹੋ ਰਿਹਾ। ਜੇ ਪੰਥਕ ਸੈਂਟੀਮੈਂਟ ਨੇ ਕਿੱਥੇ ਇਕੱਠਾ ਵੀ ਹੋਣਾ ਸੀਗਾ ਤੇ ਜਿਹੜਾ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਜਿਹੜੇ ਮੁੰਡਾ ਚੋਣ ਲੜ ਰਿਹਾ ਜਿਹਦੇ ਸ਼ਾਇਦ ਫਾਦਰ ਦੀ ਕੁਰਬਾਨੀ ਵੀ ਮੈਨੂੰ ਲੱਗਦਾ ਕੀ ਹੈਗੀ ਆ, ਉਹਨਾਂ ਦਾ ਨਾਮ ਮੈਂ ਭੁੱਲ ਰਿਹਾ, ਸੰਦੜਾ ਕੀ ਨਾਮ ਉਹਨਾਂ ਦਾ, ਉਹ ਉਸ ਮੁੰਡੇ ਦੇ ਆਲੇ ਦੁਆਲੇ ਇਕੱਠਾ ਹੋਣਾ ਚਾਹੀਦਾ ਸੀਗਾ, ਪਰ ਪੰਥਕ ਸੈਂਟੀਮੈਂਟ ਪੰਥਕ ਸੈਂਟੀਮੈਂਟ ਜ਼ਿਆਦਾ ਇਸ ਕਮਲਜੀਤ ਬਰਾੜ ਦੇ ਆਲੇ ਦੁਆਲੇ ਇਕੱਠਾ ਹੋ ਰਿਹਾ। ਇਹਦਾ ਮਤਲਬ ਰਾਹੁਲ ਗਾਂਧੀ ਪੰਜਾਬ ਯੂਨੀਵਰਸਿਟੀ ਆਇਆ ਸੀਗਾ, ਉਦੋਂ ਦੇਖਿਆ ਸੀਗਾ ਇਹਦਾ ਕਿਰਦਾਰ ਕਿੰਨਾ ਹੌਲਾ ਇਸ ਮੁੰਡੇ ਦਾ। ਕਮਲਜੀਤ ਬਰਾੜ ਦਾ ਬਹੁਤ ਹੌਲਾ ਕਿਰਦਾਰ ਹੈ। ਇਹਦਾ ਫਾਦਰ ਉਸ ਟਾਈਮ KPS ਗਿੱਲ ਜਦੋਂ ਹੁੰਦਾ ਸੀਗਾ, ਤਸੱਦਦ ਢਾ ਰਿਹਾ ਸੀ ਉਦੋਂ MLA ਹੁੰਦਾ ਸੀ। ਹਾਂ KPS ਗਿੱਲ ਨਾਲ ਇਹਨਾਂ ਦੀ ਵਧੀਆ ਹੁੰਦੀ ਸੀਗੀ ਤੇ ਅੱਜ ਦੇ ਟਾਈਮ ਇਹ ਮੈਨੂੰ ਤਾਂ ਮਤਲਬ ਖਾਲੜਾ ਜੀ ਆਏ ਤੇ ਹੋਰ ਚੀਜ਼ ਆਏ, ਮੈਨੂੰ ਤਾਂ ਮਤਲਬ ਜਮਾ ਹੀ ਯਾਰ ਘੱਟੋ ਘੱਟ ਤੁਸੀਂ ਇੱਕ ਬੇਸਿਕ ਬੈਕਗ੍ਰਾਉਂਡ ਚੈੱਕ ਤਾਂ ਕਰੋਗੇ ਤੁਸੀਂ ਐਂ ਤੁਸੀਂ ਜਾ ਕੇ ਕਿਤੇ ਵੀ ਕਿਸੇ ਦਾ ਪ੍ਰਚਾਰ ਥੋੜੀ ਨਾ ਕਰ ਆਉਂਗੇ। ਹਾਂ ਉਹ ਮਤਲਬ ਲੁਧਿਆਣੇ ਦੇ ਵਿੱਚ ਇਸੇ ਕਰਕੇ ਕਹਿ ਰਿਹਾ ਕਿ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਦਇਆ ਮੈਨੂੰ ਕਿਤੇ ਆ ਰਹੀ ਹੈ ਕਿਸੇ ਸੀਟ ਤੇ, ਉਹ ਲੁਧਿਆਣੇ ਦੇ ਵਿੱਚ ਆ ਰਹੀ ਹੈ। ਲੁਧਿਆਣੇ ਵਾਲਿਆਂ ਦੇ ਹੁਸ਼ਿਆਰਪੁਰ ਵਾਲੇ ਪਾਸੇ ਉਧਰ ਕੀ ਸਥਿਤੀ? ਗੁਰਦਾਸਪੁਰ ਦੇਖੋ, ਗੁਰਦਾਸਪੁਰ ਦੀ ਸੀਟ ਦੇਖੋ, ਜੇ ਅਕਾਲੀ ਦਲ ਨਾਲ BJP ਦਾ ਅਲਾਇੰਸ ਹੁੰਦਾ, ਕਿਉਂਕਿ ਉੱਥੇ ਘੱਟੋ ਘੱਟ ਲੱਖ ਵੋਟ ਤਾਂ ਸਿੱਖਾਂ ਦੀ ਚਾਹੀਦੀ ਹੈਗੀ ਆ BJP ਨੂੰ ਜਿੱਤਣ ਵਾਸਤੇ, ਜਿੱਤ ਦੀ ਗਿਣਤੀ ਜਾਣ ਵਾਸਤੇ। ਉੱਥੇ ਮੈਨੂੰ ਲੱਗ ਨਹੀਂ ਰਿਹਾ ਕਿ ਉੱਥੇ ਕੁਝ ਬਣੂਗਾ ਇਹਨਾਂ ਦਾ, ਮਤਲਬ ਇਹ BJP ਹਾਰ ਰਹੀ ਉੱਥੋਂ, ਹੁਸ਼ਿਆਰਪੁਰ ਤੋਂ ਵੀ ਆ ਰਹੀ ਹੈ, ਗੁਰਦਾਸਪੁਰ ਤੋਂ ਵੀ ਆ ਰਹੀ ਹੈ। ਮੈਨੂੰ ਲੱਗ ਰਿਹਾ ਕਿ ਕਾਂਗਰਸ ਕੋਲ ਇਹ ਸੀਟਾਂ ਜਾਣਗੀਆਂ, ਕਾਂਗਰਸ ਉੱਥੇ ਠੀਕ ਕਰ ਰਹੀ ਹੈ ਤੇ
ਹੁਣ ਦੇਖਣਾ ਹੋਊਗਾ, ਜਿਵੇਂ ਗੁਰਦਾਸਪੁਰ 'ਚ ਉਹਨਾਂ ਨੇ ਲੋਕਲ ਕੈਂਡੀਡੇਟ ਟਰਾਈ ਤਾਂ ਕੀਤਾ ਹੈ, ਨਾ ਤਾਂ ਪਹਿਲਾਂ ਸੈਲੀਬ੍ਰਿਟੀ ਆਉਂਦਾ ਹੁੰਦਾ ਸੀਗਾ, ਕਦੇ ਕਿਸੇ ਨੂੰ ਲਿਆਇਆ ਕਿਸੇ ਪਹਿਲਾਂ ਨੂੰ। ਖੰਨਾ ਆਉਂਦਾ ਸੀ, ਫਿਰ ਦਿਓਲ ਆਇਆ, ਸੰਨੀ ਦਿਓਲ ਆਇਆ, ਹਾਂ। ਹੁਣ ਡਿਫਰੈਂਟ ਆ। ਹਾਂ, ਤੇ ਮੈਨੂੰ ਲੱਗ ਰਿਹਾ ਕਿ ਉੱਥੇ ਕਾਂਗਰਸ ਠੀਕ ਹੈ। ਜੇ ਮੋਟਾ ਆਪਾਂ ਜੇ ਮਤਲਬ ਮੈਂ ਗੱਲ ਕਰਾਂ ਪੂਰੇ ਪੰਜਾਬ ਦੀ ਗੱਲ ਕਰ ਲਵਾਂ, ਤਾਂ ਮੈਨੂੰ ਲੱਗ ਰਿਹਾ ਕਿ 9 ਸੀਟਾਂ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਿਮਟ ਰਹੀ ਹੈ, ਤੇ 4 ਸੀਟਾਂ ਤੇ ਜਿਹੜੀ ਪੰਥਕ ਪੋਲਿਟਿਕਸ ਜਿੱਤੂਗੀ। ਠੀਕ ਹੈ। 9 ਸੀਟ ਇੰਡੀਆ ਅਲਾਇੰਸ, ਬੀਜੇਪੀ ਨੂੰ 0, 9 ਸੀਟਾਂ 'ਚ ਇਹ 6 ਕਾਂਗਰਸ ਵੀ ਲੈ ਜਾ ਸਕਦੀ ਹੈ, 3 ਆਮ ਆਦਮੀ ਪਾਰਟੀ ਵੀ ਲੈ ਜਾ ਸਕਦੀ ਹੈ, ਇਹ ਮੇਰਾ ਅੰਦਾਜ਼ਾ ਹੈ। ਪਰ ਲੋਕ ਤਾਂ ਇਹ ਕਹਿ ਰਹੇ ਨੇ ਕਿ 4 ਆਮ ਆਦਮੀ ਪਾਰਟੀ ਲੈ ਕੇ ਜਾਊਗੀ, 5 ਕਾਂਗਰਸ ਲੈ ਕੇ ਜਾਊਗੀ, ਤੇ 3 ਸੀਟਾਂ ਆਪਾਂ ਨੂੰ ਪਤਾ ਕਿ ਜਿਹੜਾ ਇੱਕ ਨਵਾਂ ਉਭਾਰ ਹੈ ਖਡੂਰ ਸਾਹਿਬ, ਤੇ ਆਪਾਂ ਇਸ ਦੀ ਗੱਲ ਕਰੀਏ ਸਰਬਜੀਤ ਸਿੰਘ ਖਾਲਸਾ ਦੀ ਫਰੀਦਕੋਟ ਦੀ, ਤੇ ਆਪਾਂ ਗੱਲ ਕਰੀਏ ਸੰਗਰੂਰ ਦੀ, ਇਹ 3 ਸੀਟਾਂ ਨਵੇਂ ਜਿਹੜਾ ਪੰਥਕ ਉਭਾਰ ਹੈਗਾ ਉਹ ਉਸ ਖਾਤੇਦਾਰੀ। ਅਕਾਲੀ ਦਲ ਨੂੰ ਮਿਲ ਕੋਈ ਸੀਟ? ਬਠਿੰਡਾ ਜਾਂ ਫਿਰੋਜ਼ਪੁਰ ਚੋਂ ਇੱਕ ਸੀਟ ਕਲੀਅਰ ਹੋ ਸਕਦੀ ਹੈ ਉਹਨਾਂ ਦੀ, ਬਠਿੰਡਾ ਸੀਟ ਕਲੀਅਰ ਹੋ ਸਕਦੀ, ਮੈਨੂੰ ਲੱਗ ਰਿਹਾ ਕਿ ਜੇ ਉਹ ਬਠਿੰਡਾ ਛੱਡ ਕੇ ਫਿਰੋਜ਼ਪੁਰ ਜਿੱਤਦੇ ਨੇ ਤਾਂ ਫਿਰ ਤਾਂ ਬਾਦਲ ਪਰਿਵਾਰ ਦਾ ਤਾਂ ਇੱਕ ਤਰੀਕੇ ਨਾਲ ਦਿੱਕਤ ਆਊਗੀ। ਹਾਂ, ਬਹੁਤ ਵੱਡੀ ਦਿੱਕਤ ਆਊਗੀ, ਸਟੇਕ ਲੱਗਿਆ ਹੋਇਆ। ਫਿਰ ਤਾਂ ਸ਼ਾਇਦ ਸ਼੍ਰੋਮਣੀ ਅਕਾਲੀ ਦਲ 'ਚ ਸੁਧਾਰ ਵੀ ਹੋ ਜਾਵੇ। ਚਲੋ ਇੱਕ ਪਰਿਵਾਰ ਦੀ ਉਮੀਦਾਂ ਤੇ ਹੀ ਦੁਨੀਆ ਕਾਇਮ ਹੈ। ਜਿਹੜੇ ਇਲੈਕਟੋਰਲ ਪੋਲਿਟਿਕਸ ਹੈ ਉਹ ਆਪਾਂ ਕਾਫੀ ਮਨਦੀਪ ਹਾਂਜੀ ਕਾਫੀ ਆਪਾਂ ਵਕਤ ਜਿਹੜਾ ਉਹ ਲਾ ਲਿਆ, ਮੈਨੂੰ ਪਤਾ ਲੰਬੀ ਚੌੜੀ ਗੱਲਬਾਤ ਆਪਣੀ ਹੋ ਗਈ। ਪੂਰੇ ਇੰਡੀਆ ਦੇ ਵਿੱਚ 550 ਤੇ 535 ਸੀਟਾਂ ਦੇ ਉੱਤੇ ਆਪਾਂ ਚਰਚਾ ਜਿਹੜੀ ਆ ਉਹ ਕੀਤੀ ਹੈ, ਕੌਣ ਕਿੱਧਰ ਕੌਣ ਕਿਵੇਂ ਨੂੰ ਜਿਹੜਾ ਉਹ ਜਾ ਰਿਹਾ। ਜਿੱਦਾਂ ਹੁਣ ਪੰਥਕ ਸੈਂਟੀਮੈਂਟ ਦੀ ਆਪਾਂ ਥੋੜੀ ਜਿਹੀ ਪੰਜਾਬ ਦੀ ਥੋੜੀ ਹੋਰ ਗੱਲ ਕਰ ਲਈਏ, ਨਹੀਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਚੋਣ ਮੁਹਿੰਮ ਚੱਲ ਰਹੀ ਆ, ਇਹ ਹੁਣ ਇਹ ਪ੍ਰੋਪੇਗੈਂਡਾ ਚੱਲ ਰਿਹਾ ਜਾਂ ਅਸਲ 'ਚ ਇਸ ਪਿੱਛੇ ਕੋਈ ਗੱਲ ਹੈਗੀ ਆ ਵੀ ਭਾਜਪਾ ਦੀ ਸਪੋਰਟ ਆ, RSS ਦੀ ਸਪੋਰਟ ਆ, ਇਹ ਜਿੱਤਦਾ ਹੈ ਤੇ ਉਹਨੂੰ ਫਾਇਦਾ ਆ, ਅਮਿਤ ਸ਼ਾਹ ਨੂੰ ਫਾਇਦਾ ਆ? ਇਹ ਗੱਲਾਂ 'ਚ ਕਿੰਨਾ ਕੁ ਦਮ ਆ ਜਾਂ ਕਿੰਨੀਆਂ ਖੋਖਲੀਆਂ? ਦੇਖੋ, ਜਿੱਥੇ ਨਈ ਕਿਸਮ ਦੀ ਪੋਲਿਟਿਕਸ ਦਾ ਉਭਾਰ ਹੁੰਦਾ ਹੈ, ਉੱਥੇ ਕਨਸਪੀਰੇਸੀ ਥਿਊਰੀਜ਼ ਵੀ ਚੱਲ ਰਹੀਆਂ ਹੁੰਦੀਆਂ ਨੇ। ਪੰਜਾਬ 'ਚ ਤਾਂ ਪੰਜਾਬ 'ਚ ਜਿਹੜੀ ਕਨਸਪੀਰੇਸੀ ਥਿਊਰੀਜ਼ ਤਾਂ ਇੰਨੀਆਂ ਜ਼ਿਆਦਾ ਆ ਗਈਆਂ ਹੁੰਦੀਆਂ ਨੇ ਕਿ ਕਿਸੇ ਨੂੰ ਕਿਸੇ ਦਾ ਵੀ ਬੰਦਾ ਦੱਸ ਦਿੰਦੇ ਹਨ। ਪਰ ਤੁਸੀਂ ਜੇ ਪੱਤਰਕਾਰ ਬਣ ਕੇ ਜਾਓਗੇ ਤਾਂ ਤੁਹਾਨੂੰ ਵੀ ਕੋਈ ਨਾ ਕੋਈ ਕਹੇ ਉਹ ਏਜੰਸੀਆਂ ਦਾ ਬੰਦਾ ਆ ਗਿਆ, ਤੇ ਇਹ ਏਜੰਸੀਆਂ ਦੇ ਬੰਦੇ ਪਤਾ ਨਹੀਂ ਕੌਣ ਹੈ, ਮੈਨੂੰ ਤਾਂ ਏਜੰਸੀ ਨਹੀਂ ਪਤਾ ਲੱਗੀ ਕਿਹੜੀ ਆ, ਕਿਹੜੀ ਏਜੰਸੀ ਹੈ। ਪਰ ਮੈਨੂੰ ਲੱਗ ਰਿਹਾ ਕਿ ਦੇਖੋ ਨਵੀਂ ਪੰਥਕ ਪੋਲਿਟਿਕਸ ਦਾ ਜਿਹੜਾ ਉਭਾਰ ਹੈ, ਉਹ ਜਿਹੜੇ ਕੁਐਸਚਨ ਖੜੇ ਕਰ ਰਹੀ ਹੈ ਉਹ ਤਾਂ ਬੀਜੇਪੀ ਨੂੰ ਪਰੇਸ਼ਾਨ ਕਰਨਗੇ। ਜਿਵੇਂ ਬੀਜੇਪੀ ਤਾਂ ਸੈਂਟਰਲਾਈਜੇਸ਼ਨ ਕਰ ਰਹੀ ਹੈ, ਹਿੰਦੁਸਤਾਨ ਤੇ ਚੱਲੀ ਹੋਈ ਹੈ, ਕਟਗਿਣਤੀਆਂ ਤੇ ਅਤਿਆਚਾਰ ਕਰ ਰਹੀ ਹੈ, ਤੇ ਜਿਹੜੀ ਨਈ ਪੰਥਕ ਪੋਲਿਟਿਕਸ ਉੱਭਰ ਰਹੀ ਹੈ, ਇਹ ਕਿਹੜੇ ਮੁੱਦੇ ਠਾ ਰਹੀ ਹੈ, ਉਹਦੇ ਨਾਲ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਕੰਟਰਾਡਿਕਟਰੀ ਹੈ। ਤੇ ਤੁਸੀਂ ਲੋਕਾਂ ਨੂੰ, ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਪੰਜਾਬ ਦੇ ਲੋਕ ਜਿਹੜੀ ਪੋਲਿਟਿਕਸ ਹੈ ਉਹਨੂੰ ਲੋਕ ਜਿਹੜੇ ਲੀਡਰ ਹੈਗੇ ਉਹਨਾਂ ਨੂੰ ਉਹਨਾਂ ਦੀ ਪੋਲੀਟੀਕਲ ਪੋਜੀਸ਼ਨਾਂ ਤੋਂ ਜੱਜ ਕਿਉਂ ਨਹੀਂ ਕਰਦੇ? ਕਿਹੜੀ ਕਨਸਪੀਰੇਸੀ ਥਿਊਰੀਜ਼ ਕਿਉਂ ਲੱਭਣ ਲੱਗ ਜਾਂਦੇ ਨੇ? ਮੰਨ ਲਓ ਤੁਸੀਂ ਉਸ ਲੀਡਰ ਨੂੰ ਤਾਂ ਚੰਗਾ ਮੰਨਣ ਲੱਗ ਜਾਂਦੇ ਹੋ ਜਿਹਦੀ ਵੱਧ ਸੈਂਟਰਲਾਈਜੇਸ਼ਨ ਦਾ ਜਿਹੜਾ ਹਮਾਇਤੀ ਹੁੰਦਾ ਹੈ। ਕਹਿੰਦੇ ਇਹ ਤਾਂ ਵਿਵਹਾਰ ਚੰਗਾ ਹੈ, ਵਿਵਹਾਰ ਤੋਂ ਤੂੰ ਅਚਾਰ ਲੈਣਾ, ਤੂੰ ਅੰਬ ਲੈਣਾ ਹੈ, ਤੂੰ ਇਹਦੇ ਘਰੇ ਨੌਕਰ ਲੱਗਣਾ ਹੈ, ਇਹਦਾ ਸਟੈਂਸ ਕਿੱਥੇ ਹੈ? ਬਿਲਕੁਲ ਸਿਧਾਂਤ ਕੀ ਹੈ? ਹਾਂ, ਇਹਦਾ ਪੋਲੀਟੀਕਲ ਸਟੈਂਡ ਕੀ ਹੈ ਉਹਦੀ ਗੱਲ ਕਰ। ਬਿਲਕੁਲ ਹਾਂ, ਲੋਕ ਵਿਵਹਾਰ ਤਾਂ ਸਾਰਿਆਂ ਦਾ ਮਤਲਬ, ਕਿਉਂਕਿ ਨਹੀਂ ਇਹ ਪੰਜਾਬੀ ਵੋਟਰ ਦੀ, ਇਹ ਪੰਜਾਬੀ ਮਨਦੀਪ ਸੌਰੀ ਮੈਂ ਵਿੱਚੇ ਕਰ ਰਿਹਾ, ਪੰਜਾਬੀ ਵੋਟਰ ਜਾਣਿਆ ਜਾਂਦਾ ਆ, ਜਦੋਂ ਜੇ ਕਿਸੇ ਦੇ ਦਿਵਾਲੇ ਹੋ ਜਾਂਦਾ ਫਿਰ ਕਿਸੇ ਨੂੰ ਵੀ ਨਹੀਂ, ਤੇ ਜਿਹਨੂੰ ਨਹੀਂ ਜਿਤਾਉਣਾ ਸਾਡੇ ਭੋਗ ਤੇ ਨਹੀਂ ਆਇਆ। ਫਰੀਦਕੋਟ ਦੇ ਵਿੱਚ ਹੁਣ ਆਪਾਂ ਦੇਖਣ ਨਹੀਂ ਦੇ, ਤੁਸੀਂ ਕਰਮਜੀਤ ਅਨਮੋਲ ਦੀ ਗੱਲ ਲੀਡਰਿਜ਼ਮ ਤੋਂ ਖਿੱਚ ਗਏ ਲੋਕ, ਖਿੱਚ ਗਏ, ਝੱਟ ਤੇ ਨਹੀਂ ਖਿੱਚ ਗਏ। ਸੋ ਹਾਂਜੀ ਅੱਗੇ ਕਰਿਓ ਗੱਲ। ਹਾਂਜੀ ਹਾਂ, ਤਾਂ ਇਹ ਮੈਨੂੰ ਲੱਗ ਰਿਹਾ ਕਿ ਜਿਹੜਾ ਨਵੀਂ ਜਿਹੜੀ ਇੱਕ ਰੁਝਾਨ ਦਿਖ ਰਿਹਾ ਹੈ, ਜੇ ਇਹ ਇਕੱਲਾ ਇਲੈਕਟੋਰਲ ਹੀ ਹੈ ਫਿਰ ਤਾਂ ਮੈਨੂੰ ਲੱਗਦਾ ਕਿ ਜਿਹੜਾ ਇੱਕ ਪੰਥਕ ਪੋਲਿਟਿਕਸ ਹੈ ਉਹਨੂੰ ਨੁਕਸਾਨ ਹੀ ਹੋਊਗਾ। ਜੇ ਇਹ ਇਕੱਲਾ ਇਲੈਕਟੋਰਲ ਤੋਂ ਵੱਧ ਹੈ, ਜੇ ਸੱਚੀਓ ਮਤਲਬ ਕਿਸੇ ਮੂਵਮੈਂਟ ਵਾਲੇ ਪਾਸਿਓਂ ਵਾਲੀ ਚੀਜ਼ ਹੈਗੀ ਆ, ਕਿਉਂਕਿ ਇੱਕ ਗੱਲ ਤਾਂ ਇਹ ਵੀ ਹੁੰਦੀ ਹੈ ਨਾ ਕਿ ਜਦੋਂ ਇੱਕ ਮੂਵਮੈਂਟ ਲੜਨ ਵਾਲਾ ਬੰਦਾ ਮੂਵਮੈਂਟ ਨੂੰ ਛੱਡ ਕੇ ਚੋਣਾਂ 'ਚ ਆਉਂਦਾ ਹੈ ਤਾਂ ਇੱਕ ਸਵਾਲ ਤਾਂ ਖੜਾ ਹੁੰਦਾ ਹੀ ਹੈ ਨਾ ਕਿ ਇਹ ਸਿਰਫ ਚੋਣ ਹੀ ਲੜੂਗਾ ਜਾਂ ਫਿਰ ਇਹ ਇੱਕ ਟੈਕਟੀਕਲ, ਇੱਕ ਸਿਰਫ ਟੈਕਟੀਕਲ ਚਾਲ ਹੈ ਅਗਲੇ ਦੀ। ਮਤਲਬ ਮੈਨੂੰ ਤਾਂ ਇਹ ਲੱਗ ਰਿਹਾ ਕਿ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਚੋਣਾਂ 'ਚ ਆਏ ਹਨ, ਉਹਨਾਂ ਦਾ ਸਿਰਫ ਇੱਕ, ਮੈਂ ਤਾਂ ਇਹਨੂੰ ਇੱਕ ਏਜੰਡਾ ਲੈ ਕੇ ਮੰਨ ਕੇ ਚੱਲ ਰਿਹਾ ਕਿ ਸਿਰਫ ਇੱਕ ਚਾਲ ਹੈਗੀ ਆ ਕਿ ਇਹ ਦਿਖਾਇਆ ਜਾ ਸਕੇ ਲੋਕਾਂ ਨੂੰ, ਦੇਖੋ ਮੇਰੇ ਮਤਲਬ, ਜਾਂ ਫਿਰ ਜਿਹੜਾ ਉਹਨਾਂ ਦੇ ਖਿਲਾਫ ਨੈਰੇਟਿਵ ਬਣਾ ਰਹੇ ਸੀ ਉਹਨਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਦੇਖੋ ਮੈਨੂੰ ਕਿੰਨੀ ਸਪੋਰਟ ਹੈਗੀ ਲੋਕਾਂ ਦੀ। ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਅੱਗੇ
ਕਿਸੇ ਇਲੈਕਟੋਰਲ ਪੋਲਿਟਿਕਸ 'ਚ ਇੰਟਰਸਟਿਡ ਹੋਊਗਾ। ਜੇ ਇੰਟਰਸਟਿਡ ਹੋਣਗੇ ਤਾਂ ਫਿਰ ਜਿਵੇਂ ਸਿਮਰਨਜੀਤ ਸਿੰਘ ਮਾਨ ਸੀਗੇ, ਉਹ ਨੈਕਸਟ ਸਿਮਰਨਜੀਤ ਸਿੰਘ ਮਾਨ ਉਹ ਪੰਜਾਬ ਆਪਾਂ ਅੰਮ੍ਰਿਤਪਾਲ ਸਿੰਘ ਨੂੰ ਵੀ ਕਹਿ ਦਾਂਗੇ ਕਿ ਉਹ ਨੈਕਸਟ ਸਿਮਰਨਜੀਤ ਸਿੰਘ ਮਾਨ ਹਨ। ਕਿਉਂਕਿ ਇੱਕ ਪੁਰਾਣਾ ਇੱਕ ਉਮਰ ਤਾਂ ਹੁੰਦੀ ਹੈ, ਇੱਕ ਉਮਰ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਪੂਰੇ ਹੋ ਜਾਣਗੇ ਤਾਂ ਮੈਨੂੰ ਲੱਗ ਰਿਹਾ ਕਿ ਉਸ ਤੋਂ ਉਹਨਾਂ ਦੀ ਥਾਂ ਲੈ ਲੈਣਗੇ। ਜੇ ਉਹ ਇਲੈਕਟੋਰਲ ਪੋਲਿਟਿਕਸ 'ਚ ਇੰਟਰਸਟਿਡ ਨਹੀਂ ਹੈ, ਉਹਨਾਂ ਦਾ ਵਿਜ਼ਨ ਕੁਝ ਹੋਰ ਵੱਡਾ ਹੈਗਾ ਜਿਹਦੀ ਅੱਜ ਦੇ ਟਾਈਮ ਆਪਾਂ ਨੂੰ ਕਲੈਰਿਟੀ ਨਹੀਂ ਹੈ, ਫਿਰ ਕਿਤੇ ਨਾ ਕਿਤੇ ਜਿਹੜੀ ਇੱਕ ਪੋਲਿਟਿਕਸ ਹੈਗੀ ਆ ਪੂਰੀ, ਜਿਹਦੀ ਆਪਾਂ ਗੱਲ ਕਰਦੇ ਹਾਂ ਨੈਸ਼ਨਲਿਟੀ ਦੇ ਕੁਐਸਚਨ ਤੋਂ ਲੈ ਕੇ ਹੋਰ 4 ਚੀਜ਼ਾਂ ਦੀਆਂ, ਉਸ 'ਚ ਕਿਤੇ ਨਾ ਕਿਤੇ ਫਾਇਦਾ ਹੋਊਗਾ। ਤੁਸੀਂ ਉਹਨਾਂ ਨਾਲ ਜਦੋਂ ਲੰਮੀ ਚੌੜੀ ਗੱਲਬਾਤ ਕੀਤੀ ਸੀ, ਜਦੋਂ ਉਹ ਪ੍ਰਚਾਰ ਦੇ ਦੌਰ ਦੇ ਵਿੱਚ ਸੀ, ਉਦੋਂ ਤੁਸੀਂ ਕਿਤੇ ਤੁਹਾਨੂੰ ਉਦੋਂ ਇਹ ਆਈ ਸੀ, ਤੁਸੀਂ ਭਾਂਪਿਆ ਸੀਗਾ ਵੀ ਇਲੈਕਸ਼ਨ ਦੇ ਵਿੱਚ ਵੀ ਜਾ ਸਕਦੇ? ਯਾਰ ਬਾਈ ਮੈਂ ਤਾਂ ਕਦੇ ਵੀ ਨਹੀਂ, ਮੈਂ ਤਾਂ ਮਤਲਬ ਮੈਨੂੰ ਕਦੇ ਵੀ ਨਹੀਂ ਲੱਗਿਆ ਕਿ ਉਹ ਇਲੈਕਸ਼ਨ 'ਚ ਜਾਣਗੇ। ਮੈਨੂੰ ਨਹੀਂ ਲੱਗਿਆ। ਮੈਂ ਇਸ ਇਲੈਕਸ਼ਨ ਨੂੰ ਵੀ ਉਹਨਾਂ ਦੇ ਉਸ ਖਾਤੇ ਨਹੀਂ ਪਾ ਰਿਹਾ ਕਿ ਇਹ ਕੋਈ ਉਹਨਾਂ ਨੇ ਮਾੜਾ ਸਟੈਪ ਲਿਆ ਹੈ। ਮੈਂ ਤਾਂ ਇਹ ਕਹਿ ਰਿਹਾ ਕਿ ਇਹ ਵਧੀਆ ਸਟੈਪ ਹੈ ਇਲੈਕਸ਼ਨ ਐਗਜ਼ੀਕਿਊਟਿਵ ਕਿਵੇਂ ਹੁੰਦਾ ਉਹ ਵੇਖਣ ਵਾਲੀ ਗੱਲ। ਹਾਂ, ਪਰ ਜੇ ਉਹ ਇਹ ਇਲੈਕਸ਼ਨ ਨੂੰ ਹੀ ਆਪਣਾ ਦੁਰਾਮਨ ਲੈਣਗੇ ਕਿ ਇਹਦੇ ਸਿਰ ਤੇ ਹੀ ਹੋ ਜਾਊਗੀ, ਫਿਰ ਉਹ ਗਲਤ ਹੈ। ਫਿਰ ਉਹ ਗਲਤ ਹੋ ਤੇ ਕੀ ਲੱਗਦਾ ਜੇ ਜਿੱਦਾਂ ਹੁਣ ਤੁਸੀਂ ਕਹਿੰਦੇ ਵੀ ਜਿੱਤ ਜੂਗਾ ਤੇ ਕੀ ਦਿਬੜੂਗੜ੍ਹ ਚੋਂ ਬਾਹਰ ਆਉਣ ਦੀ ਸੰਭਾਵਨਾ ਉਸ ਨਾਲ ਵਾਕਿਆ ਵੱਧ ਜਾਂਦੀ ਹੈ? ਹਾਂ, ਇੱਕ ਇਹ ਹੁੰਦਾ ਕਿ PMLA ਕੋਰਟ 'ਚ ਵੀ ਮਤਲਬ ਇਹਨਾਂ ਦਾ ਕੇਸਿਸ ਲੱਗ ਜਾਂਦੇ ਨੇ, ਤੇ ਦੂਜੀ ਗੱਲ ਇਹ ਹੁੰਦੀ ਹੈ ਕਿ ਫਿਰ ਇੱਕ ਮਤਲਬ ਓਵਰਆਲ ਇੱਕ ਪਰਸਨੈਲਿਟੀ ਵੀ ਵੱਡੀ ਮੰਨੀ ਜਾਂਦੀ ਹੈ ਜਦੋਂ ਉਹ MP ਬਣ ਜਾਂਦਾ ਹੈ, ਤੇ ਇੱਕ ਸੁਣਵਾਈ ਜ਼ਿਆਦਾ ਹੁੰਦੀ ਹੈ। ਮੈਨੂੰ ਲੱਗ ਰਿਹਾ ਕਿ ਉਹਦੇ ਨਾਲ ਫਾਇਦਾ ਤਾਂ ਇੱਕ ਹੋਣਾ ਹੀ ਹੈ, ਤੇ ਲੋਕ ਵੀ ਇਸੇ ਕਰਕੇ ਅੱਧੇ ਤੋਂ ਵੱਧ ਲੋਕ ਤਾਂ ਇਸੇ ਕਰਕੇ ਵੋਟਾਂ ਪਾ ਰਹੇ ਨੇ ਕਿ ਬਾਈ ਜੀ ਸਾਹਿਬ ਨਾਲ ਧੱਕਾ ਹੋਇਆ ਹੈ, ਉਹਨਾਂ ਤੇ NSA ਨਹੀਂ ਲਾਈ ਜਾਣੀ ਚਾਹੀਦੀ ਸੀ। ਇਹੀ ਜੁੜਿਆ ਧੱਕਾ NSA ਉਹਨਾਂ ਨੂੰ ਜਿੰਨਾ ਉਹਨਾਂ ਦਾ ਜੇ ਕੋਈ ਉਹਨਾਂ ਨੇ ਕੰਮ ਗਲਤ ਵੀ ਕੀਤਾ ਸੀ ਤੇ ਉਸ ਕੰਮ ਤੋਂ ਜ਼ਿਆਦਾ ਵੱਡੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਹੈ। ਲੋਕਾਂ ਦਾ ਇਹ ਮੰਨਣਾ, ਕਹਿੰਦੇ ਕਿ ਜਿਹੜਾ ਥਾਣੇ ਦਾ ਘਰਾਓ ਕੀਤਾ ਹੈ, ਉਹ ਜਿਹੜੀਆਂ ਧਾਰਾਵਾਂ ਬਣਦੀਆਂ ਸੀਗੀਆਂ ਉਹ ਲਾ ਲੈਂਦੇ ਅਜਨਾਲੇ ਵਾਲਾ। ਹਾਂ, ਤੁਸੀਂ NSA ਥੋੜੀ ਲਾ ਦੋਗੇ। ਲੋਕ ਏਦਾਂ ਇੰਨੇ ਸਿੱਧਾ ਹੋ ਕੇ ਗੱਲ ਕਰ ਰਹੇ ਜੀ। ਸੋ ਓਵਰਆਲ ਆਪਾਂ ਕੀ ਸਥਿਤੀ ਦੇ ਵਿੱਚ ਦੇਖ ਰਹੇ ਹਾਂ? ਭਾਜਪਾ ਪਲੱਸ ਅਲਾਇੰਸ ਉਹਨਾਂ ਦਾ ਉਹ ਕਿੱਥੇ ਆ? ਨੈਗੇਟਿਵ ਵੀ ਕਾਫੀ ਆ, ਕਿਤੇ ਕਿਤੇ ਪੋਜ਼ਿਟਿਵ ਆ, ਪਰ ਓਵਰਆਲ ਨੈਗੇਟਿਵ ਜਿਹੜਾ ਆਪਾਂ ਦੇਖ ਰਹੇ ਜਾਂਦੇ। ਦੇਖੋ, ਮੈਨੂੰ ਲੱਗ ਰਿਹਾ ਕਿ 303 ਸੀਟਾਂ ਤੇ ਪਹਿਲਾਂ ਭਾਜਪਾ ਸੀਗੀ। ਹਾਂਜੀ, ਮੈਂ 50 ਸੀਟਾਂ ਦਾ ਨੁਕਸਾਨ ਦੇਖ ਰਿਹਾ। ਮੈਨੂੰ ਲੱਗ ਰਿਹਾ ਕਿ 250 ਤੋਂ ਲੈ ਕੇ 260 ਤੱਕ ਸੀਟਾਂ BJP ਦੀਆਂ ਆਣਗੀਆਂ, ਤੇ NDA ਦੀ 280 ਤੋਂ 290 ਸੀਟਾਂ ਆਣਗੀਆਂ, ਜੇ ਇਸ ਹਿਸਾਬ ਨਾਲ NDA ਦੀ ਸਰਕਾਰ ਬਣ ਰਹੀ ਹੈ। ਪਰ ਇੱਕ ਗੱਲ ਇਹ ਵੀ ਹੈ, ਮੈਨੂੰ ਜਦੋਂ ਮੈਂ ਫਿਰ ਰਿਹਾ ਸੀਗਾ ਇੰਡੀਆ ਦੇ ਵਿੱਚ, ਉਦੋਂ ਬਹੁਤ ਸਾਰੇ ਲੋਕ ਏਦਾਂ ਦੇ ਮਿਲੇ, ਮਤਲਬ ਇੱਕ ਵੀ ਬੰਦਾ ਮੈਨੂੰ ਏਦਾਂ ਦਾ ਨਹੀਂ ਮਿਲਿਆ ਜਿਹੜਾ ਕਿ ਕਹਿੰਦਾ ਹੋਵੇ ਕਿ ਪਿਛਲੀ ਵਾਰ ਮੈਂ ਸਮਾਜਵਾਦੀ ਪਾਰਟੀ ਜਾਂ ਕਾਂਗਰਸ ਨੂੰ ਵੋਟ ਪਾਈ ਸੀ ਪਰ ਇਸ ਵਾਰ ਮੈਂ BJP ਨੂੰ ਪਾ ਰਿਹਾ। ਏਦਾਂ ਦੇ ਬੰਦੇ ਮੈਨੂੰ ਨਹੀਂ ਮਿਲੇ, ਪਰ ਏਦਾਂ ਦੇ ਕਈ ਬੰਦੇ ਮੈਨੂੰ ਮਿਲੇ ਜਿਹੜੇ ਕਹਿ ਰਹੇ ਸੀ ਕਿ 2019 ਚ ਅਸੀਂ BJP ਨੂੰ ਵੋਟਾਂ ਪਾਈਆਂ ਸੀ, ਪਰ ਇਸ ਵਾਰ ਅਸੀਂ ਇੰਡੀਆ ਅਲਾਇੰਸ ਨੂੰ ਵੋਟਾਂ ਪਾ ਰਹੇ ਹਾਂ। ਤੇ ਇਸ ਹਿਸਾਬ ਨਾਲ ਕਿ ਇੱਕ ਜਿਹੜਾ ਵੋਟਿੰਗ ਪਰਸੈਂਟ ਹੈ ਉਹ ਹਿੱਲਿਆ ਹੈ। ਕਈ ਵਾਰ 10 ਚੋਂ 1 ਬੰਦਾ ਮਿਲਦਾ ਸੀਗਾ, ਤੇ ਮੈਂ ਜਿੱਥੇ 10 ਚੋਂ 1 ਬੰਦਾ ਮਿਲਦਾ ਸੀ ਉੱਥੇ ਮੈਂ ਮੰਨਦਾ ਸੀਗਾ 2.5 ਤੋਂ 3% ਦਾ ਵੋਟਿੰਗ ਪਰਸੈਂਟ ਸ਼ਿਫਟ ਹੋਊਗਾ। ਜਿੱਥੇ ਮੈਨੂੰ 10 ਚੋਂ 2 ਬੰਦੇ ਮਿਲ ਜਾਂਦੇ ਸੀਗੇ ਉੱਥੇ ਮੈਂ 5-6% ਦਾ ਮੈਂ ਮੰਨਦਾ ਸੀਗਾ ਸ਼ਿਫਟ। ਜਿੱਥੇ ਮੈਨੂੰ 10 ਚੋਂ 3 ਬੰਦੇ ਮਿਲ ਜਾਂਦੇ ਸੀਗੇ ਉੱਥੇ ਤਾਂ ਮੈਂ ਮੰਨਦਾ ਸੀਗਾ ਇਹ ਸੀਟ ਤਾਂ ਕਲੀਅਰ ਇੰਡੀਆ ਅਲਾਇੰਸ ਜਿੱਤ ਰਿਹਾ। ਤੇ ਇਸ ਕਰਕੇ ਹੀ ਮੈਂ ਜੇ ਜਿਹੜੀ ਐਂਟੀ ਇਨਕੰਬੈਂਸੀ ਦੀ ਵੇਵ ਹੈ BJP ਦੇ ਅਗੇਂਸਟ ਜੇ ਜ਼ਿਆਦਾ ਹੋਈ ਤਾਂ ਫਿਰ ਤਾਂ BJP 230 ਦੇ ਨੇੜੇ ਤੇੜੇ ਹੀ ਰਹੂਗੀ, ਪਰ ਮੈਨੂੰ ਇਹਦੀ ਜ਼ਿਆਦਾ ਗੁੰਜਾਇਸ਼ ਲੱਗਦੀ ਨਹੀਂ। ਮੈਂ ਇਸ ਨੰਬਰ ਤੇ ਕਾਇਮ ਆ ਕਿ BJP ਨੂੰ 250 ਤੋਂ ਲੈ ਕੇ 260 ਸੀਟਾਂ ਮਿਲਣਗੀਆਂ ਤੇ NDA ਨੂੰ 280 ਤੋਂ 290 ਸੀਟਾਂ ਮਿਲਣਗੀਆਂ। ਕਾਫੀ ਰੋਚਕ ਮੁਕਾਬਲਾ ਆ, ਪਰ ਫਸਵਾਂ ਹੀ ਆ ਫਿਰ ਇੱਕ ਦੂਜੇ ਦੇ MP MLA ਤੋੜਨ ਦੀ ਤਾਂ ਇਹਨਾਂ ਕੋਲ ਹੁਣ ਪਿਛਲੇ 10 ਸਾਲ ਦੀ ਪ੍ਰੈਕਟਿਸ ਆ। ਬਿਲਕੁਲ ਚਲੋ ਦੇਖਦੇ ਹਾਂ ਕੀ ਬਣਦਾ। ਮਨਦੀਪ, ਬਹੁਤ ਬਹੁਤ ਸ਼ੁਕਰੀਆ, ਬੜਾ ਧੰਨਵਾਦ, ਲੰਬੀ ਚੌੜੀ ਗੱਲਬਾਤ ਕੀਤੀ, ਤੇ ਫਿਰ ਮਿਲਾਂਗੇ ਆਪਾਂ ਅਗਲੀ ਵਾਰ ਕਿਤੇ। ਤੇ ਫਿਰ ਜਿਹੜਾ ਤੁਸੀਂ ਕੀਤਾ ਆ ਪੂਰਾ ਦੌਰਾ ਕੀਤਾ ਮੁਲਕ ਦਾ, ਉਹਦੀਆਂ ਹੋਰ ਵੱਖ-ਵੱਖ ਮਣਗੀਆਂ ਜਿਹੜੀਆਂ ਉਹ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਸ਼ੁਕਰੀਆ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸੋ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਰਾਜਕਰਮਵੀਰ ਸਿੰਘ ਜੀ ਤੇ ਇਹਦਾ ਇੱਥੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ ਜਿਹੜਾ ਮਨਦੀਪ ਦਾ ਇਹ ਜਿਹੜਾ ਡਾਟਾ ਅੰਕਲਨ ਆ ਜਾਂ ਜਿੰਨਾ ਵੀ ਉਹਨਾਂ ਨੇ ਤਿਆਰ ਕੀਤਾ 1000 ਕਿਲੋਮੀਟਰ ਦਾ,
ਹਜ਼ਾਰਾਂ ਹੀ ਕਿਲੋਮੀਟਰ ਸਫ਼ਰ ਤੈਅ ਕੀਤਾ, ਤੇ ਹਜ਼ਾਰਾਂ ਹੀ ਲੋਕਾਂ ਨਾਲ ਹਜ਼ਾਰਾਂ ਹੀ ਲੋਕਾਂ ਦੇ ਨਾਲ ਜਿਹੜੀ ਉਹਨਾਂ ਨੇ ਗੱਲਬਾਤ ਕਰਕੇ ਹਾਂਜੀ ਇਹ ਜਿਹੜਾ ਕਹਿ ਲਓ ਵੀ ਆਪਣੇ ਸਾਹਮਣੇ ਜਿਹੜੀ ਰਿਪੋਰਟ ਪੇਸ਼ ਕੀਤੀ ਆ, ਹਾਂਜੀ ਐਕਸਕਲੂਸਿਵ ਤੁਸੀਂ ਪੰਜਾਬੀ ਰੇਡੀਓ USA ਦੇ ਅਸੀਂ ਉੱਤੇ ਜਦੋਂ ਚਰਚਾ ਕਰਨ ਬੈਠੇ ਸੀ ਆਪਾਂ ਤੇ ਆਪਾਂ ਸੋਚ ਰਹੇ ਸੀ ਕਿ 45-50 ਮਿੰਟਾਂ ਦੇ ਵਿੱਚ ਵਾਈਂਡ ਅਪ ਕਰ ਜਾ ਨਹੀਂ 2 ਘੰਟੇ ਮੇਰੀ ਲੱਗ ਕਾਰ ਦੀ ਹਾਂਜੀ। ਕੁਰਬਾਨੀ ਵੀ ਹੈ, ਇੱਕ ਕੁਰਬਾਨੀ ਮੇਰੀ ਕਾਰ ਦੀ ਵੀ ਆ ਹਾਂਜੀ ਉਹ ਤਾਂ ਹਾਂਜੀ। ਗੱਲ ਹੀ ਰਹਿ ਗਈ ਖੱਟੜ ਦੇ ਹਾਂਜੀ। ਇਲਾਕੇ ਦੇ ਵਿੱਚ ਬਿਲਕੁਲ। ਕਾਰ ਵੀ ਨਾਲ ਜਿਹੜੀ ਆ, ਨਹੀਂ ਮਨਦੀਪ ਉਹ ਉਹਦਾ ਖਰਚ ਹੋਣ ਅਸੀਂ ਸਮੇਂ ਦਰ ਸਮੇਂ ਜ਼ਿਕਰ ਕਰਦੇ ਰਹੇ ਹਾਂ, ਇੱਥੋਂ ਦੀ ਸਾਡੀ ਆਡੀਅנס ਨੂੰ ਦੱਸਦੇ ਰਹੇ ਹਾਂ, ਸੋਸ਼ਲ ਮੀਡੀਆ ਤੇ ਵੀ ਦੱਸਦੇ ਰਹੇ ਹਾਂ ਕਿ ਜਿਹੜੀ ਜ਼ਮੀਨ ਤੇ ਪੱਤਰਕਾਰਤਾ ਕਰਨੀ ਹੈ ਜਿਹੜੀ ਫੀਲਡ ਦੇ ਵਿੱਚ ਬਹੁਤ ਔਖਾ ਕੰਮ ਹੈ ਔਰ ਇਹਦੇ ਲਈ ਬਹੁਤ ਜਜ਼ਬੇ ਦੀ ਲੋੜ ਹੁੰਦੀ ਹੈ ਤੁਹਾਨੂੰ। ਬਿਲਕੁਲ ਬਿਲਕੁਲ। ਤੇ ਸ਼ੁਕਰੀਆ ਇਸ ਸ਼ੁਕਰੀਆ ਮਨਦੀਪ, ਸਫ਼ਰ thank ਦੇ you। ਲਈ ਤੇ ਇਸ ਮੁਲਾਂਕਣ ਦੇ ਲਈ। ਤੇ ਫਿਰ ਹੁਣ ਇਲੈਕਸ਼ਨਾਂ ਤੋਂ ਬਾਅਦ ਚ ਨਹੀਂ, ਵੀ 4 ਨੂੰ ਮਿਲਦੇ ਆਪਾਂ ਜੁੜਾਂਗੇ। ਉਦੋਂ ਤਾਂ ਜੁੜਨਾ ਹੀ ਜੁੜਨਾ ਹੈ, ਰਿਜ਼ਲਟ ਜਦੋਂ ਆ ਰਹੇ ਆ ਹਾਂਜੀ। ਤੇ ਉਸ ਤੋਂ ਬਾਅਦ ਚ ਤਾਂ ਵੀ ਮੇਰਾ ਜਿਹੜੀਆਂ ਉਦੋਂ ਹੀ ਪਤਾ ਲੱਗਣਗੇ ਕਿ ਕਿੰਨਾ ਪੱਤਰਕਾਰ ਹਾਂਜੀ। ਪੜਾਉਂਦਾ ਹੈ ਨਬਜ਼ ਨੂੰ, ਉਦੋਂ ਹਾਂਜੀ, ਹਾਂਜੀ, ਬਿਲਕੁਲ। ਇੱਕ ਭਵਿੱਖਬਾਣੀ ਕਿੰਨੀ ਕੁ ਜਿਹੜੀ ਆ ਉਹ ਸੱਚੀ ਆ, ਕਿੱਥੇ ਕਿਤੇ ਤੁਸੀਂ ਕੰਜ਼ਰਵੇਟਿਵ ਹੋਗੇ, ਕਿੱਥੇ ਕਿਤੇ ਲਿਬਰਲ ਹੋਗੇ, ਕਿਤੇ ਲਿਬਰਲ ਹੋਏ, ਕਿਤੇ ਕੰਜ਼ਰਵੇਟਿਵ ਹੋਏ। ਹਾਂਜੀ ਤੇ ਇੱਕ ਜਾਂਦੇ ਜਾਂਦੇ ਸਾਰੀ ਗੱਲਾਂ ਚੋਂ ਗੱਲਾਂ ਨਿਕਲਦੀਆਂ ਆਉਂਦੀਆਂ, ਹਾਂਜੀ ਪਰਸੈਂਟੇਜ ਦੀਆਂ ਵੋਟਾਂ ਨੂੰ ਲੈ ਕੇ ਬੜਾ ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਆ, ਘੱਟ ਨੂੰ ਵੱਧ ਸ਼ੋ ਕਰਤਾ, ਇਹ ਕੁਝ ਹੋ ਰਿਹਾ, ਉਹਦਾ ਕੀ ਆਪਾਂ ਕੀ ਅਰਥ ਲੈਂਦੇ ਆ ਲੋਕ? ਦੇਖੋ ਉਹਦੇ ਚ ਤਾਂ ਸਭ ਤੋਂ ਜ਼ਿਆਦਾ ਕ੍ਰੈਡੀਬਿਲਿਟੀ ਜੇ ਕਿਸੇ ਦੀ ਡਿੱਗੀ ਹੈ ਤਾਂ ਉਹ ਈਵੀਐਮ ਦੀ ਡਿੱਗੀ ਹੈ। ਈਵੀਐਮ ਤੇ ਕਿਸੇ ਨੂੰ ਭਰੋਸਾ ਨਹੀਂ ਹੋ ਰਿਹਾ ਪਹਿਲੇ ਵੀ ਨਹੀਂ ਹਾਂ, ਇਲੈਕਸ਼ਨ ਕਮਿਸ਼ਨ ਤੇ ਦੀ ਕ੍ਰੈਡੀਬਿਲਿਟੀ ਵੀ ਬਹੁਤ ਜ਼ਿਆਦਾ ਡਿੱਗੀ ਹੈ। ਤੇ ਜਦੋਂ ਇਹ ਫਸਟ ਤੇ ਸੈਕਿੰਡ ਫੇਜ਼ ਤੋਂ ਬਾਅਦ ਇਹਨਾਂ ਨੇ 5 ਤੋਂ 6% ਦਾ ਜਿਹੜਾ ਡੇਟਾ 'ਚ ਵਾਧਾ ਕੀਤਾ ਹੈ, ਉਹ ਡਰਾਉਂਦਾ ਤਾਂ ਹੈ ਕਿ 5 ਤੋਂ 6% ਦਾ ਹਰ ਕੰਸਟੀਟਿਊਐਂਸੀ 'ਚ ਲੱਖ ਵੋਟ ਹੋ ਜਾਂਦੀ ਹੈ। 20 ਲੱਖ ਵੋਟਾਂ ਹੁੰਦੀਆਂ ਨੇ ਇੱਕ ਕੰਸਟੀਟਿਊਐਂਸੀ ਦੇ ਵਿੱਚ, ਜੇ 5% ਤੁਸੀਂ ਲਾਓਗੇ ਤਾਂ ਲੱਖ ਵੋਟ ਹੋਗੀ। ਲੱਖ ਵੋਟ ਤਾਂ ਬਹੁਤ ਜ਼ਿਆਦਾ ਹੋਗੀ ਬਾਈ ਜੀ। ਤੇ ਕਿਸੇ ਨੂੰ ਵੀ ਹਰਾ ਸਕਦੀ, ਕਿਸੇ ਨੂੰ ਜਿਤਾ ਸਕਦੀ ਹੈ ਲੱਖ ਵੋਟ ਤਾਂ। ਤੇ ਮੈਨੂੰ ਲੱਗਦਾ ਗਵਾਂਢੀ ਮੁਲਕ ਪਾਕਿਸਤਾਨ ਤੋਂ ਇਹਨਾਂ ਨੇ ਸਿੱਖਿਆ, ਜਿਹੜੀਆਂ ਉੱਥੇ ਇਲੈਕਸ਼ਨਾਂ ਹੋਈਆਂ ਉੱਥੇ ਵੀ ਇਹੀ ਕੁਝ ਹੋਇਆ। ਹਾਂ ਬਿਲਕੁਲ ਇਹੀ ਲੱਗ ਰਿਹਾ। ਚਲੋ ਥੈਂਕ ਯੂ ਮਨਦੀਪ, ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।